अस्सलाम वालेकुम ਸਾਰਿਆਂ ਨੂੰ। ਮੇਰੀ ਫੋਟੋ ਨਹੀਂ ਆਉਂਦੀ ਜੀ। ਮੈਂ ਫਿਕਸ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੇਰੇ ਨਾਲ ਨੇ ਇਸ ਵੇਲੇ ਸਰਬਜੀਤ ਸਿੰਘ ਅਰੋੜਾ। ਸੋ ਸਟਾਰਟ ਜੀ ਸਾਨੂੰ ਨਵੇਂ ਮੋਬਾਈਲ ਦਾ ਮਸਲਾ ਦਰਪੇਸ਼ ਆ ਗਿਆ। ਮੋਬਾਈਲ ਲਾਇਆ, ਨਾਲ ਅਟੈਚ ਕੀਤਾ ਅਰੋੜਾ ਸਾਹਿਬ। ਸੋ ਵੈਲਕਮ ਹੀ ਨਹੀਂ ਕੀਤਾ ਤੇ ਮੋਬਾਈਲ ਦਾ ਮਸਲਾ ਆ ਗਿਆ। ਸੋ ਸਾਰੇ ਉਹੀ ਦੋਸਤਾਂ ਨੂੰ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਫੇਸਬੁੱਕ ਪੇਜ ਦੀ ਰਾਹੀਂ, YouTube ਚੈਨਲ ਦੀ ਰਾਹੀਂ, ਉਹਨਾਂ ਨੂੰ ਵੈਲਕਮ ਕਹਿੰਦੇ ਆ, ਅਸਲਾਮ ਵਾਲੇਕੁਮ ਕਹਿੰਦੇ ਆ, ਸਤਿ ਸ੍ਰੀ ਅਕਾਲ ਕਹਿੰਦੇ ਆ। ਜਿਹੜੇ ਸਰਦਾਰ ਵੀਰ ਨੇ ਨਮਸਤੇ ਕਹਿੰਦੇ ਆ। ਜਿੰਨੇ ਵੀ ਨੇ ਸਾਰਿਆਂ ਨੂੰ ਬਹੁਤ ਸਾਰਾ ਸਲਾਮ, ਸਤਿ ਸ੍ਰੀ ਅਕਾਲ। ਉਮੀਦ ਕਰਦੇ ਆ ਜਿੱਥੇ ਹੋਵੋਗੇ ਸਿਹਤਮੰਦ ਹੋਵੋਗੇ, ਤੰਦਰੁਸਤ ਹੋਵੋਗੇ, ਤਵਾਨਾ ਹੋਵੋਗੇ। ਜਿਹੜਾ ਕਰੋਨਾ ਦੀ ਵਜ੍ਹਾ ਨਾਲ ਲੋਕਾਂ ਦੇ ਵਿੱਚ ਕੁਝ ਖੌਫ ਹਾਸੇ ਕੁਝ ਘਟਿਆ। ਅਰੋੜਾ ਸਾਹਿਬ ਕੀ ਕਹਿੰਦੇ ਆ? ਜੀ ਕੈਨੇਡਾ ਵਿੱਚ ਹੁਣ ਥੋੜੀ ਜਿਹੀ ਸੂਰਤ ਹਾਲ ਬਿਹਤਰ ਹੈ, ਕੁਝ ਘਟਿਆ ਹੈ, ਪਰ ਹਜੇ ਵੀ ਡਰ ਵਾਲੀ ਗੱਲ ਹੈਗੀ ਆ, ਕਿਉਂਕਿ ਕਰੋਨਾ ਦਾ ਇੱਕ ਵੀ ਕੇਸ ਜਿਹੜਾ ਹੈ ਉਹ ਇੱਕ ਤੋਂ ਮਲਟੀਪਲਾਈ ਹੋ ਕੇ ਕਈ ਹੋ ਸਕਦੇ ਨੇ। ਜਿੰਨਾ ਦਿਨ ਦੀ ਪੂਰੀ ਤੋਂ ਨਿਜਾਤ ਨਹੀਂ ਮਿਲ ਜਾਂਦੀ ਸਾਨੂੰ, ਉਹਨਾਂ ਦਿਨ ਇੱਕ ਵੀ ਕਾਫੀ ਜ਼ਿਆਦਾ ਹੈ। ਸੋ ਘਟ ਰਿਹਾ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਾਡੀ ਜ਼ਿੰਦਗੀ ਮਾਮੂਲੀ ਜਾ ਰਹੀ ਹੈ। ਅਸੀਂ ਸੜਕਾਂ ਦੇ ਨਾ ਫਿਰੀਏ ਜੀ, ਲਾਪਰਵਾਹੀ ਨਹੀਂ ਕਰ ਸਕਦੇ ਆਪ। ਲਾਪਰਵਾਹੀ ਬਿਲਕੁਲ ਨਹੀਂ ਕਰ ਸਕਦੇ। ਲਾਪਰਵਾਹੀ ਜ਼ਰਾ ਜੀ ਵੀ ਲਾਪਰਵਾਹੀ ਕੀਤੀ ਕੰਮ ਜ਼ਿਆਦਾ ਖਰਾਬ ਹੋ ਜਾਏਗਾ। ਸੋ ਆਪਾਂ ਡਿਸਾਈਡ ਕੀਤਾ ਸੀ 9 ਵਜੇ ਦਾ, ਲੇਕਿਨ ਮੇਰੇ ਇੱਕ ਦੋਸਤ ਨੇ, ਉਹ ਵੀ ਹਿਸਟਰੀ ਤੇ ਕਰਦੇ ਹੁੰਦੇ ਆ ਲੈਕਚਰ, ਉਹਨਾਂ ਦਾ 9 ਵਜੇ ਲਾਈਵ ਚੱਲਣਾ ਸੀ। ਸੋ ਇਸ ਤੋਂ ਮੈਂ ਥੋੜਾ ਜਿਹਾ ਅਸੀਂ ਲੇਟ, ਮੈਂ ਤੇ ਅਰੋੜਾ ਸਾਹਿਬ ਨੇ ਸਲਾਹ ਕੀਤੀ ਕਿ ਆਪਾਂ ਲੇਟ ਥੋੜਾ ਜਿਹਾ ਕਰ ਲੈਨੇ। ਜਿੰਨੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਫਿਰ ਇੱਕ ਵਾਰੀ ਵੈਲਕਮ ਕਹਿੰਦੇ ਆ। ਜਿੰਨੇ ਵੀ YouTube ਤੇ Facebook ਤੇ ਸਾਡੇ ਨਾਲ ਜੁੜੇ ਨੇ, ਸੋ ਡਿਸਾਈਡ ਕੀਤਾ ਸੀ ਵੀ ਅੱਜ ਦਾ ਟੌਪਿਕ ਜਿਹੜਾ ਉਹ ਹੋਏਗਾ ਇੰਟਰੈਕਸ਼ਨ ਦੀ ਪੀਪਲਸ ਈਸਟ ਐਂਡ ਵੈਸਟ ਪੰਜਾਬ, ਦੋਵਾਂ ਮੁਲਕਾਂ ਦੇ ਲੋਕ ਜਿਹੜੇ ਨੇ, ਉਧਰਲੇ ਪੰਜਾਬ ਵਾਲੇ, ਇੱਧਰਲੇ, ਉਹਨਾਂ ਦੇ ਆਪਸੀ ਰਾਬਤਿਆਂ ਨੂੰ ਲੈ ਕੇ। ਸੋ ਬਹੁਤ ਸਾਰੇ ਦੋਸਤ ਅਰੋੜਾ ਸਾਹਿਬ ਆਪਣੇ ਟੌਪਿਕ ਹੋਰ ਹੁੰਦਾ ਸੀ, ਵਿੱਚ ਆ ਕੇ ਕਹਿੰਦੇ ਸੀ ਵੀ ਯਾਰ ਮੇਰਾ ਪਿੰਡ ਉਧਰ ਆ, ਮੇਰਾ ਇਧਰਲੇ ਕਹਿੰਦੇ ਸੀ ਮੇਰਾ ਪਿੰਡ ਉਧਰ ਆ, ਉਹਦੇ ਲਈ ਸਾਨੂੰ ਕੋਈ ਚਾਹੀਦਾ, ਕੰਟੈਕਟ ਕਰਵਾਓ, ਰਾਬਤਾ ਕਰਵਾਓ। ਸੋ ਉਹਨਾਂ ਰਾਬਤਿਆਂ ਨੂੰ ਵਧਾਉਣ ਦਾ ਕਰਕੇ ਜੀ। ਅਰੋੜਾ ਸਾਹਿਬ ਕੀ ਕਹਿਣ ਲੱਗੇ ਸੀ, ਦੱਸੋ ਜੀ। ਮੇਰਾ ਇੱਕ ਸੁਜੈਸਸ਼ਨ ਹੈ, ਇੱਕ ਮੇਰੀ ਸਲਾਹ ਹੈ ਤੋਂ ਸਾਡੇ ਸਾਰੇ ਦੋਸਤਾਂ ਨੂੰ, ਕਿਉਂਕਿ ਬਹੁਤ ਸਾਰੇ ਦੋਸਤ ਸਾਨੂੰ ਕਹਿਣਗੇ ਅਸੀਂ ਮੇਰੇ ਪਿੰਡ ਦੇ, ਮੇਰੇ ਇਲਾਕੇ ਦੇ ਲੋਕਾਂ ਨਾਲ ਗੱਲ ਕਰਾਓ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਇਲਾਕੇ ਤੋਂ ਸ਼ੁਰੂ ਕਰੀਏ, ਫਿਰ ਉਸ ਤੋਂ ਦੂਸਰੇ ਤੇ ਉਸ ਤੋਂ ਤੀਸਰੇ ਦੀ ਗੱਲ ਕਰੀਏ, ਤਾਂ ਕਿ ਇਸ ਤਰ੍ਹਾਂ ਨਾ ਹੋਵੇ ਕਿ ਗੱਲ ਖਿਲਰ ਜਾਵੇ, ਸਾਨੂੰ ਕੰਟਰੋਲ 'ਚ ਹੀ ਨਾ ਹੋਵੇ। ਸੋ ਕਿਸੇ ਵੀ ਇੱਕ ਜਗ੍ਹਾ ਤੋਂ ਅਸੀਂ ਗੱਲ ਸ਼ੁਰੂ ਕਰ ਲੈਂਦੇ ਹਾਂ, ਕਿਸੇ ਵੀ ਇੱਕ ਸ਼ਹਿਰ ਤੋਂ। ਮੈਂ ਉਸ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੀ ਗੱਲ ਕਰਨਾ ਚਾਹਾਂਗਾ, ਜਿਸ ਤਰ੍ਹਾਂ ਮੈਂ ਹਮੇਸ਼ਾ ਆਪਣੀ ਜ਼ਾਤ ਤੇ ਗੱਲ ਕਰਨਾ ਪਸੰਦ ਕਰਦਾ, ਕਿ ਕਿਸੇ ਨੂੰ ਗੁੱਸਾ ਨਾ ਲੱਗੇ ਮੇਰੀ ਕਿਸੇ ਵੀ ਗੱਲ ਦਾ। ਤੇ ਮੈਂ ਆਪ ਸਾਰਿਆਂ ਨੂੰ ਇੱਕ ਸਾਂਝ ਪਾਉਣਾ ਚਾਹੁੰਦਾ। ਨਾਸਰ ਸਾਹਿਬ ਨਾਲ ਮੇਰੀ ਮੁਲਾਕਾਤ ਨਵੰਬਰ 2019 ਵਿੱਚ ਪਹਿਲੀ ਦਫਾ ਹੋਈ, 2018 ਵਿੱਚ ਹੋਈ ਪਹਿਲੀ ਦਫਾ। ਸਹੀ ਕਹਿ ਰਹੇ ਜੀ? ਮੈਂ ਫੋਨ ਦੇ ਜ਼ਰੀਏ, ਈਮੇਲ ਜ਼ਰੀਏ ਨਾਲ ਪਹਿਲਾਂ ਵੀ ਗੱਲ ਕਰਦਾ ਰਹਿੰਦਾ ਸੀ, ਪਰ ਇੱਕ ਸਾਡੀ ਫੋਨ ਤੇ ਈਮੇਲ ਦੀ ਦੋਸਤੀ ਸੀ। ਜਦੋਂ ਮੇਰੀ ਮੁਲਾਕਾਤ ਮੇਰੀ ਪਹਿਲੀ ਦਫਾ ਇਹਨਾਂ ਦੇ ਏਅਰਪੋਰਟ ਤੇ ਹੋਈ ਹੈ, ਜਦੋਂ ਏਅਰਪੋਰਟ ਤੇ ਮੈਨੂੰ ਲਾਹੌਰ ਏਅਰਪੋਰਟ ਤੇ ਰਿਸੀਵ ਕਰਨ ਆਏ। ਮੈਂ ਕੁਝ ਚੀਜ਼ਾਂ ਦੀ ਸਾਂਝ ਪਾਉਣਾ ਚਾਹੁੰਦਾ ਉਹਨਾਂ ਦੋਸਤਾਂ ਮਿੱਤਰਾਂ ਨਾਲ ਜੋ ਕਦੀ ਪਾਕਿਸਤਾਨ ਤੋਂ ਹਿੰਦੁਸਤਾਨ ਜਾਂ ਹਿੰਦੁਸਤਾਨ ਤੋਂ ਪਾਕਿਸਤਾਨ ਨਹੀਂ ਗਏ ਤੇ ਡਰ ਹੈ ਜਿਹਨਾਂ ਦੇ ਮਨ ਵਿੱਚ। ਪਹਿਲਾਂ ਤਾਂ ਉਹਨਾਂ ਦੀ ਥੋੜੀ ਜਿਹੀ ਡਰ ਕੱਢਣ ਦੀ ਗੱਲ ਕਰ ਲਈਏ। ਮੈਂ ਵੀ ਜਦੋਂ ਜਿਸ ਵੇਲੇ ਕੈਨੇਡਾ ਤੋਂ ਤੁਰਿਆ, ਮੈਂ ਹਾਲਾਂਕਿ ਉਸ ਤੋਂ ਪਹਿਲਾਂ ਵੀ ਗਿਆ ਸੀ, ਪਰ ਜਦੋਂ ਮੈਂ ਕੈਨੇਡਾ ਤੋਂ ਇਸ ਸਫ਼ਰ ਤੁਰਿਆ ਤੇ ਬਹੁਤ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੇ ਤੇ ਮੇਰੇ ਰਿਸ਼ਤੇਦਾਰਾਂ ਨੇ ਹੀ ਤੇ ਮੇਰੇ ਘਰੇ ਹੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਤੂੰ ਠੀਕ ਹੈ, ਤੂੰ ਜਾ ਰਿਹਾ ਹੈ, ਡਰ ਹੈ, ਇਸ ਕਿਸਮ ਦੀ ਗੱਲਾਂ ਹੋਣੀਆਂ ਸ਼ੁਰੂ ਹੋਈਆਂ। ਤੇ ਮੈਂ ਸਮਝਦਾ ਕਿ ਮੈਂ ਆਪਣੇ ਘਰ ਜਾਣ ਤੋਂ ਕਿਉਂ ਡਰਾਂ? ਮੈਂ ਆਪਣੇ ਘਰ ਵਾਪਸ ਚੱਲਿਆ, ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲ ਜਾਣਾ, ਮੈਂ ਡਰਾਂ ਕਿਉਂ? ਤੇ ਉਹ ਮੁਹੱਬਤ ਦਾ ਜਿਹੜਾ ਇਜ਼ਹਾਰ ਹੈ ਮੈਨੂੰ ਏਅਰਪੋਰਟ ਤੇ ਨਜ਼ਰ ਆਉਣਾ ਸ਼ੁਰੂ ਹੋ ਗਿਆ। ਜਦੋਂ ਮੈਂ ਪਹਿਲਾ ਇੱਕ ਇੰਸਟੈਂਸ ਨਾਲ ਸ਼ੁਰੂਆਤ ਕਰ ਦਿੰਦਾ, ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਜੋੜਨਾ ਸ਼ੁਰੂ ਕਰਾਂਗੇ। ਜਿਸ ਵੇਲੇ ਮੈਂ ਏਅਰਪੋਰਟ ਤੇ ਉਤਰਿਆ, ਆਮ ਜੋ ਹੁੰਦਾ ਹੈ, ਜਿਸ ਵੇਲੇ ਤੁਸੀਂ ਏਅਰਪੋਰਟ ਤੇ ਉਤਰਦੇ ਹੋ, ਕਿਸੇ ਵੀ ਕੰਟਰੀ ਵਿੱਚ ਜਾਂਦੇ ਹੋ, ਤੁਹਾਨੂੰ ਇੱਕ ਫਾਰਮ ਦਿੱਤਾ ਜਾਂਦਾ ਜਿਹਨੂੰ ਕਹਿੰਦੇ ECR ਫਾਰਮ। ਤੁਸੀਂ ਡੈਕਲੇਰੇਸ਼ਨ ਦੇਣੀ ਹੁੰਦੀ ਹੈ ਵੀ ਤੁਸੀਂ ਕੀ ਨਾਲ ਲੈ ਕੇ ਆਏ, ਕੀ ਨਹੀਂ ਲੈ ਕੇ ਆਏ। ਕੁਦਰਤੀ ਗੱਲ, ਜਿਸ ਵੇਲੇ ਮੈਂ ਏਅਰਪੋਰਟ ਉੱਤੇ ਮੈਨੂੰ ਫਾਰਮ ਦਿੱਤਾ ਗਿਆ ਤੇ ਮੈਂ ਹਜੇ ਭਰਨਾ ਸੀ ਫਾਰਮ, ਹੱਥ ਪੈਨ ਹੱਥ 'ਚ ਲੈ ਕੇ ਖੜਾ ਸੀ। ਮੈਨੂੰ ਕਿਸੇ ਨੇ ਉੱਥੇ ਆਵਾਜ਼ ਮਾਰ ਲਈ, ਮੈਨੂੰ ਆਵਾਜ਼ ਮਾਰ ਕੇ ਕਿਹਾ ਵੀ ਤੂੰ ਇੱਧਰ ਆ ਜਾ। ਮੈਂ ਕਿਹਾ ਜੀ ਹਾਂਜੀ ਦੱਸੋ ਜੀ। ਕਹਿੰਦੇ ਤੁਹਾਡੀ ਲਾਈਨ ਅਲੱਗ ਹੈ ਜੀ, ਤੁਸੀਂ ਇੱਥੇ ਇਸ ਲਾਈਨ 'ਚ ਆ ਜਾਓ, ਸਿੱਖ ਯਾਤਰੀ ਦੀ ਲਾਈਨ 'ਚ ਆ ਜਾਓ। ਇਹ ਵੀ ਇੰਸੀਡੈਂਟਲੀ ਉਸ ਫਲਾਈਟ ਤੇ ਮੈਂ ਇਕੱਲਾ ਹੀ ਸਿੱਖ ਸੀ ਜਿਸ ਫਲਾਈਟ ਤੇ ਮੈਂ ਉਤਰਿਆ ਸੀ, ਹੋਰ ਕੋਈ ਹੈ ਹੀ ਵੀ ਨਹੀਂ ਸੀ ਉਸ ਫਲਾਈਟ ਦੇ ਉੱਤੇ। ਤੇ ਉਹਨਾਂ ਨੇ ਮੈਨੂੰ, ਮੈਂ ਗਿਆ ਉੱਥੇ, ਮੈਨੂੰ ਇਮੀਗ੍ਰੇਸ਼ਨ ਅਫਸਰ ਨੇ ਕਿਹਾ ਹਾਂਜੀ ਦੱਸੋ ਜੀ। ਮੈਂ ਕਿਹਾ ਜੀ ਇਹ ਫਾਰਮ ਇੱਕ ਭਰ ਲਵਾਂ। ਉਹਨੇ ਮੇਰੇ ਕੋਲ ਫਾਰਮ ਲਿਆ, ਕਹਿੰਦੇ ਇਹਦੀ ਫਾਰਮ ਦੀ ਲੋੜ, ਇਹਨੂੰ ਫਾਰਮ ਲਿਆ, ਇਕੱਠਾ ਕਰਕੇ ਮੈਂ ਸਾਈਡ ਤੇ ਰੱਖ ਦਿੱਤਾ। ਕਹਿੰਦੇ ਥੈਂਕ ਯੂ। ਕਹਿੰਦੇ ਜੀ ਉਹਨੇ ਮੇਰਾ ਪਾਸਪੋਰਟ ਲਿਆ, 2 ਮਿੰਟ ਨਾਲ ਗੱਲਾਂ ਕੀਤੀਆਂ, ਤਸਵੀਰ ਖਿੱਚੀ, ਫਿੰਗਰਪ੍ਰਿੰਟਸ ਲਏ। ਹਾਂ, ਫਿੰਗਰਪ੍ਰਿੰਟਸ ਜ਼ਰੂਰ ਲਏ ਜਾਂਦੇ ਨੇ, ਉਹ ਮੈਨੂੰ ਲੱਗਦਾ ਕਿ ਪਾਕਿਸਤਾਨ ਨਾਲ ਹਰ ਬੰਦੇ ਦੇ ਲਏ ਜਾਂਦੇ ਨੇ ਫਿੰਗਰਪ੍ਰਿੰਟਸ ਲਏ। ਤੇ ਉਹਨੇ ਕਿਹਾ ਜੀ ਵੈਲਕਮ ਟੂ ਪਾਕਿਸਤਾਨ, ਤੁਸੀਂ ਸਾਡੇ ਗੈਸਟ ਹੋ,
ਸਾਨੂੰ ਦੱਸੋ ਤਾਂ ਅਸੀਂ ਕੀ ਕਰ ਸਕਦੇ। ਮੈਂ ਕਿਹਾ ਜੀ ਕੁਝ ਨਹੀਂ ਜੀ। ਮੈਂ ਉੱਥੋਂ ਨਿਕਲਿਆ, ਮੈਂ ਗੇਟ ਤੋਂ ਬਾਹਰ ਨਿਕਲਣ ਲੱਗਿਆ ਤੇ ਮੈਨੂੰ ਇੱਕ ਪੁਲਿਸ ਵਾਲੇ ਨੇ ਉੱਥੇ ਰੋਕ ਲਿਆ। ਇੱਕ ਪੁਲਿਸ ਕਾਂਸਟੇਬਲ ਨੇ ਮੈਨੂੰ ਉੱਥੇ ਰੋਕਿਆ ਤੇ ਮੈਨੂੰ ਕਹਿੰਦਾ ਜੀ ਤੁਸੀਂ ਕਿੱਥੇ ਆਇਓ ਕਿਹਦੇ ਕੋਲ ਆਇਓ ਤੇ ਕਿੱਥੇ ਚੱਲੇ ਹੋ, ਤੁਹਾਡਾ ਜੱਥਾ ਕਿੱਥੇ ਜੀ? ਮੈਂ ਕਿਹਾ ਮੇਰਾ ਤਾਂ ਜੱਥਾ ਹੈ ਹੀ ਨਹੀਂ। ਕਹਿੰਦੇ ਤੁਸੀਂ ਇਸ ਤਰ੍ਹਾਂ ਬਾਹਰ ਨਹੀਂ ਜਾ ਸਕਦੇ, ਸਿਕਿਉਰਿਟੀ ਦਾ ਮਸਲਾ ਹੁੰਦਾ ਹੈ, ਅਸੀਂ ਤੁਹਾਨੂੰ ਨਾਲ ਸਿਕਿਉਰਿਟੀ ਤੇ ਭੇਜਾਂਗੇ। ਮੈਂ ਕਿਹਾ ਜੀ ਮੈਨੂੰ ਕਿਸੇ ਸਿਕਿਉਰਿਟੀ ਦੀ ਲੋੜ ਨਹੀਂ ਹੈ, ਬਾਹਰ ਮੇਰੇ ਦੋਸਤ ਮੇਰੇ ਉਡੀਕ ਕਰ ਰਹੇ ਨੇ। ਕਹਿੰਦੇ ਨਹੀਂ ਤੁਹਾਨੂੰ ਸਿਕਿਉਰਿਟੀ ਦੇ ਬਿਨਾਂ ਨਹੀਂ ਭੇਜਾਂਗੇ। ਮੈਂ ਕਿਹਾ ਜੀ ਮੈਂ ਨਹੀਂ ਜਾਣ ਲੈਣੀ ਸਿਕਿਉਰਿਟੀ। ਤੇ ਖਾਸ ਕਰਕੇ ਮੈਨੂੰ ਸਿਕਿਉਰਿਟੀ ਦੇ ਵਾਸਤੇ ਇੰਸਪੈਕਟਰ ਨਾਲ ਮਿਲਾਇਆ ਗਿਆ। ਮੈਂ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਰਿਕੁਐਸਟ ਕੀਤੀ ਵੀ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ, ਬਾਹਰ ਗਏ ਤੇ ਮੇਰੀ ਸਿਕਿਉਰਿਟੀ ਯਾਨੀ ਕਿ ਨਾਸਰ ਢਿੱਲੋਂ ਸਾਹਿਬ ਮੇਰੇ ਉਡੀਕ ਕਰ ਰਹੇ ਸੀ। ਮੈਂ ਇਹਨਾਂ ਨਾਲ ਕਾਰ 'ਚ ਬੈਠਿਆ ਤੇ ਅਸੀਂ ਫੈਸਲਾਬਾਦ ਰਵਾਨਾ ਹੋ ਗਏ। ਉਸ ਤੋਂ ਬਾਅਦ ਦੀ ਕਹਾਣੀ ਫਿਰ ਕਦੇ ਸੁਣਾਵਾਂਗਾ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸ ਤਰੀਕੇ ਤੁਹਾਨੂੰ ਵੈਲਕਮ ਕੀਤਾ ਜਾਂਦਾ ਹੈ, ਕਿਸ ਤਰੀਕੇ ਤੁਹਾਨੂੰ ਪਿਆਰ ਮੁਹੱਬਤ ਨਾਲ ਮਿਲਦੇ ਨੇ ਲੋਕ। ਤੇ ਇਹੀ ਗੱਲ ਜੇ ਤੁਸੀਂ ਪਾਕਿਸਤਾਨ ਦੇ ਹਿੰਦੁਸਤਾਨ ਆਉਂਦੇ ਹੋ, ਇਹ ਉਸ ਤਰਫ ਹੀ ਤੁਹਾਨੂੰ ਵੇਖਣ ਨੂੰ ਮਿਲੇਗੀ। ਇਹ ਨਹੀਂ ਕਿ ਤੁਹਾਨੂੰ ਉੱਥੇ ਨਹੀਂ ਮਿਲੇਗੀ, ਇਹ ਉੱਥੇ ਵੀ ਤੁਹਾਨੂੰ ਇਹ ਜਿਹੜਾ ਹੀ ਪਿਆਰ ਮੁਹੱਬਤ ਮਿਲੇਗੀ। ਉਹਦੇ ਵੀ ਮੈਂ ਕਿਸੇ ਕਹਾਣੀ ਸੁਣਾ ਸਕਦਾ। ਸੋ ਹੁਣ ਮੇਰੇ ਖਿਆਲ ਨਾਸਰ ਸਾਹਿਬ, ਉਹ ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਜੋੜਨਾ ਚਾਹੁੰਦੇ ਹੋ, ਮੈਂ ਤੁਹਾਡੇ ਵੱਲ ਛੱਡਦਾ, ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਜੋੜਨਾ ਚਾਹੁੰਦੇ ਹੋ, ਪਲੀਜ਼ ਸ਼ੁਰੂ ਕਰੋ ਜੀ। ਬਿਲਕੁਲ, ਜਿਵੇਂ ਤੁਸੀਂ ਕਿਹਾ ਉਸ ਤਰ੍ਹਾਂ ਵੀ ਹੋ ਸਕਦਾ। ਸਪੋਜ਼ ਹੁਣ ਕਮੈਂਟ ਕੀਤਾ ਸ਼ਬੀਰ ਬੇਟੂ ਨੰਬਰਦਾਰ, ਉਹਨਾਂ ਨੇ ਕਿਹਾ ਮੇਰਾ ਪਿੰਡ ਰਾਜਾ ਜੰਗ ਹੈ, ਤੇ ਉੱਤੇ ਇੱਕ ਦੋਸਤ ਨੇ ਕਿਹਾ ਜੀ ਮੋਨਿਕਾ ਚੌਧਰੀ ਕਸੂਰ ਮੇਰਾ ਪਿੰਡ ਰਾਜਾ ਜੰਗ। ਕਿਉਂ? ਬਜਾਏ ਇਸ ਦੇ ਕਿ ਅਸੀਂ ਤੁਹਾਨੂੰ ਇੱਕ ਦੂਜੇ ਦੇ ਨਾਲ ਨੰਬਰ ਤੁਹਾਡੇ ਐਕਸਚੇਂਜ ਕਰੇਗੀ, ਕਮੈਂਟਸ ਦੇ ਵਿੱਚ ਤੁਸੀਂ ਆਪਣੀ ਫੇਸਬੁੱਕ ਕਰੋ ਪ੍ਰੋਫਾਈਲ, ਜਾਂ ਤੁਸੀਂ ਕੋਈ ਵੀ ਪੁੱਛਣਾ ਚਾਹੁੰਦੇ ਜੇ ਵੀ ਮੇਰਾ ਪਿੰਡ ਫਲਾਣਾ ਵਾ ਪਾਕਿਸਤਾਨ ਦੇ ਵਿੱਚ, ਜਾਂ ਇਧਰਲੇ ਪੁੱਛਣਾ ਚਾਹੁੰਦੇ ਜੇ ਮੇਰਾ ਪਿੰਡ ਫਲਾਣਾ ਵਾ ਹਿੰਦੁਸਤਾਨ ਦੇ ਵਿੱਚ, ਉਹ ਉੱਥੇ ਤੁਸੀਂ ਇੱਕ ਦੂਜੇ ਨੂੰ ਕਮੈਂਟ ਦੇ ਵਿੱਚ ਹੀ ਰਿਪਲਾਈ ਕਰੋ। ਜੇ ਸਾਡੇ ਨਾਲ ਸਕਰੀਨ ਤੇ ਆਉਣਾ ਚਾਹੁੰਦੇ ਜੇ, ਜਿੱਦਾਂ ਨਹੀਂ ਪਤਾ ਲੱਗਦਾ ਸਕਰੀਨ 'ਚ ਆ ਕੇ ਵੀ ਦੱਸ ਸਕਦਾ, ਤੇ ਥੱਲੇ ਕਮੈਂਟ ਦੇ ਵਿੱਚ ਉਸ ਏਰੀਏ ਦਾ, ਉਸ ਪਿੰਡ ਦਾ ਜਾਂ ਤਹਿਸੀਲ ਦਾ ਜਾਂ ਸ਼ਹਿਰ ਦਾ ਕੋਈ ਵੀ ਬੰਦਾ ਉਹਨਾਂ ਨਾਲ ਜੁੜ ਸਕਦਾ। WhatsApp ਐਕਸਚੇਂਜ ਆਪਾਂ ਕਰਵਾਉਣੇ ਆ ਦੋਸਤਾਂ ਦੇ, ਆਪਣੇ ਰਾਹੀਂ ਜਾਂ ਡਾਇਰੈਕਟ ਵੀ ਕਮੈਂਟ ਸੈਕਸ਼ਨ 'ਚ ਵੀ ਤੁਸੀਂ ਪੋਸਟ ਕਰੋ ਕਿ ਮੇਰੇ ਪਿੰਡ ਦਾ ਆਹ ਏਰੀਆ, ਆਹ ਸ਼ਹਿਰ ਆ, ਆਹ ਤਹਿਸੀਲ ਆ, ਆਹ ਮੇਰਾ WhatsApp ਆ। ਜੇ ਉੱਥੇ ਦਾ ਕੋਈ ਹੋਵੇ ਦੋਸਤ ਆਪਣੇ ਵੀਡੀਓਜ਼ ਦੇ ਵਿੱਚ, ਤੇ ਉਹ ਮੇਰੇ ਨਾਲ ਕੰਟੈਕਟ ਕਰੇ। ਅਗਰ ਉਹ ਤੁਸੀਂ ਉਸ ਏਰੀਏ ਦੇ ਨਹੀਂ ਵੀ, ਜੇ ਤੁਸੀਂ ਉਸ ਏਰੀਏ ਦੇ ਕਿਸੇ ਬੰਦੇ ਨੂੰ ਜਾਣਦੇ ਹੋ, ਤੇ ਉਹਨੂੰ ਕਮੈਂਟ 'ਚ ਮੈਂਸ਼ਨ ਕਰ ਦਿਓ ਕਿ ਆਹ ਤੇਰੇ ਏਰੀਏ ਦਾ ਬੰਦਾ ਕੋਈ ਪੁੱਛਣਾ ਚਾਹੁੰਦਾ ਵਾ ਤੁਹਾਡੇ ਪਿੰਡਾਂ ਬਾਰੇ, ਜਿਹਦੇ ਨਾਲ WhatsApp ਤੇ ਕੰਟੈਕਟ ਕਰੋ, ਜਿਹੜੇ ਦੋਸਤ ਚਾਹੁੰਦੇ ਨੇ ਵੀ ਕੰਟੈਕਟ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਵੀ ਹੋ ਸਕਦਾ ਵਾ। ਜੇ ਤੁਸੀਂ ਸਾਡਾ ਸਕਰੀਨ ਤੇ ਆਉਣਾ ਚਾਹੁੰਦੇ ਜੇ, ਇਸ ਤਰ੍ਹਾਂ ਵੀ ਹੋ ਸਕਦਾ। ਉਹ ਜਿਸ ਤਰ੍ਹਾਂ ਰਾਜਾ ਜੰਗ ਦੀ ਗੱਲ ਕੀਤੀ ਮੋਨਿਕਾ ਚੌਧਰੀ ਨੇ ਤੇ ਨੰਬਰਦਾਰ ਸਾਹਿਬ ਨੇ, ਸੋ ਇੱਕ ਦੂਜੇ ਨਾਲ ਜੁੜ ਸਕਦੇ ਆ, ਕਮੈਂਟ ਸੈਕਸ਼ਨ 'ਚ ਜੁੜ ਸਕਦੇ। ਕਮੈਂਟ ਲੱਭਣ ਤੇ ਕਿਉਂਕਿ ਸਾਡਾ 250 ਲੋਕ ਜੁੜੇ ਨੇ ਦੋਵਾਂ ਪੇजेस ਦੇ, ਤੇ ਦੇਰ ਹੋ ਸਕਦੀ ਹੈ, ਲੇਕਿਨ ਮੁਸ਼ਕਿਲ ਨਹੀਂ ਹੈ। ਕੀ ਖਿਆਲ ਹੈ ਰੋਣਾ ਸਾਹਿਬ? ਇਹ ਵੀ ਠੀਕ ਹੈ ਸਹੀ ਗੱਲ ਜੀ, ਤੁਹਾਡੀ ਗੱਲ ਤੁਸੀਂ ਜੋ ਕਹਿ ਰਹੇ ਹੋ ਸਹੀ ਹੈ ਜੀ। ਬਹੁਤ ਸਾਰੇ ਸਾਡੇ ਦੋਸਤ ਪਿੰਡਾਂ ਦੀ ਗੱਲ ਕਰ ਰਹੇ ਨੇ। ਚੱਕ ਨੰਬਰ 241 ਲਾਇਲਪੁਰ ਤੋਂ ਸਾਡੇ ਨਾਲ ਨੇ ਹਰਿੰਦਰਪਾਲ ਸਿੰਘ, ਕਹਿੰਦੇ ਜੀ ਮੇਰਾ ਪਿੰਡ ਇਹ ਆ। ਸੋ ਜਦੋਂ ਜਿਹਨੂੰ ਕਨੈਕਟ ਜੇ ਤੁਸੀਂ ਆਨਲਾਈਨ ਆਪ ਕਰ ਲਵੋ ਤਾਂ ਹੋਰ ਸੌਖਾ ਹੋ ਜਾਏਗਾ, ਵਰਨਾ ਅਸੀਂ ਤਾਂ ਤੁਹਾਡੀ ਮਦਦ ਕਰਾਂਗੇ ਸਹੀ, ਪਰ ਤੁਸੀਂ ਆਪਸ ਵਿੱਚ ਕਨੈਕਟ ਕਰਨ ਦੀ ਕੋਸ਼ਿਸ਼ ਕਰੋ। ਇੱਕ ਚੀਜ਼ ਜਿਹੜੀ ਮੇਰਾ ਆਪਣਾ ਤਜਰਬਾ ਹੈ, ਉਸ ਦੀ ਮੈਂ ਤੁਹਾਡੇ ਨਾਲ ਗੱਲ ਹੋਰ ਸ਼ੇਅਰ ਕਰ ਲਵਾਂ ਕਿ ਕਿਸ ਤਰ੍ਹਾਂ ਤੁਸੀਂ ਹੋਰ ਬਿਹਤਰ ਕਰ ਸਕਦੇ ਹੋ ਕਨੈਕਟ ਕਰਨਾ। ਅਕਸਰ ਪਰਿਵਾਰਾਂ ਦੇ ਵਿੱਚ ਜਦੋਂ ਤੁਸੀਂ ਆਪਣੇ ਪਿੰਡ ਬਾਰੇ ਜਾਣਦੇ, ਤੁਹਾਡੇ ਘਰ ਦੇ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਹੋ ਸਕਦਾ ਹੈ ਕਿ ਘਰ ਦੇ ਉਹ ਪਿੱਛੇ ਰਹਿ ਗਏ ਪਿੰਡ ਦੇ, ਆਪਣੇ ਦੋਸਤਾਂ ਮਿੱਤਰਾਂ ਦੇ ਨਾਂ ਦੱਸੇ ਹੋਣ ਇਹ ਕਿ ਉਸ ਪਿੰਡ ਦਾ ਜ਼ਮੀਂਦਾਰ, ਹੋਰ ਜਿਹੜੇ ਜ਼ਮੀਨਦਾਰ ਸੀ ਕੌਣ ਸੀ, ਜਾਂ ਸ਼ਹਿਰ ਦੇ ਵਿੱਚ ਕੌਣ ਤੁਹਾਡੇ ਨਾਲ ਦੇ ਦੋਸਤ ਸੀ, ਕੌਣ ਵਸਦੇ ਸੀ। ਉਹਨਾਂ ਨੂੰ ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਤੇ ਲੱਭਣ ਦੀ ਕੋਸ਼ਿਸ਼ ਕਰੋ। ਮੈਂ ਆਪਣੀ ਫਿਰ ਇੱਕ ਵਾਰ ਤੁਹਾਡੇ ਨਾਲ ਸ਼ੇਅਰ ਕਰ ਲੈਣਾ। ਮੇਰੇ ਦਾਦਾ ਜੀ ਨੇ ਮੈਨੂੰ ਦੱਸਿਆ ਸੀ, ਉਹਨਾਂ ਦਾ ਮਿੱਤਰ ਸੀ ਜੀ ਅਲੀ ਸੀ, ਪਿੰਡ ਨਥੋਕਿਆਂ ਦਾ। ਮੈਂ ਫੇਸਬੁੱਕ ਦੇ ਜ਼ਰੀਏ ਹਵੇਲੀ ਨਥੋਕਾ ਦੇ ਫੇਸਬੁੱਕ ਪੇਜ ਤੇ ਪਹੁੰਚਿਆ, ਉੱਥੇ ਸਾਰਿਆਂ ਨੂੰ ਕਿਹਾ ਵੀ ਮੈਂ ਇਸ ਪਰਿਵਾਰ ਦੇ, ਮੈਂ ਅਲੀ ਭਾਵਨੇ ਦੇ ਪਰਿਵਾਰ ਨੂੰ ਲੱਭਦਾ। ਮੈਨੂੰ ਅਲੀ ਦਾ ਪਰਿਵਾਰ ਲੱਭਿਆ, ਉਸ ਨੂੰ ਮੇਰੇ ਭਾਈ ਤਾਹਿਰ ਨਾਲ ਮੇਰੀ ਮੁਲਾਕਾਤ ਹੋਈ, ਉਸ ਨਾਲ ਉਹਦਾ ਰਾਬਤਾ ਹੋਇਆ, ਤੇ ਇਸ ਤਰ੍ਹਾਂ ਮੈਂ ਆਪਣੇ ਪਿੰਡ ਤੱਕ ਵਾਪਸ ਰਸਤਾ ਬਣਾ ਸਕੇ ਜਾਣ ਦਾ। ਸੋ ਤੁਸੀਂ ਵੀ ਆਪਣੇ ਦੋਸਤਾਂ ਮਿੱਤਰ ਜਿਨ੍ਹਾਂ ਦੇ ਨਾਂ ਤੁਹਾਨੂੰ ਪਤਾ ਨੇ, ਉਹਨਾਂ ਨੂੰ ਫੇਸਬੁੱਕ ਤੇ ਲੱਭਣ ਦੀ ਕੋਸ਼ਿਸ਼ ਕਰੋ। ਉਹਨਾਂ ਦੇ ਘਰ ਦੇ ਜੀ ਲੱਭੋ, ਪਿੰਡ ਦੇ ਲੋਕ ਉਸ ਫੇਸਬੁੱਕ ਤੇ ਲੱਭੋ, ਉਸ ਨਾਲ ਵੀ ਤੁਹਾਡੀ ਮਦਦ ਹੋਏਗੀ। ਸੋ ਹੋਰ ਮਨੋਜ ਭੱਲਾ ਜੀ ਕਹਿੰਦੇ ਨੇ ਐਮਨਾਬਾਦ, ਮਨੋਜ ਜੀ ਉੱਤੇ ਕਲੀਮ ਖੋਖਰ ਸਾਹਿਬ ਨੇ, ਉੱਥੋਂ ਦੇ ਲਾਗੇ ਦੇ, ਤੁਸੀਂ ਉਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਜੇ। ਜਿਹੜੇ ਦੋਸਤ ਨੂੰ ਨਹੀਂ ਪਤਾ ਲੱਗਦਾ ਸਕਰੀਨ ਤੇ ਆਉਣਾ ਚਾਹੁੰਦੇ ਨੇ, ਮੈਂ ਲਿੰਕ ਪੇਸਟ ਕਰ ਦਿੱਤਾ, ਤੁਸੀਂ ਲਿੰਕ ਤੇ ਕਲਿੱਕ ਕਰਕੇ ਸਾਡੇ ਕੋਲ ਸਕਰੀਨ ਤੇ ਵੀ ਆ ਸਕਦੇ ਜੇ। ਕੋਸ਼ਿਸ਼ ਅਸੀਂ ਕਰਨੀ ਆ ਸਾਰਿਆਂ ਦੋਸਤਾਂ ਨੂੰ ਥੋੜਾ ਟਾਈਮ ਜਿਹੜਾ ਦਿੱਤਾ ਜਾਵੇ। ਅਗਰ ਜਿਹੜਾ ਵੀ ਦੋਸਤ ਆਏਗਾ ਇੱਕ 15-20 ਸੈਕਿੰਡ ਦੇ ਵਿੱਚ ਆਪਣਾ ਪਿੰਡ ਦੱਸੇ, ਆਹ ਮੇਰਾ ਪਿੰਡ ਆ, ਉਹ ਆਪਣਾ ਫੋਨ ਨੰਬਰ, ਜਿਨ੍ਹਾਂ ਨੇ ਦੋਸਤ ਫੋਨ ਨੰਬਰ ਦੇ ਰਹੇ ਨੇ, ਆਪਣੇ WhatsApp ਨੰਬਰ ਦੇ ਰਹੇ ਨੇ, ਉਹ ਨਾਲ ਕੰਟਰੀ ਕੋਡ ਜ਼ਰੂਰ ਮੈਂਸ਼ਨ ਕਰੋ, ਕਿਉਂਕਿ ਕੰਟਰੀ ਕੋਡ ਤੋਂ ਬਗੈਰ ਉਹ ਇੱਕ ਦੂਜੇ ਨਾਲ ਕਨੈਕਟ ਨਹੀਂ ਹੋ ਸਕਣਗੇ। ਤੁਸੀਂ ਇੰਡੀਆ ਤੇ ਜਾਂ ਕਿਸੇ ਵੀ ਮੁਲਕ ਤੇ ਜੋ ਕੰਟਰੀ ਕੋਡ ਜ਼ਰੂਰ ਕਨੈਕਟ ਵਿੱਚ ਨਾਲ ਕਰੋ, ਤਾਂ ਕਿ ਲੋਕ ਕਨੈਕਟ ਹੋ ਸਕਣ।
ਜਿਵੇਂ ਅਹਿਸਾਨ ਅਲੀ ਸਿੱਧੂ ਕਹਿੰਦੇ ਨੇ 61 ਅਰਬੀ ਬੇਦੀਆਂ ਵਾਲਾ ਤਹਿਸੀਲ ਜੜ੍ਹਾਂਵਾਲਾ ਡਿਸਟ੍ਰਿਕਟ ਫੈਸਲਾਬਾਦ ਵੀ ਇੱਥੋਂ ਦਾ ਕੋਈ ਹੈਗਾ ਤਾਂ ਮੇਰੇ ਨਾਲ ਰਾਬਤਾ ਕਰੇ, ਇੱਥੋਂ ਦੇ ਨੇ। ਜੇ ਇੱਥੋਂ ਦਾ ਕੋਈ ਦੋਸਤ ਜੜ੍ਹਾਂ ਵਾਲੇ ਦਾ ਰਾਉਂਡ ਅਬਾਊਟ 'ਚ ਇਹਨਾਂ ਨਾਲ ਰਾਬਤਾ ਕਰਨਾ ਚਾਹੁੰਦਾ ਤੇ ਇਹਨਾਂ ਨਾਲ ਕਰ ਲੈ। ਤੇ ਮੇਰਾ ਪਿੰਡ ਸ਼ਬੀਰ ਬੇਟੂ ਜੀ, ਤੁਸੀਂ ਰੋਮਨ 'ਚ ਲਿਖੋ, ਕਿਉਂਕਿ ਜਿਹੜੇ ਚੜ੍ਹਦੇ ਪੰਜਾਬ ਵਾਲੇ ਨੇ ਉਹਨਾਂ ਨੂੰ ਸ਼ਾਹਮੁਖੀ ਨਹੀਂ ਪੜ੍ਹਨੀ ਆਉਂਦੀ, ਜਾਂ ਉਧਰ ਦੇ ਜਿਹੜੇ ਗੁਰਮੁਖੀ 'ਚ ਲਿਖਦੇ ਨੇ, ਸਾਡੇ ਇੱਧਰ ਗੁਰਮੁਖੀ ਨਹੀਂ ਆਉਂਦੀ, ਸੋ ਰੋਮਨ 'ਚ ਲਿਖਣ ਦੀ ਕੋਸ਼ਿਸ਼ ਕਰਿਓ ਸਾਰੇ। ਹਾਂਜੀ, ਜਿਹੜੇ ਕੁਝ ਮੈਂ ਪੜ੍ਹ ਸਕਾਂਗਾ ਨਾਲ ਨਾਲ ਪੜ੍ਹ ਕੇ ਦੱਸਦਾ ਰਹਾਂਗਾ ਜੀ। ਤੇ ਨਾਲ ਨਾਲ ਥੋੜੇ ਕੁਝ ਵੀ ਤੁਸੀਂ ਵੀ ਪੜ੍ਹਦੇ ਰਹਿਣਾ, ਤਾਂ ਕਿ ਜੇ ਕਿਸੇ ਦੀ ਗੱਲ ਰਹਿ ਨਾ ਜਾਏ। ਇਨਾਇਤਪੁਰ ਅੰਮ੍ਰਿਤਸਰ ਤੋਂ ਕੋਈ ਹੈ? ਇਮਤਿਆਜ਼ ਭੱਟੀ ਸਾਹਿਬ ਨੇ ਪੁੱਛਿਆ। ਸਮੁੰਦਰੀ ਦੇ ਦੀ ਬੜੀ ਫਰਮਾਇਸ਼ ਹੈ। ਰਾਜ ਗਰੇਵਾਲ ਸਾਹਿਬ ਵੀ ਪੁੱਛ ਰਹੇ ਸਮੁੰਦਰੀ ਦੇ ਇਲਾਕੇ ਤੋਂ ਕੋਈ ਜੇ ਹੈ, ਉਹਦਾ ਵੀ ਸਾਨੂੰ ਦੱਸੋ ਜੀ, ਕੋਈ ਜੇ ਹੈਗਾ। ਤੇ ਲਾਹੌਰ ਪਿੰਡ ਕਾਕੜਾ, ਰਿਆਸਤ ਪਟਿਆਲਾ, ਜਾਵੇਦ ਰਾਣਾ ਸਾਹਿਬ ਨੇ ਪੁੱਛਿਆ ਹੈ ਜੀ। ਲਾਕਡਾਊਨ ਖੁੱਲ੍ਹਣ ਤੋਂ ਕਹਿੰਦੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਤੁਹਾਡੇ ਪਿੰਡ ਦੇ ਜੀ। ਇਹ ਗੱਲ ਨੱਥ ਸਾਹਿਬ ਨੇ, ਸੂਰੂ ਸਿੰਘ ਨੱਥ ਕਹਿ ਰਹੇ ਨੇ ਖਾਲਦ ਜੱਟ ਜੀ ਨੂੰ। ਚਲੋ ਜੀ, ਇੱਕ ਤਾਂ ਕਨੈਕਸ਼ਨ ਬਣ ਗਿਆ ਜੀ, ਸਾਨੂੰ ਖੁਸ਼ੀ ਇਸ ਗੱਲ ਦੀ। ਮਨੋਜ ਭੱਲਾ ਜੀ, ਅੱਗੇ ਆਗੇ ਤੁਹਾਡੇ ਦੋਸਤ ਉਹਨਾਂ ਨੇ ਕਮੈਂਟ ਕੀਤਾ, ਜਿਹੜੇ ਉੱਥੋਂ ਹੀ ਨੇ ਗੁਜਰਾਲੇ ਤੋਂ, ਜਿਹੜਾ ਤੁਸੀਂ ਪੁੱਛ ਰਹੇ ਜੀ ਐਮਨਾਬਾਦ, ਤੇ ਉਹਨਾਂ ਨਾਲ ਤੁਸੀਂ ਜਵੇਦ ਸਾਹਿਬ ਉਹਨਾਂ ਨਾਲ ਕੰਟੈਕਟ ਕਰ ਸਕਦੇ ਜੇ, ਜਵੇਦ ਅਮਜਦ ਰਾਣਾ। ਅੱਛਾ ਜੀ, ਐਮਨਾਬਾਦ ਵਾਲਿਆਂ ਦੀ ਵੀ ਕਨੈਕਸ਼ਨ ਬਣ ਗਿਆ ਜੀ। ਲਓ ਜੀ, ਮਨੋਜ ਭੱਲਾ ਜੀ ਦਾ, ਜਾਵੇਦ ਅਮਜਦ ਰਾਣਾ ਸਾਹਿਬ ਦਾ ਕਨੈਕਸ਼ਨ ਬਣ ਗਿਆ ਜੀ ਐਮਨਾਬਾਦ ਦੇ ਨੇ ਜੀ। ਬਹੁਤ ਖੂਬ। ਅਸੀਂ ਕੋਸ਼ਿਸ਼ ਕਰ ਰਹੇ ਕਿ ਵੱਧ ਤੋਂ ਵੱਧ ਅਸੀਂ ਕਨੈਕਸ਼ਨਸ ਬਣਾ ਸਕੀਏ। ਨਵਾਂ ਸ਼ਹਿਰ ਬਲਾਚੌਰ ਡਿਸਟ੍ਰਿਕਟ ਦੇ ਏਰੀਆ ਦੇ ਬਾਰੇ ਪੁੱਛ ਰਹੇ ਨੇ ਮੁਹੰਮਦ ਖਾਲਿਕ ਸਾਹਿਬ, ਪਿੰਡ ਕੰਗਣਾ। ਸੋ ਬਲਾਚੌਰ ਦੇ ਬਹੁਤ ਸਾਰੇ ਲੋਕ ਸਾਨੂੰ ਨਾਲ ਜੁੜੇ ਹੋਣਗੇ। ਜ਼ਰੂਰ ਸਰ ਕੰਟੈਕਟ ਬਣਾਓ ਜੀ। ਦੇਖੋ ਜੀ, ਜ਼ੋਹੇਬ ਹਸਨ ਸਾਹਿਬ, ਸਰਦਾਰ ਸਾਹਿਬ ਹੈਜ਼ ਵੈਰੀ ਡੀਪ ਨੌਲੇਜ ਆਫ ਪੰਜਾਬ। ਬਹੁਤ ਮਿਹਰਬਾਨੀ ਜੀ। ਅੱਛਾ, ਇੱਕ ਤੁਹਾਡਾ ਕੁਇਕਲੀ ਤੁਹਾਡਾ ਹੋਰ ਗੱਲ ਸ਼ੇਅਰ ਕਰ ਲਵਾਂਗੇ। 2 ਦਿਨ ਪਹਿਲੇ ਸਾਡੇ ਪ੍ਰੋਗਰਾਮ ਤੋਂ ਬਾਅਦ ਮੈਨੂੰ ਕਿਸੇ ਨੇ ਜ਼ਾਤੀ ਤੌਰ ਤੇ, ਮੈਨੂੰ ਬਹੁਤ ਸਾਰੇ ਲੋਕ ਮੈਨੂੰ ਕੰਟੈਕਟ ਕਰ ਰਹੇ ਨੇ, ਮੈਨੂੰ ਐਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਮਾਫੀ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਹਨਾਂ ਨੂੰ ਮੈਂ ਐਡ ਨਹੀਂ ਕਰ ਪਾ ਰਿਹਾ। ਮੇਰੀ 5000 ਦੋਸਤਾਂ ਦੀ ਫੇਸਬੁੱਕ ਤੇ ਲਿਮਿਟ ਹੁੰਦੀ ਹੈ ਤੇ ਮੈਂ 5000 ਪੂਰੇ ਕਰ ਚੁੱਕਿਆ, ਤੇ ਮੈਂ ਹੋਰ ਕਿਸੇ ਨੂੰ ਐਡ ਜੇ ਨਹੀਂ ਕਰ ਸਕਦਾ ਉਸ ਤੇ ਮੈਂ ਮਾਫੀ ਚਾਹੁੰਦਾ। ਮੇਰੇ ਹੋਰ ਪ੍ਰੋਫੈਸ਼ਨਲ ਪੇਜ ਹੈ, ਤੁਸੀਂ ਉੱਥੇ ਜਾ ਕੇ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਮੇਰਾ ਕੰਟੈਕਟ ਕਰ ਸਕਦੇ ਹੋ, ਰਾਬਤਾ ਕਰੋ ਮੇਰੇ ਨਾਲ ਉੱਥੇ। ਪਰ ਇੱਕ ਹੋਰ ਦੋਸਤ ਨੇ ਮੈਨੂੰ ਇੱਕ ਕਹਾਣੀ ਭੇਜੀ ਕਿ ਉਹਨਾਂ ਨੂੰ ਜਾਣਨਾ ਚਾਹਿਆ ਕਿ ਬਾਹਰ ਕਦੋਂ ਵਸੇ, ਇਹ 12 ਕਦੋਂ ਆਬਾਦ ਹੋਈਆਂ, ਉਹਦੇ ਬਾਰੇ ਸਵਾਲ ਪੁੱਛਿਆ। ਹਾਲਾਂਕਿ ਇਸ ਤੇ ਪੂਰਾ ਪ੍ਰੋਗਰਾਮ ਕਰ ਸਕਦਾ 12 ਆਬਾਦ ਹੋਣ ਦੇ ਉੱਤੇ, ਪਰ ਇੱਕ ਬਰੀਫ ਜੀ ਉਹਨਾਂ ਨੂੰ ਮੈਂ, ਕਿਉਂਕਿ ਹਾਲੀਆ ਦੌਰ ਵਿੱਚ ਉਹਨਾਂ ਨੂੰ ਗੱਲ ਦੱਸੀ ਹੈ। ਸਵਰਨ ਬੰਗਾ ਜੀ ਦੱਸੇ ਜੀ, ਉਹ ਨਵਾਂ ਸ਼ਹਿਰ ਦੇ ਨੇ ਜੀ, ਬਲਾਚੌਰ ਵਾਲੇ ਹੋ ਤੁਸੀਂ। ਸਵਰਨ ਬੰਗਾ ਜੀ ਨਾਲ ਕੰਟੈਕਟ ਕਰ ਲਓ, ਉਹ ਗੱਲ ਕਰ ਰਹੇ ਨੇ ਜੀ। ਨਾਲ ਨਾਲ ਮੈਂ ਵੀ ਗੱਲਾਂ ਕਰਦਾ ਰਹਾਂ, ਨਾਲ ਤੁਹਾਨੂੰ ਹੋਰ ਗੱਲਾਂ ਵੀ ਸੁਣਾਉਂਦਾ ਰਹਾਂਗਾ ਜੀ। ਅੱਛਾ ਜੀ, ਉਹਨਾਂ ਨੇ ਮੁਝੇ 12 ਕਦੋਂ ਆਬਾਦ ਹੋਈ, ਤਾਂ 12 ਦੀ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਅਸੀਂ ਜਾਣਦੇ ਕਿ ਖਾਲਸਾ ਰਾਜ 1840 ਦੇ ਕਰੀਬ ਅੰਗਰੇਜ਼ਾਂ ਦੇ ਹੱਥ ਵਿੱਚ ਚਲਾ ਗਿਆ। ਖਾਲਸਾ ਰਾਜ ਸਮਾਪਤ ਹੋਇਆ ਤਾਂ ਜਿਹੜਾ ਪੰਜਾਬ ਜਿਹੜਾ ਹੈ ਉਹ ਅੰਗਰੇਜ਼ਾਂ ਦੇ ਹੱਥ ਆ ਗਿਆ। ਜਦੋਂ ਪੰਜਾਬ ਅੰਗਰੇਜ਼ਾਂ ਦੇ ਹੱਥ ਹੋਇਆ ਤਾਂ ਉਹਨੇ ਦੇਖਿਆ ਕਿ ਪੰਜਾਬ ਦੇ ਵਾਹੀ ਵਾਲੀ ਜ਼ਮੀਨ ਜਿਹੜੀ ਹੈ ਉਹ ਥੋੜੀ ਹੈ ਤੇ ਆਬਾਦੀ ਜ਼ਿਆਦਾ ਹੋ ਰਹੀ ਹੈ, ਤੇ ਬਹੁਤੀ ਜਿਹੜੀ ਆਬਾਦੀ ਹੈ ਉਹ ਜਿਹੜੀ ਹੈਗੀ ਜੀ ਈਸਟਰਨ ਸਾਈਡ ਆਫ ਪੰਜਾਬ, ਯਾਨੀ ਕਿ ਅੰਮ੍ਰਿਤਸਰ ਤੋਂ ਲੈ ਕੇ ਲਾਹੌਰ ਤੱਕ ਦੇ ਇਲਾਕੇ ਵਿੱਚ ਹੈ। ਜਿਹੜਾ ਫੈਸਲਾਬਾਦ ਤੋਂ ਲੈ ਕੇ ਉੱਪਰ ਦਾ ਜਿਹੜਾ ਸਾਰਾ ਇਲਾਕਾ, ਉੱਥੇ ਆਬਾਦੀ ਬਹੁਤ ਘੱਟ ਸੀ। ਇੱਥੇ ਉਸ ਵੇਲੇ ਦੀ ਆਬਾਦੀ ਜਿਹੜੀ ਹੈ, ਹਰ ਇੱਕ ਸਕੁਆਇਰ ਮੀਲ ਦੇ ਵਿੱਚ ਸਿਰਫ 7 ਬੰਦੇ ਦੀ ਆਬਾਦੀ ਸੀ। ਸਿਰਫ 7 ਬੰਦਾ, 1 ਮੀਲ ਦੇ ਵਿੱਚ 7 ਬੰਦੇ ਵੱਸਦੇ ਸੀ। ਤੇ ਹੁਣ ਤੇ ਕਰੀਬ 250-300 ਤੋਂ ਉੱਪਰ ਪਹੁੰਚ ਗਈ ਸੀ, ਸ਼ਾਇਦ ਉਸ ਤੋਂ ਵੀ ਜ਼ਿਆਦਾ ਹੋਵੇ। ਤੇ ਉਹਨਾਂ ਨੇ ਫੈਸਲਾ ਕੀਤਾ, ਉਹਨਾਂ ਨੇ ਸਰਵੇ ਕਰਵਾਇਆ, ਲੈਂਡ ਸਰਵੇ, ਕਿ ਜੰਗਲ ਜਿਹੜੇ ਨੇ, ਜੰਗਲ ਵੇਲੇ ਇਹਨੂੰ ਗਾਹਤਾ ਜਾਵੇ ਤੇ ਇੱਥੇ ਖੇਤੀ ਲਾਇਕ ਜ਼ਮੀਨ ਬਣਾਈ ਜਾਏ। ਤੇ 1850 ਵਿੱਚ ਸਰਵੇ ਸ਼ੁਰੂ ਹੋਇਆ। 1880 ਵਿੱਚ ਨਹਿਰਾਂ ਦਾ ਬਣਨੀਆਂ ਸ਼ੁਰੂ ਹੋਈਆਂ। ਸਰਕਾਰ ਦਾ ਫੈਸਲਾ ਇਹ ਸੀ ਕਿ ਕੁਝ ਜ਼ਮੀਨਾਂ ਵੇਚਾਂਗੇ, ਕੁਝ ਲੋਕਾਂ ਨੂੰ ਵਸਾਵਾਂਗੇ, ਤੇ ਇਸ ਨਾਲ ਆਬਾਦੀ ਵੀ ਘਟੇਗੀ ਤੇ ਇੱਥੇ ਕਾਸ਼ਤਕਾਰੀ ਹੋਣ ਕਰਕੇ 4 ਪੈਸੇ ਸਰਕਾਰ ਦੇ ਟੈਕਸ ਦੇ ਵਧਣਗੇ। ਪਰ ਜ਼ਮੀਨਾਂ ਸਰਕਾਰ ਕੋਲ ਬਹੁਤੀਆਂ ਵਿਕੀਆਂ ਨਾ। ਕੁਝ ਜ਼ਮੀਨਾਂ ਵੇਚੀਆਂ, ਕੁਝ ਉਹਨਾਂ ਨੇ ਇਨਾਮ ਦੇ ਤੌਰ ਤੇ ਲੋਕਾਂ ਨੂੰ ਦਿੱਤੀਆਂ, ਕੁਝ ਲੋਕਾਂ ਨੂੰ ਮੁਫਤ ਵੀ ਦਿੱਤੀਆਂ, ਕੁਝ ਉਹਨਾਂ ਨੇ ਆਕਸ਼ਨ ਨਿਲਾਮ ਕਰਕੇ ਲੋਕਾਂ ਨੂੰ 100-100 ਸਾਲ ਦੀ ਨਿਲਾਮੀ ਦੇ ਉੱਤੇ ਵੀ ਦਿੱਤੀਆਂ, ਕਿਉਂਕਿ 100-100 ਸਾਲ ਤੁਹਾਨੂੰ ਪਤਾ ਲਿਖਦੇ ਨੇ ਕਿ 100 ਸਾਲ ਤੁਹਾਡੀ ਹੈ। ਸੋ 1905 ਵਿੱਚ ਲੋਕ ਇੱਥੇ ਆ ਕੇ ਵਸਣੇ ਸ਼ੁਰੂ ਹੋਏ। ਪਹਿਲਾਂ ਅਲੱਗ-ਅਲੱਗ ਸਭ ਤੋਂ ਪਹਿਲਾਂ ਸਰਗੋਧੇ ਦੇ ਇਲਾਕੇ ਜਾਣ ਕੇ ਵਸੇ, ਉਸ ਤੋਂ ਬਾਅਦ ਫਿਰ ਗੰਜੀਬਾਰ, ਨੀਲੀਬਾਰ, ਹੋਰ ਇਸ ਤਰ੍ਹਾਂ ਉੱਪਰ ਹੋਰ ਬਾਅਦ ਵਸਾਉਂਦੇ ਚਲੇ ਗਏ। ਸੋ 1905 ਤੋਂ ਲੈ ਕੇ 1930 ਦੇ ਵਿੱਚ ਬਹੁਤੀਆਂ 12 ਆਬਾਦ ਹੋਈਆਂ, ਤੇ ਇਸ ਵਿੱਚ ਬਹੁਤੀਆਂ ਜਿਹੜੀ ਕੌਮਾਂ ਆ ਕੇ ਵਸੀਆਂ ਉਹ ਕਾਸ਼ਤਕਾਰਾਂ ਦੀਆਂ ਤੇ ਉਹ ਨਾਲ ਕਾਮਿਆਂ ਦੀਆਂ, ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀ। ਤੇ ਜਿਹੜੀ ਵਪਾਰ ਕਰਨ ਵਾਲੀਆਂ ਕੌਮਾਂ ਸਨ, ਉਸ ਦੇ ਵਿੱਚ ਜਿਹੜੇ ਆਮ ਤੌਰ ਤੇ ਵੈਸਟਰਨ ਪੰਜਾਬ ਦੇ ਜਿਹੜੇ ਵਿੱਚ ਪਹਿਲੇ ਖੱਤਰੀ ਜਿਹੜੇ ਸੀ ਉਹ ਵਪਾਰ ਕਰਦੇ। ਈਸਟਰਨ ਪੰਜਾਬ ਵਿੱਚ ਇਹ ਕੰਮ ਜ਼ਿਆਦਾ ਬਾਣੀਏ ਕਰਦੇ ਸੀ, ਅਗਰਵਾਲ ਕਮਿਊਨਿਟੀ ਕਰਦੀ ਸੀ, ਪਰ ਉਹ ਮੂਵ ਕਰਕੇ ਨਹੀਂ ਗਏ। ਬਹੁਤਾ ਇਹ ਵਪਾਰ ਜਿਹੜਾ ਖੱਤਰੀਆਂ ਨੇ ਵੈਸਟਰਨ ਪੰਜਾਬ ਵਿੱਚ ਸੰਭਿਆ। ਸੋ ਇਹ ਜੀ ਮੁਕਤਸਰ ਦੀ ਕਹਾਣੀ ਹੈ ਜੀ 12 ਦੇ ਵਸਣ ਦੀ। ਤੇ ਉਹ 12 ਵਿੱਚ ਵਸਣ ਵਾਲਿਆਂ ਵਿੱਚ ਨਾਸਰ ਸਾਹਿਬ ਤੁਹਾਡਾ ਪਰਿਵਾਰ ਵੀ ਹੈ, ਤੁਸੀਂ ਵੀ ਉੱਥੋਂ ਹੀ ਆਏ ਹੋ ਜੀ। ਬਿਲਕੁਲ ਜੀ, 12 ਚ ਆਏ। ਅਸੀਂ ਆਏ ਜਿਹੜੀ ਸੰਦਲਬਾਰ ਹੈ 1890 ਦੇ ਦੌਰ ਦੇ ਵਿੱਚ, 90 ਤੋਂ ਔਨਵਰਡ
ਅੱਗੇ ਵਸੀਏ ਫੈਸਲਾਬਾਦ ਸ਼ਹਿਰ ਜਿਹੜਾ ਲੈਲਪੁਰ, ਪੁਰਾਣਾ ਲੈਲਪੁਰ, ਇਹ ਉਦੋਂ ਤੋਂ ਸਟਾਰਟ ਹੋ ਕੇ ਹੁਣ ਵੇਖੋ ਕਿੱਡਾ ਵੱਡਾ ਸ਼ਹਿਰ ਬਣ ਚੁੱਕਿਆ, ਤੀਸਰਾ ਵੱਡਾ ਸ਼ਹਿਰ ਬਣ ਚੁੱਕਿਆ। ਉਦੋਂ ਦਾ ਜਦੋਂ ਆਪਾਂ ਗੱਲ ਕਰ ਲੈਂਦੇ ਹਾਂ ਇੱਥੋਂ ਸਟਾਰਟ ਹੋ ਕੇ ਕੋਈ ਪੀਰਮਲ, ਟੋਬਾ ਟੇਕ ਸਿੰਘ, ਗੁਜਰਾ, ਇਹ ਸਾਰੇ ਉਦੋਂ ਦੀ ਆਬਾਦ ਕਰੀਏ। ਝੰਗ ਦੀ ਥੱਲੜੀ ਸਾਈਡ ਤੇ ਇਧਰੋਂ ਜੇ ਦਰਿਆ ਦੀ ਆਪਣਾ ਗੱਲ ਕਰੀਏ ਸਮੁੰਦਰੀ ਤਾਂਦਰੇ ਵਾਲੇ ਤੋਂ ਥੱਲੜੀ ਸਾਈਡ, ਸਾਰੀ ਲਾਈਨ ਜਿਹੜੀ ਆ ਇਹ ਉਦੋਂ ਦੀ ਆਬਾਦ ਹੋਈ ਆ, ਸੰਦਲਬਾਰ ਜਿਹਨੂੰ ਕਹਿੰਦੇ। ਸੋ ਕਮੈਂਟ ਮੈਂ ਬਾਰ-ਬਾਰ ਪੇਸਟ ਕਰ ਰਿਹਾ ਲਿੰਕ, ਜੇ ਕੋਈ ਦੋਸਤ ਆਉਣਾ ਚਾਹੁੰਦਾ ਹੋਵੇ ਤਾਂ ਰਾਜ ਗਰੇਵਾਲ ਸਾਹਿਬ ਆਉਂਦੇ ਆ, ਤੁਸੀਂ ਕਰ ਸਕਦੇ ਹੋ ਜੀ, ਜ਼ਰੂਰ ਅਸੀਂ ਵੀ ਕਰਾਂਗੇ। ਲੇਕਿਨ ਵੇਖੋ ਨਾ ਹੁਣ ਜਿੰਨੇ ਲੋਕ ਆ, ਇੱਕ ਬੰਦਾ ਇਕੱਲਾ ਉਹਨਾਂ ਕੁਝ ਨਹੀਂ ਕਰ ਸਕਦਾ, ਜਿੱਥੇ ਜ਼ਿਆਦਾ ਹੱਥ ਹੋਣ ਜ਼ਿਆਦਾ ਕੰਮ ਹੋ ਸਕਦਾ। ਸੋ ਜਿੰਨੇ ਲੋਕ ਹੁਣ ਜੁੜੇ ਨੇ ਇੱਕ ਦੂਜੇ ਦੇ ਨਾਲ, ਚਲੋ ਇਹਨਾਂ 'ਚ ਆਪਾਂ 5-10 ਦਾ ਵੀ ਇੱਕ ਦੂਜੇ ਨਾਲ ਕੰਟੈਕਟ ਕਰਵਾਤਾ ਤੇ ਉਹ ਬੜੀ ਵੱਡੀ ਸਾਡੀ ਜਿੱਤ ਹੋਏਗੀ। ਕਿਉਂ ਜੀ ਅਰੋੜਾ ਸਾਹਿਬ? ਜੀ ਬਿਲਕੁਲ। ਸੋ ਬਹੁਤ ਸਾਰੇ ਸਾਡੇ ਦੋਸਤ ਆਪਣੇ ਆਪਣੇ ਪਿੰਡਾਂ ਦੀ ਜਾਣਕਾਰੀ, ਖੁਰਲਾ ਕਿੰਗਰਾ ਜ਼ਿਲ੍ਹਾ ਜਲੰਧਰ ਤੋਂ ਪਿੱਛੋਂ ਚੱਕ 362 ਕੋਰੀਆ ਤਹਿਸੀਲ ਗੋਜਰਾ ਦੇ ਨੇ ਜੀ ਹਿੰਮਤ ਸਿੰਘ ਜੀ, ਉਹ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ। ਮੋਨਿਕਾ ਚੌਧਰੀ ਬੋਹਰਾ ਦੀ ਹਵੇਲੀ ਦੀ ਗੱਲ ਕਰ ਰਹੇ ਨੇ। ਅੱਛਾ ਜੀ, ਜ਼ੋਹੇਬ ਹਸਨ ਸਾਹਿਬ ਪੁੱਛ ਰਹੇ ਸਰ, ਇੱਕ ਸਵਾਲ ਹੈ ਕਿ ਪਹਾੜੀ ਤੇ ਪੋਠੋਹਾਰੀ ਜ਼ੁਬਾਨ ਪੰਜਾਬੀ ਜ਼ੁਬਾਨ ਹੈ? ਬਿਲਕੁਲ ਜੀ ਪੰਜਾਬੀ ਹੈ। ਇਹ ਕਹਿਣਾ ਕਿ ਉਹ ਪੰਜਾਬੀ ਨਹੀਂ, ਇਹ ਗਲਤ ਹੋਏਗਾ। ਬਿਲਕੁਲ ਪੰਜਾਬੀ ਅੰਦਾਜ਼ ਅਲੱਗ ਹੋ ਸਕਦਾ ਹੈ, ਲਹਿਜਾ ਅਲੱਗ ਹੋ ਸਕਦਾ ਹੈ, ਪਰ ਬਹੁਤ ਮੂਲ ਰੂਪ ਵਿੱਚ ਦੋਨੋਂ ਪੰਜਾਬੀ ਜ਼ੁਬਾਨਾਂ ਨੇ, ਉਹਨਾਂ ਵਿੱਚ ਕੋਈ ਲੰਬਾ ਚੌੜਾ ਫਰਕ ਨਹੀਂ ਹੈ। ਇਹ ਮੈਂ ਮੰਨਦਾ ਹਾਂ। ਅੱਛਾ, ਪਰ ਅੱਜ ਕਿਉਂ ਅਸੀਂ ਜ਼ੁਬਾਨਾਂ ਦੀ ਗੱਲ ਨਹੀਂ ਕਰ ਰਹੇ, ਅੱਜ ਅਸੀਂ ਲੋਕਾਂ ਨੂੰ ਮਿਲਾਉਣ ਦੀ ਗੱਲ ਕਰ ਰਹੇ। ਸੋ ਬਹੁਤਾ ਫੋਕਸ ਮੇਰਾ ਉਸ ਤਰਫ ਰਹੇਗਾ। ਸੋ ਪਰ ਵਿੱਚੋਂ ਜੇ ਤੁਹਾਡੇ ਕੋਈ ਸਵਾਲ ਨੇ, ਮੈਂ ਕੋਸ਼ਿਸ਼ ਕਰਾਂਗਾ ਮੁਕਤਸਰ ਦੀ ਉਸ ਬਾਰੇ ਵੀ ਗੱਲ ਕਰ ਲਈ ਜਾਏ। ਸਾਡੇ ਨਾਲ ਇੱਕ ਹੋਰ ਦੋਸਤ ਜੁੜ ਰਹੇ ਨੇ ਜੀ ਲਾਈਨ ਦੇ ਉੱਤੇ ਨੇ। ਜੀ ਆਇਆਂ ਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਰਿੰਦਰਪਾਲ ਜੀ। ਹਾਂਜੀ ਸਰ, ਸਾਡਾ ਪਿੰਡ ਸੀਗਾ ਜੀ ਚੱਕ ਨੰਬਰ 241 ਜੀ। ਇਹ ਕਿਹੜਾ ਜ਼ਿਲ੍ਹਾ? ਹੈਲੋ, ਜ਼ਿਲ੍ਹਾ ਜ਼ਿਲ੍ਹਾ ਹੈਗਾ ਜੀ, ਜ਼ਿਲ੍ਹਾ ਹੈਗਾ ਜੀ ਲਾਇਲਪੁਰ। ਹਾਂਜੀ, ਤਹਿਸੀਲ? ਇਹ ਤਹਿਸੀਲ ਤਾਂ ਸਰ ਬਾਬਾ ਜੀ ਨੂੰ ਦੱਸਿਆ ਨਹੀਂ ਸੀਗਾ, ਤੇ ਸਾਡਾ ਨਾ ਉਹਦੇ ਪਿੰਡ ਦਾ ਨਾਮ ਚੈਂਚਲ ਸਿੰਘ ਵਾਲਾ ਕਹਿੰਦੇ ਆ ਜੀ ਉਹਨੂੰ। ਇਹ ਕਿਹੜਾ ਕਹਿੰਦੇ? ਚੈਂਚਲ ਸਿੰਘ ਵਾਲਾ ਜੀ, ਚੈਂਚਲ ਸਿੰਘ ਵਾਲਾ। ਹਾਂ, ਚੰਚਲ ਸਿੰਘ ਵਾਲਾ, ਬਿਲਕੁਲ ਬਿਲਕੁਲ। ਚੰਚਲ ਸਿੰਘ ਵਾਲੇ ਦੇ ਬਹੁਤ ਦੋਸਤ ਨੇ ਮੇਰੇ ਵੀ, ਮੈਂ ਪਰਸਨਲੀ ਵੀ ਤੁਹਾਨੂੰ ਉਹਨਾਂ ਦਾ ਨੰਬਰ ਦੇ ਸਕਦਾ। ਤੇ ਚੰਚਲ ਸਿੰਘ ਵਾਲੇ ਦੀ ਆਪਾਂ ਥੋੜੇ ਦਿਨ ਪਹਿਲੇ ਇੱਕ ਵੀਡੀਓ ਬਣਾ ਕੇ, ਉਥੋਂ ਦੇ ਦੋਸਤ ਆਏ ਸੀ ਅਮਰੀਕਾ ਤੋਂ, ਤੇ ਉਹਨਾਂ ਦੀ ਵੀਡੀਓ ਬਣਾ ਕੇ ਆਪਾਂ ਪੋਸਟ ਵੀ ਕੀਤੀ ਸੀ YouTube ਚੈਨਲ ਤੇ। ਉਹ ਵੀਡੀਓ ਵੀ ਵੇਖ ਸਕਦੇ ਜੇ। ਤੇ ਤੁਹਾਨੂੰ ਉਥੋਂ ਦੇ ਦੋਸਤਾਂ ਦੇ ਨੰਬਰ ਵੀ ਅਸੀਂ ਦੇ ਦਾਂਗੇ, ਤੁਸੀਂ ਸਾਨੂੰ ਇਨਬਾਕਸ ਕਰਿਓ। ਬਾਕੀ ਜੇ ਹੁਣ ਕੋਈ ਵੇਖਦਾ ਹੋਵੇ ਉਸ ਏਰੀਏ ਦਾ, ਝੰਗ ਰੋਡ ਰੈਲਪੁਰ ਦਾ, ਤੇ ਹਰਿੰਦਰਪਾਲ ਦੇ ਨਾਲ ਕੰਟੈਕਟ ਕਰ ਲਓ। ਤੁਸੀਂ ਆਪਣਾ ਨੰਬਰ ਕਮੈਂਟ ਦੇ ਵਿੱਚ WhatsApp ਨੰਬਰ ਜ਼ਰੂਰ ਛੱਡ ਦਿਓ। ਠੀਕ ਹੈ ਜੀ, ਥੈਂਕ ਯੂ ਜੀ। ਬਹੁਤ ਸ਼ੁਕਰੀਆ ਜੀ। ਸੁਖਵੀਰ ਸਿੰਘ ਔਜਲਾ ਸਾਹਿਬ ਤੁਹਾਡੇ ਵਾਸਤੇ ਸਵਾਲ ਪੁੱਛ ਰਹੇ ਨੇ ਜੀ, ਨਾਸਰ ਸਾਹਿਬ। ਨਾਸਰ ਢਿੱਲੋਂ ਸਾਹਿਬ, ਤੁਹਾਡਾ ਭਾਰਤ ਵਿੱਚ ਕਿਹੜਾ ਪਿੰਡ ਸੀ? ਪੁੱਛਦੇ ਤੁਹਾਡਾ ਇੰਡੀਆ 'ਚ ਕਿਹੜਾ ਪਿੰਡ ਸੀ ਜੀ? ਇਹ ਸੁਖਵੀਰ ਸਿੰਘ ਔਜਲਾ ਜਾਣਨਾ ਚਾਹੁੰਦੇ ਨੇ ਜੀ। ਔਜਲਾ ਸਾਹਿਬ ਸਾਡਾ ਤਰਨਤਾਰਨ 'ਚ, ਹੁਣ ਪਹਿਲਾਂ ਤੇ ਹੈਗਾ ਸੀ ਅੰਮ੍ਰਿਤਸਰ ਹੀ, ਹੁਣ ਤਰਨਤਾਰਨ 'ਚ ਪੰਜਵੜ। ਅੱਛਾ ਜੀ, ਪੰਜਵੜ ਪਿੰਡ ਤੁਹਾਡਾ ਸੀ, ਜਿਸ ਦੇ ਨਾਂ ਤੇ ਹੁਣ ਵੀ ਤੁਹਾਡਾ 6 ਚੱਕ ਪੰਜਵੜ, ਹੁਣ ਵੀ ਪੰਜਵੜ ਹੀ ਹੈ ਜੀ। ਹਾਂਜੀ, ਕਿਉਂਕਿ ਉਦੋਂ ਜਦੋਂ ਇਹਨਾਂ ਪਿੰਡ ਵਸਾਏ ਸੀ ਇੱਥੇ 12 'ਚ, ਉਦੋਂ ਜਿਹੜੇ ਉੱਥੋਂ ਜਿਹੜੇ ਪਿੰਡ ਤੋਂ ਉੱਠ ਕੇ ਆਏ ਸੀ, ਮੈਂ ਆਪਣੇ ਪਿੰਡ ਦਾ ਦੱਸਦਾ, ਇੱਥੇ ਸਾਡੇ 4 ਪਿੰਡਾਂ 'ਚ ਬੈਠੇ, ਉਹ ਸਾਰਿਆਂ ਦੇ ਨਾਲ ਪੰਜਵੜ ਹੀ ਲੱਗਦਾ। ਅੱਛਾ ਜੀ, ਮੈਂ ਖਾਸ ਤੌਰ ਤੇ ਉਹਨਾਂ ਦੇ ਜਿਹੜੇ ਗੁਰਮੁਖੀ ਵਿੱਚ ਮੈਸੇਜ ਲਿਖ ਰਹੇ ਨੇ ਉਹਨਾਂ ਪੜ੍ਹ ਰਿਹਾ ਜੀ ਮੈਂ, ਤਾਂ ਕਿ ਸਾਰਿਆਂ ਨੂੰ ਜਿਹੜੇ ਸਾਡੇ ਮਿੱਤਰ ਨੇ ਉਹਨਾਂ ਨੂੰ ਸਮਝ ਆ ਜਾਵੇ ਕਿ ਮੈਸੇਜ। ਕਿ ਨਾਸਰ ਢਿੱਲੋਂ ਸਾਹਿਬ, ਤੁਸੀਂ ਮੇਰੇ ਨਾਲ WhatsApp ਤੇ ਜੁੜੇ ਹੋ ਜੀ। ਨਵੇਂ ਸ਼ਹਿਰ ਏਰੀਏ ਦੀ ਕੋਈ ਵੀ ਗੱਲ ਪੁੱਛ ਸਕਦੇ ਹੋ। ਸਵਰਨ ਬੰਗਾ ਜੀ ਨੇ ਤੁਹਾਨੂੰ ਕਿਹਾ ਜੀ। ਸਵਰਨ ਸਾਹਿਬ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਜੀ, ਬੰਗਾ ਸਾਹਿਬ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਹੋਰ ਕੋਈ ਦੋਸਤ ਪੁੱਛਣਾ ਚਾਹੁੰਦਾ ਹੋਵੇ, ਕਮੈਂਟ ਸੈਕਸ਼ਨ 'ਚ ਕਾਫੀ ਸਾਰੇ ਦੋਸਤ ਜਿਹੜੇ ਆ ਆਪਣੇ ਨੰਬਰ ਛੱਡ ਰਹੇ ਨੇ। ਇੱਕ ਦੋਸਤ ਨੇ, ਉਹਨਾਂ ਨੇ ਨੰਬਰ ਵੀ ਛੱਡਿਆ, ਆਪਣਾ ਲਿਖਿਆ ਮੈਂ ਹਯਾਤ ਚੀਚਾ ਵਤਨੀ ਤੋਂ ਆ। ਚੀਚਾ ਵਤਨੀ ਤੋਂ ਕੋਈ ਦੋਸਤ ਹੋਵੇ ਤੇ ਉਹ ਜ਼ਰੂਰ ਇਹਨਾਂ ਨਾਲ ਜੁੜ ਸਕਦਾ ਜੀ। ਇਹਨਾਂ ਨੇ ਆਪਣਾ ਨੰਬਰ ਵੀ ਛੱਡ ਦਿੱਤਾ ਵਾ। ਨਾਂ ਅਨਹਿਊਮਨ ਕੀ ਕਰਕੇ ਇਹਨਾਂ ਲਿਖਿਆ ਜੀ, ਨਾਂ ਨਹੀਂ ਪੜ੍ਹਿਆ ਜਾਣ ਡਿਆ। ਤੇ ਇਹਨਾਂ ਨੇ ਨੰਬਰ ਵੀ ਛੱਡਿਆ, ਜੇ ਉੱਥੋਂ ਦਾ ਕੋਈ ਚੀਚਾ ਵਤਨੀ ਦਾ ਹੋਵੇ ਤੇ ਇਹਨਾਂ ਨਾਲ ਜੁੜ ਸਕਦਾ। ਮਨੋਜ ਜੀ ਆ, ਮਨੋਜ ਜੀ ਸਾਡੇ ਨਾਲ ਜੁੜ ਗਏ ਨੇ। ਮਨੋਜ ਜੀ ਦਾ ਕੁਐਸਚਨ, ਮਨੋਜ ਜੀ। ਹਾਂਜੀ ਮਨੋਜ ਜੀ। ਮਨੋਜ ਜੀ ਦੂਜਾ ਟੀਵੀ ਬੰਦ ਕਰ ਲਓ ਜੀ। ਹੈਲੋ ਜੀ ਮਨੋਜ ਜੀ। ਹਾਂਜੀ ਭਾਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਪਹਿਲੀ ਵਾਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਬੰਦ ਕਰਤਾ ਜੀ। ਕੀ ਹਾਲ ਚਾਲ? ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡਾ ਰੂਬਰੂ ਹੋ ਰਹੇ ਆ ਆਮਨੇ ਸਾਹਮਣੇ। ਬਿਲਕੁਲ ਮਨੋਜ ਜੀ, ਕਿਹੜਾ ਸ਼ਹਿਰ ਤੋਂ ਕਿੱਥੋਂ ਗੱਲ ਕਰ ਰਹੇ ਹੋ ਜੀ ਅੱਜ ਤੁਸੀਂ? ਭਾਜੀ ਮੈਂ ਕਰਨਾਲ ਸ਼ਹਿਰ ਤੋਂ ਹੈਗਾ ਵਾਂ। ਕਰਨਾਲ ਤੋਂ? ਹਾਂਜੀ। ਔਰ ਮੇਰੇ ਬਜ਼ੁਰਗ ਜਿਹੜੇ ਸੀ,
आवाज बंद और हो गई मेरे ਤੁਹਾਡੀ। बुजुर्ग ਜਿਹੜੇ ਇਮਨਾਬਾਦ ਤੋਂ ਹਾਂਜੀ, ਸੀ ਹਾਂਜੀ। ਔਰ ਕੁਝ ਬਜ਼ੁਰਗ ਸਾਡੇ ਲੋਕਰ ਤੋਂ ਸੀ। ਮੇਰੇ ਜਿਹੜੇ ਵਾਰਿਸ ਸਾਹਿਬ ਦੇ ਜਿਹੜੇ ਏਮਨਾਬਾਦ ਪਿਤਾ ਦੇ ਜੀ ਸੀ ਨਾ। ਮੈਂ ਦੱਸ ਜਾਵਾਂ, ਏਮਨਾਬਾਦ ਦੇ 2 ਦੋਸਤਾਂ ਨੇ ਹੈਲੋ। ਤੁਹਾਨੂੰ ਕਮੈਂਟ 'ਚ ਆਪਣੇ ਨੰਬਰਸ ਦੇ ਦਿੱਤੇ ਆ, ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਤੁਸੀਂ ਆਪਣਾ ਨੰਬਰ ਵੀ ਛੱਡ ਦਿਓ ਤਾਂ ਕਿ ਉਹਨਾਂ ਤੱਕ ਵੀ ਤੁਹਾਡਾ ਨੰਬਰ ਪਹੁੰਚ ਜਾਏ। ਜੀ ਜੀ। ਸੋ ਅਹਿਮਦਾਬਾਦ ਦੇ 2 ਦੋਸਤਾਂ ਨੇ ਤੁਹਾਡੇ ਵਾਸਤੇ ਨੰਬਰ ਛੱਡਿਆ, ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਤੇ ਮਨੋਜ ਜੀ, ਕਰਨਾਲ ਤੋਂ ਬਹੁਤ ਸਾਰੇ ਲੋਕ ਉੱਠ ਕੇ ਪਾਕਿਸਤਾਨ ਗਏ ਸਨ। ਸੋ ਜਿਹੜੇ ਉਹ ਮਿੱਤਰ ਜਿਹੜੇ ਕਰਨਾਲ ਤੋਂ ਗਏ ਨੇ, ਜਿਨ੍ਹਾਂ ਦੇ ਪਰਿਵਾਰ ਪਾਕਿਸਤਾਨ ਨਾਲ ਹਿਜਰਤ ਕਰਕੇ ਗਏ ਨੇ, ਤੇ ਉਹ ਜੇ ਵਾਪਸ ਜੁੜਨਾ ਚਾਹੁੰਦੇ ਨੇ, ਉਹ ਮਨੋਜ ਭੱਲਾ ਜੀ ਨਾਲ ਗੱਲ ਕਰੋ। ਉਹ ਕਰਨਾਲ ਦੇ ਵਿੱਚ ਰਹਿੰਦੇ ਨੇ ਤੇ ਕਰਨਾਲ ਬਾਰੇ ਕਾਫੀ ਕੁਝ ਜਾਣਦੇ ਹੋਣਗੇ, ਸੋ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਜੀ। ਕਮਰ ਵੈਸ ਸਾਡੇ ਨਾਲ ਕਮੈਂਟ ਕਰਦੇ ਆ, ਭੁਲੱਥ ਕਪੂਰਥਲਾ ਜੀ, ਭੁਲੱਥ ਦੀ ਅਸੀਂ ਵੀਡੀਓ ਵੀ ਪਾਈ ਸੀ। ਕਮਰ ਜੀ, ਮੇਰੇ ਕੋਲ ਵੀ ਭੁਲੱਥ ਵਾਲਿਆਂ ਦੇ ਨੰਬਰ ਹੈਗੇ ਆ, ਤੇ ਜੇ ਹੋਰ ਕੋਈ ਦੋਸਤ ਵੇਖਦਾ ਹੋਵੇ ਭੁਲੱਥ ਦਾ ਜਾਂ ਆਸੇ-ਪਾਸੇ ਦਾ, ਕਮੈਂਟ ਸੈਕਸ਼ਨ 'ਚ ਉਹਨਾਂ ਦੋਸਤਾਂ ਨੂੰ ਇਹਨਾਂ ਨੂੰ ਨੰਬਰ ਦੇ ਦਿਓ ਉਹਨਾਂ ਦਾ, ਭੁਲੱਥ ਵਾਲਿਆਂ ਦਾ, ਜਾਂ ਇਹਨਾਂ ਕੋਲੋਂ ਨੰਬਰ ਲੈ ਕੇ ਆਪਣੇ ਭੁਲੱਥ ਵਾਲਿਆਂ ਨੂੰ ਦੇਖ ਕੇ ਇਹਨਾਂ ਦਾ ਕੰਟੈਕਟ ਕਰਵਾ ਦਿਓ, ਜਾਂ ਤੁਸੀਂ ਕਮੈਂਟ ਸੈਕਸ਼ਨ 'ਚ ਇਹਨਾਂ ਨੂੰ ਮੈਂਸ਼ਨ ਕਰ ਦਿਓ ਜੀ। ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਾਰਿਆਂ ਨੂੰ ਨੰਬਰ ਦੇ ਜ਼ਰੀਏ ਕਨੈਕਟ ਕਰਾ ਸਕੀਏ। ਜੋ ਵੀ ਸਾਡੇ ਦੋਸਤ ਨੂੰ ਨੰਬਰ ਦੇ ਰਹੇ ਨੇ, ਤੁਸੀਂ ਡਾਇਰੈਕਟ ਵੀ ਕਰ ਸਕਦੇ ਹੋ। ਜੇ ਤੁਸੀਂ ਨਹੀਂ ਡਾਇਰੈਕਟ ਕਰ ਪਾ ਰਹੇ, ਸਾਡੇ ਨਾਲ ਜ਼ਰੂਰ ਗੱਲ ਕਰੋ, ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਤੁਹਾਡੇ ਨਾਲ ਕੰਟੈਕਟ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। लो जी, नदीम रजा संधू काइंडली कॉन्टैक्ट नंबर तब सेंड करें जब आपको आपका फ्रेंड या उस विलेज से कोई भाई मिल जाए। ठीक है जी, बिल्कुल जी। सो ਜਿਹੜੇ ਵੀ ਦੋਸਤ ਆਪਣੇ ਪਿੰਡ ਬਾਰੇ ਕੋਈ ਗੱਲ ਪੁੱਛਣਾ ਚਾਹੁੰਦੇ, ਲਓ ਜੀ, ਸੁਖਬੀਰ ਸਿੰਘ ਔਜਲਾ ਜੀ ਨੇ ਇੱਕ ਵਾਰ ਫਿਰ ਤੁਹਾਡੇ ਵਾਸਤੇ ਮੈਸੇਜ ਭੇਜਿਆ ਜੀ। ਕਹਿੰਦਾ ਤੁਸੀਂ ਢਿੱਲੋਂ ਸਾਹਿਬ, ਤੁਸੀਂ ਤਾਂ ਮਾਝੇ ਦੇ ਸਾਡੇ ਮਸ਼ਹੂਰ ਪਿੰਡ ਪੰਜਵੜ ਦੇ ਹੈਗੇ ਹੋ ਜੀ। ਇਹ ਤੁਹਾਡੇ ਵਾਸਤੇ ਸੁਖਬੀਰ ਸਿੰਘ ਔਜਲਾ ਜੀ ਕਹਿ ਰਹੇ ਆ। ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਕਿ ਢਿੱਲੋਂ ਸਾਹਿਬ ਪੰਜਵੜ ਵਿੱਚ ਤੁਹਾਡਾ ਘਰ-ਬਾਰ ਸਾਕ ਸੰਬੰਧੀ ਰਹਿੰਦੇ ਨੇ। ਹੁਣ ਹੈਗਾ ਜੀ ਕੋਈ ਪਿੱਛੇ ਉੱਥੇ? ਨਹੀਂ, ਹੁਣ ਤੇ ਕੋਈ ਨਹੀਂ ਜੀ, ਹੁਣ ਤਾਂ ਸਾਰੇ ਫਿਰ ਇੱਧਰ ਆ ਗਏ ਸਨ। ਅਸੀਂ ਅੱਧੇ ਘਰ ਆ ਗਏ ਸਾਂ ਜਦੋਂ ਹੋਈ ਸੀ 12 ਵਜੀਆਂ ਸੀ, ਫਿਰ ਬਾਕੀ ਜਿਹੜੇ ਰਹਿੰਦੇ ਸੀ 47 ਚ ਆ ਗਏ ਜੀ। ਸੋ ਖਾਸ ਤੌਰ ਤੇ ਉਹ ਲੋਕ ਜਿਹੜੇ 12 ਵਜਣ ਤੇ ਆਏ ਸਨ, ਉਹਨਾਂ ਵਿੱਚੋਂ ਬਹੁਤੇ ਲੋਕ ਜਿਹੜੇ ਸਿੱਖ ਸਨ, ਉਹ ਵਾਪਸ ਆਏ ਤੇ ਉਹ ਹਰਿਆਣਾ ਵਿੱਚ ਆਣ ਕੇ ਵਸੇ, ਤੇ ਜਿਹੜੇ ਮੁਸਲਮਾਨ ਸਨ ਉੱਥੇ ਹੀ ਰਹਿ ਗਏ। ਉਹਨਾਂ ਦੇ ਬਲਕਿ ਉਹਨਾਂ ਦੇ ਪਰਿਵਾਰ ਵੀ ਵਾਪਸ ਉੱਥੇ ਪਾਕਿਸਤਾਨ ਵੱਲ ਨੂੰ 12 ਵੱਲ ਨੂੰ ਤੁਰ ਪਏ। ਤੇ ਇਸ ਕਰਕੇ ਬਹੁਤੇ ਪਿੰਡਾਂ ਵਿੱਚ ਉਹਨਾਂ ਦੇ ਕਨੈਕਸ਼ਨ ਨਹੀਂ ਰਹੇ, ਪਰ ਫਿਰ ਵੀ ਇਨਸਾਨੀਅਤ ਦੇ ਕਨੈਕਸ਼ਨ, ਦੋਸਤੀ ਦੇ ਕਨੈਕਸ਼ਨ ਸਾਡੇ ਅਜੇ ਵੀ ਬਰਕਰਾਰ ਨੇ। ਇਸ ਕਰਕੇ ਅਸੀਂ ਗੱਲ ਉਹਨਾਂ ਨਾਲ ਕਰਦੇ ਰਹਿੰਦੇ ਹਾਂ। ਸਾਡਾ ਪਿੰਡ ਪਾਕਿਸਤਾਨ ਬੇਈਦਾਰ ਨਾਲ ਦੇ ਪਿੰਡ ਚੂੜਚੱਕ, ਖੇਖੋਵਾਲੀ, ਭੋਪਾਲ, ਬਲਜਿੰਦਰ ਚੀਮਾ ਜੀ ਲਿਖ ਰਹੇ ਨੇ ਜੀ। ਸੋ ਮੈਂ ਫਿਰ ਪੜ੍ਹਦਾ, ਸਾਡਾ ਨਾਲ ਦੇ ਪਿੰਡ ਚੂੜਚੱਕ, ਖੇਖੋਵਾਲੀ, ਭੋਪਾਲ। ਸੋ ਇਹ ਜੀ ਪਿੰਡ ਚੂੜਚੱਕ, ਖੇਖੋਵਾਲੀ ਦੇ ਕੋਈ ਨੇ ਤੇ ਉਹ ਵੀ ਜ਼ਰੂਰ ਨਾਲ ਗੱਲ ਕਰ ਲਓ ਜੀ। ਸਾਡੀ ਸਿਰਫ ਜੌਬ ਇੰਨੀ ਕੀ ਹੈ ਜੀ, ਅਸੀਂ ਗੁਰਮੁਖੀ ਤੇ ਸ਼ਾਹਮੁਖੀ ਦੀ ਲਾਈਨਾਂ ਪੜ੍ਹ ਦਈਏ, ਜੋ ਤੁਹਾਡੇ ਨਾਲ ਕੰਟੈਕਟ ਕਰਾ ਸਕੀਏ, ਤੇ ਨਾਲ ਉਹਨਾਂ ਦੋਸਤਾਂ ਦੀ ਵੀ ਗੱਲ ਕਰ ਸਕੀਏ ਜਿਨ੍ਹਾਂ ਦੇ ਨਾਲ ਕਿੱਸੇ ਜੁੜੇ ਨੇ, ਕਹਾਣੀਆਂ ਜੁੜੇ, ਜਿਹੜੇ ਵਾਪਸ ਆਪਣੇ ਪਿੰਡਾਂ ਵੱਲ ਨੂੰ ਜਾ ਸਕੇ ਨੇ, ਜਾਂ ਉਹਨਾਂ ਦੇ ਘਰ ਦਾ ਕੋਈ ਜੀ ਵਾਪਸ ਜਾ ਸਕਿਆ। ਅਸੀਂ ਉਹਨਾਂ ਦੀ ਵੀ ਗੱਲ ਕਰਨਾ ਚਾਹੁੰਦੇ ਹਾਂ ਕਿ ਉਹ ਕਦੀ ਵਾਪਸ ਲਾਲੀ ਢਾਲੀਵਾਲ ਆਂਦੇ ਜੀ, ਇਹ ਤਹਿਸੀਲ ਕਪੂਰਥਲਾ ਤੋਂ ਨੇ। ਕਮਰ ਜੀ, ਤੁਸੀਂ ਲਾਲੀ ਢਾਲੀਵਾਲ ਨਾਲ ਕੰਟੈਕਟ ਕਰ ਸਕਦੇ ਜੇ, ਰਾਜ ਗਰੇਵਾਲ ਨਾਲ ਕੰਟੈਕਟ ਕਰ ਸਕਦੇ ਜੇ। ਹਮਾਦ ਜੱਟ, ਤਹਿਸੀਲ व ਜ਼ਿਲ੍ਹਾ ਗੁਰਦਾਸਪੁਰ ਦਾ ਹੋਵੇ ਤੇ ਇਹਨਾਂ ਨਾਲ ਰਾਬਤਾ ਕਰੋ। ਸਰਬਜੀਤ ਸਿੰਘ ਬਾਜਵਾ, ਆਮਿਰ ਸ਼ਹਜ਼ਾਦ ਭਾਈ ਜੀ, ਮੈਂ ਦਸੂਹਾ ਤੋਂ ਹਾਂ, ਖਹਿੜਾ ਕੋਟਲੀ ਸਾਡੇ ਪਿੰਡ ਦੇ ਕੋਲ ਆ। ਲੋ ਜੀ ਸ਼ਹਜ਼ਾਦ ਭਾਈ, ਇਹਨਾਂ ਨਾਲ ਕੰਟੈਕਟ ਕਰੋ। ਸਰਬਜੀਤ ਸਾਹਿਬ ਨਾਲ ਤੁਹਾਡੇ ਲਾਗੇ ਦੇ ਨੇ। ਮਿਰਜ਼ਾ ਫਰਹਾਨ ਬੇਗ ਨੇ, ਇਮਰਾਨ ਫਰਾਂਸ ਤੋਂ ਨੇ, ਰਾਏਪੁਰੀਆ। ਪ੍ਰਮੋਦ ਸਿੰਘ ਢਿੱਲੋਂ ਸਾਹਿਬ, ਜੀ ਸਰ ਹੁਕਮ ਕਰੋ ਜਨਾਬ। ਇੱਕ ਦੋ ਦੋਸਤਾਂ ਨੂੰ ਹੋਰ ਨਾਲ ਆਪਾਂ ਲਾਈਨ ਤੇ ਲੈ ਲਈਏ ਅਰੋੜਾ ਸਾਹਿਬ। ਹਾਂਜੀ ਅਮੀਰ ਜੀ, ਕੀ ਕਹਿਣਾ ਚਾਹੁੰਦੇ ਹੋ? अस्सलाम वालेकुम नासिर भाई, सत श्री अकाल सरदार साहब। सत श्री अकाल जी। भाई नासिर, मेरा पिंड काका है, जिला कुशाब, तहसील नूरपुर थाले। हाँ जी। ते दूसरा मेरा पिंड पैंदा दरिया झेलम दे उत्ते। हाँ जी। बस इतना कहना चाहना, और कुछ ਤੁਸੀਂ ਆਪਣਾ ਤੇ ਹੋਰ ਦੂਸਰਾ ਆਪਣੀ ਤਹਿਸੀਲ ਦਾ ਵੀ ਆਪਣਾ WhatsApp ਨੰਬਰ ਵੀ ਵਿੱਚ ਜ਼ਰੂਰ ਛੱਡੋ, ਉਹ ਜਿਹੜੇ ਦੋਸਤ ਇਸ ਏਰੀਏ ਦੇ ਨੇ ਤੁਹਾਡੇ ਨਾਲ ਕੰਟੈਕਟ ਕਰ ਸਕਣ। ਬਹੁਤ ਸ਼ੁਕਰੀਆ ਤੁਹਾਡਾ। ठीक है भाई, शुक्रिया। अच्छा जी, मैं जी महरोग साहब जी सर, सत श्री अकाल जी अरोड़ा साहब, सलाम नासिर जी। हाँ जी, अपना पिंड सीगा जी ਪਾਕਪਟਨ ਦੇ ਨੇੜੇ ਟਪਈ। हाँ जी, मैं गूगल भी सर्च करिਆ पर ਮੈਨੂੰ ਲੱਭਿਆ ਨਹੀਂਗਾ। ਮਹਿਰੋਗ ਜੀ, ਆਪਣਾ ਤੁਸੀਂ ਲਿਖ ਕੇ ਸਾਰਾ ਆਪਣਾ WhatsApp ਨੰਬਰ ਵੀ ਛੱਡੋ। ਕੋਈ ਪਾਕਪਤਨ ਸ਼ਰੀਫ ਤੋਂ ਹੈ
ਦੋਸਤ ਇਹਨਾਂ ਨਾਲ ਜ਼ਰੂਰ ਮਹਿਰੋਗ ਜੀ ਨਾਲ ਰਾਬਤਾ ਕਰੋ। ਮਹਿਰੋਗ ਜੀ ਤੁਸੀਂ ਆਪਣਾ WhatsApp ਨੰਬਰ ਤੇ ਸਾਰਾ ਪਾਕਪਤਨ ਦਾ ਐਡਰੈਸ ਲਿਖ ਕੇ ਕਮੈਂਟ ਸੈਕਸ਼ਨ 'ਚ ਛੱਡ ਦਿਓ। ਬਹੁਤ ਜੀ ਸ਼ੁਕਰੀਆ ਜੀ ਤੁਹਾਡਾ। ਸ਼ੋਰ ਥੈਂਕ ਯੂ ਮੇਰੀ ਹਾਂਜੀ ਸਾਜੇ ਸਾਹਿਬ ਜੀ ਮੇਰੀ ਪੈਦਾਇਸ਼ ਦਿੱਲੀ ਸ਼ਹਿਰ ਦੀ ਹੈ ਜੀ। ਦਿੱਲੀ ਸ਼ਹਿਰ ਦਾ ਕਿਸੇ ਦਾ ਕੋਈ Hello. ਕਨੈਕਸ਼ਨ ਹੋਵੇ ਉਹ ਮੇਰਾ ਕੰਟੈਕਟ ਕਰ ਸਕਦਾ। ਮੈਂ ਦਿੱਲੀ ਨੂੰ ਬੜਾ ਚੰਗੀ ਤਰ੍ਹਾਂ ਜਾਣਦਾ। ਦਿੱਲੀ ਨਾਲ ਤੁਹਾਡਾ ਮੈਂ ਤੁਹਾਡਾ ਦਿੱਲੀ ਦੇ ਹਰ ਇਲਾਕੇ ਨੂੰ ਚੰਗੀ ਤਰ੍ਹਾਂ ਜਾਣਦਾ। ਤੁਹਾਡਾ ਕੰਟੈਕਟ ਕਰਾ ਸਕਦਾ ਜੀ ਸਜਾਦ ਨਈਮ ਸਾਹਿਬ। ਜੀ ਸਤਿ ਸ੍ਰੀ ਅਕਾਲ ਜੀ ਢਿੱਲੋਂ ਸਾਹਿਬ, ਬੜੀ ਮਿਹਰਬਾਨੀ। ਬੜੇ ਵਾਲੇਕੁਮ ਸਲਾਮ। ਚਿਰ ਦਾ ਇੱਕ ਸ਼ੌਕ ਸੀ ਕਿ ਤੁਹਾਡੇ ਨਾਲ ਗੱਲ ਹੋਵੇ। ਜਹਾਜ਼ ਨੂੰ ਜਾਣਦੇ ਹੋਣੇ ਕਰਦੇ ਹੁੰਦੇ ਸੀ ਕਮੈਂਟ, ਪਰ ਇਹਨਾਂ ਕੋਲੋਂ ਕਨੈਕਟ ਨਹੀਂ ਸੀ ਹੋਇਆ ਜਾਂਦਾ। ਸੋ ਅੱਜ ਫਾਈਨਲੀ ਕਨੈਕਟ ਹੋ ਗਏ। ਕੀ ਗੱਲ ਸੀ, ਥੋੜਾ ਜਿਹਾ ਮੈਂ ਆਪਣਾ ਦੱਸਦਾ ਜੀ। ਮੈਂ ਮੁਲਤਾਨ ਦੇ ਵਿੱਚ ਜ਼ਕਰੀਆ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਹਾਂ ਇੱਥੇ ਉਰਦੂ ਦੇ ਨਾਲ। ਤੇ ਬਸ ਉਹ ਮੇਰਾ ਵੀ ਇੱਕ ਬੜਾ ਸ਼ੌਕ ਹੈ ਕੁਝ ਚੀਜ਼ਾਂ ਜਿਹੜੀਆਂ, ਬਲਕਿ ਮੈਂ ਪਿਛਲੇ ਦਿਨਾਂ ਇੰਦਗੜ੍ਹ ਹੈ ਧਰਮਕੋਟ ਦੇ ਨਾਲ, ਹਾਂਜੀ ਜ਼ਿਲ੍ਹਾ ਮੋਗਾ, ਉੱਥੇ ਆਪਣੇ ਅੱਬੇ ਦਾ ਜਿਹੜਾ ਕਲਾਸ ਪਹਿਲੋ ਵੀ ਲੱਭਾ। ਸਾਡਾ ਉਹ ਪਿੰਡ ਹੈ ਇੰਦਗੜ੍ਹ ਜਿਹੜਾ ਮੋਗੇ ਦੇ ਨਾਲ। ਤੇ ਵੈਸੇ ਇੱਥੇ ਜਿਹੜਾ ਸਾਡਾ ਬਾਈ ਜਿਹੜਾ ਇਲਾਕਾ ਪਿੰਡ ਹੈ ਕੱਸੋਵਾਲ, ਜ਼ਿਲ੍ਹਾ ਪੁਰਾਣਾ ਮਿੰਟ ਘੁਮਰੀ ਸੀ ਦਾ, ਤੇ ਹੁਣ ਉਹਨੂੰ ਸਾਹੀਵਾਲ ਕਹਿੰਦੇ ਨੇ। ਉਹਦੇ ਨਾਲ ਸਾਡਾ ਪਿੰਡ ਸਾਜਿਦ ਭਾਈ ਇਦਾਂ ਕਰੋ ਨਾ, ਆਪਣਾ ਹੁਣ ਜਿੱਥੇ ਤੁਸੀਂ ਜੇ ਉਹਦਾ ਵੀ ਮੈਂਸ਼ਨ ਕਰ ਦਿਓ। ਮੈਂ ਹੁਣ ਇੱਥੇ ਆ ਤੇ ਤੁਹਾਡਾ ਪਿੱਛੇ ਕਿਹੜਾ ਪਿੰਡ ਸੀ ਉਹ ਵੀ ਮੈਂਸ਼ਨ ਕਰ ਦਿਓ ਤੇ WhatsApp ਨੰਬਰ ਵੀ ਛੱਡ ਦਿਓ। ਕਿਉਂਕਿ ਦੋਸਤ ਅਗਰ ਇੱਧਰ ਦੇ ਪੁੱਛਣਾ ਚਾਹੁੰਦੇ ਧਾਰੇ ਏਰੀਏ ਤੇ ਉਹ ਵੀ ਕੰਟੈਕਟ ਕਰਨਾ, ਅਗਰ ਉਧਰ ਦਾ ਕੋਈ ਮਿਲ ਜਾਏ ਤੇ ਉਹ ਵੀ ਤੁਹਾਡਾ ਕੰਟੈਕਟ ਕਰ ਲੈ। ਚਲੋ ਠੀਕ ਹੈ, ਬਹੁਤ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ ਜਨਾਬ। ਅੱਛਾ जी, एक पाकपटन तो एक दोस्त ने किया जी मेरा मैं पाकपटन की बिल्कुल पास पर ना उन्होंने मैं पढ़ नहीं पा रहा जी, तो तुसी पढ़ पढ़ जरूर दसो, मेरे को कुछ दिक्कत आ रही है पढ़ने में। ढपाई कपूरथला दा आकाशदीप सिंह आलूवालिया ने जी, उन्होंने किया जी और ढपाई कपूरथला तो ने जी। लो जी, बहुत सारे दोस्त अपने अपने कॉन्टेक्ट। अमीन चौहान जी वेलकम जनाब, हजूर ਤੁਹਾਨੂੰ ਵੈਲਕਮ। ਤੁਹਾਡਾ ਕੰਟੈਕਟ ਅਮੀਨ ਚੌਹਾਨ ਜੀ ਨੇ ਦੇ ਬਜ਼ੁਰਗਾਂ ਦਾ ਇੰਟਰਵਿਊ ਕਰਨਾ, ਉਹਨਾਂ ਨੇ ਵੀ ਮੈਨੂੰ ਕਿਹਾ ਸੀ। ਅਮੀਨ ਚੌਹਾਨ ਜੀ ਅੱਜ ਫੇਰ ਜੁੜੇ ਨੇ। ਅਮੀਨ ਚੌਹਾਨ ਜੀ ਵੈਲਕਮ ਤੁਹਾਨੂੰ। ਤੁਸੀਂ ਆਉਣਾ ਚਾਹੁੰਦੇ ਹੋ ਸ਼ੋਅ ਦੇ ਵਿੱਚ ਜ਼ਰੂਰ ਸਾਨੂੰ ਮੌਕਾ ਦਿਓ। ਲਿੰਕ ਅਸੀਂ ਸ਼ੇਅਰ ਕੀਤਾ, ਇੱਥੇ ਕਲਿੱਕ ਕਰਕੇ ਸਾਡੇ ਕੋਲ ਤੁਸੀਂ ਆ ਸਕਦੇ ਜੀ। ਅਰੋੜਾ ਸਾਹਿਬ ਕੀ ਕਹਿ ਰਹੇ ਹੋ ਤੁਸੀਂ? ਜੀ ਸੋ ਇੱਕ ਵੀਰ ਸੀਤਾਰਾਮ ਮਾਧੋਪੁਰੀ ਨੇ ਲਿਖਿਆ ਜੀ, ਮੇਰੇ ਪਿੰਡ ਮਾਧੋਪੁਰ ਸੀਰੇਵਾਲ ਜ਼ਿਲ੍ਹਾ ਜਲੰਧਰ ਤੋਂ ਗਏ ਮੁਸਲਮਾਨ ਪਰਿਵਾਰ ਪਾਕਿਸਤਾਨ ਵਿੱਚ ਕਿੱਥੇ ਰਹਿੰਦੇ ਹੋਣਗੇ। ਉਹਨਾਂ ਨੇ ਆਪਣਾ WhatsApp ਨੰਬਰ ਵੀ ਛੱਡਿਆ। ਮੈਂ ਇੱਕ ਵਾਰ ਫਿਰ ਮੈਸੇਜ ਪੜ੍ਹ ਦੇਣਾ ਜੀ। ਮੇਰੇ ਪਿੰਡ ਮਾਧੋਪੁਰ ਸੀਰੇਵਾਲ ਜ਼ਿਲ੍ਹਾ ਜਲੰਧਰ ਤੋਂ ਗਏ ਮੁਸਲਮਾਨ ਪਰਿਵਾਰ ਪਾਕਿਸਤਾਨ ਵਿੱਚ ਕਿੱਥੇ ਰਹਿੰਦੇ ਹੋਣਗੇ। ਜੇ ਤੁਸੀਂ ਪਿੰਡ ਮਾਧੋਪੁਰ ਸੀਰੇਵਾਲ ਤੋਂ ਹੋ, ਜ਼ਿਲ੍ਹਾ ਜਲੰਧਰ ਤੋਂ, ਤੁਸੀਂ ਇਹਨਾਂ ਨਾਲ ਸੀਤਾਰਾਮ ਮਾਧੋਪੁਰੀ ਜੀ ਨਾਲ ਕੰਟੈਕਟ ਕਰ ਲਓ ਜੀ। ਉਹ ਉੱਥੇ ਦੇ ਨੇ, ਉਹਨਾਂ ਦੀ ਦਿਲਚਸਪੀ ਹੈ ਤੁਹਾਡੇ ਨਾਲ ਗੱਲ ਕਰਨ ਵਿੱਚ। ਸ਼ਵੇਬ ਰਜ਼ਾ ਵਾਲਾ ਜੀ ਦਾ ਪਿੰਡ ਹੈ ਜੀ ਉਹਨਾਂ ਦਾ 110 ਰੇਬੇ ਜਹਾਨੀਆਂ, ਮੁਲਤਾਨ ਦੇ ਵਿੱਚ, ਜ਼ਿਲ੍ਹਾ ਖਾਨੇਵਾਲ ਦੇ ਵਿੱਚ। ਉਹਨਾਂ ਨੇ ਆਪਣਾ ਨੰਬਰ ਛੱਡਿਆ। ਖਾਨੇਵਾਲ ਤੋਂ ਕੋਈ ਦੋਸਤ ਕੰਟੈਕਟ ਕਰਨਾ ਚਾਹਵੇ ਤੇ ਸ਼ਵੇਬ ਰਜ਼ਾ ਨਾਲ। ਉਧਰੋਂ ਇੱਕ ਦੋਸਤ ਹੋਰ ਸਨ ਕਪੂਰਥਲਾ ਤੋਂ, ਕਮਰ ਵੈਸ ਜੀ। ਨਾਸਰ ਭਾਈ, ਇੱਕ ਸੁਖਵੀਰ ਸਿੰਘ ਔਜਲਾ ਸਾਹਿਬ ਨੇ ਲਿਖਿਆ ਮੈਸੇਜ, ਜੇ ਕੋਈ ਖਰੜ, ਜਿਹਨੂੰ ਪਹਿਲੇ ਖੈੜ ਵੀ ਕਿਹਾ ਜਾਂਦਾ ਸੀ, ਤਹਿਸੀਲ ਹੁਣ ਮੋਹਾਲੀ, ਜ਼ਿਲ੍ਹਾ ਮੋਹਾਲੀ ਜਿਹੜਾ ਬਣ ਗਿਆ, ਪੁਰਾਣਾ ਜ਼ਿਲ੍ਹਾ ਅੰਬਾਲਾ ਦੇ ਪਿੰਡਾਂ ਚੱਪੜਚਿੜੀ, ਕੈਲੋ, ਰਸਨਹੇੜੀ, ਨਗਲ, ਫੈਜ਼ਗੜ੍ਹ, ਸੈਦਪੁਰ, ਸੁਆੜਾ, ਲਾਂਡਰਾ, ਇਹਨਾਂ ਦੇ ਨੇੜਲੇ ਸ਼ਹਿਰ ਖੈੜ, ਕੁਰਾਲੀ ਆਦਿ ਨੇ। ਜੇਕਰ ਇਹਨਾਂ ਪਿੰਡਾਂ ਦਾ ਕੋਈ ਵੀ ਬਜ਼ੁਰਗ ਹੋਏ ਤੇ ਸੁਖਵੀਰ ਸਿੰਘ ਔਜਲਾ ਜੀ ਨਾਲ ਸੰਪਰਕ ਕਰੋ। ਪਿੰਡਾਂ ਦੇ ਨਾਂ ਇੱਕ ਵਾਰ ਫਿਰ ਪੜ੍ਹ ਦਿੰਦਾ ਜੀ ਸਾਰਿਆਂ ਵਾਸਤੇ। ਇਹ ਪਿੰਡ ਨੇ ਜੀ ਅੱਜ ਕੱਲ੍ਹ ਜ਼ਿਲ੍ਹਾ ਮੋਹਾਲੀ ਵਿੱਚ, ਪੁਰਾਣਾ ਜ਼ਿਲ੍ਹਾ ਅੰਬਾਲਾ, ਪਿੰਡਾਂ ਦੇ ਨਾਂ ਚੱਪੜਚਿੜੀ, ਕੈਲੋ, ਹਸਨਹੇੜੀ, ਨਗਲ, ਫੈਜ਼ਗੜ੍ਹ, ਸੈਦਪੁਰ, ਸੁਆੜਾ, ਲਾਂਡਰਾ। ਇਹਨਾਂ ਦੇ ਨੇੜੇ ਕੁਰਾਲੀ ਜਾਂ ਖਰੜ ਦੇ ਇਲਾਕੇ ਦੇ ਤੁਹਾਡੇ ਕੋਈ ਬਜ਼ੁਰਗ ਹੋਣ ਤਾਂ ਜ਼ਰੂਰ ਇਹਨਾਂ ਨਾਲ ਸੁਖਵੀਰ ਸਿੰਘ ਔਜਲਾ ਜੀ ਨਾਲ ਰਾਬਤਾ ਕਰ। ਸੈयद ਅਲੀ ਬੁਖਾਰੀ ਸਾਹਿਬ ਨੇ ਕਮੈਂਟ ਕੀਤਾ ਰਾਜ ਗਰੇਵਾਲ ਸਾਹਿਬ ਵਾਸਤੇ। ਰਾਜ ਗਰੇਵਾਲ ਜੀ ਸਾਡੇ ਨਜ਼ਦੀਕ ਵਾ ਪਿੰਡ ਵਾ ਸਮੁੰਦਰੀ। ਸਰਦਾਰ ਜੀ ਆਂਦੇ ਤੁਸੀਂ ਕੰਟੈਕਟ ਕਰਨਾ ਹੋਵੇ ਤਾਂ सैयद ਅਲੀ ਬੁਖਾਰੀ ਨਾਲ ਕਰ ਲਓ। ਇਹ ਸਮੁੰਦਰੀ ਤੋਂ ਨੇ ਜੀ। ਸਮੁੰਦਰੀ ਹਰ ਸ਼ਹਿਰ, ਹਰ ਪਿੰਡ ਦੇ ਕੁਝ ਸਿਰ ਕੱਢਣਾ ਨੇ ਸਮੁੰਦਰੀ ਦੀ, ਕਿਉਂਕਿ ਗੱਲ ਤੁਰੀ ਹੈ। ਮੈਨੂੰ ਯਾਦ ਆ ਗਿਆ, ਮੇਰੇ ਚੰਗੇ ਦੋਸਤ ਵੀ ਨੇ ਤੇ ਬੜੇ ਵਧੀਆ ਫਿਲਮ ਮੇਕਰ ਵੀ ਨੇ, ਜਗਮੀਤ ਸਿੰਘ ਉਹਨਾਂ ਦਾ ਨਾਂ ਹੈ। ਉਹ ਆਪਣਾ ਨਾਂ ਲਿਖਦੇ, ਅੱਜ ਵੀ ਜਗਮੀਤ ਸਿੰਘ ਸਮੁੰਦਰੀ ਲਿਖਦੇ ਨੇ। ਉਹਨਾਂ ਦੀ ਕੁਝ ਮਸ਼ਹੂਰ ਫਿਲਮਾਂ ਨੇ ਉਹਨਾਂ ਦੀ, ਜਗਮੀਤ ਸਿੰਘ ਸਮੁੰਦਰੀ। ਰਣਵੀਰ ਸਿੰਘ ਵਾਸੂ ਜੀ ਕੋਲ ਫਿਰ ਰਾਣੀਗੰਜ ਤੋਂ ਸਾਡੇ ਨਾਲ ਨੇ, ਅੱਜ ਕੱਲ੍ਹ ਰਾਣੀਗੰਜ ਨੇ ਜੀ, ਤੇ ਲਾਈਨ ਉਹਨਾਂ ਦਾ ਡ੍ਰੌਪ ਹੋ ਗਈ ਜੀ। ਇੱਕ ਸੁਖਵਿੰਦਰ ਸਿੰਘ ਗਿੱਲ ਸਾਹਿਬ ਨੇ ਪੰਜਾਬੀ ਫਿਰ ਮੈਸੇਜ ਗੁਰਮੁਖੀ ਚ ਲਿਖਿਆ, ਮੈਂ ਪੜ੍ਹ ਦਿੰਦਾ ਜੀ, ਇੱਕ ਵਾਰ ਫਿਰ ਦੱਸ ਦੇਣਾ ਜੀ।
ਉਹਨਾਂ ਦਾ ਮੈਸੇਜ ਇੱਕ ਵਾਰ ਪੜ੍ਹ ਕੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਦੇ ਵੀ ਸਾਡੇ ਨਾਲ ਜੁੜੇ ਰਹਿਣਾ। ਸਾਡਾ ਪਿੰਡ ਗਿੱਲ ਕਲਾਂ ਨਜ਼ਦੀਕ ਕਿਲ੍ਹਾ ਸੋਭਾ ਸਿੰਘ, ਜ਼ਿਲ੍ਹਾ ਸਿਆਲਕੋਟ, ਬਾਬਾ ਜਮੀਤ ਸਿੰਘ ਗਿੱਲ ਨਾਮਧਾਰੀ ਸੂਬਾ ਨੂੰ 16 ਨਾਮਧਾਰੀ ਲੈ। ਇਸ ਬਾਰੇ ਦਲਬੀਰ ਸਿੰਘ ਪੰਨੂ ਜਾਂ ਗੁਰਭੇਜ ਗੁਰਾਇਆ ਨੂੰ ਦਿਓ, ਮੈਂ ਗੱਲ ਕਰਨੀ ਹੈ ਜ਼ਰੂਰ ਜੀ। ਸਾਰਿਆਂ ਨੂੰ ਤੁਹਾਡਾ ਨੰਬਰ ਦੇ ਦਿਆਂਗੇ। ਦਲਬੀਰ ਸਿੰਘ ਪੰਨੂ ਜੀ ਨੂੰ ਤੁਹਾਡਾ ਨੰਬਰ ਦੇ ਦਿਆਂਗੇ ਜੀ, ਜਾਂ ਗੁਰਭੇਜ ਗੁਰਾਇਆ ਜੀ ਨੂੰ ਵੀ ਦੇ ਦਿਆਂਗੇ। ਸੋਭਾ ਇਹਨਾਂ ਦਾ ਹੈ ਜੀ ਪਿੰਡ ਗਿੱਲ ਕਲਾਂ, ਜ਼ਿਲ੍ਹਾ ਕਿਲ੍ਹਾ ਸੋਭਾ ਸਿੰਘ, ਸਿਆਲਕੋਟ। ਜੀ ਮੇਰੇ ਦੋਸਤ ਕੀ ਹਾਲ ਹੈ ਜੀ? ठीक ठाक जी। अरोड़ा साहब सत श्री अकाल ते नासिर ढिल्लों साहब अस्सलाम वालेकुम। बड़े अरसे तो मैं कोशिश कर रहा सी कि लाइव आवां ते भरावां नाल एक हैलो हाय करां ते थोड़ा जिहा एक दो सवाल सी ਉਹ ਵੀ मैं ਪੁੱਛਾਂ। ਸਾਡੇ ਅਰੋੜਾ ਸਾਹਿਬ ਸਾਡੇ ਵੱਡਿਆਂ ਦਾ ਪਿੰਡ ਸੀ ਲਾੜੀ ਗੁਜਰਾਂ ਪਠਾਨਕੋਟ ਦੇ ਵਿੱਚ, ਤੇ ਇਹ ਗੁਰਦਾਸਪੁਰ ਜ਼ਿਲ੍ਹਾ ਦੇ ਵਿੱਚ ਲਾੜੀ ਗੁਜਰਾਂ ਇਹ ਪਠਾਨਕੋਟ ਦੇ ਵਿੱਚ ਆਂਦਾ ਹੈ, ਗੁਰਦਾਸਪੁਰ ਜ਼ਿਲ੍ਹੇ 'ਚ। ਹੁਣ ਮੇਰਾ ਖਿਆਲ ਹੈ ਵੱਖਰਾ ਜ਼ਿਲ੍ਹਾ ਬਣ ਗਿਆ ਹੋਇਆ, ਤੇ ਅਸੀਂ ਬਾਰਡਰ ਤੋਂ ਥੋੜਾ ਜਿਹਾ ਇਸ ਪਾਸੇ ਹੁਣ ਸ਼ਿਫਟ ਹੋ ਗਏ ਹੋਏ ਹਾਂ। ਪਿੰਡੀ ਮੜਾਸਾ ਸਾਡਾ ਪਿੰਡ ਹੈ, ਤੇ ਇਹ ਸਾਰਾ ਪਿੰਡ ਜਿਹੜਾ ਸੀ ਨਾ ਉਹ ਸਿੱਖ ਪਰਿਵਾਰ ਤੇ ਹਿੰਦੂ ਪਰਿਵਾਰ ਦਾ ਸੀ। ਇਸ ਹਵਾਲੇ ਨਾਲ ਅਗਰ ਕਿਸੇ ਦੋਸਤ ਨੂੰ ਉਸ ਪਾਸੋਂ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੋਏ ਤੇ ਅਸੀਂ ਹਾਜ਼ਰ ਹਾਂ, ਕਿਉਂਕਿ ਜਿਹੜੀ ਛੋਟੀ ਬਰਾਦਰੀ ਸੀ ਨਾ, ਬਰਾਦਰੀਆਂ ਦੇ ਸਾथ ਕੋਈ ਛੋਟੀ ਵੱਡੀ ਨਹੀਂ ਹੁੰਦੀ, ਲੇਕਿਨ ਜਿਹੜੇ ਗੈਰ ਜ਼ਰਾਇਤ ਪੇਸ਼ਾ ਲੋਕ ਸਨ ਨਾ ਇਸ ਏਰੀਏ ਦੇ, ਉਹ ਸਾਰੇ ਇੱਥੇ ਹੀ ਰਹਿ ਗਏ ਸਨ, ਤੇ ਬਾਕੀ ਪਰਿਵਾਰ ਸਿਰੇ ਨਾਲ ਪਰਲੇ ਪਾਸੇ ਚਲੇ ਗਏ ਸਨ। ਤੇ ਉਹ ਅਜੇ ਵੀ ਸਾਡੇ ਕੋਲ ਆਬਾਦ ਨੇ, ਸਾਡੀਆਂ ਜ਼ਮੀਨਾਂ ਤੇ ਆਬਾਦ ਨੇ। ਤੇ ਇਸ ਹਵਾਲੇ ਨਾਲ ਅਗਰ ਕੋਈ ਦੋ ਸਾਨੂੰ ਲਾੜੀ ਗੁਜਰਾਂ ਵਾਲੇ ਪਾਸੋਂ ਕੋਈ ਅਪਡੇਟ ਕਰ ਸਕੇ। ਸਾਡੇ ਜਿਹੜੇ ਫੋਰਫਾਦਰ ਸੀ ਚੌਧਰੀ ਕਰੀਮ ਬਖਸ਼ ਸਾਹਿਬ, ਜਿਹੜੇ ਸਾਡੇ ਪੜਦਾਦਾ ਸਨ, ਉਹ ਉੱਥੋਂ ਦੇ ਲੰਬੜਦਾਰ ਚੌਧਰੀ ਸਨ। ਤੇ ਇਸ ਪਾਸੇ ਵੀ ਅਗਰ ਕਿਸੇ ਦੋਸਤ ਨੂੰ ਅਹਿਬਾਬ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੋਏ ਤੇ ਅਸੀਂ ਮੋਸਟ ਵੈਲਕਮ ਹਾਜ਼ਰ ਹਾਂ ਇਸ ਵਾਸਤੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਅਤਰ ਵੀਰ ਆਪਣਾ ਨੰਬਰ ਜ਼ਰੂਰ ਛੱਡ ਦਿਓ। ਨੰਬਰ ਤੇ ਆਪਣਾ ਪਿੰਡ ਦਾ ਨਾਮ ਦੱਸ ਕੇ ਨੰਬਰ ਜ਼ਰੂਰ ਛੱਡ ਦੇਣਾ ਜੀ। ਮੈਂ ਜ਼ਰੂਰ ਤਾਬਿਆ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ ਢਿੱਲੋਂ ਸਾਹਿਬ। WhatsApp ਨੰਬਰ ਛੱਡਿਓ ਕਿਉਂਕਿ ਕੰਟੈਕਟ ਕਰਨਾ ਆਸਾਨ ਹੋਇਆ। ਜੀ ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਅੱਛਾ ਜੀ, ਨਾਸਰ ਸਾਹਿਬ ਸਵਰਨ ਭੱਲਾ ਜੀ ਪੁੱਛ ਰਹੇ ਨੇ, ਢਿੱਲੋਂ ਸਾਹਿਬ ਗੱਖੜ ਮੰਡੀ ਤੁਹਾਡੇ ਤੋਂ ਕਿੰਨੇ ਕਿਲੋਮੀਟਰ ਦੂਰ ਹੈ? ਲਾਹੌਰ ਤੋਂ ਕਿੰਨੀ ਦੂਰ ਹੈ ਗੱਖੜ ਮੰਡੀ? ਗੱਖੜ ਮੰਡੀ ਮੇਰੇ ਤੋਂ, ਮੈਂ ਲਾਇਲਪੁਰ ਆ, ਗੱਖੜ ਮੰਡੀ ਮੇਰੇ ਤੋਂ ਕਾਫੀ ਹੈ। ਤੁਸੀਂ ਜ਼ਰੂਰ ਇਹਦੇ 'ਚ ਕਮੈਂਟ 'ਚ ਛੱਡੋ ਗੱਖੜ ਮੰਡੀ ਲਿਖੋ, ਆਪਣਾ ਨੰਬਰ ਦਿਓ, ਕੋਈ ਨਾ ਕੋਈ ਦੋਸਤ ਉਸ ਏਰੀਏ ਦਾ ਜ਼ਰੂਰ ਤੁਹਾਨੂੰ ਕੰਟੈਕਟ ਕਰ ਲੇਗਾ, ਜਾਂ ਤੁਸੀਂ ਸਾਡਾ ਸਕਰੀਨ ਤੇ ਆ ਕੇ ਰਿਕੁਐਸਟ ਕਰ ਸਕਦੇ ਜੋ, ਜੇ ਕੋਈ ਉਸ ਏਰੀਆ ਦਾ ਨਾਮ ਹੀ ਹੋਇਆ ਉਸ ਏਰੀਏ ਦੇ ਕਿਸੇ ਦੋਸਤ ਨੂੰ ਕਮੈਂਟ ਦੇ ਵਿੱਚ ਮੈਂਸ਼ਨ ਕਰ ਦੇ ਤਾਂ ਕਿ ਤੁਹਾਡਾ ਉਹਨਾਂ ਨਾਲ ਕੰਟੈਕਟ ਹੋ ਸਕੇ। ਵਾਸੂ ਸਾਹਿਬ ਵੈਲਕਮ ਜੀ। ਨਾਸਿਰ ਸਾਹਿਬ ਜੀ ਸਲਾਮ ਵਾਲੇਕੁਮ ਜੀ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਮੈਂ ਕਹਿ ਰਿਹਾ ਸੀ ਕਿ ਵੀਰ ਜੀ ਸਾਡੇ ਵੱਡਿਆਂ ਦਾ ਪਿੰਡ ਹੈਗਾ ਪਿੰਡ ਵਾਸੂ, ਡਿਸਟ੍ਰਿਕਟ ਗੁਜਰਾਂਵਾਲਾ, ਤੇ ਤਹਿਸੀਲ ਆਂਦੀ ਸੀ ਫਾਲਕਾ। ਅਗਰ ਉਸ ਪਾਸੇ ਦੇ ਕੋਈ ਬੰਦੇ ਹੋਣ ਸਾਡੇ ਨਾਲ ਜ਼ਰੂਰ ਕੰਟੈਕਟ ਕਰਾਓ। ਔਰ ਦੂਜੀ ਗੱਲ ਕਿ ਅਸੀਂ ਵੈਸਟ ਬੰਗਾਲ 'ਚ ਰਹਿੰਦੇ ਹਾਂ, ਕਲਕੱਤੇ ਦੇ ਨੇੜੇ। ਅਗਰ ਉਸ ਪਾਸੇ ਦੇ ਕੋਈ ਬੰਦੇ ਸਾਡੇ ਨਾਲ ਕੋਈ ਕੰਟੈਕਟ ਕਰਾਉਣਾ ਚਾਹੋ ਤੇ ਬਿਲਕੁਲ ਤੁਹਾਡੇ ਨਾਲ ਕਰਾ ਸਕਦੇ ਹੋ ਤੁਸੀਂ ਵੈਸਟ ਬੰਗਾਲ ਦਾ ਵੀ ਦੱਸਿਆ ਤੇ ਆਪਣੇ ਇਸ ਦਾ ਵੀ, ਗੁਜਰਾਂਵਾਲੇ ਦਾ ਵੀ, ਆਪਣੇ ਪਿੰਡ ਵਾਸੂ ਦਾ ਵੀ। ਤੁਸੀਂ ਜ਼ਰੂਰ ਨੰਬਰ ਕਮੈਂਟ ਦੇ ਵਿੱਚ ਛੱਡੋ ਤੇ WhatsApp ਨੰਬਰ ਛੱਡੋ। ਗੁਜਰਾਂਵਾਲੇ ਦੇ ਕਾਫੀ ਦੋਸਤ ਆਪਣੇ ਨਾਲ ਹੁਣ ਵੇਖਣ ਦੇ ਨੇ ਲਾਈਵ, ਤੁਹਾਨੂੰ ਉਸ ਏਰੀਆ ਦਾ ਕੋਈ ਨਾ ਕੋਈ ਕੰਟੈਕਟ ਮਿਲ ਜਾਏਗਾ। ਵਾਸੂ ਸਾਹਿਬ ਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ। ਰਣਵੀਰ ਸਿੰਘ ਜੀ, ਦੇਖੋ ਜੀ ਜਿਨ੍ਹਾਂ ਦਾ ਪਿੰਡ ਵਾਸੂ ਹੈ, ਅੱਜ ਵੀ ਆਪਣਾ ਰਣਵੀਰ ਸਿੰਘ ਵਾਸੂ ਕਹਿੰਦੇ ਨੇ, ਤੇ ਇਹਦਾ ਮਤਲਬ ਉਹਨਾਂ ਦੀ ਮੁਹੱਬਤ ਹੈ। ਐਹਸਾਨ ਅਲੀ ਸੰਧੂ ਸਾਹਿਬ ਕੀ ਕਹਿਣਾ ਚਾਹੁੰਦੇ ਆ? अस्सलाम वालेकुम ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ ਜੀ। ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ। ਸਾਡੇ ਬਜ਼ੁਰਗਾਂ ਦਾ ਪਿੱਛੇ ਪਿੰਡ ਮੀਰਪੁਰ ਸੀ, ਤੇ ਉਸ ਪਿੰਡ ਚੋਂ ਤਕਰੀਬਨ ਸਾਰੇ ਜਿਹੜੇ ਸਾਡੇ ਸੀ ਨਾ ਇੱਧਰ ਆ ਗਏ। ਤੇ ਮੈਂ ਪੁੱਛਣਾ ਚਾਹੁੰਦਾ ਕਿ ਸਾਡੇ ਪਿੰਡ ਦੇ ਲਾਗੇ ਇੱਕ ਮੰਨਣ ਪਿੰਡ ਸੀ, ਉੱਥੇ ਸਾਡੀ ਬਰਾਦਰੀ ਦੇ ਜਿੰਨਾ ਰਹਿ ਗਏ ਲੋਕ, ਉਹਨਾਂ ਨਾਲ ਕਿਸੇ ਨਾਲ ਰਾਬਤਾ ਹੋ ਜਾਏ ਤੇ ਹੋ ਸਕਦਾ ਜੀ। ਤੁਸੀਂ ਜ਼ਰੂਰ ਅਹਿਸਾਨ ਅਲੀ ਆਪਣਾ ਨਾ ਨੰਬਰ ਦਿਓ, ਨੰਬਰ ਵਿੱਚ ਕਮੈਂਟ 'ਚ ਛੱਡੋ। ਸੁਣ ਲਓ ਜੀ, ਦੁਬਾਰਾ ਦੱਸਿਓ ਪਿੰਡਾਂ ਦੇ ਨਾਂ ਇੱਕ ਵਾਰੀ। ਸਾਡਾ ਨਹੀਂ ਪਹਿਲਾਂ ਸਾਡਾ ਬਜ਼ੁਰਗਾਂ ਦਾ ਪਿੰਡ ਸੀ, ਉਹ ਮੀਰਪੁਰ ਸੀ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਜੀ। ਤੇ ਉਸ ਪਿੰਡ ਤੇ ਕੋਈ ਮੁਸਲਮਾਨ ਨਹੀਂ ਰਿਹਾ, ਸਾਰੇ ਇੱਧਰ ਆ ਗਏ ਪਾਕਿਸਤਾਨ। ਤੇ ਲਾਗੇ ਮੰਨਣ ਪਿੰਡ ਸਾਡੀ ਬਰਾਦਰੀ ਦੇ ਨਾ ਕੁਛ ਲੋਕ ਜਿਹੜੇ ਸਿੱਖ ਰਹੇ ਹੋ ਜੀ ਉੱਥੇ ਹੈ ਵਾ। ਤੇ ਉਹ ਮੇਰਾ ਤਾਇਆ ਜੀ ਕਹਿੰਦੇ ਜੇ ਕਿਸੇ ਨਾਲ ਕੋਈ ਸਰਦਾਰ ਚੂਰ ਸਿੰਘ ਨਾਂ ਲੈਂਦਾ ਸੀ ਇਸ ਤਰ੍ਹਾਂ ਦਾ ਨਾਮ, ਅਗਰ ਉਹਨਾਂ ਨਾਲ ਹੋ ਜੇ ਰਾਬਤਾ ਤੇ। ਸੋ ਜੀ ਤੁਹਾਡੀ ਆਵਾਜ਼ ਮੈਨੂੰ ਲੱਗਦਾ ਹੈ ਕਿ ਤੁਹਾਡੇ ਪਿੰਡ ਵਾਲੇ ਤੱਕ ਪਹੁੰਚ ਚੁੱਕੀ ਹੋਣੀ ਹੈ। ਅੱਜ ਹਾਂਜੀ ਜ਼ਰੂਰ, ਬੜੀ ਮਿਹਰਬਾਨੀ। ਤੁਸੀਂ ਆਪਣਾ ਨੰਬਰ ਕੰਟੈਕਟ ਨੰਬਰ ਜ਼ਰੂਰ ਛੱਡ ਦੇਣਾ, ਉਹ ਬਿਹਤਰ ਹੋਏਗਾ ਜੇ ਤੁਸੀਂ ਆਪਣਾ ਨੰਬਰ ਨਾਲ ਕਮੈਂਟਸ ਵਿੱਚ ਛੱਡ ਦਿਓ ਤਾਂ ਕਿ ਕਿਸੇ ਤਰੀਕੇ ਲੋਕ ਤੁਹਾਡੇ ਨਾਲ
ਜੁੜ ਸਕਣ। ਚਲੋ ਜੀ ਬਹੁਤ ਮੈਂ ਸ਼ੁਕਰੀਆ ਆਪਣਾ ਸਾਹਿਬ। ਠੀਕ ਹੈ ਜੀ ਨੰਬਰ ਛੱਡ ਦੇ, ਨੰਬਰ ਠੀਕ ਹੈ ਲਿਖ ਜੀ, ਕੇ ਇਹ ਵੈਸੇ WhatsApp ਨੰਬਰ ਦੇਖ ਕੇ ਮੰਨਣ ਦੇ ਸਾਡੇ ਦੋਸਤ ਕੁਲਦੀਪ ਸਿੰਘ ਭਿੰਡਰ ਨੇ ਦੱਸਿਆ ਕਿ ਚਰਨ ਲਿਖਾਰੀ ਇੱਕ ਸ਼ਾਇਰ ਨੇ, ਚਰਨ ਲਿਖਾਰੀ ਬਿਲਕੁਲ, ਨਾਮ ਦੇ ਮਸ਼ਹੂਰ ਨੇ ਜੀ ਉਹ। ਜਿਹੜਾ ਜੰਜੀਰ ਬਾਵਾ ਨੇ ਗਾਣਾ ਗਾਇਆ ਸੀ ਲਾਹੌਰ ਮੈਨੂੰ ਗੱਲਾਂ ਦੱਸ ਲਾਹੌਰ ਦੀਆਂ, ਚਰਨ ਲਿਖਾਰੀ ਉਸ ਪਿੰਡ ਦਾ, ਤੇ ਉਹਦਾ ਮੇਰੇ ਫੇਸਬੁੱਕ ਤੇ ਐਡ ਆ ਮੇਰੇ ਨਾਲ, ਐਹਸਾਨ ਅਲੀ ਸਿੱਧੂ। ਤੁਸੀਂ ਚਰਨ ਲਿਖਾਰੀ ਲਿਖੋਗੇ ਮੇਰੇ ਫਰੈਂਡਸ ਦੇ ਵਿੱਚ ਨਿਕਲ ਆਏਗਾ, ਕਿਉਂਕਿ ਗੱਲਬਾਤ ਵੀ ਸਾਰਿਆਂ ਨਾਲ ਕਰ ਲੈਂਦਾ, ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਬੜੀ ਮਿਹਰਬਾਨੀ ਢਿੱਲੋਂ ਸਾਹਿਬ। ਢਿੱਲੋਂ ਸਾਹਿਬ ਕਦੀ ਸਾਡੇ ਬਹੁਤ ਸਾਰੇ ਉਹਨਾਂ ਦੀ ਗੱਲ ਵਿੱਚ ਰਹਿ ਗਈ। ਬੜੀ ਸਪੀਡ ਦੇ ਉੱਤੇ ਕੁਲਦੀਪ ਭਿੰਡਰ ਜੀ ਸਾਡੇ ਨਾਲ ਜੀ। ਕੁਲਦੀਪ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅਰੋੜਾ ਸਾਹਿਬ। ਸਲਾਮ ਅਲੈਕਮ ਢਿੱਲੋਂ ਸਾਹਿਬ। ਵਾਲੇਕੁਮ ਸਲਾਮ। ਅੱਛਾ, ਪਹਿਲਾਂ ਵੀ ਗੱਲ ਹੋਈ ਸੀ ਤੁਹਾਡੇ ਨਾਲ ਕਿ ਸਾਡੇ ਬਜ਼ੁਰਗ ਆਏ ਨੇ ਲੋਹੀਆਂ ਵਾਲੇ ਤੋਂ, ਗੁਜਰਾਂਵਾਲੇ ਤੋਂ, ਤੇ ਜੇ ਕੋਈ ਉਧਰ ਦਾ ਕੋਈ ਮਿੱਤਰ ਪਿਆਰਾ ਹੋਵੇ ਤੇ ਉਹ ਮਿਲਾਇਓ ਸਾਨੂੰ ਜ਼ਰੂਰ। ਜ਼ਰੂਰ ਸਰ। ਕਿਹੜਾ ਪਿੰਡ? ਲੋਹੀਆਂ ਵਾਲਾ ਜੀ, ਗੁਜਰਾਂਵਾਲੇ ਦੇ ਨਾਲ ਬਿਲਕੁਲ। ਜ਼ਰੂਰ। ਗੁਜਰਾਂਵਾਲੇ ਦੇ ਕਾਫੀ ਸਾਰੇ ਦੋਸਤ ਕਮੈਂਟ ਕਰਨ ਦੇ ਨੇ, ਉਹਨਾਂ ਨੂੰ ਤੁਸੀਂ ਕਿਤੇ ਰਿਪਲਾਈ ਜੀ ਉਹਨਾਂ ਨਾਲ ਬਣਾਓ, ਕੰਟੈਕਟ ਬਣਾਓ ਤੇ ਜ਼ਰੂਰ ਉਹਨਾਂ ਨੂੰ ਨੰਬਰ ਐਕਸਚੇਂਜ ਕਰੋ। ਹਾਂਜੀ, ਕਿਉਂਕਿ ਲੋਹੀਆਂ ਵਾਲਾ ਦਾ ਕੋਈ ਮਿਲ ਜਾਏ ਪ੍ਰੋਪਰ, ਤੇ ਮੈਂ ਕੋਈ ਨਾਵਲ ਲਿਖ ਰਿਹਾ, ਮੇਰਾ ਖਿਆਲ ਉਹ ਸਟੋਰੀ ਕੁਝ ਜੋੜਨੀ ਹੈ ਮੈਂ ਉੱਥੇ, ਕੋਈ ਇਨਫੋਰਮੇਸ਼ਨ ਉਹਨਾਂ ਤੋਂ ਮਿਲ ਜਾਏ ਮੈਨੂੰ ਪੁਰਾਣੀ। ਬਹੁਤ ਸ਼ੁਕਰੀਆ। ਤੁਸੀਂ ਜ਼ਰੂਰ ਕੰਟੈਕਟ ਕਰੋ, ਨਾਲੇ ਆਪਣਾ ਨੰਬਰ ਵੀ ਛੱਡਿਓ। ਉਹਨਾਂ ਚੋਂ ਨਾਮ ਹੋਇਆ ਹੋਰ ਕੋਈ ਦੋਸਤ ਬਾਅਦ ਚ ਕਮੈਂਟ ਵੇਖ ਕੇ ਤੁਹਾਡੇ ਨਾਲ ਕੰਟੈਕਟ ਕਰ ਲੇਗਾ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਬਹੁਤ ਸ਼ੁਕਰੀਆ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਅੱਛਾ ਜੀ, ਮੁਜਾਹਦ ਜੱਟ ਓਠੀ, ਓਠੀਆਂ ਪਿੰਡ ਦਾ ਪੁੱਛਦੇ ਨੇ, ਇਹਨਾਂ ਨੇ WhatsApp ਨੰਬਰ ਵੀ ਛੱਡਿਆ ਆਪਣਾ। ਓਠੀਆਂ ਪਿੰਡ ਦੇ ਆਪਣੇ ਵੀ ਦੋਸਤ ਕਾਫੀ ਸਾਰੇ ਨੇ ਐਡ ਮੇਰੇ ਨਾਲ। ਮੈਂ ਵੀ ਤੁਹਾਨੂੰ ਓਠੀਆਂ ਦੇ ਨੰਬਰ ਜਿਹੜੇ ਸੈਂਡ ਕਰ ਸਕਦਾ, ਤੁਸੀਂ ਮੈਨੂੰ ਮੇਰੇ ਮੈਸੇਂਜਰ ਤੇ ਮੈਸੇਜ ਭੇਜ ਦਿਓ। ਬੇਸ਼ੱਕ ਮੇਰੇ 5000 ਦੀ ਲਿਮਿਟ ਕ੍ਰਾਸ ਕਰ ਚੁੱਕੀ ਮੈਸੇजेस, ਉਹ ਮੈਨੂੰ ਲੇਕਿਨ ਰਿਸੀਵ ਹੋ ਜਾਂਦੇ ਆ। ਤੁਸੀਂ ਮੈਨੂੰ ਪਰਸਨਲ 'ਚ ਮੈਸੇਜ ਕਰ ਦਿਓ, ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਉਹਨਾਂ ਦਾ ਨੰਬਰ ਦੇਣ ਦੀ। ਨਹੀਂ ਤੇ ਹੁਣ ਕਮੈਂਟ ਸੈਕਸ਼ਨ 'ਚ ਅਗਰ ਕੋਈ ਓਠੀਆਂ ਦਾ ਹੈ ਜਾਂ ਉਹਦੇ ਰਾਉਂਡ ਬੋਰਡ ਤੇ ਹੈਗਾ ਤੇ ਮੁਜਾਹਦ ਜੱਟ ਓਠੀ, ਇਹਨਾਂ ਨਾਲ ਰਾਬਤਾ ਕਰ ਸਕਦਾ। ਇਹ ਓਠੀਆਂ ਪਿੰਡ ਤੋਂ ਨੇ। ਇਹ ਬੜਾ ਰੇਅਰ ਅਰੋੜਾ ਸਾਹਿਬ, ਬੜਾ ਰੇਅਰ ਚਾਂਸ ਹੁੰਦੇ ਆ ਪਾਕਿਸਤਾਨ ਦੇ ਵਿੱਚ, ਜਿਹੜਾ ਨਾ ਜਿਵੇਂ ਮੈਂ ਤੁਹਾਨੂੰ ਦੱਸਾਂ ਵੀ ਪਿੰਡ ਨਾਲ ਘੱਟ ਲਿਖਿਆ ਜਾਂਦਾ, ਸੋ ਇਹਨਾਂ ਨੇ ਓਠੀ ਲਿਖਿਆ, ਮੁਜਾਹਦ ਜੱਟ ਓਠੀ। ਵੈਰੀ ਗੁੱਡ। ਅੱਛਾ ਜੀ, ਬੜੀ ਇੰਟਰਸਟਿੰਗ ਗੱਲ ਹੈ ਜੀ। ਇਹ ਸਾਡੇ ਬਹੁਤ ਸਾਰੇ ਦੋਸਤ ਹੋਰ ਵੀ ਸਾਡੇ ਨਾਲ ਕੁਝ ਗੁਰਮੁਖੀ ਵਿੱਚ ਗੱਲਾਂ ਲਿਖ ਰਹੇ ਨੇ। ਮੈਂ ਚਾਹੁੰਦਾ ਕਿ ਉਹਨਾਂ ਨੂੰ ਨਾਲ ਦੇ ਨਾਲ ਪੜ੍ਹ ਦੇਵਾਂ ਤਾਂ ਕਿ ਉਹਨਾਂ ਦਾ ਮੈਸੇਜ ਗੁਰਮੁਖੀ ਵਾਲੇ, ਮੇਰੀ ਗੱਲ ਸੁਣੋ, ਆਪਾਂ ਇੰਟਰੈਕਸ਼ਨ ਕਰਾ ਰਹੇ ਹਾਂ ਵੀ ਲੋਕਾਂ ਨੂੰ ਇੱਕ ਦੂਜੇ ਨਾਲ। ਸੋ ਮੈਂ ਜਿਹੜੇ ਸ਼ਾਹਮੁਖੀ ਹੈ ਗੁਰਮੁਖੀ ਲਿਖਦੇ ਉਹਨਾਂ ਨੂੰ ਦੱਸਦਾ ਜਾਵਾਂ, ਇੱਧਰਲਿਆਂ ਨੂੰ ਗੁਰਮੁਖੀ ਨਹੀਂ ਆਉਂਦੀ ਤੇ ਉਧਰਲਿਆਂ ਨੂੰ ਸ਼ਾਹਮੁਖੀ ਨਹੀਂ ਆਉਂਦੀ, ਇਸ ਲਈ ਰੋਮਨ 'ਚ ਲਿਖੋ ਅੱਜ, ਤੇ ਉਹ ਤੁਹਾਡੇ ਵਾਸਤੇ ਬੈਸਟ ਰਹੇਗਾ। ਤੇ ਤੁਹਾਡੇ ਕਮੈਂਟ, ਜਿੰਨਾ ਟਾਈਮ ਤੁਸੀਂ ਕਮੈਂਟ ਲਿਖਣ ਤੇ ਲਾਉਂਦੇ ਜੇ, ਉਹ ਕਿਸੇ ਕੰਮ ਵੀ ਆਵੇ। ਜੇ ਤੁਸੀਂ ਜਿਸ ਵਾਸਤੇ ਲਿਖਣ ਦੇ ਜੀ, ਉਹਦਾ ਮਕਸਦ ਵੀ ਪੂਰਾ ਹੋਣਾ ਚਾਹੀਦਾ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਹਿਬ। ਸਲਾਮ ਵਾਲੇਕਮ ਭਾਈਜਾਨ, ਕੀ ਹਾਲ ਜੇ? ਵਾਲੇਕੁਮ ਸਲਾਮ ਕਾਲਾ ਸਾਹਿਬ, ਕਿਵੇਂ ਹੋ? ਠੀਕ ਹੋ? ਬਸ ਵਧੀਆ। ਤੇ ਆਪਣਾ ਤੇ ਤੁਹਾਨੂੰ ਉਦੋਂ ਵੀ ਮੈਂ ਜ਼ਿਕਰ ਕੀਤਾ ਸੀ ਵੀ ਚੱਕ 72 ਜਣਾ ਵਾਲਾ ਬੈਲਪੁਰ, ਬਾਹਮਣੀ ਵਾਲਾ। ਨਾ 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 ਨਾ, ਚੱਕ 72 GB। ਇੱਕ 72 ਗੱਡੀਆਂ ਵਾ, ਉਹੀ ਗੱਡੀਆਂ ਵਾਲਾ ਹੀ ਆ, ਗੱਡੀਆਂ ਦੇ ਨਾਲ ਲੱਗਦਾ ਨਾ ਅਸਲ 'ਚ। ਹਾਂ, ਤੇ ਉਹ ਬਿਲਕੁਲ ਤੁਸੀਂ, ਮੈਂ ਉਦੋਂ ਵੀ ਤੁਹਾਨੂੰ ਦੱਸਿਆ ਸੀ, ਮੈਂ ਤੁਹਾਨੂੰ YouTube ਚੈਨਲ ਤੇ ਅੱਜ ਤੋਂ 5 ਦਿਨ ਪਹਿਲੇ 72 ਗੱਡੀਆਂ ਦੀ ਇੱਕ ਵੀਡੀਓ ਪਾਈ ਆ, ਉਹ ਤੁਸੀਂ ਜ਼ਰੂਰ ਵੇਖੋ ਸਾਡੇ ਪੰਜਾਬੀ ਲਹਿਰ YouTube ਚੈਨਲ ਤੇ। ਉਹ ਵੀਡੀਓ 'ਚ ਵੀ ਤੁਹਾਨੂੰ ਸਾਰਾ ਪਿੰਡ ਵੀ ਮਿਲ ਜਾਏਗਾ ਤੇ ਪਿੰਡ ਦਾ ਕੰਟੈਕਟ ਵੀ ਮਿਲ ਜਾਏਗਾ। ਹਾਂਜੀ, ਮੈਨੂੰ ਪਿੰਡ ਵੀ ਮਿਲ ਗਿਆ, ਬੰਦੇ ਵੀ ਲਗਭਗ ਮਿਲ ਗਏ ਨੇ। ਮੇਰਾ ਆਲਮੋਸਟ ਪਲਾਨ ਫਾਈਨਲ ਹੀ ਆ। ਲੋਕਡਾਊਨ ਖੁੱਲਦਾ, ਫਿਰ ਵੀਜ਼ਾ ਵੂਜ਼ਾ ਕਰਦੇ ਅਪਲਾਈ, ਫਿਰ ਆਉਣਾ ਹੀ ਆ ਅਸੀਂ ਸਾਰਿਆਂ ਨੇ। ਉਹ ਤੇ ਆਲਮੋਸਟ ਫਾਈਨਲ ਆ। ਬਾਕੀ ਐਮਬੈਸੀ ਦੀ ਮਰਜ਼ੀ, ਵੀਜ਼ਾ ਦੇਣ ਨਾ ਦੇਣ, ਉਹ ਗੱਲ ਲੈਦਾ। ਹੁਣ ਕਹਿੰਦੇ ਆ, ਹੁਣ ਕਾਲੋਂ ਤੇਰਾ ਰਾਬਤਾ ਵੀ ਹੋ ਗਿਆ, ਸਾਰਾ ਕੁਝ ਹੋ ਗਿਆ, ਤੇ ਤੂੰ ਮੈਂ ਤਾਂ ਆਖਿਆ ਹਾਲੀ ਤੈਨੂੰ ਲੱਭੇ ਨਹੀਂ ਗਏ, ਤੂੰ ਐਪਰੀਸ਼ੀਏਟ ਤੇ ਕਰਦੇ ਯਾਰ ਪੰਜਾਬੀ ਦਾ ਟੀਮ ਤੈਨੂੰ। ਮੈਂ ਤੇ ਕਹਿੰਦਾ ਹੀ ਆ ਜੋ ਹੈਗਾ ਵਾ ਤੁਹਾਡੇ ਸਦਕਾ ਹੀ ਆ। ਉਦਾਂ ਕਹਿੰਦੇ ਵਾ ਤੀਰ ਮਾਰਨ ਵਾਲੀ ਗੱਲ ਹੀ। ਹਾਂ, ਬਾਕੀ ਇੱਥੇ ਵੀ ਵੀਰ ਭਰਾ ਇੱਕ ਓਠੀਆਂ ਵਾਲਾ ਤੁਸੀਂ ਆਂਦੇ ਹੋ, ਓਠੀਆਂ ਇੱਕ ਵੇਰਕੇ ਲਾਗੇ ਆ, ਇੱਕ ਜਨਾਲੇ ਲਾਗੇ ਆ। ਹੁਣ ਪਤਾ ਨਹੀਂ ਵੀਰ ਕਿਹੜੇ ਓਠੀਆਂ ਦੀ ਗੱਲ ਕਰਦਾ। ਅੰਮ੍ਰਿਤਸਰ, ਜਿਹੜੀ ਅੰਮ੍ਰਿਤਸਰ ਉਹ ਵੇਰਕਾ ਵੀ ਅੰਮ੍ਰਿਤਸਰ ਤੇ ਅਜਨਾਲਾ ਵੀ ਅੰਮ੍ਰਿਤਸਰ ਆ, ਮੇਰੇ ਲਾਗੇ ਲਾਗੇ ਪੈਂਦੇ ਪਿੰਡ। ਬਾਕੀ ਅੰਮ੍ਰਿਤਸਰ ਦੇ ਕੋਈ ਪਿੰਡ, ਤਰਨਤਾਰਨ ਦੇ, ਗੁਰਦਾਸਪੁਰ ਦੇ, ਬਟਾਲੇ। ਹਿੰਮਤ ਕਰ ਲਓ, ਉਹਦਾ ਮੁਜਾਹਦ ਜੱਟ ਓਠੀ ਆ, ਉਹਨੂੰ ਕਰੋ ਉਹਦੇ WhatsApp ਤੇ ਮੈਸੇਜ, ਤੇ ਉਹਦੇ ਕੋਲ ਡਿਟੇਲ ਲੈ ਕੇ ਤੇ ਉਹਨੂੰ ਦੱਸੋ। ਇੰਨਾ ਕੰਮ ਤੇ ਕਰੋ। ਕੋਈ ਨਹੀਂ, ਜ਼ਰੂਰ 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 ਜ਼ਰੂਰ, ਮੈਂ ਹੁਣੀ ਗੱਲ ਕਰ ਲੈਣਾ।
ਹੋਰ ਵੀ ਕਿਸੇ ਵੀਰ ਨੇ ਬਟਾਲੇ, ਅੰਮ੍ਰਿਤਸਰ, ਗੁਰਦਾਸਪੁਰ ਚ ਜੇ ਮੇਰਾ ਕੋਈ ਲੱਭ ਲਓ ਇੱਥੋਂ ਕੰਟੈਕਟ, ਮੈਨੂੰ ਮੈਸੇਜ ਪਾ ਲਓ। ਆਪਣਾ ਮਾਝਾ ਇੱਥੇ ਹੁਣ ਛੋਟਾ ਜਿਹਾ ਰਹਿ ਗਿਆ, 50 ਕਿਲੋਮੀਟਰ ਦਾਇਰੇ ਚ, ਜਿਹੜਾ ਪਿੰਡ ਆਪੇ ਉੱਥੇ ਪਹੁੰਚ ਜਾਾਂਗੇ, ਪਤਾ ਕਰ ਦਾਂਗੇ, ਕੋਈ ਮਸਲਾ ਨਹੀਂ ਕੋਈ ਇਹਦੇ ਲਈ ਆਪਾਂ। ਹਾਂ, ਇੱਕ ਹੋਰ ਮੈਂ ਦੱਸਾਂ, ਜਿਵੇਂ ਤੁਸੀਂ ਜਦੋਂ ਆਉਂਦੇ ਜੇ ਸਕਰੀਨ ਤੇ ਆਉਂਦੇ ਜੇ ਸਾਡੇ ਨਾਲ, ਜਿਵੇਂ ਵਿਨੇ ਕਾਲੋਂ ਆਇਆ, ਇਹਦੇ ਸਕਰੀਨ ਦੇ ਥੱਲੇ ਆਪਣਾ ਨੰਬਰ ਵੀ ਮੈਂਸ਼ਨ ਕਰ ਦਿਓ, WhatsApp ਨੰਬਰ, ਜਿੱਥੇ ਨਾਂ ਲਿਖਿਆ ਥੱਲੇ ਉਹਦੇ ਨੰਬਰ ਵੀ ਲਿਖ ਲਓ, ਤਾਂ ਕਿ ਜੇ ਕੋਈ ਨੰਬਰ ਇੱਥੋਂ ਤੁਹਾਡਾ ਡਾਇਲ ਕਰਨਾ ਚਾਹਵੇ ਤੇ ਇੱਥੋਂ ਨੰਬਰ ਵੀ ਡਾਇਲ ਕਰ ਲੇ। ਉਹਦੇ 'ਚ ਕੰਟਰੀ ਕੋਡ ਲਾ ਕੇ ਨਾਲ ਤੁਸੀਂ ਨੰਬਰ ਵੀ ਆਪਣਾ ਜੇ ਆ ਜਾਓ ਤਾਂ ਫੌਰੀ ਅਗਲੇ ਤੱਕ ਨੰਬਰ ਵੀ ਪਹੁੰਚ ਜਾਏਗਾ। ਸੁਜੈਸ਼ਨ ਬਹੁਤ ਚੰਗੀ ਹੈ ਜੀ ਅਰੋੜਾ ਸਾਹਿਬ ਜੀ। ਅੱਛਾ ਜੀ, ਇੱਕ ਵਿਨੇ ਜੀ ਤੁਸੀਂ ਅੰਮ੍ਰਿਤਸਰ ਤੁਹਾਡਾ, ਅੱਛਾ ਚਲੋ ਕੋਈ ਲਾਈਨ ਡ੍ਰੌਪ ਹੋ ਗਈ, ਕੋਈ ਗੱਲ ਨਹੀਂ, ਕੋਈ ਨਹੀਂ ਜੀ, ਮਿਹਰਬਾਨੀ। ਤੁਸੀਂ ਅੰਮ੍ਰਿਤਸਰ ਦੇ ਇਲਾਕੇ ਸਾਰੇ ਲੋਕਾਂ ਨੂੰ ਇਕੱਠਾ ਹੀ ਹੋ ਕਰ ਦਿੱਤਾ ਵੀ ਬਟਾਲਾ, ਗੁਰਦਾਸਪੁਰ, ਅੰਮ੍ਰਿਤਸਰ, ਮਾਝੇ ਦਾ ਕੋਈ ਵੀ ਹੋਵੇ ਤੇ ਵਿਨੀ ਕਾਲੋਂ ਨਾਲ ਗੱਲ ਕਰ ਲੈਣੀ ਹੈ। ਤੁਸੀਂ ਨੰਬਰ ਤੁਸੀਂ ਜ਼ਰੂਰ ਪੋਸਟ ਕਰ ਦੇਣਾ ਜੀ, ਮਿਹਰਬਾਨੀ। ਮੈਂ ਮੈਸੇਜ ਨੰਬਰ ਆਪਣਾ ਸ਼ੇਅਰ ਕਰ ਦੇਣਾ ਜੀ। ਆਪਾਂ ਨੂੰ ਅਪਰੋਚ ਕਰਨਾ ਕੁਛ ਨਹੀਂ ਹੈ, ਬਹੁਤ ਛੋਟਾ ਜਿਹਾ ਏਰੀਆ ਹੋ ਗਿਆ ਇਧਰਲਾ ਮਾਝਾ, ਤੇ ਕੁਛ ਵੀ ਨਹੀਂ ਆ, ਜਿਹੜਾ ਪਿੰਡ ਕਹੋਗੇ ਉੱਥੇ ਪਹੁੰਚ ਜਾਾਂਗੇ, ਕੋਈ ਗੱਲ ਨਹੀਂ ਹੈਗੀ। ਲਓ ਜੀ, ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ। ਤੁਸੀਂ ਨੰਬਰ ਜ਼ਰੂਰ ਹੁਣੇ ਛੱਡਿਓ, ਨੰਬਰ ਆਪਣਾ ਮੈਂ ਹੁਣੇ ਸ਼ੇਅਰ ਕਰ ਦੇਣਾ, ਆਪਣਾ ਨੰਬਰ ਮੈਸੇਜ 'ਚ ਮੈਂ ਨੰਬਰ ਸ਼ੇਅਰ ਕਰ ਦੇਣਾ। ਅੱਛਾ, ਇੱਕ ਦੋ ਕੁ ਰਿਕੁਐਸਟ ਹੋਰ ਕਰਨੀ ਹੈ ਮੇਰੇ ਵੀਰ ਕਿ ਇੱਕ ਅਬਦੁੱਲਾ ਜੀ ਨੇ ਕਿਹਾ ਹੈ ਕਿ ਜੀ ਪੰਡੋਰੀ ਤੋਂ ਕੋਈ ਵੀਰ ਹੈ, ਪੰਡੋਰੀ ਦੀ ਬਹੁਤ ਸਾਰੀ ਪੰਡੋਰੀਆਂ ਨੇ, ਸੋ ਜੋ ਜਿੰਨੀ ਤੁਸੀਂ ਡਿਟੇਲ ਦਿਓਗੇ, ਜਿੰਨਾ ਤੁਸੀਂ ਜੋ ਖੁੱਲ ਕੇ ਗੱਲ ਕਰੋਗੇ ਪੰਡੋਰੀ ਕਿੱਥੇ ਆ, ਉਸ ਦਾ ਚੀਜ਼ ਥਾਂ ਪਿੰਡ ਦਾ ਬਣਾ ਸੌਖਾ ਹੋਏਗਾ। ਪੰਡੋਰੀ ਖੁਦ, ਪੰਡੋਰੀ ਬੇਟ, ਪੰਡੋਰੀ ਸਿਧਵਾਂ, ਬਹੁਤ ਸਾਰੀ ਯੂ ਆਰ ਇਨ ਦੀ ਸ਼ੋ ਐਡ ਕਰ ਰਿਹਾ ਹੁਣ, ਕਿਹੜੀ ਆ ਰਿਹਾ ਹਾਂਜੀ ਜੀ, ਉਹਦੇ ਗਾਜ਼ੀਆਬਾਦ ਵਾਲਿਓ ਆ ਗਏ ਤੁਸੀਂ। ਸਲਾਮ ਆਂਦੀ ਹਾਂ, ਨਾਸਰ ਸਾਹਿਬ ਸਲਾਮ, ਸੋਚ ਆ ਗਏ ਤੁਸੀਂ। ਹਾਂ ਜੀ, ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਅਰੋੜਾ ਸਾਹਿਬ? ਵਧੀਆ ਜੀ। ਨਾਸਰ ਸਾਹਿਬ, ਉਦੋਂ ਆਪਣੀ ਗੱਲ ਹੋਈ ਸੀ ਤੇ ਉਹ ਮਜ਼ਾਰ ਬਾਰੇ ਮੈਂ ਐਕਚੁਅਲੀ ਸ਼ੇਖਪੁਰੇ ਵਾਲਾ ਉਹ ਦੇਖਿਆ ਸੀ, ਮੈਨੂੰ ਕੋਈ ਐਕਚੁਅਲੀ ਸਹੀ ਕੰਟੈਕਟ ਨਹੀਂ ਮਿਲਿਆ। ਤੇ ਉਹ ਤੁਸੀਂ ਮਦਾਰ ਪਿੰਡ ਦਾ ਕੋਈ ਵੀ ਹੋਵੇ, ਐਕਚੁਅਲੀ ਮੇਰੇ ਫਾਦਰ ਦਾ ਨਾਮ ਬਲਕਾਰ ਸਿੰਘ ਸੀ ਤੇ ਮੇਰੇ ਦਾਦੇ ਦਾ ਨਾਮ ਬਹਾਦਰ ਸਿੰਘ ਸੀ। ਅੱਛਾ ਜੀ। ਸਿੱਧੂ ਸਾਹਿਬ, ਤੁਸੀਂ ਇਸ ਤਰ੍ਹਾਂ ਕਰੋ, ਆਪਣਾ WhatsApp ਨੰਬਰ ਤੇ ਆਪਣੇ ਮਦਾਰ ਤੇ ਗੁਜਰਾਂਵਾਲਾ ਲਿਖ ਕੇ ਆਪਣਾ WhatsApp ਨੰਬਰ ਜ਼ਰੂਰ ਛੱਡੋ, ਕੋਈ ਨਾ ਕੋਈ ਤੁਹਾਡਾ ਕੰਟੈਕਟ ਜ਼ਰੂਰ ਕਰ ਲੇਗਾ। ਅਸੀਂ ਵੀ ਟਰਾਈ ਕਰਾਂਗੇ ਤੁਹਾਨੂੰ ਲੱਭ ਕੇ ਦੇਣ ਦੀ। ਇੱਕ ਦੋਸਤ ਨੇ ਮੈਸੇਜ ਕੀਤਾ, ਉਹ ਵੀ ਤੁਹਾਡੇ ਲਾਗੇ ਦੀ ਆ, ਹਾਫਜ਼ਾਬਾਦ ਦਾ ਬੰਦਾ ਕੋਈ ਰਾਬਤਾ ਕਰਨਾ ਚਾਹੁੰਦਾ ਹੋਵੇ ਤੇ ਉਹ ਵੀ ਕਹਿੰਦੇ ਮੈਨੂੰ ਦੱਸੋ, ਜਹਾਂਗੀਰ ਸ਼ਹਿਜ਼ਾਦ ਕਹਿੰਦੇ ਹਾਫਜ਼ਾਬਾਦ। ਬਾਕੀ ਇਸ ਤਰ੍ਹਾਂ ਕਰਨਾਲ ਏਰੀਏ ਦਾ, ਪਟਿਆਲੇ ਏਰੀਏ ਦਾ ਤੇ ਪਾਣੀਪਤ, ਸ਼ਾਹਬਾਦ, ਬਾਕੀ ਗੂਲਾ ਚੀਕਾ, ਉਸ ਏਰੀਏ ਦੀ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਮੈਂ ਰਿਟਾਇਰ ਹਾਂ 에ਅਰਫੋਰਸ ਤੋਂ, ਔਰ ਜਦੋਂ ਕੋ ਜਿੱਥੇ ਕੋ ਜਾ ਕੇ ਆਈ ਵਿਲ ਗੋ ਪਰਸਨਲੀ, ਤੇ ਮੈਂ ਜਾ ਕੇ ਪਰਸਨਲੀ ਜਾ ਕੇ ਜਿੱਥੇ ਵੀ ਜਾ ਕੇ ਗੱਡੀ ਲੈ ਜਾਵਾਂਗਾ, ਮੈਂ ਜਾ ਕੇ ਜਿਹੜੇ ਵੀ ਬੰਦੇ ਨੂੰ ਕੰਟੈਕਟ ਕਰਨਾ ਹੈ ਤੁਹਾਡੇ ਨਾਲ ਕੰਟੈਕਟ ਕਰਾਇਆ ਜਾਏਗਾ। ਬਹੁਤ ਸ਼ੁਕਰੀਆ। ਦੂਸਰੇ ਸਾਰੇ ਦੋਸਤ ਜਿੰਨੇ ਵੀ ਸਾਨੂੰ ਵੇਖਣ ਦੇ ਨੇ, ਸਾਡੇ ਦੋਵਾਂ ਪੇजेस ਤੇ 365-70 ਲੋਕ ਸਾਨੂੰ ਵੇਖਣ ਦੇ ਨੇ। ਇੱਕ ਵਾਰੀ ਰਿਕੁਐਸਟ ਹੈ ਕਿ ਜਿਵੇਂ ਅਸੀਂ ਕੋਸ਼ਿਸ਼ ਕਰਦੇ ਹਾਂ, ਤੁਸੀਂ ਵੀ ਥੋੜੀ ਜੀ ਕੋਸ਼ਿਸ਼ ਕਰੋ, ਆਪਣੇ ਵਾਲ ਨੂੰ ਸ਼ੇਅਰ, ਆਪਣੀ ਵਾਲ ਤੇ ਸ਼ੇਅਰ ਕਰੋ ਇੱਕ ਵਾਰੀ। ਹਾਂ, ਸ਼ੇਅਰ, ਹਾਂਜੀ। ਤੇ ਬਾਕੀ ਇਸ ਤਰ੍ਹਾਂ ਹੈ, ਜਿਵੇਂ ਆਪਣਾ ਨਾਸਰ ਸਾਹਿਬ, ਜਿਵੇਂ ਤੁਸੀਂ ਇੱਕ ਕੰਮ ਕਰ ਰਹੇ ਹੋ, ਤੁਸੀਂ ਇੱਕ ਮੈਨਕਾਇੰਡ ਵਾਸਤੇ, ਇੱਕ ਹਿਊਮਨ ਬੀਇੰਗ ਵਾਸਤੇ ਤੁਸੀਂ ਇੰਨਾ ਵੱਡਾ ਉਪਰਾਲਾ ਕਰ ਰਹੇ ਹੋ, ਵਾਹਿਗੁਰੂ ਤੁਹਾਡਾ ਭਲਾ ਕਰੇ ਜੋ ਵੀ ਹੈ। ਬਾਕੀ ਇਸ ਤਰ੍ਹਾਂ ਦੀ ਕੋਈ ਵੀ ਤੁਸੀਂ ਸਾਨੂੰ ਸੇਵਾ ਦਿਓਗੇ, ਜਿੱਥੇ ਵੀ ਜਾਣਾ ਹੈ, ਹੁਣ ਜਿਵੇਂ ਤੁਸੀਂ ਲਾਲਪੁਰ ਢੋਟੀਆਂ ਦੇ ਬਾਰੇ ਗੱਲ ਕਰ ਰਹੇ ਸੀ, ਉਧਰ ਵੀ ਮੈਂ ਜਾਂਦਾ ਰਹਿਣਾ ਵਾਂ। ਤੇ ਬਾਕੀ ਕੋਈ ਇਨਫੋਰਮੇਸ਼ਨ ਕਰਨਾਲ, ਪਟਿਆਲਾ, ਅੰਬਾਲਾ ਏਰੀਆ, ਇੱਥੇ ਗਾਜ਼ੀਆਬਾਦ ਏਰੀਆ, ਪਾਣੀਪਤ ਦਾ ਏਰੀਆ, ਯੂ ਆਰ ਮੋਸਟ ਵੈਲਕਮ। ਤੁਸੀਂ ਜੋ ਕਹੋਗੇ, ਜਿੱਥੇ ਜਾ ਕੇ ਜਿਹੜੇ ਬੰਦੇ ਨੂੰ ਮਿਲਣਾ, ਜਿਹੜੀ ਇਨਫੋਰਮੇਸ਼ਨ ਚਾਹੀਦੀ ਹੈ, ਨਾਲ ਦੀ ਨਾਲ ਤੁਹਾਨੂੰ ਦਿਆਂਗੇ। ਤੇ ਇੱਕ ਤੁਹਾਡਾ ਨੰਬਰ ਚਾਹੀਦਾ ਮੈਨੂੰ, ਨੰਬਰ ਜਿਹੜਾ ਆਪਣਾ ਫੋਨ ਨੰਬਰ, ਮੈਂ ਤੁਹਾਨੂੰ WhatsApp ਵਾਲਾ ਨੰਬਰ ਹੈ, ਤੋਂ ਤੁਹਾਨੂੰ ਮੈਂ ਜਦੋਂ ਵੀ ਕਾਲ ਕਰਨਾ, ਮੈਂ ਤੁਹਾਨੂੰ ਕਾਲ ਕਰ ਸਕਦਾ ਵਾਂ। ਸਿੱਧੂ ਸਾਹਿਬ, ਤੁਸੀਂ ਇੱਕ ਤੇ ਆਪਣਾ ਨੰਬਰ ਕਮੈਂਟ ਸੈਕਸ਼ਨ 'ਚ ਆਪਣਾ ਨੰਬਰ ਛੱਡੋ, ਦੂਸਰਾ ਮੈਨੂੰ ਇਨਬਾਕਸ 'ਚ ਨੰਬਰ ਭੇਜ ਦਿਓ, ਮੈਂ ਤੁਹਾਨੂੰ ਰਿਪਲਾਈ ਜ਼ਰੂਰ ਕਰ ਦਾਂਗਾ, ਨੰਬਰ ਦੇ ਦਾਂਗਾ। ਬਹੁਤ ਸ਼ੁਕਰੀਆ ਤੁਹਾਡਾ ਗਾਜ਼ੀਆਬਾਦ ਵਾਲਿਓ, ਤੁਹਾਡਾ ਬਹੁਤ। ਇਹਨਾਂ ਨੇ ਜਿਸ ਤਰ੍ਹਾਂ ਇਹਨਾਂ ਨੇ ਕੀ ਕਹਿੰਦੇ ਹਾਂ ਦਾ ਨਾਰਾ ਮਾਰਿਆ, ਸਾਰੇ ਮਾਰਨ ਡਏ ਆ, ਸੋ ਜ਼ਰੂਰ ਇੱਕ ਦੂਜੇ ਨਾਲ ਰਾਬਤਾ ਜ਼ਰੂਰ ਬਣਾਓ। ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਅਰੋੜਾ ਸਾਹਿਬ। ਨਾਸਰ ਭਾਈ, ਐਡਵੋਕੇਟ ਗੁਲਾਮ ਕਾਦਰ ਸਾਹਿਬ ਨੇ ਵਾਸੂ ਵਾਲੇ ਭਾਈ ਸਾਹਿਬ ਨੇ ਨੰਬਰ ਦੇ ਦਿੱਤਾ ਜੀ, ਕਹਿੰਦੇ ਉਹਨਾਂ ਨੰਬਰ ਦਿੱਤਾ ਹੈ, ਐਡਵੋਕੇਟ ਗੁਲਾਮ ਕਾਦਰ ਸਾਹਿਬ ਨੇ ਮੈਸੇਜ ਪਾਇਆ। ਸੋ ਵਾਸੂ ਵਾਲੇ ਭਾਈ ਸਾਹਿਬ ਸੁਣ ਲਓ ਜੀ, ਤੁਹਾਡੇ ਵਾਸਤੇ ਮੈਸੇਜ ਆ ਚੁੱਕਿਆ ਹੈ, ਤੁਹਾਡੇ ਮਤਲਬ ਦੀ ਗੱਲਬਾਤ ਹੈਗੀ ਹੈ ਜੀ।
ਅੱਛਾ ਜੀ, ਹੋਰ ਸਾਡੇ ਨਾਲ ਬਹੁਤ ਸਾਰੇ ਦੋਸਤਾਂ ਨੇ ਬਹੁਤ ਸਾਰੇ ਮੈਸੇਜ ਪਾਏ ਨੇ। ਮੈਂ ਸਿਰਫ ਉਹਨਾਂ ਨੂੰ ਵਿਨੇ ਕਾਲੋਂ ਆਪਣਾ ਮੈਸੇਜ ਕੀਤਾ, ਹੋਠੀ ਵਾਲੇ ਵੀਰ ਨੇ ਆਂਦਾ ਵੀ ਅਜਨਾਲਾ ਵਾਲਾ ਜਿਹੜਾ ਹੋਠੀ ਆ ਉਹ ਸਾਡਾ ਪਿੰਡ ਆ, ਤੇ ਆ ਨੰਬਰ ਵੀ ਉਹਨਾਂ ਨੇ ਦੁਬਾਰਾ ਮੈਸੇਜ ਕੀਤਾ। ਤੁਸੀਂ ਇਹਨਾਂ ਨਾਲ ਇਹਨਾਂ ਨੂੰ ਜ਼ਰੂਰ ਕੰਟੈਕਟ ਕਰੋ। ਅਮੀਨ ਚੌਹਾਨ ਜੀ ਆਏ ਆ, ਮੈਂ ਇਹਨਾਂ ਨਾਲ ਜ਼ਰੂਰ ਪ੍ਰਾਇੋਰਟੀ ਤੇ ਇਹਨਾਂ ਨੂੰ ਲੈਣਾ ਚਾਹਾਂਗਾ। ਤੁਸੀਂ ਲਓ ਜੀ, ਮੈਨੂੰ ਰਿਕਾਲ ਲੈ ਲੈਣਾ ਜੀ। ਹਾਂਜੀ, ਕਾਲ ਲਓ ਜੀ। ਚੌਹਾਨ ਸਾਹਿਬ ਅਸਲਾਮ ਵਾਲੇਕੁਮ। ਅਮੀਨ ਚੌਹਾਨ ਜੀ ਸਾਨੂੰ ਸੁਣ ਸਕਦੇ ਹੋ ਇਸ ਵੇਲੇ ਤੁਸੀਂ? ਅਸਲਾਮ ਵਾਲੇਕੁਮ ਚੌਹਾਨ ਸਾਹਿਬ। वालेकुम सलाम जी। चौहान साहब की हाल चाल ਤੁਹਾਡਾ? ਅਮੀਨ ਚੌਹਾਨ, ਸਤਿ ਸ੍ਰੀ जी चौहान साहब, ਆਵਾਜ਼ ਆ ਰਹੀ? ਹਾਂਜੀ ਉੱਚੀ ਤਰ੍ਹਾਂ ਥੋੜੀ ਜਿਹੀ ਬੋਲਿਓ, ਆਵਾਜ਼ ਘੱਟ ਆ ਰਹੀ ਹੈ। ਉੱਚੀ ਤਰ੍ਹਾਂ ਬੋਲਿਓ, ਆਵਾਜ਼ ਘੱਟ ਆ ਰਹੀ ਤੁਹਾਡੀ। ਚੌਹਾਨ ਸਾਹਿਬ ਤੁਹਾਡੀ ਆਵਾਜ਼ ਬਿਲਕੁਲ ਡਿਸਟਰਬ ਹੋ ਰਹੀ ਹੈ, ਤੁਸੀਂ ਜਗ੍ਹਾ ਚੇਂਜ ਕਰ ਲਓ ਜਾਂ ਆਡੀਓ ਕਾਲ ਕਰ ਲਓ। ਤੁਹਾਡੀ ਆਵਾਜ਼ ਡਿਸਟਰਬ ਹੁੰਦੀ ਹੈ, ਆਉਂਦੀ ਨਹੀਂ ਆਵਾਜ਼। ਸਭ ਲੇਕਿਨ ਸਟੂਡੀਓ ਫੁੱਲ ਦਾ ਮੈਸੇਜ ਆ ਰਿਹਾ, ਮੈਂ ਬਾਰ-ਬਾਰ ਟਰਾਈ ਕਰ ਰਿਹਾ। ਹਾਂ ਨਹੀਂ ਆ ਗਿਆ ਹੁਣ ਤੇ ਤੁਸੀਂ ਆ ਗਏ ਜੇ ਲਾਈਨ। ਹਾਂ ਹੁਣ ਆ ਰਹੀ ਆਵਾਜ਼। ਅੱਛਾ ਨਾਸਰ ਸਾਹਿਬ, ਇਸ ਤਰ੍ਹਾਂ ਹੈ ਕਿ ਸਾਡਾ ਜਿਹੜਾ ਪੁਰਾਣਾ ਪਿੰਡ ਹੈ, ਮੈਂ ਤਾਂ ਲਾਹੌਰ ਦੀ ਪੈਦਾਇਸ਼ ਹਾਂ। ਸਾਡਾ ਪੁਰਾਣਾ ਪਿੰਡ ਜੀ ਵੱਡਿਆਂ ਦਾ ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਘੁਮਾਨ ਹੈ। GHOMAN। ਇੱਕ ਘੁੰਮਣ ਨਿੱਕੇ ਵੱਡੇ ਪਿੰਡ ਨੇ, ਉਹ ਨਹੀਂ, ਇਹ ਘੁਮਾਨ ਹੈ। GHOMAN ਘੁਮਾਨ। ਘੁਮਾਨ ਪਿੰਡ ਜੀ, GHOMAN। ਚੌਹਾਨ ਸਾਹਿਬ ਤੁਹਾਡੀ ਆਵਾਜ਼ ਕੱਟ ਗਈ, ਕਿਹੜੇ ਜ਼ਿਲ੍ਹੇ 'ਚ ਘੁਮਾਨ ਪਿੰਡ? ਇਹ ਤਹਿਸੀਲ ਬਟਾਲਾ ਜੀ, ਜ਼ਿਲ੍ਹਾ ਗੁਰਦਾਸਪੁਰ। ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ। ਘੁਮਾਨ ਪਿੰਡ ਕਾਦੀਆਂ ਦੇ ਲਾਗੇ ਵੇ। ਕਾਦੀਆਂ ਦੇ ਕੋਲ। ਕਾਦੀਆਂ ਤੇ ਸ੍ਰੀ ਗੋਬਿੰਦਪੁਰਾ ਤੇ ਵੀਲਾਵਾਲਾ, ਇਹ ਸਾਡੇ ਲੱਗਦੇ ਪਿੰਡ ਨੇ। ਚੌਹਾਨ ਜੀ ਤੁਹਾਡੀ ਆਵਾਜ਼ ਡਿਸਟਰਬ ਹੁੰਦੀ ਆ। ਤੁਸੀਂ ਆਪਣਾ ਨਾ ਨੰਬਰ, WhatsApp ਨੰਬਰ ਜਿਹੜਾ ਜ਼ਰੂਰ ਕਮੈਂਟ 'ਚ ਛੱਡ ਦਿਓ। ਕਾਫੀ ਸਾਰੇ ਦੋਸਤ ਨੇ ਉਸ ਏਰੀਏ ਦੇ, ਘੁਮਾਨ ਪਿੰਡ ਦੇ ਅਰਾਊਂਡ ਅਬਾਊਟ ਦੇ, ਤੁਹਾਡੇ ਨਾਲ ਜ਼ਰੂਰ ਕੰਟੈਕਟ ਕਰ ਲੈਂਦੇ ਨੇ। ਤੁਸੀਂ ਆਪਣਾ ਨੰਬਰ, WhatsApp ਨੰਬਰ ਜਿਹੜਾ ਵਾ ਜ਼ਰੂਰ ਕਮੈਂਟ 'ਚ। ਸੋ ਇਹ ਸੀ ਸਾਡੇ ਨਾਲ ਮੁਹੰਮਦ ਅਮੀਨ ਚੌਹਾਨ ਸਾਹਿਬ। ਸੋ ਇਹਨਾਂ ਦਾ ਘੁਮਾਨ ਪਿੰਡ ਆ, ਕਾਦੀਆਂ ਦੇ ਕੋਲ। ਅਗਰ ਕੋਈ ਦੋਸਤ ਉਸ ਏਰੀਏ ਦਾ ਹੋਵੇ ਤੇ ਇਹਨਾਂ ਨਾਲ ਜ਼ਰੂਰ ਕੰਟੈਕਟ ਕਰਿਓ ਜੀ। ਜਤਿੰਦਰਪਾਲ ਜੀ। ਮੈਂ ਸਰ ਅੰਮ੍ਰਿਤਸਰ ਤੋਂ ਹਾਂ ਜੀ। ਹਾਂਜੀ ਅੰਮ੍ਰਿਤਸਰ ਵਾਲਿਓ। ਮੇਰੇ ਫਾਦਰ ਦਾ ਬਰਥ ਹੈ ਜੀ ਤਹਿਸੀਲ ਹਦਾਲੀ, ਵਿਲੇਜ ਜੱਬੀ। ਇਹ ਹੁਣ ਮੈਨੂੰ ਇਹ ਨਹੀਂ ਪਤਾ ਇਹ ਖੁਸ਼ਹਾਬ ਡਿਸਟ੍ਰਿਕਟ ਹੈ ਕਿ ਸਰਗੋਦਾ। ਹਾਂਜੀ ਜ਼ਿਕਰ ਉਹ ਬੜਾ ਕਰਦੇ ਆ, ਦੁਬਾਰਾ ਦੱਸਿਓ। ਮੇਰੇ ਫਾਦਰ ਦਾ ਬਰਥ ਹੈ ਜੀ ਤਹਿਸੀਲ ਹਦਾਲੀ, ਵਿਲੇਜ ਜੱਬੀ। ਇਹ ਜ਼ਿਲ੍ਹਾ ਨਹੀਂ ਪਤਾ ਕਿਹੜਾ। ਮੈਂ ਨੈਟ ਤੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਪਤਾ ਨਹੀਂ ਲੱਗਾ। ਚਲੋ ਆਪਣਾ ਤੁਸੀਂ ਨੰਬਰ ਛੱਡ ਦਿਓ, ਜੇ ਕੋਈ ਇਹਨਾਂ ਪਿੰਡਾਂ 'ਚ ਕੋਈ ਜਾਣਦਾ ਹੋਵੇ ਤੇ ਇਹਨਾਂ ਨਾਲ ਜਤਿੰਦਰਪਾਲ ਸਿੰਘ ਨਾਲ ਰਾਬਤਾ ਕਰਿਓ। ਤੁਸੀਂ ਆਪਣਾ ਸਾਰਾ ਲਿਖ ਕੇ ਨਾ ਤੇ ਕਮੈਂਟ ਦੇ ਵਿੱਚ ਨੰਬਰ ਛੱਡ ਦਿਓ, WhatsApp ਨੰਬਰ। ਪਾਰਟੀਸ਼ਨ ਵੇਲੇ ਮੈਨੂੰ ਉਹਨਾਂ ਦੱਸਿਆ ਕਿ ਪਹਿਲੀ ਕਲਾਸ 'ਚੋਂ ਪੜ੍ਹਦੇ ਸੀ, ਖਾਨੇਵਾਲ ਦੇ ਕੋਈ ਸਕੂਲ ਸੀਗਾ ਰੇਲਵੇ ਲਾਈਨ ਦੇ ਨਾਲ ਕਰਕੇ। ਦਾਦਾ ਜੀ ਮੇਰੇ ਰੇਲਵੇ ਦੀ ਨੌਕਰੀ ਕਰਦੇ ਸਨ। ਚਲੋ ਤੁਸੀਂ ਇੱਕ ਵਾਰੀ ਨੰਬਰ ਜ਼ਰੂਰ ਛੱਡ ਦਿਓ ਆਪਣਾ। ਬਹੁਤ ਸ਼ੁਕਰੀਆ। ਲੋ ਜੀ ਚੌਹਾਨ ਸਾਹਿਬ ਇੱਕ ਮਿੰਟ ਜਸਬੀਰ ਜੱਸੀ ਨੇ ਸਾਡੇ ਨਾਲ। ਚੌਹਾਨ ਸਾਹਿਬ ਜਸਬੀਰ ਜੱਸੀ ਕਹਿੰਦੇ ਨੇ ਜੱਸੋ ਘੁਮਾਣ ਦਾ, ਉਹ ਉਸ ਏਰੀਏ ਦੇ ਨੇ, ਉੱਥੇ ਦੇ ਨੇ। ਤੁਸੀਂ ਉਹਨਾਂ ਨਾਲ ਕੰਟੈਕਟ ਬਣਾਓ, ਜਸਬੀਰ ਜੱਸੀ। ਤੋ ਇਹਨਾਂ ਦਾ ਜਸਬੀਰ ਜੀ, ਜੱਸੀ ਜੀ, ਜੇ ਤੁਸੀਂ ਮੈਨੂੰ ਇਨਬਾਕਸ ਕਰ ਦਿਓ ਆਪਣਾ ਨੰਬਰ, ਤੇ ਮੈਂ ਚੌਹਾਨ ਸਾਹਿਬ ਕੋਲ ਦਾ ਨੰਬਰ ਮੇਰੇ ਕੋਲ ਹੈਗਾ, ਤੇ ਚੌਹਾਨ ਸਾਹਿਬ ਨੂੰ ਸ਼ਾਇਦ ਨਾ ਇਸ ਵੇਲੇ ਪਤਾ ਲੱਗਦਾ ਹੋਵੇ ਤੇ ਮੈਂ ਉਹਨਾਂ ਨੂੰ ਕਰ ਦਾਂਗਾ, ਇਨਬਾਕਸ ਕਰ ਦਾਂਗਾ। ਸਾਡੇ ਸਿਆਣੇ ਨੇ, ਬਜ਼ੁਰਗ ਨੇ, ਮੇ ਵੀ ਹੋ ਸਕਦਾ ਜਦੀਦ ਟੈਕਨੋਲੋਜੀ ਜਿਹੜੀ ਕਿਤੇ ਕਿਸੇ ਵੇਲੇ ਨਹੀਂ ਪਤਾ ਲੱਗਦਾ, ਹੱਥੋਂ ਤਿਲਕ ਜਾਂਦੀ ਹੈ। ਕਿਆ ਜੀ ਰੋਲਾ ਸਾਹਿਬ ਜੀ। ਸੋ ਸੁਮਿਤ ਵਿਰਕ ਜੀ ਕਹਿ ਰਹੇ ਨੇ ਜੀ ਉਹਨਾਂ ਦਾ ਪਿੰਡ ਅੰਮ੍ਰਿਤਸਰ ਕਲਾਂ, ਜ਼ਿਲ੍ਹਾ ਸਿਰਸਾ, ਪਹਿਲਾ ਹਿਸਾਰ ਸੀ। ਸੋ ਪਿੰਡ ਦਾ ਨਾਮ ਅੰਮ੍ਰਿਤਸਰ ਕਲਾਂ, ਜ਼ਿਲ੍ਹਾ ਸਿਰਸਾ। ਪਹਿਲਾ ਹਿਸਾਰ ਹੁੰਦਾ ਸੀ ਜ਼ਿਲ੍ਹਾ। ਇਹ ਵੀ ਇੱਥੋਂ ਇਸ ਪਰਿਵਾਰ ਤੋਂ ਬਹੁਤ ਸਾਰੇ ਮੁਸਲਮਾਨ ਪਰਿਵਾਰ ਉੱਠ ਕੇ ਗਏ ਨੇ ਜੀ। ਤਾਂ ਜੇ ਕੋਈ ਕਿਸੇ ਫੈਮਿਲੀ ਦੀ ਕੋਈ ਦਿਲਚਸਪੀ ਹੋਵੇ ਪਿੰਡ ਵਿੱਚ ਕਨੈਕਟ ਕਰਨ ਦੀ, ਤੁਸੀਂ ਇਹਨਾਂ ਨਾਲ ਗੱਲ ਕਰ ਲੈਣੀ ਹੈ ਜੀ। ਸੁਮਿਤ ਸਿੰਘ ਵਿਰਕ ਨਾਲ ਗੱਲ ਕਰਨੀ ਹੈ ਜੀ। ਸਾਡੇ ਅਗਲੇ ਇੰਦਰਜੀਤ ਜੀ ਦੇ ਨਾਲ, ਇੰਦਰਜੀਤ ਜੀ ਰੋਜ਼ ਜੁੜਦੇ ਸਾਡੇ ਨਾਲ, ਜ਼ਰੂਰ ਇੰਦਰਜੀਤ ਨਾਲ ਆਪਾਂ ਗੱਲਬਾਤ ਕਰਨੀ। ਅਸਲਾਮ ਵਾਲੇਕੁਮ ਭਾਜੀ।
ਸਤਿ ਸ਼੍ਰੀ ਅਕਾਲ, ਸਲਾਮ ਵਾਲੇਕਮ ਜੀ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ ਜੀ, ਕੀ ਹਾਲ? ਠੀਕ ਹੈ ਜੀ? ਵਧੀਆ ਜੀ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਜੀ। ਤੇ ਅੱਜ ਤੁਸੀਂ ਫਿਰ ਜਿਹੜੇ ਸਾਡੇ ਬਜ਼ੁਰਗਾਂ ਦੇ ਪਿੰਡ ਨੇ ਉਧਰ ਬਾਰੇ ਦੱਸ ਰਹੇ ਹੋ ਤੁਸੀਂ। ਮੈਂ ਥੋੜਾ ਜਿਹਾ ਹੁਣ ਲੇਟ ਜੁਆਇਨ ਹੋਇਆ ਤੇ ਮੈਂ ਹੁਣੇ ਸੁਣ ਰਿਹਾ ਸੀ ਸਾਰੇ ਪਿੰਡਾਂ ਬਾਰੇ ਗੱਲ। ਹਾਂਜੀ, ਅਸੀਂ ਦੱਸ ਨਹੀਂ ਰਹੇ, ਅਸੀਂ ਕੰਟੈਕਟ ਕਰਵਾ ਰਹੇ ਹਾਂ ਸਾਨੀ ਸਾਹਿਬ, ਅਸੀਂ ਇੱਕ ਦੂਜੇ ਦਾ ਕੰਟੈਕਟ ਕਰਵਾ ਰਹੇ ਹਾਂ WhatsApp ਦੇ ਰਾਹੀਂ। ਚਲੋ, ਬੜਾ ਖੁਸ਼ ਨਸੀਬ ਹੋਵਾਂਗਾ ਜੇ ਸਾਡਾ ਵੀ ਕੋਈ ਉੱਥੋਂ ਪਿੰਡ ਚੋਂ ਕੋਈ ਕੰਟੈਕਟ ਮਿਲ ਜਾਏ। ਸਾਡਾ ਬਜ਼ੁਰਗਾਂ ਕਿਹੜਾ ਪਿੰਡ ਹੈਗਾ ਜੀ ਅਮਰਾ ਪਿੰਡ। ਅਮਰਾ ਪਿੰਡ ਹੈ ਇਹ, ਡਿੰਗੀਆਂ ਸਟੇਸ਼ਨ ਹੈ, ਡਿੰਗਾ ਸਿੰਘ ਸਟੇਸ਼ਨ। ਡਿੰਗਾ ਹਾਂ ਡਿੰਗਾ। ਤੇ ਉਹ ਪਿੰਡ ਉਹਦੇ ਬਿਲਕੁਲ ਨਾਲ ਅਮਰਾ ਪਿੰਡ, ਹਾਂ ਗੁਜਰਾਤ ਦੇ ਕੋਲ ਹੈ ਜੀ ਜੀ ਜੀ। ਤੇ ਸਾਡੇ ਬਜ਼ੁਰਗ ਉੱਥੇ ਹੀ ਜੰਮੇ ਪਲੇ ਨੇ ਜੀ। ਤੇ ਉਸ ਤੋਂ ਬਾਅਦ ਸਾਡੇ ਦਾਦਾ ਜੀ ਹੁਣੀ ਫਿਰ ਉਸ ਪਿੰਡ ਤੋਂ ਉੱਠ ਕੇ ਜੇਹਲਮ ਆ ਗਏ ਸੀ। ਜੇਹਲਮ ਉੱਥੇ ਬਹੁਤ ਮਸ਼ਹੂਰ ਮਹੱਲਾ ਹੈਗਾ ਜੀ, ਮਸ਼ੀਨ ਮਹੱਲਾ। ਮਸ਼ੀਨ ਮਹੱਲਾ ਗਲੀ ਨੰਬਰ 2। ਮੇਰੇ ਪਿਤਾ ਜੀ ਵੈਸੇ ਹੋ ਕੇ ਵੀ ਆਏ ਉੱਥੇ 2005 ਦੇ ਵਿੱਚ। ਤੇ ਪਰ ਮੇਰਾ ਜਿਹੜਾ ਹੈਗਾ ਵੀ ਜੇ ਸਾਡੇ ਕੋਈ ਪਿੰਡੋਂ ਇੱਕ ਮਿੰਟ ਜਰਾ ਜੇ ਤੁਸੀਂ ਹੋਲਡ ਕਰੋ ਤੇ ਇੱਕ ਮਿੰਟ ਹੋਲਡ ਕਰੋ। ਮੈਂ ਇੱਕ ਨੰਬਰ ਦੇਣਾ ਚਾਹੁੰਦਾ। ਚੌਹਾਨ ਸਾਹਿਬ, ਜੇ ਤੁਹਾਡੇ ਕੋਲ ਕਾਗਜ਼ ਪੈਨਸਲ ਹੈ ਤੇ ਲਿਖਿਓ ਇੱਕ ਨੰਬਰ ਤੁਹਾਡੇ ਪਿੰਡ ਦਾ ਆ ਗਿਆ, ਤੁਹਾਨੂੰ ਨੰਬਰ ਮੈਂ ਦੇਣਾ। ਅਮੀਨ ਚੌਹਾਨ ਜੀ, ਅਮੀਨ ਚੌਹਾਨ ਤੁਸੀਂ ਸੁਣ ਸਕਦੇ ਹੋ ਸਾਨੂੰ? ਤੁਹਾਨੂੰ ਨੰਬਰ ਇੱਕ ਦੇਣਾ ਜੀ, ਤੁਹਾਡੇ ਪਿੰਡ ਦਾ ਨੰਬਰ ਆ ਗਿਆ। ਹੈਲੋ ਅਮੀਨ ਚੌਹਾਨ, ਆਵਾਜ਼ ਸੁਣਦੇ ਹੋ ਤੁਸੀਂ ਸਰ? ਤੇ ਨੰਬਰ ਤੁਹਾਡੇ ਪਿੰਡ ਦਾ ਇੱਕ ਆਇਆ ਤੇ ਮੈਂ ਤੁਹਾਨੂੰ ਨੰਬਰ ਦੇਣਾ ਚਾਹੁੰਦਾ। ਜੇ ਤੁਸੀਂ ਨਹੀਂ ਹੁਣ ਸਾਨੂੰ ਸੁਣ ਸਕਦੇ ਤੇ ਮੈਂ ਤੁਹਾਨੂੰ ਇਨਬਾਕਸ ਕਰ ਦੇਣਾ ਬਾਅਦ 'ਚ। ਜਸਵੀਰ ਜੱਸੀ ਉਹਨਾਂ ਦਾ ਨੰਬਰ ਹੈ ਜਿਨ੍ਹਾਂ ਨੇ ਭੇਜਿਆ ਵਾ ਤੁਹਾਡੇ ਪਿੰਡ ਲਈ। ਤਾਂ ਤੁਸੀਂ ਮੇਰਾ ਖਿਆਲ ਮੇਰੀ ਆਵਾਜ਼ ਅਮੀਨ ਚੌਹਾਨ ਜੀ ਨਹੀਂ ਸੁਣ ਰਹੇ। ਹਾਂਜੀ ਸਾਨੀ ਸਾਹਿਬ, ਚੌਹਾਨ ਸਾਹਿਬ ਸਾਡਾ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਰਹੀ ਤੇ ਤੁਸੀਂ ਦੱਸੋ ਕੀ ਕਹਿ ਰਹੇ ਸੋ? ਡਿੰਗਾ, ਹਾਂ ਡਿੰਗਾ ਸਟੇਸ਼ਨ ਹੈ ਤੇ ਅਮਰਾ ਪਿੰਡ ਹੈ ਜੀ। ਹਾਂ ਅਮਰਾ ਪਿੰਡ ਹੈ। ਤੇ ਜੇ ਕੋਈ ਉੱਥੇ ਦੇ ਕੋਈ ਬਸ਼ਿੰਦੇ ਸੰਪਰਕ ਕਰਨ ਤਾਂ ਮੈਂ ਨੰਬਰ ਵੈਸੇ ਇਨਬਾਕਸ ਤੇ ਛੋੜ ਦਿੰਦਾ, ਤੇ ਕੋਈ ਕੰਟੈਕਟ ਕਰ ਸਕਣ ਤੇ ਜ਼ਰੂਰ ਆਪਣਾ ਨੰਬਰ ਛੱਡੋ, WhatsApp ਨੰਬਰ ਕਮੈਂਟ ਸੈਕਸ਼ਨ 'ਚ ਛੱਡੋ। ਕੋਈ ਨਾ ਕੋਈ ਦੋਸਤ ਉਸ ਏਰੀਏ ਦਾ ਜ਼ਰੂਰ ਤੁਹਾਡੇ ਨਾਲ ਕੰਟੈਕਟ ਕਰ ਲਏਗਾ। ਹਾਂ ਸਾਡੇ ਬਜ਼ੁਰਗ ਉੱਥੇ ਬਹੁਤ ਸ਼ਖਸੀਅਤ ਬਣੇ ਗਏ ਉੱਥੇ, ਪਰ ਹੁਣ ਸਾਨੂੰ ਉਹਦੇ ਬਾਰੇ ਡਿਟੇਲ ਨਹੀਂ ਕੁਝ ਪਤਾ। ਜੇ ਕੋਈ ਉੱਥੇ ਪਿੰਡ ਦਾ ਮਿਲੇ ਤੇ ਸ਼ਾਇਦ ਕੋਈ ਉਹਦੇ ਬਾਰੇ ਜਾਣਕਾਰੀ ਸਾਨੂੰ ਮਿਲ ਜਾਏ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਮਿਹਰਬਾਨੀ ਜੀ, ਮਿਹਰਬਾਨੀ, ਥੈਂਕ ਯੂ ਜੀ। ਜੁਨੇਦ ਚੌਹਾਨ ਜੀ, ਜੁਨੇਦ ਆਵਾਜ਼ ਸੁਣਦੇ ਤੁਸੀਂ? ਜੁਨੇਦ ਚੌਹਾਨ, ਜੁਨੇਦ ਸਾਹਿਬ, ਜੇ ਆਵਾਜ਼ ਆ ਰਹੀ ਹੈ ਜ਼ਰੂਰ ਗੱਲ ਕਰੋ। ਨਹੀਂ, ਮੇਰਾ ਖਿਆਲ ਉਹਨਾਂ ਦੀ ਲਾਈਨ ਡਿਸਕਨੈਕਟ ਨਹੀਂ ਸੁਣਨਾ। ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਅਸੀਂ ਫਿਰ ਕੋਸ਼ਿਸ਼ ਕਰਾਂਗੇ ਜੀ। ਸਾਡੇ ਕੋਲ ਬਹੁਤ ਸਾਰੇ ਦੋਸਤਾਂ ਦੇ ਬਹੁਤ ਸਾਰੇ ਮੈਸੇਜ ਰਹੇ ਜੀ। ਸੋਨੀਪਤ ਰੋਹਤਕ ਦੇ ਇਲਾਕੇ ਦੇ ਲੋਕ ਕਨੈਕਟ ਕਰਨਾ ਚਾਹੁੰਦੇ ਜੀ। ਮੈਂ ਸੋਨੀਪਤ ਰੋਹਤਕ ਵਾਲੇ ਜੇ ਗੁਲਾਮ ਯਾਸੀਨ ਸਾਹਿਬ ਵਿਲੇਜ ਰਸੂਲਪੁਰ, ਪਿੰਡ ਰਸੂਲਪੁਰ ਤੋਂ ਨੇ, ਉਹ ਤੁਹਾਡੇ ਨਾਲ ਗੱਲ ਕਰਨ ਵਿੱਚ ਦਿਲਚਸਪੀ ਰੱਖਦੇ ਨੇ। ਅੱਛਾ ਜੀ, ਸਾਨੀ ਸਾਹਿਬ ਜਵੇਦ ਜੇਹਲਮ ਤੋਂ ਨੇ, ਇਹਨਾਂ ਨਾਲ ਤੁਸੀਂ ਕੰਟੈਕਟ ਕਰੋ ਜੀ। ਸੋ ਰਸੂਲਪੁਰ रोहतक वाले कांटेक्ट करो जी प्लीज। बहुत सारे लोग फरमाइश कर रहे हैं जी। वजीराबाद गुजरांवाले तो कौन है जी? वजीराबाद गुजरांवाले तो करीम खोखर साहब ने हुक्म लाया भी उस इलाके का कोई होवे तो जरूर दसो। लक्ष्य अग्रवाल जी मेरे दादा जी लाहौर तो ने, हुण बटाला पंजाब विच ने। अच्छा जी, लक्ष्य अग्रवाल जी लाहौर दे तो बहुत लोग तुहानूं सुन रहे होणगे जी, तुहानूं खुशी तुसीं भी साडे नाल जुड़न दी कोशिश कीती है। ਹੋਰ ਦੱਸੋ ਜੀ ਕਿਹੜੇ ਕਿਹੜੇ ਸ਼ਹਿਰ ਨੂੰ ਤੁਸੀਂ ਕਨੈਕਟ ਕਰਨਾ ਚਾਹੁੰਦੇ ਹੋ ਜੀ? ਤੁਸੀਂ ਆਪਣਾ ਦੱਸੋ ਜੀ ਕਿਹੜੇ ਕਿਹੜੇ ਜਿਸ ਸ਼ਹਿਰ ਨੂੰ ਤੁਸੀਂ ਕਨੈਕਟ ਕਰਨਾ ਚਾਹੁੰਦੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਕਨੈਕਟ ਕਰਾਉਣ ਦੀ। ਜੇ ਕੋਈ ਖਾਸ ਸ਼ਹਿਰ ਹੈ। ਮੁਹੰਮਦ ਖਾਲਿਕ ਸਾਹਿਬ, ਤੁਸੀਂ ਸਾਡੇ ਨਾਲੋਂ ਮੇਰੀ ਆਵਾਜ਼ ਸੁਣ ਰਹੇ ਹੋ ਤਾਂ ਜ਼ਰੂਰ ਆਪਣੀ ਗੱਲ ਰੱਖੋ ਜੀ। ਤੁਹਾਡਾ ਮਾਈਕ ਮਿਊਟ ਹੋ ਰੱਖਿਆ ਖਾਲਿਕ ਸਾਹਿਬ, ਤੁਸੀਂ ਮੁਹੰਮਦ ਖਾਲਿਕ ਸਾਹਿਬ ਆਪਣਾ ਮਾਈਕ ਔਨ ਕਰ ਲਵੋ प्लीज। जी जी जनाब, ठीक है जी बिल्कुल जी। मैं मोहम्मद खालिक बात कर रहा हूँ जी। मेरा जो हमारा गांव था ना पीछे पाकिस्तान में, इंडिया में, होशियारपुर जिला, और पिंड जो था ना वो कंगना बेट। अच्छा जी, हाँ जी। तो अगर उधर का कोई आदमी हो तो उससे मेरा कांटेक्ट करवा दें। और पाकिस्तान में जो है ना वो पंजाब में डिस्ट्रिक्ट शेखुपुरा
और गांव हमारा है यात्री कोना, तहसील और जिला शेखुपुरा, ये सच्चा सौदा के पास ही है। मोहम्मद खालिक साहब ਤੁਸੀਂ ਇੰਨੇ ਔਖੇ ਹੋ ਕੇ ਉਰਦੂ ਬੋਲ ਰਹੇ ਹੋ, ਕੋਈ ਗੱਲ ਨਹੀਂ ਜੀ, ਸਾਡੇ ਤੋਂ ਸੁਣਨ ਵਾਲੇ ਵੀ ਸਾਰੇ ਪੰਜਾਬੀ ਨੇ ਬਹੁਤ ਨੇ, ਤੇ ਪੰਜਾਬੀ ਚ ਇੱਕ ਵਾਰ ਫਿਰ ਕਹਿ ਦਿਓ, ਆਪਣੇ ਪਿੰਡ ਦਾ ਨਾਮ ਦੱਸ ਦਿਓ, ਕੋਈ ਗੱਲ ਨਹੀਂ ਜੀ। ਪਿੰਡ ਦਾ ਨਾਮ ਯਾਤਰੀ ਕੋਨਾ ਜੀ ਜੀ, ਤੇ ਤਹਿਸੀਲ ਤੇ ਡਿਸਟ੍ਰਿਕਟ ਸ਼ੇਖੂਪੁਰਾ। ਅੱਛਾ ਜੀ, ਪੁਰਾਣੇ ਪਿੰਡ ਦਾ ਨਾਮ ਵੀ ਦੱਸ ਦਿਓ ਜੀ ਆਪਣੇ ਇੱਕ ਵਾਰ ਫਿਰ। ਪੁਰਾਣਾ ਪਿੰਡ ਹੈ ਸੀ ਬਲਾਚੌਰ ਦੇ ਕਰੀਬ ਕੰਗਣਾ ਬੇਟ, ਉਹਦੇ ਨਜ਼ਦੀਕ ਪਿੰਡ ਸੀ ਇੱਕ ਬੰਗਾ, ਔਰ ਦੂਸਰਾ ਸੀ ਚਰਾਨ ਔਰ ਮਜੂਰ, ਇਸ ਤਰ੍ਹਾਂ ਦੋ ਪਿੰਡ ਸੀਗੇ। ਹਾਂਜੀ, ਠੀਕ ਹੈ ਜੀ, ਬਹੁਤ ਸ਼ੁਕਰੀਆ ਮੁਹੰਮਦ ਖਾਲਿਕ ਸਾਹਿਬ। ਸੋ ਕੰਗਣਾ ਬੇਟ ਦੇ ਜਿਹੜੇ ਲੋਕ ਨੇ ਜਿਹੜੇ ਬਲਾਚੌਰ ਦੇ ਲਾਗੇ, ਉਹ ਮੁਹੰਮਦ ਖਾਲਿਕ ਸਾਹਿਬ ਨਾਲ ਕੰਟੈਕਟ ਕਰ। ਮੁਹੰਮਦ ਖਾਲਿਕ ਸਾਹਿਬ ਆਪਣਾ WhatsApp ਨੰਬਰ ਜ਼ਰੂਰ ਪੋਸਟ ਕਰ ਦੇਣਾ ਜੀ, ਤਾਂ ਕਿ ਲੋਕ ਕੰਟੈਕਟ ਕਰ ਸਕਣ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ ਇਹਨਾਂ ਦੇ ਪਿੰਡਾਂ ਦੇ ਯਾਤਰੀ ਫੁੱਲਰਵਾਨ, ਖਾਲਕ ਦੇ ਪਿੰਡਾਂ ਦੇ ਯਾਤਰੀ ਫੁੱਲਰਵਾਨ ਦੇ ਕੱਲ ਦੋਸਤ ਕਾਫੀ ਸਾਰੇ ਪੁੱਛਦੇ ਸੀ, ਤੁਸੀਂ ਜ਼ਰੂਰ ਆਪਣਾ ਨੰਬਰ ਛੱਡਿਓ ਵਿੱਚ, ਤੁਹਾਡਾ ਦੋਸਤ ਕਿਉਂਕਿ ਕੰਟੈਕਟ ਜਿਹੜਾ ਕਰ ਸਕਣ। ਫੁੱਲਰਵਾਨ ਦੇ ਨੇ ਵੀ, ਯਾਤਰੀ ਦੇ ਨੇ, ਸਾਡੇ ਬਿਲਕੁਲ ਪਿੰਡ ਦੇ ਨਾਲ ਦੇ ਐਮੀ ਵਿਰਕ ਦਾ ਪਿੰਡ ਆ, ਉਹ ਵੀ ਇਹਨਾਂ ਨੂੰ ਪਤਾ ਹੋਏਗਾ, ਉਹਨਾਂ ਦਾ ਪਿਛਲਾ ਪਿੰਡ ਐਮੀ ਹੋਣਾ ਦਾ। ਸੋ ਨਾਲ ਹੋਰ ਨੇ ਰਸ਼ਪਾਲ ਔਲਖ ਜੀ, ਔਲਖ ਸਾਹਿਬ। ਹਾਂਜੀ ਵਧੀਆ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਪਿੰਡ ਨਾਸਰ ਸਾਹਿਬ ਡਿਸਟ੍ਰਿਕਟ ਗੁਜਰਾਂਵਾਲੇ ਚ, ਪਿੰਡ ਦਾ ਨਾਂ ਹੈ ਗੜੀ ਔਲਖ। ਗੜੀ ਔਲਖ। ਇਹਦੇ ਨਾਲ ਇੱਕ ਹੋਰ ਵੱਡਾ ਪਿੰਡ ਹੈ, ਉਹਦਾ ਨਾਂ ਹੈ ਭਾਈ ਕੇ ਔਲਖ। ਭਾਈ ਗੜੀ ਔਲਖ, ਭਾਈ ਕੇ ਔਲਖ। ਹੈਲੋ, ਹਾਂਜੀ ਹਾਂਜੀ, ਠੀਕ ਹੋ ਗਿਆ। ਹਾਂਜੀ, ਤੇ ਉਹ ਮੈਨੂੰ ਹੁਣ ਇਹ ਨਹੀਂ ਪਤਾ ਉਹਨਾਂ ਦੇ ਨਾਲ ਮੰਡੀ ਕਿਹੜੀ ਲੱਗਦੀ ਹੈ, ਕੋਈ ਦੱਸਦੇ ਨੇ, ਕੋਈ ਵੱਡੀ ਮੰਡੀ ਵੀ ਨਾਲ ਲੱਗਦੀ ਸੀ ਉਹਨਾਂ ਦੇ, ਪਰ ਇਹ ਡਿਸਟ੍ਰਿਕਟ ਗੁਜਰਾਂਵਾਲੇ ਚ ਸਨ। ਚਲੋ ਔਲਖ ਸਾਹਿਬ, ਤੁਸੀਂ ਜ਼ਰੂਰ ਆਪਣਾ ਨੰਬਰ ਛੱਡੋ, ਗੁਜਰਾਂਵਾਲੇ ਦੇ ਬਹੁਤ ਦੋਸਤ ਨੇ ਆਪਣੇ ਨਾਲ ਲਾਈਨ ਤੇ, ਹੁਣ ਤੁਹਾਡੇ ਨਾਲ ਕੰਟੈਕਟ ਕਰਨ। ਨਾਸਰ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ। ਅਰੋੜਾ ਸਾਹਿਬ ਦੱਸੋ ਜੀ। ਮੈਂ ਗੱਲ ਕਹਿ ਦਿੰਦਾ ਜੀ, ਰਸ਼ਪਾਲ ਜੀ, ਨਾਸਰ ਸਾਹਿਬ ਕਹਿੰਦੇ ਆ ਕਿ ਗੁਜਰਾਂਵਾਲੇ ਦੇ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਤੁਸੀਂ WhatsApp ਨੰਬਰ ਆਪਣਾ ਕਮੈਂਟ ਸੈਕਸ਼ਨ ਵਿੱਚ ਪਾ ਦਿਓ, ਤਾਂ ਕਿ ਤੁਹਾਡੇ ਨਾਲ ਲੋਕ ਕੰਟੈਕਟ ਕਰ ਸਕਣ ਸਿੱਧੇ ਤੌਰ ਦੇ ਉੱਤੇ। ਆਪਣਾ WhatsApp ਨੰਬਰ ਜ਼ਰੂਰ ਪਾ ਦਿਓ ਜੀ। ਜ਼ਰੂਰ। ਇੱਕ ਗੱਲ ਨਾਸਰ ਸਾਹਿਬ ਨੂੰ ਹੋਰ ਦੱਸਣੀ ਸੀ ਜੀ, ਉਸ ਦਿਨ ਆਪਾਂ ਖੇਡਾਂ ਦੀ ਗੱਲ ਕੀਤੀ ਸੀ, ਮੇਰਾ ਇੱਕ ਕਮੈਂਟ ਰਹਿ ਗਿਆ ਸੀ, ਉਹ ਕਰਨਾ ਚਾਹੁੰਦਾ ਸਾਂ ਮੈਂ ਜੀ। 50ਵੇਂ ਤੇ 60ਵੇਂ ਦਹਾਕੇ ਦੇ ਵਿੱਚ ਸੋਢੀ ਸਾਹਿਬ ਦੋ ਬੰਦੇ ਬੜੇ ਮਸ਼ਹੂਰ ਹੋਏ ਸਨ ਪਾਕਿਸਤਾਨ ਚ ਤੇ ਇੰਡੀਆ ਦੇ ਵਿੱਚ। ਇੰਡੀਆ ਦਾ ਸੀ ਸਰਦਾਰ ਮਿਲਖਾ ਸਿੰਘ ਤੇ ਪਾਕਿਸਤਾਨ ਦਾ ਸੀ ਅਬਦੁਲ ਖਾਲਕ ਸਾਹਿਬ। ਮੇਰਾ ਖਿਆਲ ਅੱਜ ਦੀ ਪੀੜ੍ਹੀ ਭੁੱਲ ਗਈ ਹੈ, ਈਵਨ ਭਾਗ ਮਿਲਖਾ ਭਾਗ ਆਈ ਸੀ ਮੂਵੀ ਪਿੱਛੇ ਜੇ, ਪਰ ਮੈਨੂੰ ਇਹ ਨਹੀਂ ਸਮਝ ਕਿ ਜਿਸ ਤਰ੍ਹਾਂ ਮਿਲਖਾ ਸਿੰਘ ਇੱਧਰ ਮਸ਼ਹੂਰ ਹੈ, ਕਿ ਅਬਦੁਲ ਖਾਲਕ ਵੀ ਪਾਕਿਸਤਾਨ ਚ ਅੱਜ ਲੋਕ, ਅੱਜ ਦੀ ਪੀੜ੍ਹੀ ਜਾਣਦੀ ਹੈ ਉਹਨਾਂ ਨੂੰ। ਮੈਂ ਜਾਣਦਾ ਉਹਨਾਂ ਨੂੰ, ਮੈਂ ਬੜੀ ਚੰਗੀ ਤਰ੍ਹਾਂ ਜਾਣਦਾ। ਬਸ ਤੁਸੀਂ ਪੈਸੇ ਲਾ ਲੈ, ਤੁਸੀਂ ਪੈਸੇ ਲਾ ਲੈ, ਫਿਲਮ ਬਣਾ ਲਈ ਲੋਕ। ਜਿਵੇਂ ਆਪਾਂ ਕਹਿੰਦੇ ਮਿਲਖਾ ਸਿੰਘ ਨਹੀਂ ਬਣ ਜਾਣਾ ਕਿਸੇ ਨੇ, ਜਾਂ ਦਾਰਾ ਸਿੰਘ ਨਹੀਂ ਬਣ ਜਾਣਾ ਕਿਸੇ ਨੇ, ਕਿ ਪਾਕਿਸਤਾਨ ਚ ਵੀ ਕਹਿੰਦੇ ਨੇ ਅਬਦੁਲ ਖਾਲਕ ਨਹੀਂ ਬਣ ਜਾਣਾ ਭਾਈ, ਜਾਂ ਗਾਮਾ ਨਹੀਂ ਬਣ ਜਾਣਾ, ਜਾਂ ਉਹਨਾਂ ਲੋਕਾਂ ਦੇ ਨਾਂ ਅੱਜ ਵੀ ਲੋਕ ਯਾਦ ਕਰਦੇ ਨੇ ਉਧਰ। ਜੀ ਜੀ, ਨਾਸਰ ਸਾਹਿਬ ਕਰਦੇ ਨੇ ਜੀ ਯਾਦ, ਕੀ ਕਹਿੰਦੇ ਹੋ, ਕਰਦੇ ਯਾਦ ਤਾਂ। ਅੱਗੇ ਤੁਹਾਨੂੰ ਦੱਸਿਆ ਵੀ ਤੁਸੀਂ ਪੈਸੇ ਲਾ ਲਏ, ਉਹਨਾਂ ਦਾ ਨਾਂ ਜ਼ਿੰਦਾ ਕਰ ਲਿਆ, ਤੇ ਅਸੀਂ ਪੈਸੇ ਕੋਈ ਨਹੀਂ ਲਏ, ਅਸੀਂ ਨਾ ਹੋਵੇ ਭੁਲਾਤਾ। ਤੁਸੀਂ ਫਿਲਮ ਬਣਾ ਲਈ, ਉਹਦਾ ਨਾਂ ਜ਼ਿੰਦਾ ਕਰ ਲਿਆ, ਅਸੀਂ ਉਹਨੂੰ ਛੱਡ ਛੱਡਿਆ। ਸੋ ਮੇਰੇ ਦੋਸਤੋ, ਜੇ ਆਪਣੇ ਉਹਨਾਂ ਲੋਕਾਂ ਦੇ ਨਾਂ ਜਿਉਂਦੇ ਰੱਖਣੇ ਨੇ ਜਿਹੜਾ ਵਾਕਈ ਕੁਝ ਕੀਤਾ ਹੈ ਕੌਮ ਲਈ, ਮੁਲਕ ਲਈ ਕੀਤਾ, ਉਹਨਾਂ ਦੇ ਨਾਂ ਜਿਉਂਦੇ ਰੱਖਣੇ ਨੇ। ਉਹਨਾਂ ਦੇ ਬਾਰੇ ਕਿਤਾਬਾਂ ਲਿਖੋ, ਵੀਡੀਓਜ਼ ਬਣਾਓ, ਫਿਲਮਾਂ ਬਣਾਓ, ਉਹਨਾਂ ਨੂੰ ਭੁਲਾਓ ਨਾ, ਤਾਂ ਹੀ ਉਹ ਉਹਨਾਂ ਦੇ ਨਾਂ ਜਿਉਂਦੇ ਰਹਿਣਗੇ। ਆਉਣ ਵਾਲੀ ਪੀੜ੍ਹੀਆਂ ਉਹਨਾਂ ਨੂੰ ਤਾਂ ਹੀ ਯਾਦ ਰੱਖਣਗੀਆਂ। ਸੋ ਉਹਨਾਂ ਦੀ ਹਿੰਮਤ ਕਰੋ ਥੋੜੀ ਜਿਹੀ, ਤੁਸੀਂ ਵੀ ਉਹਨਾਂ ਤੇ ਕੁਝ ਕਰੋ ਜ਼ਰੂਰ। ਅੱਛਾ ਜੀ, ਮੈਂ ਦੋ ਸਾਡਾ ਅਮੀਨ ਚੌਹਾਨ ਸਾਹਿਬ ਜਿਹੜੇ ਜੁੜਦੇ ਨੇ, ਕੋਈ ਗੱਲ ਕਰ ਲਵਾਂ ਜੀ। ਮਨੋਜ ਭੱਲਾ ਸਾਹਿਬ, ਤੁਸੀਂ ਦਿਲ ਜਿੱਤ ਰਹੇ ਹੋ, ਬਹੁਤ ਮਿਹਰਬਾਨੀ, ਤੁਹਾਡਾ ਸ਼ੁਕਰੀਆ। ਤੁਸੀਂ ਅਮੀਨ ਚੌਹਾਨ ਜੀ ਨਾਲ ਗੱਲ ਕਰੋ, ਉਹਨਾਂ ਨੂੰ ਆਪਣਾ ਸੁਨੇਹਾ ਦਿਓ ਜੀ ਜਿਹੜਾ ਤੁਸੀਂ ਦੇਣਾ ਚਾਹੁੰਦੇ ਸੀ। ਚੌਹਾਨ ਸਾਹਿਬ ਆਵਾਜ਼ ਸੁਣ ਰਹੇ ਹੋ, ਤੇ ਤੁਹਾਨੂੰ ਮੈਂ ਇੱਕ ਨੰਬਰ ਦੇਣਾ ਚਾਹੁੰਦਾ। ਘੁਮਾਣ ਪਿੰਡ ਦਾ ਨੰਬਰ ਸਾਨੂੰ ਮਿਲ ਗਿਆ, ਇੱਕ ਦੋਸਤ ਨੇ, ਉਹਨਾਂ ਨੇ ਕਮੈਂਟ ਕੀਤਾ ਸੀ। ਅਗਰ ਤੁਸੀਂ ਸੁਣਦੇ ਹੋ ਮੇਰੀ ਆਵਾਜ਼, ਤੇ ਮੈਂ ਨੰਬਰ ਤੁਹਾਨੂੰ ਨੋਟ ਕਰਵਾ ਦਿੰਦਾ। ਨਹੀਂ, ਚੌਹਾਨ ਸਾਹਿਬ ਦੀ ਆਵਾਜ਼ ਨਹੀਂ ਸਾਨੂੰ ਆ ਰਹੀ। ਚੌਹਾਨ ਸਾਹਿਬ, ਤੁਹਾਨੂੰ ਮੈਂ ਇਨਬਾਕਸ 'ਚ ਉਹਨਾਂ ਦਾ ਨੰਬਰ ਦੇ ਦਾਂਗਾ, ਤੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਲਿਓ ਜੀ। ਸੋ ਜੀ ਦੋਸਤੋ, ਸਾਡੀ ਕੋਸ਼ਿਸ਼ ਸੀ ਸਾਰਿਆਂ ਦੇ ਨਾਲ ਸਭ ਕੰਟੈਕਟ ਕਰਵਾ ਸਕੀ, ਜਿੱਥੇ ਵੀ ਕਿਸੇ ਨੂੰ ਕੰਟੈਕਟ ਕਰਾ ਸਕਦੇ ਆ। ਸਾਡੇ ਨਾਲ ਅਮਰੀਸ਼ ਕੰਬੋਜ ਜੀ ਨੇ। ਅਮਰੀਸ਼ ਜੀ, ਕੀ ਹਾਲ ਚਾਲ ਹੈ ਜੀ? ਨਾਸਿਰ ਸਾਹਿਬ अस्सलाम वालेकुम। वालेकुम सलाम जी। अमरीश जी, ਸਰਬਜੀਤ ਸਰ, ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਸਰਬਜੀਤ ਸਰ, ਇੱਕ ਨਾ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਵੀ ਤੁਹਾਡੀ ਜੋ ਫੇਸ ਹੈ, ਪੂਰਾ ਮੇਰਾ ਕਜ਼ਨ ਬ੍ਰਦਰ ਹੈ ਇੱਕ ਇੱਥੇ ਪੰਜਾਬ 'ਚ।
ਉਹਦੇ ਨਾਲ ਡਿਟੋ ਮਿਲਦੀ, ਉਹ ਪੀਸੀਐਸ ਅਫਸਰ ਨੇ, ਜੱਜ ਨੇ ਇਸ ਟਾਈਮ। ਕਦੇ ਤੁਹਾਨੂੰ ਉਹਨਾਂ ਦੀ ਮੈਂ ਸਨੈਪ ਭੇਜੂੰਗਾ ਜੀ, ਜ਼ਰੂਰ। ਹਾਂਜੀ ਨਾਸਿਰ ਭਾਈ, ਤੁਹਾਨੂੰ ਇੱਕ ਮੈਂ ਦੱਸਾਂ ਵੀ ਸਾਡਾ ਜਿਹੜਾ ਪਿਛੋਕੜ ਹੈ, ਸਾਡੇ ਬਜ਼ੁਰਗ ਨੇ ਉਹ ਚੱਕ ਸੈਤੀ ਦੇ ਰਹਿਣ ਵਾਲੇ ਨੇ, ਉੱਥੋਂ ਦੇ। ਕਿਹੜਾ ਡਿਸਟ੍ਰਿਕਟ, ਕਿਹੜਾ ਤਹਿਸੀਲ, ਕਿਹੜੀ ਡਿਸਟ੍ਰਿਕਟ? ਉਸ ਟਾਈਮ ਕਹਿੰਦੇ ਸੀ ਵੀ ਮਿੰਟ ਗੁੰਬਰੀ ਕੋਈ ਸਾਹੀਵਾਲ ਹੁੰਦਾ। ਠੀਕ ਹੈ, ਹੁਣ ਸਾਹੀਵਾਲ ਚ ਆ ਗਿਆ। ਸਾਡੇ ਦਾਦਾ ਜੀ ਦਾਦੀ ਜੀ ਜਿਹੜੇ ਉੱਥੋਂ ਦੇ ਜਦੋਂ 47 ਦੀ ਵੰਡ ਤੋਂ ਇੱਥੇ ਆਏ, ਉਹ ਸਾਰੀਆਂ ਗੱਲਾਂ ਦੱਸਦੇ ਹੁੰਦੇ ਸੀ। ਅਸੀਂ ਸਾਰੀਆਂ ਉਹ ਸੰਭਾਲ ਕੇ ਰੱਖੀਆਂ ਹੋਈਆਂ, ਸਾਰੀਆਂ ਉਹਨਾਂ ਦੀਆਂ ਯਾਦਾਂ। ਜ਼ਰੂਰ ਤੁਹਾਡੇ ਨਾਲ ਹੁਣ ਮੈਂ ਤੁਸੀਂ ਕੰਬੋਜ ਜੀ ਆਪਣਾ ਨੰਬਰ ਜਿਹੜਾ ਵਾ WhatsApp ਨੰਬਰ ਜ਼ਰੂਰ ਕਮੈਂਟ 'ਚ ਦਿਓ। ਅਸੀਂ ਤਾਂ ਕਹਿੰਦੇ ਆ ਵੀ ਆ ਛੇਤੀ ਤੋਂ ਛੇਤੀ ਜਿਹੜੀ ਹੈ ਕਰੋਨਾ ਦੀ ਮਹਾਮਾਰੀ ਟਲੇ ਤੇ ਅਸੀਂ ਤਾਂ ਆਪਦਾ ਪਿੰਡ ਵੇਖਣ ਆਈਏ ਜੀ। ਜ਼ਰੂਰ ਜ਼ਰੂਰ ਵੈਲਕਮ। ਤੁਸੀਂ ਨੰਬਰ ਛੱਡਣਾ ਨਾ ਭੁੱਲਿਓ, ਕੋਈ ਨਾ ਕੋਈ ਦੋਸਤ ਸਾਡੇ ਨਾਲ ਜ਼ਰੂਰ ਤੁਹਾਡੇ ਨਾਲ ਕੰਟੈਕਟ ਕਰੇਗਾ, ਨਹੀਂ ਤੇ ਅਸੀਂ ਤੁਹਾਨੂੰ ਕੋਈ ਅਰੇਂਜ ਕਰਕੇ ਦੇਵਾਂਗੇ। ਅੱਛਾ ਜੀ, ਅਮਜਦ ਹੁਸੈਨ, ਤਲਵੰਡੀ ਵਿਲੇਜ, ਡਿਸਟ੍ਰਿਕਟ ਲੁਧਿਆਣਾ, ਤਲਵੰਡੀ ਕਲਾਂ ਨੀਅਰ ਲੱਦੋਵਾਲ ਸਟੇਸ਼ਨ। ਮਾਈ WhatsApp ਨੰਬਰ ਆ। ਅਮਜਦ ਹੁਸੈਨ ਨੇ ਨੰਬਰ ਵੀ ਆਪਣਾ ਦਿੱਤਾ ਤੇ ਪੁੱਛਦੇ ਆ ਲੁਧਿਆਣਾ ਦੇ ਵਿੱਚ ਪਿੰਡ ਹੈ ਤਲਵੰਡੀ ਕਲਾਂ, ਜੇ ਕੋਈ ਇਸੇ ਦਾ ਲਾਗੇ ਦਾ ਹੋਵੇ ਤੇ ਇਹਨਾਂ ਨਾਲ ਕੰਟੈਕਟ ਕਰੋ ਜੀ ਜ਼ਰੂਰ। ਜੀ ਤਲਵੰਡੀ ਕਲਾਂ ਦੇ ਮੈਂ ਕੰਬੋਜ ਕਰਾ ਦੇਣਾ ਜੀ, ਨੰਬਰ ਹੁਣੇ ਲੈ ਲਓ ਜੀ। ਤਲਵੰਡੀ ਦੇ ਪਿੰਡ ਤਲਵੰਡੀ ਦੇ ਜੀ ਪੁਰਾਣੇ ਨੇ, ਇੱਕ ਉੱਥੇ ਧਨੋਆ ਜੱਟ ਵਸਦੇ ਨੇ, ਮੇਰੇ ਉੱਥੇ ਦੇ ਮਿੱਤਰ ਵੀ ਨੇ। ਮੈਨੂੰ ਤਾਂ ਬਗੈਰ ਪੁੱਛੇ ਪਰ ਉਹਨਾਂ ਦਾ ਨੰਬਰ ਦੇ ਦੇਣਾ ਜੀ। ਸ਼ਾਇਦ ਉਹਨਾਂ ਨੰਬਰ ਜੀ ਨੋਟ ਕਰ ਲਓ 14162304,000 14162304,000 ਉਹਨਾਂ ਦਾ WhatsApp ਨੰਬਰ ਹੈ। ਨਾ ਹੈ ਜੀ ਗੋਰਾ ਧਨੋਆ, ਤੁਸੀਂ ਨਾਲ ਕਰ ਲਓ। ਉਸੇ ਪਿੰਡ ਦੇ ਰਹਿਣ ਵਾਲੇ ਨੇ ਜੀ, ਉਹ ਤੁਹਾਡੇ ਨਾਲ ਗੱਲ ਜ਼ਰੂਰ ਕਰਨਗੇ, ਮੈਂ ਉਹਨਾਂ ਨੂੰ ਕਹਿ ਦਿਆਂਗਾ ਜੀ। ਰਸ਼ਪਾਲ ਔਲਖ ਨੇ ਵੀ ਨੰਬਰ ਛੱਡਦਾ ਜੀ। ਕੰਬੋਜ ਅੰਮ੍ਰਿਤਸਰ ਨੇ ਵੀ ਨੰਬਰ ਛੱਡ ਦਿੱਤਾ। ਕੰਬੋਜ ਜੀ ਉੱਤੇ ਤੁਹਾਡੇ ਸਾਹੀਵਾਲ ਤੋਂ ਇੱਕ ਦੋਸਤ ਨੇ ਵਕਾਰ ਬਾਕਰ, ਉਹਨਾਂ ਨੇ ਆਪਣਾ ਨੰਬਰ ਛੱਡਿਆ, ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਜੀ। ਅਕਰਮ ਸਾਹਿਬ, ਅਕਰਮ ਸਾਹਿਬ ਤੁਹਾਡੀ ਆਵਾਜ਼ ਅਕਰਮ ਸਾਹਿਬ ਤੁਹਾਡੀ ਨਹੀਂ ਆ ਰਹੀ। ਅਕਰਮ ਸਾਹਿਬ ਦੀ ਆਵਾਜ਼ ਨਹੀਂ ਆ ਰਹੀ ਜੀ। ਤੁਸੀਂ ਦੁਬਾਰਾ ਡਿਸਕਨੈਕਟ ਕਰਕੇ ਦੁਬਾਰਾ ਕਨੈਕਟ ਕਰੋ, ਫਿਰ ਅਸੀਂ ਤੁਹਾਨੂੰ ਨਾਲ ਲਵਾਂਗੇ। ਉਨੀ ਦੇਰ ਉਸਮਾਨ ਜੱਟ ਜੀ ਵੈਲਕਮ। अस्सलाम वालेकुम नासिर भाई। वालेकुम सलाम जी जट साहब। हाँ जी नासिर भाई की हाल चाल है, ठीक ठाक हो? ਵਧੀਆ ਵਧੀਆ। ਜਟ ਸਾਹਿਬ ਕੀ ਕਹਿਣਾ ਚਾਹੁੰਦੇ ਹੋ, ਕਿੱਥੋਂ ਦਾ ਪੁੱਛਣਾ? ਮੈਂ ਜੀ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਉਹ ਜਿੱਦਾਂ ਗਿੱਪੀ ਗਰੇਵਾਲ ਹੋਣੀ ਸਾਹਿਬ ਸਭ ਆਏ ਸੀਗੇ, ਤੇ ਬਾਕੀ ਜਿਹੜੇ ਆ ਉਹ ਪੰਜਾਬੀ ਐਕਟਰ ਕਦੋਂ ਹੋਣਗੇ ਇੰਡੀਅਨ ਜਿਹੜੇ? हेलो हेलो ਅਸੀਂ ਵੇਖੋ ਕਦੋਂ ਆਉਂਦੇ ਆ ਸਾਡੇ ਕੋਲ ਹੁਣ। ਹਾਂਜੀ ਹਰਵੇਲ ਜੀ। हाँ जी नासिर सत श्री अकाल जी सर, ਸਤਿ ਸ੍ਰੀ ਅਕਾਲ। मैं गंगानगर राजस्थान तो बोल रहा जी। ਹਾਂਜੀ ਹਾਂਜੀ ਜਨਾਬ ਜ਼ਰੂਰ ਬੋਲੋ, ਹੁਕਮ ਕਰੋ। हाँ जी सर, हाँ जी साडा पिंड लैलपुर दे कोल शहबाजपुर है सर कोई? ਬਿਲਕੁਲ ਮੇਰਾ ਗਵਾਂਢ ਹੈ, ਤੂੰ ਤੇ ਆਪਣਾ ਗਵਾਂਢੀ ਸ਼ਿਵਾਜਪੁਰ ਦਾ। हाँ जी बिल्कुल, साडे दादा जी दसदे ने नੇੜੇ ਸੀ ਕੋਈ 10 ਕਿਲੋਮੀਟਰ ਹੈ ਲੈਲਪੁਰ ਤੋਂ। ਮੈਂ ਤੁਹਾਨੂੰ ਜੇ ਤੁਸੀਂ ਨੰਬਰ ਲੈਣਾ ਮੈਂ ਤੁਹਾਨੂੰ ਹੁਣੇ ਦੇ ਸਕਦਾ ਵਾਂ ਨੰਬਰ। ਅਗਰ ਤੁਸੀਂ ਚਾਹੁੰਦੇ ਹੋ ਪਿੰਡ ਦੀ ਵੀਡੀਓ ਵਗੈਰਾ ਵੇਖਣੀ ਆ ਤੇ ਵੀਡੀਓ ਪੰਜਾਬੀ ਲਹਿਰ YouTube ਚੈਨਲ ਤੇ ਵੀਡੀਓ ਦੀ ਅਪਲੋਡਡ ਆ, ਤੁਸੀਂ ਵੀਡੀਓ ਵੇਖ ਸਕਦੇ ਹੋ। ਜੇ ਤੁਸੀਂ ਨੰਬਰ ਲੈਣਾ ਤਾਂ ਤੁਸੀਂ ਮੈਨੂੰ ਕਮੈਂਟ ਇਨਬਾਕਸ ਕਰੋ, ਮੈਂ ਤੁਹਾਨੂੰ ਉਹਨਾਂ ਦਾ ਨੰਬਰ ਉਸ ਪਿੰਡ ਦਾ ਦੇ ਦਾਂਗਾ। ਬਹੁਤ ਸ਼ੁਕਰੀਆ। ਚਲ ਠੀਕ ਹੈ ਜੀ, ਥੈਂਕ ਯੂ, ਬਹੁਤ ਸ਼ੁਕਰੀਆ। ਹਾਂਜੀ ਮੈਂ ਸਾਡਾ ਗੰਗਨਗਰ 1927 ਚ ਵਸਿਆ ਸੀ ਜੀ ਇੱਥੇ। ਅੱਛਾ ਅੱਛਾ ਲੋ ਜੀ ਰੋੜਾ ਸਾਹਿਬ ਜੀ। ਸ੍ਰੀ ਗੰਗਾਨਗਰ ਰਾਜਸਥਾਨ ਦਾ ਉਹ ਇਲਾਕਾ ਜਿੱਥੇ ਬਹੁਤੇ ਪੰਜਾਬੀ ਵਸਦੇ ਨੇ, ਤੇ ਖਾਸ ਤੌਰ ਤੇ ਉਹ ਜਿਹੜੇ ਬਹਾਵਲਪੁਰ ਤੋਂ ਆ ਕੇ ਬਹੁਤ ਸਾਰੇ ਉੱਥੇ ਦੇ ਪੰਜਾਬੀ ਵਸੇ ਨੇ, ਲਾਇਲਪੁਰ ਦੇ ਵੀ ਪੰਜਾਬੀ ਨੇ। ਮੇਰੇ ਆਪਣੇ ਨਾਨਕੇ ਓਰੀਜਨਲੀ ਆਣ ਕੇ ਸ੍ਰੀ ਗੰਗਾਨਗਰ ਵਿੱਚ ਵਸੇ ਸਨ। ਮੇਰੇ ਹਜੇ ਵੀ ਨਾਨਕੇ ਕੁਝ ਮੇਰੇ ਮਾਮੇ ਜੀ ਦੇ ਮਾਮੇ ਦੇ ਪਰਿਵਾਰ ਵਾਜੀ ਵੀ ਉੱਥੇ ਸ੍ਰੀ ਗੰਗਾਨਗਰ ਰਾਜਸਥਾਨ ਵਿੱਚ ਨੇ ਜੀ। ਪ੍ਰਬੋਧ ਸਿੰਘ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਜੀ। ਪ੍ਰਬੋਧ ਜੀ ਆਇਆਂ ਨੂੰ। ਪ੍ਰਬੋਧ ਜੀ ਆਵਾਜ਼ ਸੁਣ ਸਕਦੇ ਤੁਸੀਂ?
ਪ੍ਰਮੋਦ ਜੀ ਦੀ ਆਵਾਜ਼ ਨਹੀਂ ਆਉਣ ਡਈ, ਆਪਾਂ ਉਨੀ ਦੇਰ ਹੋਰ ਦੋਸਤਾਂ ਲੈ ਲੈਂਦੇ ਆ ਕੋਈ ਨਾਲ। ਨਹੀਂ ਜੀ, ਜੇ ਨੈਕਸਟ ਕਾਲ ਲੈ ਲਓ ਜੀ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜੇ ਨੇ, ਜਾਣਨਾ ਚਾਹੁੰਦੇ ਨੇ। ਤਿਲਕ ਜੀ ਪੁੱਛ ਰਹੇ ਜੀ ਹਾਊ ਟੂ ਕੰਟੈਕਟ ਯੂ। ਇੱਕ ਵਾਰ ਲਿੰਕ ਫਿਰ ਪੋਸਟ ਕਰ ਦੇਣਾ ਨਾਸਰ ਭਾਈ। ਤਿਲਕ ਜੀ ਪੁੱਛ ਰਹੇ ਨੇ ਤਾਂ ਕਿ ਲਿੰਕ ਸਭ ਨੂੰ ਮਿਲ ਜਾਏ ਜੀ। ਸਾਗਰ ਸਿਕੰਦਰ ਜੀ ਕਹਿੰਦੇ ਤਿਲਕ ਰਾਜ ਜੀ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ। ਮੈਂ ਪਿਨ ਕੀਤਾ ਵਾ ਕਮੈਂਟ, ਟੌਪ ਤੇ ਕਮੈਂਟ ਹੈ, ਤੁਸੀਂ ਇਹਨੂੰ ਕਲਿੱਕ ਕਰੋਗੇ ਸਾਡੇ ਕੋਲ ਲਾਈਨ ਤੇ ਆ ਜਾਓਗੇ। ਗੁਲ ਸਦੀਕ ਉਹਨਾਂ ਨੇ ਆਪਣਾ ਨੰਬਰ ਦੇ ਦਿੱਤਾ। ਜਹਾਂਗੀਰ ਸ਼ਹਜ਼ਾਦ ਭਾਜੀ ਨੇ ਸਾਡੇ ਨਾਲ। ਜਹਾਂਗੀਰ ਭਾਜੀ ਹਾਂਜੀ, ਸਤਿ ਸ੍ਰੀ ਅਕਾਲ ਤੇ ਅਸਲਾਮ ਅਲੈਕਮ। ਵਾਲੇਕੁਮ ਸਲਾਮ ਜੀ ਜਹਾਂਗੀਰ ਭਾਈ। ਹੁਣੇ ਭਾਈ ਕੇ ਔਲਖ ਦਾ ਪੁੱਛਦੇ ਪਏ ਸਨ ਭਾਈ ਸਾਹਿਬ ਜਿਹੜੇ ਸਨ, ਤੇ ਭਾਈ ਕੇ ਔਲਖ ਜਿਹੜਾ ਇਹਦੇ ਨਾਲ ਨੌਕਰ ਮੰਡੀ ਲੱਗਦੀ ਹੈ ਤੇ ਨੁਸ਼ਹਿਰਾ ਵਿਰਕਾ ਵੀ ਇਹਦੇ ਨੌਕਰ ਮੰਡੀ ਤੇ ਨੁਸ਼ਹਿਰਾ ਵਿਰਕਾ ਦੇ ਹਲੇ ਰੋਡ ਦੇ ਉੱਤੇ ਹੈ ਭਾਈ ਕੇ ਔਲਖ। ਮੇਰਾ ਉੱਥੇ ਹੁਣ ਕੰਟੈਕਟ ਤੇ ਕੋਈ ਨਹੀਂ ਹੈਗਾ, ਨਹੀਂ ਤੇ ਮੈਂ ਉਹਨਾਂ ਨੂੰ ਕੋਈ ਨੰਬਰ ਦੇ ਦਿੰਦਾ, ਪਰ ਉਹਨਾਂ ਨੂੰ ਮੈਂ ਕਿਹਾ ਚਲੋ ਇੰਨੀ ਇਨਫੋਰਮੇਸ਼ਨ ਤੇ ਕਮ ਸੇ ਕਮ ਦੇ ਦਈਏ। ਚਲੋ ਬਹੁਤ ਸ਼ੁਕਰੀਆ। ਫਿਰ ਵੀ ਤੁਸੀਂ ਜਹਾਂਗੀਰ ਸ਼ਹਜ਼ਾਦ ਭਾਈ ਆਪਣਾ ਨੰਬਰ ਛੱਡ ਦਿਓ, ਚਲੋ ਕਿਸੇ ਨਾ ਕਿਸੇ ਨਾਲ ਤੁਹਾਡਾ ਕੰਟੈਕਟ ਹੋ ਸਕੇ। ਬਹੁਤ ਸ਼ੁਕਰੀਆ ਤੁਹਾਡਾ ਜੀ। ਡਾਕਟਰ ਸਾਹਿਬ ਬਹੁਤ ਸਾਡੇ ਦੋਸਤ ਜਾਣਨਾ ਚਾਹੁੰਦੇ ਨੇ ਕਿ ਕਿਵੇਂ ਵੇਖ ਸਕਦੇ ਨੇ, ਕਿਵੇਂ ਤੁਹਾਡਾ ਵੀਡੀਓ ਤੇ ਕਾਲ ਤੇ ਆ ਸਕਦੇ ਨੇ। ਉਹ ਲੋਕ ਜੋ YouTube ਦੇ ਜ਼ਰੀਏ ਜੁੜੇ ਨੇ ਉਹ ਤਾਂ ਨਹੀਂ, ਪਰ ਜਿਹੜੇ ਲੋਕ ਉੱਥੇ ਵੀ ਅਸੀਂ ਲਿੰਕ ਪੋਸਟ ਕਰਦੇ ਆ। ਦੁਬਾਰਾ ਪੇਸਟ ਕਰ ਲਾਂਗਾ YouTube ਤੇ ਵੀ, ਫੇਸਬੁੱਕ ਤੇ ਵੀ ਲਿੰਕ ਪੇਸਟ ਕੀਤਾ ਵਾ, ਇਹਨੂੰ ਕਲਿੱਕ ਕਰਕੇ ਤੁਸੀਂ ਆ ਸਕਦੇ ਜਾਂ ਹੁਣ ਮੈਂ ਪੇਸਟ ਕੀਤਾ ਲਿੰਕ। ਜਦੋਂ ਲਿੰਕ ਪੇਸਟ ਕੀਤਾ ਲਿੰਕ ਨੂੰ ਕਲਿੱਕ ਕਰੋਗੇ, ਉਸ ਲਿੰਕ ਦੇ ਜ਼ਰੀਏ ਤੁਸੀਂ ਇੱਕ ਹੋਰ ਪੇਜ ਤੇ ਪਹੁੰਚੋਗੇ, ਉੱਥੋਂ ਤੁਸੀਂ ਸਾਡਾ ਕੰਟੈਕਟ ਸਾਡੇ ਨਾਲ ਜੋੜ ਸਕਦੇ ਹੋ ਜੀ। ਰੂਬੀ ਵਰਕ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਾਸਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਹੋਰ ਸੁਣਾਓ, ਠੀਕ ਹੋ? ਪ੍ਰੋਗਰਾਮ ਬਹੁਤ ਵਧੀਆ ਜੀ ਮਾਰਿਆ। ਬਹੁਤ ਸ਼ੁਕਰੀਆ, ਤੁਸੀਂ ਰੋਜ਼ਾਨਾ ਜੁਆਇਨ ਕਰਦੇ ਜੇ, ਸਾਡੇ ਨਾਲ ਆਉਂਦੇ ਜੇ। ਇਹ ਘੁਮਾਣ ਗੁਰਦਾਸਪੁਰ, ਸੌਰੀ ਮੈਂ ਤੁਹਾਡੀ ਰੂਬੀ ਜੀ ਇੱਕ ਮਿੰਟ, ਜਿਨ੍ਹਾਂ ਨੇ ਘੁਮਾਣ ਦਾ ਪੁੱਛਿਆ ਸੀ ਉਹਨਾਂ ਨੂੰ ਦੁਬਾਰਾ ਵੀ ਮੈਂ ਅਮੀਨ ਚੌਹਾਨ ਜੀ, ਇੱਕ ਘੁਮਾਣ ਪਿੰਡ ਦਾ ਇੱਕ ਹੋਰ ਨੰਬਰ ਆਇਆ ਜੀ, ਉਹ ਵੀ ਤੁਸੀਂ ਨੋਟ ਕਰ ਲਓ। ਇੱਕ ਮਿੰਟ ਜ਼ਰਾ ਰੂਬੀ ਜੀ, ਇੱਕ ਮਿੰਟ। ਇਹ ਜਗਤਾਰ ਸਿੰਘ ਉਹਨਾਂ ਨੇ ਘੁਮਾਣ ਪਿੰਡ ਦਾ ਨੰਬਰ ਦਿੱਤਾ ਜੇ, ਉਹ ਵੀ ਤੁਸੀਂ ਜੇ ਸਾਨੂੰ ਸੁਣਦੇ ਜੇ ਤੇ ਨੋਟ ਕਰ ਲਿਓ। ਬਲਕਿ ਉਹਦਾ ਸਕਰੀਨਸ਼ਾਟ ਵੀ ਮੈਂ ਲੈ ਲਿਆ। ਮੈਂ ਤੁਹਾਨੂੰ ਜੇ ਨਾ ਹੁਣ ਕੰਟੈਕਟ ਹੋ ਸਕੇ ਤੁਹਾਨੂੰ ਮੈਂ ਇਨਬਾਕਸ ਕਰ ਦੇਵਾਂਗਾ। ਤੇ ਜਗਤਾਰ ਸਿੰਘ ਨੇ ਉਹਨਾਂ ਨੇ ਘੁਮਾਣ ਪਿੰਡ ਦਾ ਨੰਬਰ ਦਿੱਤਾ ਜੇ, ਤੁਸੀਂ ਨੋਟ ਜ਼ਰੂਰ ਕਰ ਲਿਓ ਜੀ। ਰੂਬੀ ਜੀ ਹਾਂਜੀ, ਸਾਡਾ ਜਿਹੜਾ ਮੇਰੇ ਇਨ ਲੌਜ਼ ਦਾ ਜਿੱਦਾਂ ਪਿੰਡ ਹੈਗਾ ਉਹ ਵੀ ਲਾਇਲਪੁਰ ਡਿਸਟ੍ਰਿਕਟ ਵਿੱਚ ਹੀ ਹੈ। ਉਹ ਦੱਸਦੇ ਹੁੰਦੇ ਸਨ ਜਿੱਦਾਂ ਸਾਡੇ ਬੀਜੀ ਹੋਣੀ, ਉਹ ਕਹਿੰਦੇ ਵੀ ਚੱਕ 295 ਸੀ ਗੋਜਰੇ ਦੇ ਕੋਲ, ਟੋਬਾ ਟੇਕ ਸਿੰਘ ਉਹਨਾਂ ਨੂੰ ਸ਼ਹਿਰ ਲੱਗਦਾ ਸੀ। ਹਾਂਜੀ ਹਾਂਜੀ ਹਾਂਜੀ, ਟੋਬਾ ਟੇਕ ਸਿੰਘ ਸ਼ਹਿਰ ਹੈ। ਹਾਂਜੀ ਹਾਂਜੀ ਬਿਲਕੁਲ ਹੈ ਜੀ 295। ਤੁਸੀਂ ਮੈਂ ਜ਼ਰੂਰ ਦੋਸਤਾਂ ਨੂੰ ਕਹਾਂਗਾ ਜੇ ਕੋਈ ਉੱਥੋਂ ਹੈ ਨੇ ਗੁਜਰਾ ਤੋਂ, ਉਹਦੇ ਲਾਗੋ ਚਾਗੋ ਨੇ, ਤੇ ਜ਼ਰੂਰ ਨੰਬਰ ਸੈਂਡ ਕਰਿਓ। ਤੇ ਬਲਜਿੰਦਰ ਸਿੰਘ ਕੰਗ ਨੇ ਭੁਲੱਥ ਤੋਂ, ਉਹਨਾਂ ਨੇ ਵੀ ਕਮੈਂਟ ਕੀਤਾ ਵਾ, ਭੁਲੱਥ ਵਾਲੇ ਦੋਸਤ ਜਿਹੜੇ ਪੁੱਛਣਾ ਚਾਹੁੰਦੇ ਸੀ। ਸੋ ਨੰਬਰ ਜਿਵੇਂ ਹੀ ਰੂਬੀ ਜੀ ਕੋ ਆ ਜਾਂਦਾ ਤੁਹਾਨੂੰ ਅਸੀਂ ਸ਼ੇਅਰ ਕਰ ਦੇਵਾਂਗੇ। ਜੇ ਤੁਸੀਂ ਨੰਬਰ ਦੇਣਾ ਚਾਹੋ WhatsApp ਦੇ ਸਕਦੇ ਹੋ, ਨਹੀਂ ਤੇ ਕੋਈ ਨੰਬਰ ਜਿਵੇਂ ਹੀ ਆਏਗਾ ਮੈਂ ਤੁਹਾਨੂੰ ਸੈਂਡ ਕਰ ਦਾਂਗਾ। ਹਾਂਜੀ, ਇਧਰੋਂ ਵੀ ਜੇ ਕੋਈ ਨਾ ਨਕੋਦਰ ਤੋਂ ਨੇੜੇ ਮਲਸੀਆਂ ਪਿੰਡ ਹੈਗਾ, ਮੇਰੇ ਪੇਰੈਂਟਸ ਦਾ ਪਿੰਡ ਹੈ ਜਿੱਦਾਂ, ਉਦਾਂ ਤਾਂ ਵੈਸੇ ਮੇਰਾ ਬ੍ਰਦਰ ਤੁਹਾਡੇ ਨਾਲ ਰਾਬਤੇ ਵਿੱਚ ਹੈਗਾ, ਗੁਰਿੰਦਰ ਸਿੰਘ ਬੋਗਣ। ਹਾਂਜੀ ਤੇ ਹਾਂਜੀ, ਤੇ ਉਹ ਮਤਲਬ ਜੇ ਕੋਈ ਉੱਥੋਂ ਦਾ ਵੀ ਹੋਏ ਤਾਂ ਕਾਫੀ, ਕਿਉਂਕਿ ਉੱਥੇ ਵੀ ਕਾਫੀ ਤਾਦਾਦ ਵਿੱਚ ਸਨ ਮੁਸਲਮਾਨ ਬੈਠੇ, ਕਿਉਂਕਿ ਸਾਡੇ ਦਾਦਾ ਜੀ ਹੋਰੀ ਦੱਸਦੇ ਹੁੰਦੇ ਨੇ। ਤੇ ਫਿਰ ਜੇ ਉੱਥੋਂ ਦਾ ਵੀ ਕੋਈ ਹੋਏ ਤਾਂ ਮਤਲਬ ਉਹਨਾਂ ਦਾ ਵੀ ਜ਼ਰੂਰ ਦੱਸਣਾ। ਪਰ ਇੱਥੇ 297 ਵੀ ਹੈਗਾ ਨੇੜੇ। ਆ ਵੇਖੋ ਜੀ, ਆ ਗਿਆ ਜੀ ਗੁੱਜਰ, ਅਫਜ਼ਲ ਗੁੱਜਰ ਹੈ ਜੀ, ਉਹਨਾਂ ਨੇ ਕਮੈਂਟ ਕਰ ਦਿੱਤਾ, ਉਹ ਉੱਥੋਂ ਦੇ ਬਿਲਕੁਲ ਲੱਗ 295 ਤੋਂ। ਤੁਸੀਂ ਉਹਨਾਂ ਨੂੰ ਜੇ ਰਿਪਲਾਈ ਕਰ ਦਿਓ ਤੇ ਤੁਹਾਡਾ ਉਹਨਾਂ ਨਾਲ ਕੰਟੈਕਟ ਹੋ ਸਕੇਗਾ। ਇਹ ਹੀਰਾ ਬੇਰੀਆਂ ਵਾਲਾ ਤੋਂ ਨੇ ਲੱਗ ਹੀ ਹੈ ਬਿਲਕੁਲ 295। ਹਾਂ ਬਸ ਉੱਥੋਂ ਹੀ ਨੇ ਅਫਜ਼ਲ ਗੁੱਜਰ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਜੀ। ਜੀ ਮਿਹਰਬਾਨੀ, ਬਹੁਤ ਬਹੁਤ ਥੈਂਕ ਯੂ। ਬਹੁਤ ਸ਼ੁਕਰੀਆ ਤੁਹਾਡਾ ਜੀ। ਥੈਂਕ ਯੂ ਜੀ। ਸੇਵਾ ਸਿੰਘ ਜੀ ਚੀਮਾ ਜੀ ਕਹਿੰਦੇ ਨੇ ਮੇਰੇ ਗੁਆਂਢੀ ਨੇ ਰੂਬੀ ਜੀ ਦੋਵਾਂ ਪਾਸੇ ਤੋਂ ਜੀ, ਪਹਿਲਾ ਪਿੰਡ ਤੇ ਹੋਣ ਵਾਲਾ ਪਿੰਡ ਵੀ ਦੋ ਗੁਆਂਢੀ ਨੇ ਜੀ। ਵਾਹ ਜੀ ਵਾਹ। ਵਕਾਰ ਅਲੀ ਸਾਹਿਬ ਤੁਸੀਂ ਵੀ ਸਾਡੇ ਨਾਲ ਜੁੜ ਚੁੱਕੇ ਹੋ ਜੀ, ਅਸੀਂ ਤੁਹਾਡੇ ਨਾਲ ਵੀ ਗੱਲ ਕਰਦੇ ਹਾਂ ਜੀ। ਜੇ ਕਿਸੇ ਵੀਰ ਦੀ ਕਾਲ ਕਨੈਕਟ ਨਹੀਂ ਹੋ ਰਹੀ, ਪਲੀਜ਼ ਉਸ ਲਿੰਕ ਨੂੰ ਦੁਬਾਰਾ ਕਨੈਕਟ ਕਰਨ ਦੀ ਕੋਸ਼ਿਸ਼ ਕਰੋ। ਇਹੀ ਜ਼ਰੀਆ ਜਿਸ ਜ਼ਰੀਏ ਅਸੀਂ ਤੁਹਾਡੀ ਸਾਰਿਆਂ ਨਾਲ ਗੱਲ ਕਰਾ ਸਕਦੇ ਹਾਂ। ਲਿੰਕ ਅਸੀਂ ਬਾਰ-ਬਾਰ ਪੋਸਟ ਇਸੇ ਕਰਕੇ ਕਰ ਰਹੇ ਹਾਂ ਤਾਂ ਕਿ ਤੁਸੀਂ ਲਿੰਕ ਨੂੰ ਕਲਿੱਕ ਕਰੋ, ਉਸ ਨੈਕਸਟ ਪੇਜ ਓਪਨ ਕਰੋ ਤੇ ਸਾਡੇ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰੋ। ਸੋ ਦੋਸਤੋ, ਕੋਸ਼ਿਸ਼ ਸਾਡੀ ਇਹ ਹੈ ਕਿ ਅਸੀਂ ਤੁਹਾਡੇ ਨਾਲ ਡਾਇਰੈਕਟ ਕੰਟੈਕਟ ਕਰਵਾ ਸਕੀਏ, ਤੁਸੀਂ ਇੱਕ ਦੂਸਰੇ ਪਿੰਡਾਂ ਤੱਕ ਪਹੁੰਚ ਕਰ ਸਕੋ, ਗੱਲ ਕਰ ਸਕੋ। ਇੱਕ ਟਰਾਈ ਹੋਰ ਮਾਰ ਲੈਣੀ ਹੈ, ਚੌਹਾਨ ਸਾਹਿਬ ਸਾਡੇ ਨਾਲ ਆਏ ਨੇ, ਉਹ ਉਹਨਾਂ ਨਾਲ ਜੇ ਰਾਬਤਾ ਹੋ ਜਾਏ। ਲਵਲੀ ਕੌਰ ਕਹਿੰਦੇ ਨੇ ਮੌਰ ਹੈ ਡਿਸਟ੍ਰਿਕਟ ਬਰਨਾਲਾ ਜੀ, ਉੱਥੋਂ ਤੱਕ ਹੋਵੇ ਤੇ ਇਹਨਾਂ ਦਾ ਕੰਟੈਕਟ ਕਰ ਸਕਦਾ। ਚੌਹਾਨ ਸਾਹਿਬ ਤੁਹਾਨੂੰ ਆਵਾਜ਼ ਆ ਰਹੀ ਸਾਡੀ? ਚੌਹਾਨ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? ਚੌਹਾਨ ਸਾਹਿਬ ਤੁਹਾਡੀ ਆਵਾਜ਼ ਨਹੀਂ ਆਉਂਦੀ, ਬਾਰ-ਬਾਰ ਤੁਸੀਂ ਕਨੈਕਟ ਕਰ ਦਿਓ, ਤੁਹਾਡੇ ਨੈਟਵਰਕ 'ਚ ਪ੍ਰੋਬਲਮ ਹੈ। ਤੁਹਾਨੂੰ ਨੰਬਰ ਅਸੀਂ ਸੈਂਡ ਕਰ ਦਿੰਦੇ ਹਾਂ,
ਤੁਸੀਂ ਜ਼ਰੂਰ ਉਹਨਾਂ ਨੰਬਰਾਂ ਤੇ ਰਾਬਤਾ ਕਰ ਲਓ। ਤੁਹਾਡੇ ਪਿੰਡ ਘੁਮਾਣ ਦੇ ਨੰਬਰ 2 ਆ ਗਿਆ ਸਾਡੇ ਕੋਲ। ਲਓ ਜੀ, ਬਹੁਤ ਸਾਰੇ ਦੋਸਤਾਂ ਦੀ ਅਸੀਂ ਗੱਲਾਂ ਸ਼ਾਇਦ ਪੜ੍ਹ ਵੀ ਨਹੀਂ ਪਾ ਰਹੇ ਜੀ, ਸਪੀਡ ਤੇ ਤੁਸੀਂ ਕਮੈਂਟ ਕਰ ਰਹੇ ਹੋ, ਪਰ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਅਸੀਂ ਕੰਟੈਕਟ ਕਰੀਏ। ਇਨਾਮ ਅਲੀ ਸਾਹਿਬ ਜੁੜ ਰਹੇ ਨੇ ਜੀ, ਉਹਨਾਂ ਦਾ ਕੰਟੈਕਟ ਜੁੜ ਨਹੀਂ ਪਾਏ, ਸ਼ਾਇਦ ਉਹਨਾਂ ਦੇ ਨੈਟਵਰਕ ਦੀ ਕੋਈ ਦਿੱਕਤ ਹੈ। ਪਰ ਜੇ ਤੁਹਾਡਾ ਕੋਈ ਖਾਸ ਕਿਸੇ ਦਾ ਕਿਸੇ ਪਿੰਡ ਦੇ ਨਾਲ ਕੋਈ ਕਨੈਕਸ਼ਨ ਹੈ, ਤੁਸੀਂ ਆਪਣੇ ਪਿੰਡ ਦੀ ਜਿੰਨੀ ਕੁ ਵੱਧ ਤੋਂ ਵੱਧ ਡਿਟੇਲ ਦੇ ਸਕੋਗੇ, ਪਿੰਡ ਦੇ ਕੋਈ 2-4 ਨਾਂ ਜੇ ਦੱਸ ਸਕੋ, ਉਸ ਨਾਲ ਮਦਦ ਇਹ ਹੋਏਗੀ ਕਿ ਅਸੀਂ ਕਨੈਕਟ ਕਰਨਾ ਸੌਖਾ ਹੋ ਜਾਂਦਾ ਹੈ। ਸੋ ਜ਼ਰੂਰ ਡਿਟੇਲ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕਰੋ ਜੀ। ਹਾਂਜੀ, ਅਸਲਾਮ ਵਾਲੇਕਮ ਤੇ ਸਤਿ ਸ੍ਰੀ ਅਕਾਲ ਮਹਾਰਾਜ, ਕੀ ਹਾਲ ਹੈ? ਠੀਕ ਠਾਕ? ਵਾਲੇਕੁਮ ਜੀ, ਸਤਿ ਸ੍ਰੀ ਅਕਾਲ ਜੀ। ਨਾਸਰ ਭਾਈ, ਕੋਈ ਨੈਟ ਦੀ ਪ੍ਰੋਬਲਮ ਆ ਰਹੀ ਹੈ ਅੱਜ, ਕਨੈਕਸ਼ਨ ਕੱਟਿਆ ਜਾ ਰਿਹਾ ਕੋਈ? ਹਾਂਜੀ, ਉਹ ਵਿੱਚ ਮੋਬਾਈਲ ਨਵਾਂ ਲਿਆ ਸੀ ਤੇ ਉਹ ਆਟੋ ਲਾਕ ਹੋ ਜਾਂਦਾ, ਸੋ ਮੈਂ ਦੂਜਾ ਮੋਬਾਈਲ ਕਨੈਕਟ ਕਰਨੀ। ਮੁਬਾਰਕਾਂ ਸਰਕਾਰ, ਨਵਾਂ ਮੋਬਾਈਲ ਦੀ ਮੁਬਾਰਕ ਲੈ ਲਓ ਪਹਿਲੇ। ਸਾਡੇ ਨਵਾਂ ਨਹੀਂ ਹੈ ਤੇ ਪੁਰਾਣਾ ਹੀ ਆ, ਉਹ ਮੇਰਾ ਕੋਈ ਲੈ ਗਿਆ ਸੀ ਤੇ ਕੋਈ ਨਹੀਂ, ਅੱਲਾਹ ਪਾਕ ਦੇ ਦੇਗਾ ਸਰਕਾਰ। ਤੇ ਉਹ ਕਨੈਕਟ ਕਰਨ ਦੀ ਇਸ ਤੋਂ ਕੋਸ਼ਿਸ਼ ਕਰਦੇ ਤੇ ਡਿਸਕਨੈਕਟ ਹੋ ਜਾਂਦਾ। ਅਜੀਬਕਾਰ ਜੀ ਬਹੁਤ ਮੈਂ ਤੇ ਬਸ ਹੀ ਸਰਦਾਰ ਹੋਣਾ ਨੂੰ ਵੇਖ ਵੇਖ ਕੇ ਜਿੰਨੇ ਪਏ ਅਸੀਂ, ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਆਪਣਾ ਪੰਜਾਬੀ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਮਿਲਦੇ ਪਏ ਨੇ। ਅੱਲਾਹ ਪਾਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸਰਦਾਰ ਜੀ, ਤੇ ਦੁਆ ਕਰੋ ਇਹ ਕਰੋਨਾ ਸ਼ਰੋਨਾ ਖਤਮ ਹੋਵੇ ਤੇ ਇਹ ਕਰਤਾਰਪੁਰਾ ਵੀ ਰਾਹਦਾਰੀ ਖੁੱਲੇ, ਫਿਰ ਇਨਸ਼ਾਅੱਲਾ ਮੇਲ ਮਿਲਾਪ ਸ਼ੁਰੂ ਹੋ ਜਾਣ। ਜੀ ਬਿਲਕੁਲ ਜੀ, ਅਸੀਂ ਸਾਡੀ ਸਾਰਿਆਂ ਦੀ ਦੁਆ ਇਹੀ ਹੈ ਕਿ ਅਸੀਂ ਮੇਲ ਮਿਲਾਪ ਦੁਬਾਰਾ ਸ਼ੁਰੂ ਹੋਵੇ। ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ, ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਿਹੜੇ ਦੋਸਤ ਨੇ, ਚਾਹੇ ਉਹ ਲਹਿੰਦੇ ਤੋਂ ਚੜ੍ਹਦੇ ਵੱਲ ਗਏ ਜਾਂ ਚੜ੍ਹਦੇ ਤੋਂ ਲਹਿੰਦੇ ਵੱਲ ਹਿਜਰਤ ਕਰਕੇ ਗਏ, ਉਹ ਆਪਸ ਵਿੱਚ ਇੱਕ ਦੂਸਰੇ ਨੂੰ ਮਿਲ ਸਕਣ, ਵਰਤ ਸਕਣ। ਇਹ ਸਾਡੀ ਕੋਸ਼ਿਸ਼ ਇਹੀ ਹੈ ਜੀ। ਅਸੀਂ ਇਸੇ ਕਰਕੇ ਬਾਰ-ਬਾਰ ਇਹ ਹੋਕਾ ਦਿੰਦੇ ਰਹਿੰਦੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਕੰਟੈਕਟ ਕਰਵਾ ਦਈਏ ਸਾਰਿਆਂ ਦਾ। ਮੈਂ ਇੱਥੇ ਸਰਦਾਰ ਜੀ ਕੁਵੈਤ 'ਚ ਹੈਗਾ, ਮੇਰੇ ਬਹੁਤ ਸਰਦਾਰ ਯਾਰ ਹੈਗੇ ਨੇ। ਇੱਕ ਕੁਲਵੀਰ ਸਿੰਘ ਹੈਗਾ ਮੇਰਾ ਬੜਾ ਸੱਜਣ ਬੇਲੀ ਹੈ, 26-27 ਸਾਲ ਹੋ ਗਏ ਨੇ ਮੈਨੂੰ ਕੁਵੈਤ 'ਚ, ਤੇ ਉਹ ਮੇਰੇ ਨਾਲ ਹੀ ਹੁਸ਼ਿਆਰਪੁਰ ਦੇ ਨੇ, ਉਹ ਉੱਥੇ ਪਿੱਛੋਂ, ਤੇ ਬੜਾ ਹੀ ਬੀਬਾ ਬੰਦਾ ਹੈ। ਸਾਡੀ ਐਵੇਂ ਭਰਾਵਾਂ ਵਾਂਗਰ ਹੈਗੀ ਹੈ, ਉੱਠਣਾ ਬੈਠਣਾ ਖਾਣਾ ਪੀਣਾ ਭਰਾਵਾਂ ਵਾਂਗਰ। ਯਕੀਨ ਮੰਨੋ ਕਿ ਕੀ ਦਸੀਏ ਤੁਹਾਨੂੰ, ਬਹੁਤ ਯਾਰਾਨਾ ਹੈਗਾ ਸਾਡਾ ਆਪਸ ਜੀ। ਚਾਹੀਦਾ ਵੀ ਇਸੇ ਤਰ੍ਹਾਂ ਜੀ, ਅਸੀਂ ਇਹ ਪਿਆਰ ਮੁਹੱਬਤ ਬਣੇ ਰਹੇ। ਤੁਹਾਡਾ ਪਿੰਡ ਕਿਹੜਾ ਜੀ? ਮੈਂ ਸਰ ਜੀ ਫੈਸਲਾਬਾਦ ਸਿਟੀ ਕਚਹਿਰੀ ਬਾਜ਼ਾਰ, ਨਾਸਰ ਭਾਈ ਦੇ ਪਿੰਡ ਦੇ ਹੀ ਹਾਂ ਮੈਂ, ਨਾਸਰ ਭਾਈ ਦੇ ਸਿਟੀ ਦੇ ਹੀ, ਫੈਸਲਾਬਾਦ ਵਿਲਾਇਲਪੁਰ। ਅੱਬਾ ਹੀ ਮੇਰੇ ਪਿੱਛੋਂ ਸਨ ਆਪਣਾ ਕੀ ਨਾਮ ਪਟਿਆਲਾ ਦੇ, ਅੰਮੀ ਮੇਰੇ ਅੰਮ੍ਰਿਤਸਰ ਦੀ ਜੀ। ਅੱਛਾ ਜੀ, ਬਹੁਤ ਖੁਸ਼ੀ ਹੋਈ ਜੀ ਜਾਣ ਕੇ। ਚਲੋ ਅਸੀਂ ਤੁਹਾਡਾ ਫਿਰ ਵੀ ਗੱਲ ਕਰਦੇ ਰਹੇ। ਨਾਸਰ ਭਾਈ, ਤੁਹਾਡਾ ਮਾਈਕ ਆਫ ਹੈ। ਗੁਰਮੇਲ ਸਿੰਘ ਬਰਾੜ ਜੀ ਨੇ ਸਾਨੂੰ ਕਿਹਾ ਕਿ ਪਿੱਛੇ ਗਏ ਮੈਸੇਜ ਧਿਆਨ ਦੇਣਾ ਜੀ, ਪਿੱਛੇ ਗਏ ਮੈਸੇਜ ਕਿ ਅਗਲੇ ਨਹੀਂ ਪੜ੍ਹੇ ਜਾਂਦੇ, ਤੁਸੀਂ ਦੁਬਾਰਾ ਪੋਸਟ ਕਰ ਦਿਓ, ਮੈਂ ਦੁਬਾਰਾ ਪੜ੍ਹ ਦਿਆਂਗਾ। ਮੈਂ ਮਾਫੀ ਚਾਹੁੰਦਾ ਜੀ। ਵਰਿੰਦਰ ਸਿੰਘ ਜੀ ਸਾਡੇ ਨਾਲ, ਵਰਿੰਦਰ ਸਿੰਘ ਜੀ ਨਾਲ ਗੱਲ ਕਰਦੇ ਹਾਂ। ਵਰਿੰਦਰ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਢਿੱਲੋਂ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਵੀਰ ਜੀ। ਭਾਈ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ, ਬਹੁਤ ਸੋਹਣਾ। ਬਹੁਤ ਸ਼ੁਕਰੀਆ। ਤੁਸੀਂ ਕੀ ਪੁੱਛਣਾ ਚਾਹੁੰਦੇ ਜੇ? ਨਾਮ ਮੇਰੇ ਕੋਲ ਪੜਿਆ ਨਹੀਂ ਜਾਂਦਾ, ਗੁਰਮੁਖੀ ਚ ਲਿਖਿਆ। ਵਰਿੰਦਰ ਸਿੰਘ ਜੀ। ਵਰਿੰਦਰ ਭਾਜੀ ਮੇਰਾ। ਭਾਈ ਮੈਂ ਸਰਸੇ ਤੋਂ ਹਰਿਆਣੇ ਤੋਂ, ਕੋਈ ਸੇਵਾ ਹੋਵੇ ਦੱਸੋ ਜਰੂਰ ਭਾਈ। ਕੋਈ ਵੀ ਕਿਸੇ ਤੁਸੀਂ ਦੋ ਸਿਰਸੇ ਵਾਲੇ ਕਾਫੀ ਦੋਸਤ ਸਾਨੂੰ ਪੁੱਛਣ ਡਏ ਨੇ ਕਮੈਂਟ ਦੇ ਵਿੱਚ, ਤੁਸੀਂ ਆਪਣਾ ਨੰਬਰ ਦਿਓ, WhatsApp ਨੰਬਰ। ਸਿਰਸੇ ਵਾਲੇ ਤੁਹਾਡਾ ਜ਼ਰੂਰ ਰਾਬਤਾ ਕਰਨਗੇ। ਹਾਂਜੀ, ਮੈਂ ਨੰਬਰ ਵੈਸੇ ਪਾਇਆ ਹੋਇਆ ਪਹਿਲਾਂ ਜੀ, ਦੁਬਾਰਾ ਫਿਰ ਪਾ ਦਿੰਨਾ ਜੀ। ਮੈਨੂੰ ਇੱਕ ਦੋਸਤ ਕਹਿ ਰਹੇ ਨੇ, ਮੇਰੇ ਬੜੇ ਪਿਆਰੇ ਬੀਬੇ ਦੋਸਤ ਨੇ, ਕਹਿ ਰਹੇ ਨੇ ਤੁਸੀਂ ਬਲੌਕ ਕੀਤਾ। ਬਲੌਕ ਨਹੀਂ ਕੀਤਾ, ਤੁਹਾਨੂੰ ਐਡ ਇਸ ਤੋਂ ਨਹੀਂ ਸੀ ਕੀਤਾ। ਮੈਂ ਰਿਕੁਐਸਟ ਕੀਤੀ ਸੀ ਉਦੋਂ ਵੀ ਕਿ ਇੱਥੇ ਸਾਡੀਆਂ ਭੈਣਾਂ ਮਾਵਾਂ ਸਾਰੀਆਂ ਵੇਖਦੀਆਂ ਨੇ, ਸੋ ਤੁਸੀਂ ਜਦੋਂ ਰਾਤ ਸਾਡੇ ਮੰਨਿਆ, ਤੁਸੀਂ ਸ਼ਰਟ ਜਾਂ ਕੱਪੜੇ ਬਨੈਨ ਪਾ ਕੇ ਕਈ ਦੋਸਤ ਆ ਜਾਂਦੇ ਨੇ, ਫਿਰ ਅੱਛਾ ਨਹੀਂ ਲੱਗਦਾ। ਸੋ ਇਸ ਤੋਂ ਮੈਂ ਤੁਹਾਡੀ ਕਾਲ ਡ੍ਰੌਪ ਕੀਤੀ ਸੀ। ਅਗਰ ਤੁਸੀਂ ਆਉਣਾ ਚਾਹੁੰਦੇ ਹੋਵੋ ਤੇ ਕਾਈਂਡਲੀ ਗੁੱਸਾ ਨਹੀਂ ਕਰਨਾ, ਕੋਈ ਸ਼ਰਟ ਵਗੈਰਾ ਪਾ ਕੇ ਆਓ ਤਾਂ ਸਾਨੂੰ ਜ਼ਰੂਰ ਅਸੀਂ ਨਾਲ ਲਾਈਨ ਤੇ ਲਵਾਂਗੇ। ਤੇ ਸਾਨੂੰ ਪ੍ਰੋਬਲਮ ਹੁੰਦੀ ਹੈ, ਫੈਮਲੀਆਂ 'ਚ ਲੋਕ ਬੈਠੇ ਵਹਿੰਦੇ ਨੇ, ਤਾਂ ਇਹ ਥੋੜਾ ਜਿਹਾ ਔਡ ਜਿਹਾ ਲੱਗਦਾ ਜੀ। ਰੋੜਾ ਸਾਹਿਬ ਸਹੀ ਗੱਲ ਹੈ ਜੀ? ਬਿਲਕੁਲ ਤੁਹਾਡੀ ਗੱਲ ਸਹੀ ਜੀ। ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਹੱਥ ਬੰਨ੍ਹ ਕੇ ਬੇਨਤੀ ਕਰ ਰਿਹਾ ਜੀ, ਇਹ ਅਸੀਂ ਤੁਹਾਡੇ ਸਾਰਿਆਂ ਲਈ ਕਰ ਰਹੇ ਹਾਂ ਪ੍ਰੋਗਰਾਮ। ਲੋਕਡਾਊਨ ਵਿੱਚ ਅਸੀਂ ਘਰਾਂ 'ਚ ਬੈਠੇ ਹਾਂ, ਅਸੀਂ ਪਰਿਵਾਰਾਂ ਦੇ ਪਰਿਵਾਰ ਤੁਹਾਨੂੰ ਸਾਨੂੰ ਵੇਖ ਰਹੇ ਨੇ, ਤੇ ਅਸੀਂ ਚਾਹੁੰਦੇ ਕਿ ਤੁਹਾਡਾ ਵੀ ਅਕਸ ਚੰਗਾ ਬਣੇ ਲੋਕਾਂ ਦੇ ਸਾਹਮਣੇ। ਜੋ ਵੀ ਇਮੇਜ ਤੁਹਾਡਾ ਵੀ ਬੁਰਾ ਨਾ ਬਣੇ, ਯਾਰ ਕਿਹੋ ਜਿਹਾ ਬੰਦਾ ਸੀ, ਕਿਸ ਤਰ੍ਹਾਂ ਬੈਠਾ ਸੀ। ਸੋ ਤੁਸੀਂ ਵੀ ਤੁਹਾਡੇ ਸਾਹਮਣੇ ਤੇ ਜ਼ਰੂਰ ਥੋੜਾ ਜਿਹਾ ਤਰੀਕੇ ਨਾਲ ਆਓ, ਸਾਨੂੰ ਖੁਸ਼ੀ ਹੋਏਗੀ। ਜਾਣਦਾ ਕਿ ਪਾਕਿਸਤਾਨ ਹਿੰਦੁਸਤਾਨ ਵਿੱਚ ਰਾਤ ਹੈ, ਪਰ ਫਿਰ ਵੀ ਜੇ ਅਸੀਂ ਥੋੜੀ ਜਿਹੀ ਹਿੰਮਤ ਕਰਾਂ, ਤੁਸੀਂ ਥੋੜੀ ਜਿਹੀ ਹਿੰਮਤ ਕਰਕੇ ਜੇ ਕਮੀਜ਼ ਪਾ ਲਵੋ ਤਾਂ ਚੰਗਾ ਲੱਗੇਗਾ, ਬੁਰਾ ਨਹੀਂ ਲੱਗੇਗਾ ਕਿਸੇ ਨੂੰ ਦੇਖਣ ਵਾਲੇ ਨੂੰ।
ਯਾਦਵਿੰਦਰ ਰੰਧਾਵਾ ਜੀ ਸਾਡੇ ਨਾਲ ਜੀ। ਯਾਦਵਿੰਦਰ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਰੋੜਾ ਸਾਹਿਬ, ਅਸਲਾਮ ਵਾਲੇਕਮ ਨਾਸਰ ਢਿੱਲੋਂ ਸਾਹਿਬ। ਵਾਲੇਕੁਮ ਸਲਾਮ ਜੀ। ਭਾਜੀ ਬਹੁਤ ਵੱਡੇ ਫੈਨ ਆ ਤੁਹਾਡਾ ਜੀ। ਸਰ ਮਿਹਰਬਾਨੀ, ਬਹੁਤ ਸ਼ੁਕਰੀਆ। ਮੈਂ 1 ਮਿੰਟ ਤੁਹਾਨੂੰ, ਤੁਸੀਂ ਫੈਨ ਹੋ ਸਾਡੇ, ਅਸੀਂ ਤੁਹਾਡੇ ਫੈਨ ਹੈ। 1 ਮਿੰਟ ਯਾਦਵਿੰਦਰ ਪਾਲ ਸਿੰਘ ਅਮਲੋ ਕਹਿੰਦੇ ਨੇ ਆਈ ਐਮ ਲਾਅ ਗ੍ਰੈਜੂਏਟ ਨਾਓ ਇਨ ਕੈਨੇਡਾ। ਇਹ ਪੁੱਛਦੇ ਨੇ ਅਮਲੋ ਦੇ ਲਾਗੇ ਕੋ ਹੋਵੇ ਤੇ ਉਹਨਾਂ ਨੇ ਆਪਣਾ ਨੰਬਰ ਦਿੱਤਾ ਜੇ, ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਜੀ। ਰੰਧਾਵਾ ਸਾਹਿਬ ਸਰ ਸਾਡਾ ਪਿੰਡ ਮਲਕੇ, ਤਹਿਸੀਲ ਕਾਮੋਕੇ, ਜ਼ਿਲ੍ਹਾ ਗੁਜਰਾਂਵਾਲੇ। ਜੇ ਕੋਈ ਕੰਟੈਕਟ ਹੋਵੇ ਸਰ, ਮੈਂ ਬੜੇ ਦਿਨਾਂ ਤੋਂ ਮੈਸੇਜ ਕਰ ਰਿਹਾ ਪਰ ਕੋਈ ਕੰਟੈਕਟ ਨਹੀਂ ਮਿਲ ਰਿਹਾ ਜੀ। ਤੁਸੀਂ ਹੁਣੇ ਕਰੋ ਮੈਸੇਜ, ਅੱਜ ਸਪੈਸ਼ਲ ਪ੍ਰੋਗਰਾਮ ਇਸ ਵਾਸਤੇ ਇੱਕ ਜ਼ਰੂਰ ਦੋਸਤ ਤੁਹਾਨੂੰ ਕੋਈ ਨਾ ਕੋਈ ਕੰਟੈਕਟ ਕਰੇਗਾ। ਆਪਣਾ WhatsApp ਨੰਬਰ ਵੀ ਦਿਓ, ਸਾਰੀ ਲਿਖੋ ਵੀ, ਪਿੰਡ ਬਾਰੇ ਵੀ ਤੁਹਾਨੂੰ ਕੋਈ ਦੋਸਤ ਜ਼ਰੂਰ ਕਮੈਂਟ ਦੇ ਵਿੱਚ ਰਿਪਲਾਈ ਕਰੇਗਾ। ਹੋਪਫੁਲੀ ਉਮੀਦ ਕਰਦੇ ਜੇ ਨਾ ਕੋ ਕਰੇਗਾ, ਨਾ ਕੋ ਕਰੇਗਾ ਮੈਂ ਤੁਹਾਨੂੰ ਨੰਬਰ ਦਵਾਂਗਾ ਗੁਜਰਾਣੇ ਦਾ, ਤੁਸੀਂ ਦਵੋ ਕਮੈਂਟ ਸੈਕਸ਼ਨ ਚ ਲਿਖੋ। ਮੈਂ ਕਮੈਂਟ, ਹਾਂਜੀ ਮੈਂ ਕਮੈਂਟ ਕੀਤਾ ਹੋਇਆ ਸਰ, ਬਾਕੀ ਤੁਸੀਂ ਦੇਖ ਲਿਓ ਜੇ ਦੁਬਾਰਾ ਇੱਕ ਵਾਰੀ ਫੇਰ ਕਰੋ, ਇੱਕ ਵਾਰੀ ਫੇਰ ਕਰਿਓ, ਇੱਕ ਵਾਰੀ ਫੇਰ ਕਰੋ। ਠੀਕ ਹੈ, ਥੈਂਕ ਯੂ ਭਾਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ। ਸਰ ਸਾਡੇ ਬਹੁਤ ਸਾਰੇ ਦੋਸਤ ਨੇ ਜੀ, ਸਾਡਾ ਫਿਰ ਲਗਾਤਾਰ ਗੱਲਬਾਤ ਚੱਲ ਰਹੀ। ਸੁਸ਼ੀਲ ਬੁੱਧੀ ਰਾਜਾ ਜੀ, ਸੁਸ਼ੀਲ ਜੀ ਕੀ ਹਾਲ ਹੈ ਜੀ? ਸੁਸ਼ੀਲ ਜੀ ਆਵਾਜ਼ ਆਉਂਦੀ ਤੁਹਾਨੂੰ? ਸੁਸ਼ੀਲ ਜੀ ਤੁਹਾਡੀ ਆਵਾਜ਼ ਨਹੀਂ ਆਉਂਦੀ, ਤਾਂ ਮਾਈਕ ਐਡਜਸਟ ਕਰੋ। ਹਾਂਜੀ ਸੁਸ਼ੀਲ ਜੀ ਤੁਹਾਡੀ ਸੌਰੀ ਆਵਾਜ਼ ਨਹੀਂ ਆਉਣ ਰਹੀ। ਅਸੀਂ ਤੁਹਾਨੂੰ ਦੁਬਾਰਾ ਲਵਾਂਗੇ ਲਾਈਨ ਤੇ, ਤੁਸੀਂ ਲੀਵ ਹੋ ਕੇ ਦੁਬਾਰਾ ਆ ਜਾਓ। ਕੋਈ ਗੱਲ ਨਹੀਂ। ਦੇਖੋ ਜੀ, ਕਈ ਵਾਰ ਜੇ ਅਸੀਂ ਸਾਡੀ ਕੋਸ਼ਿਸ਼ ਸਾਰਿਆਂ ਨਾਲ ਕਨੈਕਟ ਕਰਨ ਦੀ ਹੈ, ਅਸੀਂ ਕਿਸੇ ਨਾਲ ਇਹ ਨਹੀਂ ਕਿ ਕਿਸੇ ਨੂੰ ਨਹੀਂ ਕਰਨਾ, ਅਸੀਂ ਕੋਸ਼ਿਸ਼ ਕਰਾਂਗੇ ਕਨੈਕਟ ਕਰਨ ਦੇ। ਜੇ ਨਹੀਂ ਆਵਾਜ਼ ਆਏਗੀ ਅਸੀਂ ਪਲੀਜ਼ ਡਿਸਕਨੈਕਟ ਕਰਕੇ ਦੁਬਾਰਾ ਕਨੈਕਟ ਕਰੋ, ਅਸੀਂ ਤੁਹਾਨੂੰ ਦੁਬਾਰਾ ਵੀ ਕਨੈਕਟ ਕਰਾਂਗੇ ਜੀ। ਇਨਾਮ ਅਲੀ ਜੀ ਕੀ ਹਾਲ ਹੈ? ਇਨਾਮ ਆਵਾਜ਼ ਨਹੀਂ ਤੁਹਾਡੀ ਆ ਰਹੀ। ਇਨਾਮ ਅਲੀ ਦੀ ਆਵਾਜ਼ ਨਹੀਂ ਆ ਰਹੀ ਹੈ ਜੀ। ਅੱਛਾ ਜੀ, ਕੋਈ ਗੱਲ ਨਹੀਂ ਜੀ। ਅੱਛਾ ਜੀ, ਹੋਰ ਗੱਲਬਾਤ ਕਰਦੇ ਰਹਾਂਗੇ ਜੀ। ਯਾਦਵਿੰਦਰ ਸਿੰਘ ਅਮਲੋ ਜੀ ਨੇ ਧੰਨਵਾਦ ਕੀਤਾ ਜੀ। ਯਾਦਵਿੰਦਰ ਪਾਲ ਸਿੰਘ ਐਡਵੋਕੇਟ ਅਮਲੋ ਤੋਂ ਨੇ ਜੀ, ਉਹਨਾਂ ਨਾਲ ਕੰਟੈਕਟ ਕਰਨਾ। ਹਮਜ਼ਾ ਸਾਹਿਬ ਜੀ, ਆਵਾਜ਼ ਸੁਣ ਕੇ ਗੱਲ ਕਰੋ ਜੀ। ਕੀ ਹਾਲ ਚਾਲ ਹੈ ਤੁਹਾਡਾ? ਹਾਂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਸਰਬਜੀਤ ਜੀ, ਠੀਕ ਹੋ? ਬਹੁਤ ਚੜ੍ਹਦੀ ਕਲਾ। ਵਧੀਆ ਜੀ ਵਧੀਆ। अस्सलाम वालेकुम नासिर भाई जी। वालेकुम सलाम जी। ਕੀ ਹਾਲ ਚਾਲ ਹੈ ਬਾਈ, ਠੀਕ ਹੋ ਤੁਸੀਂ? ਬਹੁਤ ਵਧੀਆ ਸ਼ਲਾਘਾਯੋਗ ਪ੍ਰੋਗਰਾਮ ਕਰ ਰਹੇ ਹੋ ਜੀ, ਬਹੁਤ ਤੁਸੀਂ ਦੁਆਵਾਂ ਦੇ ਹੱਕਦਾਰ ਹੋ ਜੀ। ਠੀਕ ਹੈ, ਅਸੀਂ ਇਹੀ ਦੁਆ ਚਾਹੁੰਦੇ, ਜੇ ਕੋਈ ਮੇਰਾ ਵੀਰ ਭਰਾ ਪਟਿਆਲੇ ਦੇ ਲਾਗੇ ਤਾਗੇ ਹੋਏ ਤਾਂ ਮੈਂ ਉਹਦੀ ਐਨੀ ਟਾਈਮ ਹੈਲਪ ਕਰਨ ਲਈ ਤਿਆਰ ਹਾਂ ਜੀ। ਮੇਰੇ ਨਾਨਕਾ ਵੈਸੇ ਮਲੇਰਕੋਟਲੇ ਨੇ, ਸਾਡੇ ਪਿਛੋਕੜ ਕੀ ਰਿਸ਼ਤੇ। ਹਾਂਜੀ ਬਿਲਕੁਲ ਖਾਸ ਪਟਿਆਲਾ ਹੈ ਜੀ, ਬਿਲਕੁਲ ਖਾਸ ਪਟਿਆਲਾ ਰਿਆਸਤ ਚ, ਤੇ ਮੇਰੇ ਨਾਨਕੇ ਸੰਗਰੂਰ ਚ ਨੇ ਤੇ ਡਿਸਟ੍ਰਿਕਟ ਮਲੇਰਕੋਟਲਾ ਹੈ, ਸੌਰੀ ਡਿਸਟ੍ਰਿਕਟ ਸੰਗਰੂਰ ਹੈ ਤੇ ਮਲੇਰਕੋਟਲੇ ਦੇ ਵਿੱਚ ਆ। ਤੇ ਪਿਛੋਕੜ ਸਾਡੇ ਉਧਰੋਂ ਵੀ ਪਾਕਿਸਤਾਨ ਤੋਂ ਵੀਰ ਆਉਂਦੇ ਰਹਿੰਦੇ ਹੋ, ਮਿਲਦੇ ਰਹਿੰਦੇ ਅਸੀਂ ਉਹਨਾਂ ਨੂੰ ਜੀ, ਬਹੁਤ ਖੁਸ਼ੀ ਹੁੰਦੀ ਹੈ। ਆਪਣਾ ਨਾ ਨੰਬਰ ਜ਼ਰੂਰ ਛੱਡਿਓ, ਤੁਹਾਨੂੰ ਜਿਹੜੇ ਦੋਸਤ ਪੁੱਛਣਾ ਚਾਹੁੰਦੇ ਹੋਣਗੇ ਉਹ ਜ਼ਰੂਰ ਤੁਹਾਡੇ ਨਾਲ ਕੰਟੈਕਟ ਕਰਨਗੇ। ਤੁਸੀਂ ਭੁੱਲਦੇ ਨਹੀਂ ਸਾਨੂੰ, ਮੁੱਛਾਂ ਵੱਡੀਆਂ ਵੱਡੀਆਂ ਮਾਸ਼ਾਅੱਲਾ ਤੁਸੀਂ ਐਂ ਰੱਖੀਆਂ ਤੌਰੀ। ਕਿਉਂ ਰਹੀ ਜੀ? ਠੀਕ ਹੈ, ਪੂਰਾ ਹੈ ਜੀ ਹੁਣ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਪਰ ਥੋੜਾ ਜਿਹਾ ਮੁਕਾਬਲਾ ਘੱਟ ਵੀ ਜਾਂਦਾ, ਉਹ ਲੈਲਪੁਰੀਆਂ ਨੂੰ ਕੋਈ ਨਾ ਕੋਈ ਜੁਗਤ ਆ ਜਾਂਦੀ। ਸਿਰ ਤੇ ਵਾਲ ਘੱਟ ਆ, ਮੁੱਛਾਂ ਤੇ ਬਹੁਤੇ। ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ। ਪਿਆਰ ਮੁਹੱਬਤ, ਦਿਲ ਦੀਆਂ ਦੂਰੀਆਂ ਨਾ ਹੋਵੇ ਕਿਸੇ ਨਾਲ, ਬੇਈਮਾਨੀ ਨਾ ਹੋਵੇ, ਠੀਕ ਹੋਵੇ, ਸਾਰਾ ਕੁਝ ਵਧੀਆ ਰਹਿਣ, ਸਰਹੱਦਾਂ ਠੀਕ ਰਹਿਣ, ਅਸੀਂ ਇੱਕ ਦੂਜੇ ਨਾਲ ਆਈਏ ਜਾਈਏ, ਵਾਪਰੀਏ, ਮਿਲੀਏ, ਵਧੀਆ ਹੋਵੇ। ਸਾਡੇ ਸਿੱਖ ਭਰਾ ਨੇ, ਬਚਪਨ ਤੋਂ ਅਸੀਂ ਉਹਨਾਂ ਨਾਲ ਪੜ੍ਹੇ ਆ ਜੀ, ਵਿਚਰਦੇ ਆ, ਗੁਰੂ ਘਰ ਜਾਂਦੇ ਆਨੇ ਆ, ਵਧੀਆ। ਅੱਛਾ ਹਮਜ਼ਾ, ਇੱਧਰ ਤੁਸੀਂ ਇੱਧਰ ਰਹਿੰਦੇ ਜੇ, ਹੁਣ ਵੇਖੋ ਕਮੈਂਟ ਸੈਕਸ਼ਨ 'ਚ ਅੱਧੇ ਸਾਡੇ ਇਧਰੋਂ ਨੇ ਮੁਸਲਮਾਨ, ਅੱਧੇ ਉਧਰੋਂ ਸਰਦਾਰ ਨੇ, ਕੋਈ ਫਰਕ ਲੱਗਣ ਤੇ ਨਹੀਂ ਰਿਹਾ। ਇੱਕ ਵੀ ਬੈਡ ਕਮੈਂਟ ਨਹੀਂ ਹੈ ਹੁਣ ਤੱਕ, 2000 ਕਮੈਂਟ ਹੋ ਗਿਆ ਹੁਣ। ਕੋਈ ਫਰਕ ਨਹੀਂ ਹੈ ਜੀ ਬਾਈ ਜੀ, ਕੋਈ ਫਰਕ ਨਹੀਂ। ਮੈਂ ਦੇਖਦਾ ਤੁਹਾਡੇ ਨਾਲ ਜੁੜਿਆ ਹੋਇਆ, ਸਾਡੇ ਭਰਾ ਨੇ ਜੀ, ਸਾਡੇ, ਅਸੀਂ ਇੱਕ ਦੂਜੇ ਨਾਲ ਮਿਲਦੇ ਜੁਲਦੇ ਆ, ਇੰਨਾ ਪਿਆਰ ਮੁਹੱਬਤ ਹੈ ਜੀ ਸਾਡਾ, ਮੈਂ ਤੁਹਾਨੂੰ ਦੱਸ ਰਿਹਾ। ਆਨੇ ਜਾਂਦੇ ਆ, ਸਾਡੇ ਭਰਾ ਨੇ, ਸਿੱਖ ਭਰਾ ਨੇ, ਹਿੰਦੂ ਭਰਾ ਨੇ, ਸਾਰੇ ਸਾਡੇ ਭਰਾ ਨੇ, ਇੱਕ ਦੂਜੇ ਦਿਲਾਂ 'ਚ ਵਸਦੇ। ਈਦ ਹੁੰਦੀ ਆ ਉਹ ਸਾਡੇ ਆਉਂਦੇ ਆ, ਦੀਵਾਲੀ ਨੂੰ ਅਸੀਂ ਜਾਂਦੇ ਆ, ਪਟਾਕੇ ਚਲਾਉਂਦੇ ਆ, ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਹੈ, ਪ੍ਰਭਾਤ ਫੇਰੀਆਂ ਹੁੰਦੀਆਂ, ਅਸੀਂ ਜਾਂਦੇ ਆ। ਗੁਰਦੁਆਰਾ ਦੁਖਨਿਵਾਰਨ ਸਾਹਿਬ ਹੈ ਸਾਡੇ ਪਟਿਆਲਾ 'ਚ, ਮੋਤੀ ਬਾਗ ਸਾਹਿਬ, ਅਸੀਂ ਉੱਥੇ ਜਾਂਦੇ ਆ, ਸਾਡੇ ਮਹੱਲੇ ਦਾ। ਤੇ ਮਸਜਿਦ ਹੁੰਦੀਆਂ, ਜਮਾਤਾਂ ਹੁੰਦੀਆਂ, ਅਸੀਂ ਇਕੱਠੇ ਹੁੰਦੇ ਆ, ਤੇ ਸਾਡੇ ਸਿੱਖ ਭਾਈਚਾਰੇ ਵੀ ਇਕੱਠੇ ਹੁੰਦੇ ਨੇ ਜੀ। ਅਸੀਂ ਇਕੱਠੇ ਇੱਕ ਦੂਜੇ ਨਾਲ ਵਿਚਰਦੇ ਆ, ਵਧੀਆ ਪਿਆਰ ਮੁਹੱਬਤ ਹੈ।
ਮਲੇਰਕੋਟਲੇ ਵੀ ਜਾਂਦੇ ਹਾਂ, ਉੱਥੇ ਮੁਸਲਿਮ ਕਮਿਊਨਿਟੀ ਬਹੁਤ ਜ਼ਿਆਦਾ ਹੈਗੀ ਆ। ਉਰੇ ਲਾਗੇ ਸਾਡੇ ਫਤਿਹਗੜ੍ਹ ਸਾਹਿਬ ਹੈ ਜੀ ਗੁਰਦੁਆਰਾ, ਤੁਹਾਨੂੰ ਪਤਾ ਹੋਏਗਾ, ਅਸੀਂ ਉੱਥੇ ਵੀ ਬਹੁਤ ਜ਼ਿਆਦਾ ਆਨੇ ਜਾਂਦੇ ਹਾਂ। ਸਾਡਾ ਮਤਲਬ ਸਾਰਿਆਂ ਨਾਲ ਪ੍ਰੇਮ ਪਿਆਰ ਹੈ, ਵਧੀਆ, ਕਦੀ ਮਤਲਬ ਅਮਨ ਸ਼ਾਂਤੀ ਸਾਡੀ ਪੂਰੀ ਐਨ ਓਕੇ ਹੈ। ਇਸ ਕਰਕੇ ਮੈਂ ਤੁਹਾਨੂੰ ਦੇਖਦਾ ਵੀ ਚੰਦ ਸਿਆਸਤਦਾਨ, ਚੰਦ ਲੋਕ ਜਿਨ੍ਹਾਂ ਨੇ ਸਾਨੂੰ ਵਕਤ ਕਰ ਛੱਡਿਆ। ਮੇਰਾ ਬਹੁਤ ਦਿਲ ਕਰਦਾ ਕਦੇ ਕਦੇ ਵੀ ਲਾਹੌਰ ਆਈਏ, ਅਸੀਂ ਵਾਇਆ ਰੋਡ ਬਹੁਤ ਘੁੰਮਦੇ ਹਾਂ ਇੰਡੀਆ, ਇੰਨਾ ਦਿਲ ਕਰਦਾ ਨਾ ਵੀ ਕਦੇ ਆਈਏ, ਮਿਲੀਏ, ਕਦੇ ਤੁਹਾਨੂੰ ਮੇਰੀ ਮਿਲਣ ਦੀ ਇੱਛਾ ਹੋਗੀ। ਜਦ ਤੁਹਾਡਾ ਮੈਂ ਪ੍ਰੋਗਰਾਮ ਦੇਖਿਆ ਨਾ, ਇਨਸ਼ਾਅੱਲਾ ਲਾਕਡਾਊਨ ਤੋਂ ਬਾਅਦ ਮੈਂ ਤੁਹਾਡੇ ਨਾਲ ਕੰਟੈਕਟ 'ਚ ਰਹੂੰਗਾ, ਰਾਬਤੇ 'ਚ ਰਹੂੰਗਾ, ਜ਼ਰੂਰ ਮਿਲਾਂਗਾ, ਜ਼ਰੂਰ ਤੁਹਾਨੂੰ ਮੇਰੀ ਮਿਲਣ ਦੀ ਬਹੁਤ ਸ਼ੁਕਰੀਆ। ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਬਹੁਤ। ਅਰੋੜਾ ਸਾਹਿਬ ਵੀ, ਤੁਸੀਂ ਵੀ ਸਤਿਕਾਰਯੋਗ, ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਬਸ ਪਰਮਾਤਮਾ ਲਈ ਤੁਹਾਡੇ, ਤੁਸੀਂ ਅਰੋੜਾ ਸਾਹਿਬ ਪੁੰਨ ਦੇ ਹੱਕਦਾਰ ਹੋ, ਤੁਸੀਂ ਨਾਸਿਰ ਸਾਹਿਬ ਸਵਾਬ ਦੇ ਹੱਕਦਾਰ ਹੈ ਜੀ। ਬਹੁਤ ਮਿਲ ਕੇ ਤੁਹਾਡੇ ਨਾਲ ਗੱਲ ਕਰਕੇ, ਤੁਹਾਡਾ ਪ੍ਰੋਗਰਾਮ ਦੇਖ ਕੇ ਰੂਹ ਖਿੜ ਜਾਂਦੀ ਹੈ ਜੀ। ਬਿਲਕੁਲ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਹਮਜ਼ਾ ਭਾਈ, ਬਹੁਤ ਸ਼ੁਕਰੀਆ। ਇਹ ਸਨ ਸਾਡੇ ਨਾਲ ਹਮਜ਼ਾ ਨੇ ਢੇਰ ਸਾਰੀਆਂ ਦੁਆਵਾਂ ਦਿੱਤੀਆਂ ਤੇ ਇੰਨੀਆਂ ਦੁਆਵਾਂ ਮੋੜ ਕੇ ਉਹਨੂੰ ਜੀ। ਬਾਕਰ ਸਾਹਿਬ, अस्सलाम वालेकुम जी। जी वालेकुम बाकर साहब। एक मिनट बाकर साहब, एक मिनट लेना चाहूंगा बाकर साहब। नरवैल सिंह जी कहते हैं कि जी इच्छरे तो जी कोई लाहौर इच्छरे तो कोई नरवैल सिंह जी का गल करो। वो कहते मैं 2-3 बार पूछ चुके हैं जी, इच्छरे तो जी कोई है तो जरूर गल करो जी। दूसरी तरफ अजय हाडा साहब कहते हैं जी शाहपुर पाकिस्तान तो कोई होगा तो जरूर दसना, वो भी उन्होंने अपनी गल की है जी। बाकर भाई कहना तो बड़ा कुछ सी, नासिर भाई बड़े चिरां तो फैन है, थोड़े फॉलो कर रहे हैं ਤੇ ਕੁਝ ਕਹਿਣਾ ਇਹ ਸੀ ਕਿ ਅੱਲਾਹ ਤਾਲਾ ਬੜਾ ਕੁਝ ਬਾਅਦ ਚ ਕਰ ਲਾਂਗੇ, ਥੋੜਾ ਜਿਹਾ ਕਰ ਲਓ। ਚਲੋ ਇਹ ਕਹਿਣਾ ਸੀ ਕਿ ਅੱਲਾਹ ਤਾਲਾ ਅੱਛੇ ਦਾ ਮੌਕਾ ਹਰ ਕਿਸੇ ਨੂੰ ਨਹੀਂ ਦਿੰਦਾ। ਤੁਸੀਂ 5 ਟਾਈਮ ਦੀ ਨਮਾਜ਼ ਹੁੰਦੀ ਨਾ ਬੰਦੇ ਦੀ, ਤੁਸੀਂ ਹਰ ਵੇਲੇ ਦੀ ਨਮਾਜ਼ ਪੜ੍ਹ ਰਹੇ ਹੋ, ਦਿਨਾਂ ਨੂੰ ਮਿਲਾਣਾ ਨਮਾਜ਼ ਤੋਂ ਵੀ ਅਫਜ਼ਲ ਹੈ। ਤੇ ਮੇਰੇ ਬਜ਼ੁਰਗ ਕਹਿੰਦੇ ਸੀ ਕਿ ਨਾ, ਉਹਨਾਂ ਦੇ ਦੋਸਤ ਸੀ ਸਾਡੇ ਸਿੰਘਾਂ ਵਾਲਾ ਖੂਹ ਵੀ ਮਸ਼ਹੂਰ ਹੈ। ਮੈਂ ਬੇਸਿਕ ਮੌਜ਼ਾ ਸ਼ਾਬਲ ਸ਼ਾਹ ਕਮਾਲੀਆ ਤਹਿਸੀਲ ਤੋਂ ਗੱਲ ਕਰ ਰਿਹਾ ਵਾਂ, ਡਿਸਟ੍ਰਿਕਟ ਓਵਰਟੇਕ ਸਿੰਘ। ਤੇ ਉਹ ਬਜ਼ੁਰਗਾਂ ਨੂੰ ਬੜੀ ਚਾਹ ਹੈ, ਹੁਣ ਏਜ ਵੀ ਕਾਫੀ ਹੋ ਗਈ। ਕਹਿੰਦੇ ਉਹਨਾਂ ਦੇ ਦੋਸਤ ਸੀ ਅੰਬੀਰ ਸਿੰਘ ਉਹਨਾਂ ਦੇ ਨਾਮ ਸੀ, ਤੇ ਜਲੰਧਰ ਦੇ ਕਿਸੇ ਜ਼ਿਲ੍ਹੇ 'ਚ ਕਿਸੇ ਪਿੰਡ 'ਚ ਉਹ ਮਾਈਗ੍ਰੇਟ ਹੋ ਕੇ ਗਏ ਸੀ। ਤੇ ਅਗਰ ਕੋਈ ਅਤਾ ਪਤਾ ਹੋਵੇ ਤੇ ਵਕਾਰ ਮੈਨੂੰ, ਮੈਂ ਤੁਹਾਨੂੰ ਦੱਸਦਾ, ਤੁਸੀਂ ਮੈਨੂੰ ਇਨਬਾਕਸ ਕਰਿਓ ਆਪਣਾ ਨੰਬਰ, ਮੈਂ ਤੁਹਾਡਾ, ਤੁਸੀਂ ਮੇਰਾ ਸਵੇਰੇ ਕੰਟੈਕਟ ਕਰੋ। ਅਸੀਂ ਉਹਨਾਂ ਇੱਕ ਆਨਲਾਈਨ ਇੰਟਰਵਿਊ ਕਰਦੇ ਹਾਂ, ਇੰਟਰਵਿਊ ਅਪਲੋਡ ਕਰਾਂਗੇ। ਉਧਰੋਂ ਕੋਈ ਨਾ ਕੋਈ ਦੋਸਤ ਉਹਨਾਂ ਦੇ ਪਿੰਡਾਂ ਦੇ ਜਿਹੜੇ ਉਹ ਨਾਂ ਲੈਣਗੇ, ਕੋਈ ਨਾ ਕੋਈ ਉਹਨਾਂ ਦੇ ਅੱਗੋਂ ਫੈਮਿਲੀ ਚੋਂ ਮਿਲ ਜਾਏਗਾ, ਉਹਨਾਂ ਦਾ ਕੰਟੈਕਟ ਕਰਾ ਦਾਂਗੇ। ਤੁਸੀਂ ਹਾਲ ਮੌਕੇ ਹੋਣ ਆਪਣਾ ਨੰਬਰ WhatsApp ਛੱਡ ਦਿਓ, ਤਾਂ ਕਿ ਤੁਸੀਂ ਜੇ ਇਸ ਏਰੀਏ ਦੇ ਜੇ ਉੱਥੋਂ ਜੇ ਕੋਈ ਮਾਈਗ੍ਰੇਟ ਕਰਕੇ ਗਿਆ ਤੁਹਾਡਾ ਕੰਟੈਕਟ ਕਰ ਸਕੇ ਜੀ। ਬਿਹਤਰ ਕਿੱਥੇ ਦੇ ਹੁਣ, ਕਿੱਥੇ ਬੈਠੇ ਜੇ ਜੀ? ਤਹਿਸੀਲ ਕਮਾਲੀਆ, ਮੌਜ਼ਾ ਸ਼ਾਬਲ ਸ਼ਾਹ ਪਿੰਡ ਹੈ ਜੀ, ਸ਼ਰਾਜ਼ੀ ਸਾਦਾਤ, ਰਾਵੀ ਦਾ ਕਿਨਾਰਾ। ਵਾਹ ਜੀ ਵਾਹ, ਬਹੁਤ ਸੋਹਣਾ ਏਰੀਆ ਰਾਵੀ ਦਾ ਕੰਢਾ। ਮੱਝੀ ਬਹੁਤ ਵਧੀਆ ਦੀਆਂ, ਮੱਝੀ ਕਮਾਲ ਦੀਆਂ। ਬਿਲਕੁਲ ਜੀ, ਮੱਝੀ ਬੜੀਆਂ ਕਮਾਲ ਦੀਆਂ ਨੇ ਉੱਥੇ। ਤੇ ਮੈਂ ਹੁਣ ਆਪਣੀ ਅਸਲ ਪੰਜਾਬੀ ਬੋਲ ਰਿਹਾ ਤੁਹਾਡੇ ਨਾਲ। ਉਹ ਜੀ ਰਾਵੀ ਦੇ ਉੱਤੇ ਅਸੀਂ ਰਹਿੰਦੇ ਹਾਂ ਜੀ, ਬਿਲਕੁਲ ਮੱਝਾਂ ਸਾਡੀਆਂ ਐਨ, ਘੋੜਿਆਂ ਦੇ ਸ਼ੌਕ ਰੱਖਦੇ ਹਾਂ ਜੀ। ਹਾਂ, ਘੋੜੀ ਛੋਟੀ ਰੱਖੀ ਹੋਈ ਹੈ? ਹਾਂਜੀ ਹੈਣ ਘੋੜੇ ਜੀ ਨੇ ਬਾਜ਼ੀਆਂ ਜੀ, ਨਸਲੀ ਅਸੀਂ। ਵਾਹ ਜੀ ਵਾਹ, ਕੀ ਬਾਤ ਹੈ, ਬਹੁਤ ਸ਼ੌਕ ਹੈ। ਬਸ ਸਾਡਾ ਏਰੀਆ ਤੈਨੂੰ ਪਤਾ ਮਹਿੰਗਾਈ, ਇੱਥੇ ਘੋੜੇ ਵਾਲਾ ਸ਼ੌਕ ਵੀ, ਮਹਿੰਗਾਈ, ਟਾਈਮ ਘੱਟ ਹੀ, ਤੇ ਉਹ ਪੜਿਆ ਨਹੀਂ ਜਾਂਦਾ ਮੋੜ ਸਾਰੇ ਕੰਮ ਨੂੰ। ਕੋਈ ਗੱਲ ਨਹੀਂ ਜੀ, ਤੁਹਾਡਾ ਪਿਆਰ ਹੀ ਬੜਾ, ਤੁਸੀਂ ਗੱਲ ਕਰ ਰਹੇ, ਮੇਰਾ ਦਿਲ ਬੜਾ ਹੀ ਰਾਜ਼ੀ ਹੋ ਗਿਆ, ਦੁਆ ਨਿਕਲ ਰਹੀ ਅੰਦਰੋਂ ਜੀ। ਤੁਹਾਡਾ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਧੰਨਵਾਦ। ਲਓ ਜੀ ਅਰੋੜਾ ਸਾਹਿਬ, ਇਹ ਸਨ ਵਕਾਰ ਭਾਜੀ। ਵਕਾਰ ਸਾਹਿਬ ਨੇ ਬਹੁਤ ਸੋਹਣਾ, ਬਹੁਤ ਦੁਆਵਾਂ ਦਿੱਤੀਆਂ, ਬਹੁਤ ਵਧੀਆ। ਵਕਾਰ ਭਾਜੀ ਜੇ ਸੁਣਦੇ ਜੇ, ਤੁਹਾਡੇ ਕੋਲ ਰਾਵੀ ਕੰਢੇ ਔਸਾਂ ਤੋਂ ਬਹੁਤ ਦੇਰੀ ਨਹੀਂ ਕਰਨੀ, ਆਪਾਂ ਔਸਾਂ ਜਦੋਂ ਅਰੋੜਾ ਸਾਹਿਬ ਔਸਾਂ ਇਹਨਾਂ ਨਾਲ ਲੈ ਕੇ ਔਸਾਂ। ਅਰੋੜਾ ਸਾਹਿਬ ਠੀਕ ਹੈ? ਬਹੁਤ ਸਾਡੀ ਬੋਲੀ ਵੀ ਇਹ ਹਾਂਜੀ, ਤੁਸੀਂ ਵਾਹ ਵਾਹ ਕਰੀ ਜਾਂਦੇ ਜੀ ਕੰਮ। ਵੈਸੇ ਨਾਜ਼ਰ ਭਾਈ ਗੱਲ ਤੁਹਾਡੀ ਇਹ ਸਾਡੇ ਸਾਰੇ ਦੋਸਤਾਂ ਦੀ ਬੜੀ ਸਹੀ ਹੈ। ਲਓ ਜੀ, ਪਹਿਲਾਂ ਅਜੇ ਹਾਡਾ ਜੀ ਨਾਲ ਗੱਲ ਕਰ ਲੈ, ਫਿਰ ਤੋਂ ਆਪਣੀ ਗੱਲ ਅੱਗੇ ਤੋਰਾਂਗੇ। ਅਜੇ ਹਾਡਾ ਜੀ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਡਾ ਸਾਹਿਬ ਜੀ, ਮੈਂ ਜਲਾਲਾਬਾਦ ਤੇ ਜ਼ਿਲ੍ਹਾ ਫਾਜ਼ਿਲਕਾ ਤੋਂ ਹਾਂ ਜੀ। ਅੱਛਾ ਜੀ, ਚੜ੍ਹਦੇ ਪੰਜਾਬ ਤੋਂ। ਹਾਂਜੀ, ਤੇ ਸਾਡਾ ਪਿਛੋਕੜ ਜੋ ਮੇਰੇ ਦਾਦੇ ਹੁਣੀ ਜੀ ਆਏ ਸੀ, ਉਹ ਸ਼ਾਹਪੁਰਾ ਤੋਂ ਆਏ ਸੀਗੇ। ਹਾਂਜੀ, ਤੇ ਉਸ ਤੋਂ ਬਾਅਦ ਹੁਣ ਮੇਰੇ ਹੁਣ ਫਾਦਰ ਸਾਹਿਬ ਗੱਲ ਕਰਦੇ ਹੁੰਦੇ ਕਿ ਉੱਥੇ ਸ਼ਾਹਪੁਰਾ ਸਾਡੇ ਜਿਹੜੇ ਪਿੰਡ ਦੇ ਲਾਗੇ ਕੋਈ ਪਿੰਡ ਰਾਵਲਪਿੰਡੀ ਉੱਧਰ ਹੈਗਾ, ਤੇ ਸ਼ਾਹਪੁਰਾ ਦੇ ਉੱਤੇ ਸਾਡੇ ਜਲਿਆਂ ਵਾਲਾ ਖੂਹ ਹੁੰਦਾ ਸੀਗਾ, ਤੇ ਉਹਦੇ ਨਾਂ ਤੇ ਅਸੀਂ ਜਾਣੇ ਜਾਂਦੇ ਸੀਗੇ ਉੱਧਰ ਦੇ। ਅੱਛਾ, ਸ਼ਾਹਪੁਰ ਇੱਕ ਬਿਲਕੁਲ ਸਰਗੋਧਾ ਮੀਆਂ ਦੀ ਉਤਲੀ ਸਾਈਡ ਤੇ ਸ਼ਾਹਪੁਰ, ਉਸ ਸ਼ਾਹਪੁਰ ਦੀ ਗੱਲ ਕਰਦੇ? ਹਾਂਜੀ ਹਾਂਜੀ ਹਾਂਜੀ।
ਚਲੋ ਤੁਸੀਂ ਜ਼ਰੂਰ ਸ਼ਾਹਪੁਰ ਆਪਣੇ ਸ਼ਾਹਪੁਰ ਵਾਲਿਓ ਆਪਣਾ ਅਜੇ ਹੰਡਾ ਆਪਣਾ ਨੰਬਰ ਜ਼ਰੂਰ ਛੱਡਿਓ WhatsApp ਨੰਬਰ ਤੇ ਕੋਈ ਨਾ ਕੋਈ ਹਾਂਜੀ ਮੈਂ ਦੋਸਤ ਨੰਬਰ ਉਸ ਏਰੀਏ ਦਾ ਤਾਂ ਕਿ ਤੁਹਾਡੇ ਨਾਲ ਸਾਡੇ ਕੰਟੈਕਟ ਕਰ ਉੱਥੇ ਸਕੇ। ਉਹ ਹਾਂਜੀ ਜਲਿਆਂਵਾਲੇ ਖੂਹ ਦੇ ਨਾਂ ਤੇ ਅਸੀਂ ਵੱਜਦੇ ਸੀਗੇ ਉੱਥੇ, ਤੇ ਉਧਰ ਦਾ ਕੋਈ ਮੇਰਾ ਵੀਰ ਕੋਈ ਹੋਵੇ ਤਾਂ ਜਰੂਰ ਹੈਲਪ ਕਰਿਓ, ਤੇ ਇੱਧਰ ਦੇ ਕਿਸੇ ਨੂੰ ਕੋਈ ਵੀਰ ਦੀ ਹੈਲਪ ਚਾਹੀਦੀ ਪੂਰੇ ਕੋਈ ਜ਼ਿਲ੍ਹਾ ਫਾਜ਼ਿਲਕਾ ਜਾਂ ਕੋਈ ਫਿਰੋਜ਼ਪੁਰ ਦੀ ਚਾਹੀਦੀ ਹੋਵੇ ਤਾਂ ਆਲ ਟਾਈਮ ਆਲਵੇਜ਼ ਵੈਲਕਮ ਹੈ ਜੀ। ਤੁਸੀਂ ਵੀ ਆਪਣਾ ਇਹ ਵਾਲਾ ਏਰੀਆ ਵੀ ਹੁਣ ਜਿੱਥੇ ਤੁਸੀਂ ਹਾਲ ਮੁਕੀਮ ਜੇ ਤੇ ਇੱਥੇ ਵਾਲਾ ਵੀ ਪਾਕਿਸਤਾਨ ਵਾਲਾ ਵੀ ਦੋਵੇਂ ਲਿਖ ਕੇ ਆਪਣਾ WhatsApp ਨੰਬਰ ਵੀ ਦਿਓ। ਠੀਕ ਹੈ ਜੀ, ਮੈਂ WhatsApp ਨੰਬਰ ਵੀ ਤੁਹਾਨੂੰ ਇੱਥੇ ਸੈਂਡ ਕਰ ਰਿਹਾ, ਤਾਂ ਬਾਕੀ ਜੋ ਆਦਾ ਡਿਟੇਲਸ ਹੈ ਉਹ ਵੀ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਜੀ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਹਾਂਜੀ ਅਰੋੜਾ ਸਾਹਿਬ ਕੀ ਕਹਿਣ ਲੱਗੇ ਤੁਸੀਂ? ਜੀ ਅਜੇ ਹੰਡਾ ਜੀ, ਜਿੱਥੇ ਤੁਸੀਂ ਨੰਬਰ ਭੇਜਿਆ ਨਾ, ਤੁਸੀਂ ਇਹਨੂੰ ਇਹ ਨੰਬਰ ਤੁਹਾਡਾ ਸ਼ਾਇਦ ਸਾਡੇ ਬਾਕੀ ਸਾਥੀ ਤੱਕ ਨਹੀਂ ਪਹੁੰਚਿਆ, ਇਹਨੂੰ ਤੁਸੀਂ ਫੇਸਬੁੱਕ ਦੇ ਉੱਤੇ ਜ਼ਰੂਰ ਭੇਜ ਦਿਓ ਆਪਣਾ ਨੰਬਰ। ਜਲਾਲਾਬਾਦ ਡਿਸਟ੍ਰਿਕਟ ਫਾਜ਼ਿਲਕਾ ਤੋਂ ਅਜੇ ਹਾਂਡਾ ਜੀ ਜਿਨ੍ਹਾਂ ਨੇ ਹੁਣੇ ਗੱਲ ਕੀਤੀ ਹੈ, ਇਹਨੂੰ ਪਲੀਜ਼ ਫੇਸਬੁੱਕ ਦੇ ਉੱਤੇ ਸਾਡੇ ਜਿੱਥੇ ਲਾਈਵ ਚੱਲ ਰਿਹਾ ਉੱਥੇ ਇਹਨੂੰ ਆਪਣੇ ਨੰਬਰ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ। YouTube ਤੇ ਵੀ ਚੱਲ ਰਿਹਾ, ਫੇਸਬੁੱਕ ਤੇ ਵੀ ਚੱਲ ਰਿਹਾ। ਇਸ ਵੇਲੇ ਸਾਨੂੰ ਥੋੜਾ ਸਾਹਿਬ YouTube ਤੇ ਕੋਈ 125 ਦੇ ਕੋਲ ਲੋਕ ਵੇਖਣ ਦੇ ਨੇ, ਸੌਰੀ 200 ਦੇ ਕੋਲ, ਤੇ ਸਾਨੂੰ ਟੋਟਲ 450 ਲੋਕ ਵੇਖਣ ਦੇ ਨੇ ਇਸ ਵੇਲੇ। ਸੋ ਅੱਗੇ ਸਾਡੇ ਨਾਲ ਅਰੋੜਾ ਸਾਹਿਬ ਤੁਹਾਡੀ ਗੱਲ ਕੰਪਲੀਟ ਨਹੀਂ ਹੋਈ, ਕੰਪਲੀਟ ਕਰ ਲਓ ਜੀ। ਸੋ ਤਾਰਕ ਸਾਹਿਬ ਨੇ ਕਿਹਾ ਜੀ ਸ਼ਾਹਪੁਰ ਮੇਰੇ ਇਲਾਕੇ ਦੇ ਵਿੱਚ ਹੈ ਜੀ, ਮੈਂ ਅਪਲੋਡ ਵੀਡੀਓ ਕਰਾਂਗਾ ਆਪਣੇ ਔਨ ਚੈਨਲ, ਮੈਂ ਔਨ ਮਾਈ ਚੈਨਲ। ਤਾਰਕ ਅਕਬਰ ਸਾਹਿਬ ਨੇ ਗੱਲ ਕਹੀ ਹੈ ਕਿ ਇਹ ਬਿਲਕੁਲ ਜੀ, ਮੇਰੇ ਕੋਲ ਨੰਬਰ ਇਹਨਾਂ ਦਾ ਮਿਲ ਸਕਦਾ। ਤਾਰਕ ਅਕਬਰ ਸਾਹਿਬ ਇੰਡਸ ਡਾਇਰੀਜ਼ ਦੇ ਨਾਂ ਤੋਂ ਇਹਨਾਂ ਦਾ ਚੈਨਲ ਹੈ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਤਾਰਕ ਭਾਜੀ, ਤਾਰਕ ਜੀ ਜੇ ਆਓ ਤੁਸੀਂ, ਤੁਹਾਨੂੰ ਮੈਂ ਲਿੰਕ ਭੇਜਦਾ, ਤੁਸੀਂ ਜੇ ਲਾਈਨ ਤੇ ਆ ਜਾਓ ਥੋੜੀ ਦੇਰ ਵਾਸਤੇ, ਮੈਨੂੰ ਜ਼ਰੂਰ ਦੱਸਿਓ, ਇਹਨਾਂ ਦੋਸਤਾਂ ਨੂੰ ਰਿਪਲਾਈ ਵੀ ਹੋ ਜਾਏਗਾ। ਹਾਂਜੀ ਅੱਛਾ ਜੀ ਦੋਸਤੋ, ਜਿਹੜੇ ਬਹੁਤ ਸਾਰੇ ਸਾਡੇ ਦੋਸਤ ਇਹ ਗੱਲ ਕਹਿ ਰਹੇ ਨੇ ਕਿ ਇਹ ਕਾਬਲੇ ਤਾਰੀਫ ਕੰਮ ਕਰ ਰਹੇ ਨੇ ਨਾਸਿਰ ਭਾਈ, ਤੇ ਮੈਂ ਇਹ ਗੱਲ ਬਿਲਕੁਲ ਕਹਿਣਾ ਚਾਹਾਂਗਾ, ਇਹ ਇਹਨਾਂ ਨੇ ਚੈਨਲ ਜਦੋਂ ਦਾ ਬਣਾਇਆ ਮੈਂ ਉਹਨੂੰ ਫੋਲੋ ਕਰ ਰਿਹਾ, ਵਾਕਈ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਜੋੜਿਆ, ਬਹੁਤ ਸਾਰੇ ਦਿਲਾਂ ਨੂੰ ਜੋੜਿਆ। ਇਹਨਾਂ ਦੀ ਬੜੀ ਮਿਹਨਤ ਹੈ, ਬੜੀ ਮੁਸ਼ੱਕਤ ਹੈ, ਤੇ ਦਿਲੋਂ ਕੰਮ ਕਰ ਰਹੇ ਨੇ। ਇੱਕ ਹੁੰਦਾ ਹੈ ਜੀ ਸਿਰਫ ਤੇ ਸਿਰਫ ਬਿਜ਼ਨਸ ਦੇ ਤੌਰ ਤੇ ਕਿਸੇ ਚੀਜ਼ ਨੂੰ ਕਰਨਾ, ਇਹ ਦਿਲੋਂ ਕੰਮ ਕਰ ਰਹੇ ਨੇ। ਸੋ ਇਸ ਕਰਕੇ ਜਿੰਨੀਆਂ ਕਿ ਉਹਨਾਂ ਦੁਆ ਦਿੱਤੀਆਂ ਉਹ ਘੱਟ ਨੇ। ਸੋ ਇਹ ਨਾਸਿਰ ਸਾਹਿਬ ਦੇ ਬੜਾ ਵੱਡਪਨ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਬੜਾ ਛੋਟਾ ਜਿਹਾ ਦੱਸਦੇ ਨੇ ਕਿ ਮੈਂ ਜਰਨਲਿਸਟ ਵੀ ਨਹੀਂ ਹੈ, ਮੈਂ ਕੁਝ ਨਹੀਂ ਕਰ ਰਿਹਾ, ਪਰ ਕੰਮ ਇਹਨਾਂ ਦਾ ਬੜਾ ਕਮਾਲ ਹੈ। ਸੋ ਨਾਸਿਰ ਸਾਹਿਬ ਬਹੁਤ ਤੁਸੀਂ ਕਮਾਲ ਕੰਮ ਕਰ ਰਹੇ ਹੋ। ਤੁਹਾਡਾ ਸ਼ੁਕਰੀਆ ਜੀ। ਹਾਂਜੀ ਆਸ਼ਿਕ ਸਾਹਿਬ, ਆਸ਼ਿਕ ਮੁਹੰਮਦ ਜੀ। ਆਸ਼ਿਕ ਮੁਹੰਮਦ ਕੀ ਕਹਿਣਾ ਚਾਹੁੰਦੇ? ਸਲਾਮ ਵਾਲੇਕਮ ਜੀ। ਵਾਲੇਕੁਮ अस्सलाम। ਸਲਾਮ ਵਾਲੇਕਮ। ਸਤਿ ਸ੍ਰੀ ਅਕਾਲ ਅਰੋੜਾ ਜੀ। ਸਤਿ ਸ੍ਰੀ ਅਕਾਲ ਜੀ। ਅੱਛਾ ਬਾਈ ਜੀ, ਅੱਗੇ ਬੰਦਾ ਇੱਕ ਗੱਲ ਕਰ ਰਿਹਾ ਸੀ 37 ਚੱਕ ਜਿਹੜਾ ਸਾਹੀਵਾਲ ਮਿੰਟ ਕੁਮਰੀ। ਹਾਂਜੀ ਹਾਂਜੀ। ਤੇ ਉਹ ਮੇਰੇ ਨਾਲ ਹੀ ਹੈ ਪਿੰਡ, ਤੇ ਉਹਨੂੰ ਬਾਈ ਨੂੰ ਅਗਰ ਨੰਬਰ ਚਾਹੀਦਾ ਤਾਂ ਮੈਂ ਹੈਗਾ ਇਸ ਟਾਈਮ ਸਾਊਦੀ ਅਰਬ। ਹਾਂਜੀ ਹਾਂਜੀ ਜ਼ਰੂਰ ਨੰਬਰ ਲਿਖਾਓ ਆਪਣਾ। ਨੰਬਰ ਲਿਖਣਾ ਹੈ ਜਾਂ ਮੈਸੇਜ ਕਰ ਦਿਆਂ? ਤੁਸੀਂ ਮੈਸੇਜ ਵੀ ਕਰ ਦਿਓ, ਐਵੇਂ ਬੋਲ ਵੀ ਦਿਓ ਨੰਬਰ ਇੱਕ ਵਾਰੀ। ਕੋਡ ਹੈਗਾ ਜਿਹੜੇ 0096 ਹਾਂਜੀ ਅੱਗੇ 59 ਹਾਂਜੀ ਪੰਜਾਬੀ ਜੀ ਕਰੀਏ 2850 307 966 59 28 50 307। ਹਾਂ ਆ ਹੋਈ ਨਾ ਗੱਲ। ਸੋ ਜਿਹੜੇ ਦੋਸਤ ਲੈਣਾ ਚਾਹੁੰਦੇ ਨੇ ਦਾ ਨੰਬਰ ਉੱਥੋਂ ਦੇ ਸਾਹੀਵਾਲ ਵਾਲੇ ਸਨ। ਹਾਂ ਬਿਲਕੁਲ, ਉਹ ਮੇਰੇ ਨਾਲ ਰਾਬਤਾ ਕਰ ਲੈਣ, ਤੇ ਅਗਰ ਭਾਈ ਕੋਈ ਖਿਦਮਤ, ਕੋਈ ਉਹਨਾਂ ਨੂੰ ਉੱਥੇ ਆਉਣਾ ਜਾਂ ਜੋ ਵੀ ਹੈ, ਉਹ ਭਾਈ ਜੀ ਅਸੀਂ ਹਾਜ਼ਰ ਹਾਂ। ਬਹੁਤ ਸ਼ੁਕਰੀਆ। ਤੁਸੀਂ ਕਮੈਂਟ ਵੀ ਕਰ ਦਿਓ ਇੱਕ ਵਾਰੀ ਜੀ। ਕਮੈਂਟ ਵੀ। ਅੱਛਾ ਨਾਜ਼ਰ ਭਾਈ, ਇੱਕ ਬੜੀ ਵੈਸੇ ਗੱਲ ਹੈ, ਬੜੀ ਆਸ਼ਿਕ ਸਾਹਿਬ ਨੇ ਬੜੀ ਵਧੀਆ ਗੱਲ ਕਹੀ। ਪੰਜਾਬੀ 'ਚ ਨੰਬਰ ਦੱਸਿਆ, ਅੰਗਰੇਜ਼ੀ 'ਚ ਨੰਬਰ ਦੱਸਣਾ ਨਾ, ਪਰ ਟਾਈਮ ਬੜਾ ਲੱਗਦਾ ਹੈ। ਅੰਗਰੇਜ਼ੀ 36 46 ਸਾਡਾ ਜਿੱਦੇ ਤੋਂ 30 ਤੋਂ ਲੈ ਕੇ 40 ਤੱਕ ਗਿਣਤੀ ਤੁਸੀਂ ਗਿਣਨੀ ਹੈ ਅੰਗਰੇਜ਼ੀ 'ਚ 36 46 47 ਕਰਦੇ ਆ ਅਸੀਂ, 36 38 ਅਸੀਂ ਕਿੱਥੇ ਤੱਕ ਪਹੁੰਚ ਜਾਂਦੇ ਆ। ਸੋ ਪੰਜਾਬੀ 'ਚ ਨੰਬਰ ਦਿੱਤੇ ਦਾ ਫਾਇਦਾ ਬੜਾ ਹੈ ਜੀ, ਇਸ ਕਰਕੇ ਬਹੁਤ ਅਰੋੜਾ ਸਾਹਿਬ ਮੈਂ ਗੱਲ ਕਰਨੀ ਤੁਹਾਡੇ ਨਾਲ। ਜੀ ਜੀ ਜ਼ਰੂਰ। ਪਤਾ ਕੀ ਆ, ਮੇਰੇ ਮਾਸ਼ਾਅੱਲਾ 4 ਬੱਚੇ ਨੇ, ਉਹ ਸਕੂਲ ਵੀ ਜਾਂਦੇ ਨੇ। ਅੱਗੇ ਪਿੱਛੇ ਤੁਹਾਨੂੰ ਨਾਸਰ ਸਾਹਿਬ ਨੂੰ ਪਤਾ, ਸਕੂਲਾਂ ਦੇ ਵਿੱਚ ਅੰਗਰੇਜ਼ੀ ਵੀ ਪੜ੍ਹਾਈ ਜਾਂਦੀ ਆ, ਉਰਦੂ ਸਾਰਾ ਕੁਝ। ਲੇਕਿਨ ਮੈਂ ਯਕੀਨ ਕਰੋ ਘਰ ਦੇ ਵਿੱਚ ਵੀ ਆਪਣਾ ਪੰਜਾਬੀ 'ਚ ਉਹਨਾਂ ਨਾਲ ਜ਼ਿਆਦਾ ਗੱਲ ਕਰਨਾ। ਯਾਰ ਪੰਜਾਬੀ ਜ਼ੁਬਾਨ ਸਾਡੀ ਆਪਣੀ ਜ਼ੁਬਾਨ ਆ, ਸਾਨੂੰ ਵੈਸੇ ਫਖਰ ਹੈ ਇਹਦੇ ਤੇ। ਬਹੁਤ ਬਿਲਕੁਲ ਹੋਣਾ ਵੀ ਚਾਹੀਦਾ, ਹੋਣਾ ਵੀ ਚਾਹੀਦਾ। ਆਪਣੀ ਜ਼ੁਬਾਨ, ਆਪਣੀ ਮਾਦਰੀ ਜ਼ੁਬਾਨ ਆਪਣੀ ਜ਼ੁਬਾਨ ਹੁੰਦੀ ਹੈ। ਉਸ ਤੋਂ ਜੇ ਟੁੱਟ ਗਿਆ, ਜੜੋਂ ਕੋਈ ਉਖੜ ਗਿਆ, ਫਿਰ ਉਹ ਜੜਾ ਨਹੀਂ, ਤੇ ਫਿਰ ਉਹ ਦਰਖਤ ਨਹੀਂ ਰਹੇਗਾ। ਸੋ ਜ਼ੁਬਾਨ ਦਾ ਜੁੜਾ ਰਹਿਣਾ ਬੜਾ ਜ਼ਰੂਰੀ ਹੈ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਆਸ਼ਿਕ ਸਾਹਿਬ। ਆਪਣਾ ਨੰਬਰ ਜ਼ਰੂਰ ਛੱਡ ਦਿਓ ਕਮੈਂਟ 'ਚ।
ਅੱਛਾ ਜੀ ਅਰੋੜਾ ਸਾਹਿਬ, ਸਾਡੇ ਨਾਲ ਨੇ ਪੁਸ਼ਪਿੰਦਰ ਉੱਪਲ, ਉਹਨਾਂ ਨੇ ਅੰਗਰੇਜ਼ੀ ਚ ਮੈਸੇਜ ਕੀਤਾ, ਨੋਬਲ ਵਰਕ, ਮਾਈ ਗ੍ਰੈਂਡ ਪੇਰੈਂਟਸ ਆਰ ਫਰੋਮ ਵਿਲੇਜ ਖੀਵੇਵਾਲੀ ਵਿਲੇਜ ਤਰਨਕੁਲ, I believe these villages are near to Gujranwala, Pakistan. My email ID, ਉਹਨਾਂ ਨੇ ਆਪਣੀ ਈਮੇਲ ਆਈਡੀ ਦਿੱਤੀ ਆ, ਪੁਸ਼ਪਿੰਦਰ ਉੱਪਲ। ਉਹਨਾਂ ਦਾ ਵਾ ਜੇ ਕੋਈ ਕੰਟੈਕਟ ਕਰਨਾ ਚਾਹਵੇ ਤਾਂ ਉਹਨਾਂ ਨਾਲ ਜ਼ਰੂਰ ਉਹਨਾਂ ਨੂੰ ਇਨਫੋਰਮੇਸ਼ਨ ਦੇਵੇ ਉਹਨਾਂ ਦੇ ਪਿੰਡ ਦੇ ਰਿਗਾਰਡਿੰਗ। ਗੁਜਰਾਂਵਾਲਾ ਦੇ ਕੋਲ ਉਹਨਾਂ ਨੇ ਪਿੰਡ ਦੱਸਿਆ ਜੀ। ਅਰੋੜਾ ਸਾਹਿਬ ਜੀ, ਸੋ ਆਪਣੇ ਜਦੋਂ ਤੁਸੀਂ ਮੈਸੇਜ ਪਾਉਂਦੇ, ਇਹ ਮੈਸੇਜ ਕਿਉਂਕਿ ਪਰਮਾਨੈਂਟ ਤੌਰ ਤੇ ਦਰਜ ਹੋ ਜਾਂਦੇ, ਜਦੋਂ ਵੀ ਕੋਈ ਬੰਦਾ ਵੀਡੀਓ ਦੇਖੇਗਾ ਉਹ ਮੈਸੇਜ ਦੁਬਾਰਾ ਪੜ੍ਹ ਸਕੇਗਾ ਨਾਲ ਦੀ ਨਾਲ। ਇਸ ਕਰਕੇ ਇਹ ਚੰਗਾ ਰਹੇਗਾ ਕਿ ਤੁਸੀਂ ਨੰਬਰ ਉੱਥੇ ਆਪਣਾ ਮੈਸੇਜ ਪਾ ਦਿਓ, ਜਾਂ ਤੁਸੀਂ ਡਾਇਰੈਕਟਲੀ ਰਿਪਲਾਈ ਕਰ ਸਕੋ। ਜਿਸ ਤਰ੍ਹਾਂ ਜੀ ਸਾਡੇ ਇੱਕ ਦੋਸਤ ਨੇ ਬੜਾ ਵਧੀਆ ਕੰਮ ਕੀਤਾ ਹੁਣੇ ਹੀ, ਅਮਲੋਦ ਨੇ, ਉਹਨਾਂ ਨੇ ਆਪਣਾ ਡਾਇਰੈਕਟ ਕੰਟੈਕਟ ਕਰ ਲਿਆ ਹੈ ਕਿ ਉਹ ਕਹਿੰਦੇ ਮੇਰੇ ਨਾਲ ਤੁਸੀਂ ਹੁਣੇ ਗੱਲ ਕਰ ਲਓ, ਬੜਾ ਵਧੀਆ ਹੈ। ਸਾਡੇ ਦੋਸਤ ਨੇ ਕਿਹਾ ਜੀ ਮੈਨੂੰ ਅਨਬਲੌਕ ਕਰ ਦਿਓ, ਮੈਂ ਮਾਫੀ ਚਾਹੁੰਦਾ, ਮੈਨੂੰ ਅਨਬਲੌਕ ਕਰ ਦਿਓ, ਮੇਰੀ ਗੱਲ ਕਰਾ ਦਿਓ ਜੀ। ਤੁਹਾਨੂੰ ਅਨਬਲੌਕ ਕਰਾ ਦਿੰਦੇ ਆ ਜੀ, ਕੋਈ ਗੱਲ ਨਹੀਂ, ਸਾਡੀ ਕੋਈ ਲੜਾਈ ਥੋੜਾ ਤੁਹਾਡੇ ਨਾਲ। ਜਗਦੀਪ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਭਾਜੀ। ਅੱਛਾ ਗੁਜਰ ਸਾਹਿਬ, ਜ਼ਰੂਰ ਜਨਾਬ। ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ? ਠੀਕ ਠਾਕ ਹੋ ਜੀ? ਚੜ੍ਹਦੀ ਕਲਾ, ਤੁਸੀਂ ਸੁਣਾਓ ਭਾਜੀ। ਸਾਡਾ ਪਿੰਡ ਹੈਗਾ ਜੀ 80 ਚੱਕ। 80 ਚੱਕ ਲੈਲਪੁਰ? ਹਾਂਜੀ ਲੈਲਪੁਰ। 80 ਜੇਬੀ? ਇੱਥੋਂ ਦਾ ਕੋਈ ਕੰਟੈਕਟ ਇਹ ਨਹੀਂ ਜੇ ਪਤਾ। ਜੇਬੀ ਲੈਲਪੁਰ ਲਾਗੇ ਪੈਂਦਾ ਜੀ। ਇਹ ਤੇ ਹੁਣ ਫਿਰ ਤੁਹਾਨੂੰ ਇਹ ਦੱਸਣਾ ਪਏਗਾ ਨਾ ਵੀ 80 ਜੇਬੀ ਆ ਜਾਂ ਕੀ ਹੈ। ਮੈਂ ਤੁਹਾਨੂੰ ਨੰਬਰ ਜ਼ਰੂਰ, ਤੁਸੀਂ ਜੇ ਨੋਟ ਕਰ ਲਓ, ਤੁਹਾਨੂੰ ਹੁਣੇ ਦੇ ਦੇਣਾ। ਮੇਰਾ ਦੋਸਤ ਉਸ ਪਿੰਡ 'ਚ ਰਹਿੰਦਾ, ਤੁਹਾਨੂੰ ਨੰਬਰ ਦੇ ਦੇਣਾ 0092 302 302 719 3114। ਠੀਕ ਹੈ ਵਸੀਮ ਬਸਰਾ ਨਾਂ। ਤੇ ਹੋਰ ਵੀ ਤੁਹਾਨੂੰ ਨੰਬਰ ਇਸ ਪਿੰਡ ਦੇ ਆਪਣੇ ਦੋਸਤ ਹੈਗੇ ਨੇ, ਹੋਰ ਵੀ ਦੇ ਸਕਦਾ ਜੇ ਤੁਹਾਡਾ ਇਹਨਾਂ ਨਾਲ। ਮੈਂ ਵੀ ਕਹਿ ਦਾਂਗਾ, ਤੁਸੀਂ ਆਪ ਵੀ ਕੰਟੈਕਟ ਕਰ ਲਿਓ। ਬਹੁਤ ਸ਼ੁਕਰੀਆ ਤੁਹਾਡਾ। ਅੱਗੋਂ ਨੇ ਸਾਡੇ ਨਾਲ ਸਾਗਰ ਸਿਕੰਦਰ ਜੀ। ਸਾਗਰ ਜੀ ਤੁਹਾਡੇ ਨਾਲ ਗੱਲ ਕਰਦੇ। ਸਾਗਰ ਸਾਹਿਬ, 1 ਸੈਕਿੰਡ ਹੋਰ ਦੇਣਾ ਮੈਨੂੰ ਜੀ। 1 ਮਿੰਟ ਹੋਲਡ ਕਰਿਓ ਸਾਗਰ ਸਾਹਿਬ। ਖਾਲਦ ਜੱਟ ਕਹਿ ਰਹੇ ਨੇ ਗੁਰਦਾਸਪੁਰ ਕਾਦੀਆਂ ਤੋਂ ਹੋਵੇ। ਗੁਰਦਾਸਪੁਰ ਕਾਦੀਆਂ ਤੋਂ ਬਹੁਤ ਸਾਰੇ ਦੋਸਤ ਸਾਡੇ ਨਾਲ ਹੋਣਗੇ। ਮੈਂ ਗੁਰਦਾਸਪੁਰ ਕਾਦੀਆਂ ਤੋਂ ਮੇਰੇ ਮਿੱਤਰ ਨੇ ਨਾਸਿਰ ਬਸ਼ੀਰ, ਜੋ ਅੱਜ ਕੱਲ੍ਹ ਪਿਛਲੇ 35 ਸਾਲ ਤੋਂ ਕੈਨੇਡਾ 'ਚ ਰਹਿ ਰਹੇ ਨੇ, ਮੈਂ ਉਹਨਾਂ ਕੋਲੋਂ ਤੁਹਾਡੇ ਪਿੰਡ ਦਾ ਨੰਬਰ ਲੱਭਦਾ। ਖਾਲਦ ਜੱਟ ਜੀ, ਤੁਸੀਂ ਮੈਨੂੰ ਮੈਸੇਜ ਕਰ ਦਿਓ, ਮੈਂ ਤੁਹਾਨੂੰ ਤੁਹਾਡੇ ਪਿੰਡ ਦਾ ਕੋਈ ਨਾ ਕੋਈ ਨੰਬਰ ਲੱਭ ਕੇ ਤੁਹਾਨੂੰ ਦੇ ਦਿਆਂਗਾ। ਮੇਰੇ ਉੱਥੇ ਕੁਝ ਦੋਸਤ ਨੇ ਉਸ ਇਲਾਕੇ ਵਿੱਚ। ਜੀ ਸਾਗਰ ਸਾਹਿਬ, ਹਾਂਜੀ ਮੇਰੀ ਆਵਾਜ਼ ਸੁਣ ਕੇ ਗੱਲ ਆਪਣੀ ਕਰ ਸਕਦੇ ਹੋ ਜੀ? ਸਾਗਰ ਸਾਹਿਬ ਮਿਊਟ ਕਰ ਦੇਣਾ ਜੀ, ਮਿਊਟਡ ਨੇ। ਸਾਗਰ ਸਾਹਿਬ ਆਪਣਾ ਮਾਈਕ ਨਾ ਅਨਮਿਊਟ ਕਰੋ। ਅੱਛਾ ਜੀ, ਜਿੰਨੀ ਦੇਰ ਅਨਮਿਊਟ ਕਰਕੇ ਆਉਂਦੇ ਨੇ, ਆਪਾਂ ਹੋਰ ਗੱਲਾਂ ਕਰ ਰਹੇ ਨੇ ਜੀ। ਮਲਕ ਯਾਸਿਰ ਅਵਾਨ ਜੀ। ਮਲਕ ਸਾਹਿਬ ਜੀ, ਮੇਰੀ ਆਵਾਜ਼ ਆ ਰਹੀ ਤੁਹਾਨੂੰ? ਨਹੀਂ ਜੀ, ਮਲਕ ਸਾਹਿਬ ਡ੍ਰੌਪ ਹੋ ਗਏ ਨੇ ਜੀ। ਜੀ ਕੋਈ ਗੱਲ ਨਹੀਂ ਜੀ, ਦੁਬਾਰਾ ਕਰਾਂ। ਨਵਦੀਪ ਸਿੰਘ ਬਾਲ ਜੀ ਸਾਹਿਬ ਆ ਗਏ ਜੀ। ਸਤਿ ਸ਼੍ਰੀ ਅਕਾਲ ਭਾਜੀ, ਨਾਰਵੇ ਤੋਂ ਬੋਲ ਰਹੇ ਆ ਜੀ। ਜੀ ਬਲ ਸਾਹਿਬ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਭਾਜੀ। ਮੈਂ ਕਹਿਣਾ ਸੀ ਨਾਨਕਾ ਪਿੰਡ ਝਬਾਲ, ਨਸਰ ਭਾਜੀ ਵਾਲਾ, ਦਾਦਕਾ ਪਿੰਡ ਮਜੀਠਾ, ਪਰ ਰਹਿੰਦੇ ਲੁਧਿਆਣੇ ਆ, ਇਸ ਟਾਈਮ ਨਾਰਵੇ ਆ। ਬਲ ਸਾਹਿਬ ਇੱਕ ਗੱਲ ਦੱਸਿਓ ਮੈਨੂੰ, ਚਲੋ ਹੁਣ ਤੁਹਾਡੇ ਸਾਹਿਬ ਗੱਲ ਹੋ ਗਈ। ਨਾਨਕਾ ਪਰਿਵਾਰ ਤੁਹਾਡਾ ਝਬਾਲ, ਕਿਹੜੇ ਨਾਨਕੇ ਕੌਣ ਨੇ ਤੁਹਾਡੇ? ਕਿਹੜੀ ਗੋਤ ਨਾਨਕੇ? ਨਾਨਕੇ ਭੰਗੂ ਹੈ ਭਾਜੀ। ਭੰਗੂ? ਮੈਂ ਢਿੱਲੋਂ ਦਾ ਪਿੰਡ ਹੈ। ਮੈਂ ਗੱਲ ਬੜੀ ਸੁਣੀ ਸੀ। ਚਲੋ ਪੁੱਛਣ ਵਾਲਾ ਪਲੇਟਫਾਰਮ ਨਹੀਂ ਹੈ, ਡਾਇਰੈਕਟ ਪੁੱਛਣ ਵਾਲੀ ਗੱਲ ਹੈ, ਲੇਕਿਨ ਮੈਂ ਫਿਰ ਵੀ ਪੁੱਛ ਲਿਆ, ਫਿਰ ਗੱਲ ਹੋਵੇ ਪਤਾ ਨਾ ਹੋਵੇ। ਆਂਦੇ ਆ ਵੀ ਢਿੱਲੋਂ ਤੇ ਬਲ ਰਿਸ਼ਤੇਦਾਰੀ ਨਹੀਂ ਕਰਦੇ, ਇਹਦੇ ਪਿੱਛੇ ਵਜ੍ਹਾ ਦੱਸੋ। ਵਜ੍ਹਾ ਭਾਜੀ ਪੁਰਾਣੇ ਜਿਵੇਂ ਹੁਣ ਸਿੱਧੂ ਬਰਾੜ ਹੈ ਨਾ, ਇੱਕ ਗੋਤ ਹੈ, ਤੇ ਏਦਾਂ ਹੀ ਬਲ ਢਿੱਲੋਂ ਪਿੱਛੋਂ ਇੱਕ ਗੋਤ ਹੈ। ਤੇ ਮਤਲਬ ਗੋਤ ਕਹਿ ਲਓ, ਜਾਂ ਹੁਣ ਮੈਨੂੰ ਪਤਾ ਨਹੀਂ ਉਰਦੂ ਦੇ ਵਿੱਚ ਕੀ ਕਹਿੰਦੇ ਆ, ਮੇਰਾ ਕੈਮਰਾ ਪਤਾ ਨਹੀਂ ਟੇਢਾ ਹੋ ਗਿਆ ਜੀ। ਉਰਦੂ ਦੇ ਵਿੱਚ ਕਾਸਟ ਕਹਿ ਲਓ ਤੁਸੀਂ, ਇਹ ਪਿੱਛੋਂ ਇੱਕ ਚੱਲ ਰਹੇ ਆ। ਬਲ ਤੇ ਢਿੱਲੋਂ, ਸਿੱਧੂ ਬਰਾੜ, ਇਹ ਆਪਸ 'ਚ ਨਹੀਂ ਰਿਸ਼ਤਾ ਕਰਦੇ ਜੀ। ਸੋ ਨਾਸਿਰ ਭਾਈ, ਇਸ ਗੱਲ ਦਾ ਕੋਈ ਮੁਖਤਸਰ ਦਾ ਜਵਾਬ ਇਹ ਹੈ ਕਿ ਜਿਹੜੀ ਸਿੱਖ ਵਿੱਚ ਆਮ ਰਵਾਇਤ ਹੈ ਜੀ, ਤੁਸੀਂ ਆਪਣੇ
ਮਾਂ ਦੀ ਗੋਤ ਵਿੱਚ, ਆਪਣੇ ਬਾਪ ਦੀ ਨਹੀਂ ਗੋਤ ਵਿੱਚ ਨਹੀਂ, ਸਾਡੇ ਤੇ ਹੋ ਜਾਂਦਾ ਨਾ, ਸਾਡੇ ਵੀ ਨਹੀਂ ਨਾ ਕਰਦੇ, ਮੁਸਲਮਾਨਾਂ ਅੱਛਾ ਤੁਹਾਡੇ ਵੀ ਨਹੀਂ ਕਰਦੇ ਨਹੀਂ ਇਹ ਫਿਰ ਪਿੱਛੇ ਚੱਲ ਰਿਹਾ ਜੀ। ਮੈਂ ਤਾਂ ਆਹੀ ਸੁਣਿਆ ਸੀ ਕਿਉਂਕਿ ਜਦੋਂ ਮੇਰਾ ਵਿਆਹ ਹੋਇਆ ਉਦੋਂ ਬਾਅਦ ਸੀ ਵੀ ਢਿੱਲੋਂ ਦੀ ਕੁੜੀ ਨਹੀਂ ਹੋਣੀ ਚਾਹੀਦੀ ਮੈਂ ਤਾਂ ਜਿੰਨਾ ਕਿ ਸੁਣਿਆ ਉਹਨਾਂ ਕਿੰਨਾ ਕੁ ਅੰਦਾਜ਼ਾ ਸੀ। ਸਾਡੇ ਆ ਤਾਂ ਬੱਲਾਂ ਦੇ ਦੋਵੇਂ ਨਹੀਂ ਹੋਣੇ ਚਾਹੀਦੇ। ਵਾਹ ਜੀ ਵਾਹ, ਫਿਰ ਮੇਰੇ ਚ ਕਸੂਰ ਆ ਭਾਜੀ ਕੋਈ? ਨਹੀਂ ਇਹ ਮਾਈਂਡ ਨਹੀਂ ਭਾਜੀ ਬਹੁਤ ਸੋਹਣਾ ਮੈਂ ਆਪਣਾ ਮੇਰੇ ਜ਼ਿਹਨ ਚ ਸਵਾਲ ਸੀ ਇਹ ਸਾਡੇ ਚੱਲਦਾ ਹੁੰਦਾ ਪਿੰਡਾਂ ਖਾਨਦਾਨਾਂ ਦੇ ਵਿੱਚ, ਸੋ ਮੈਂ ਪੁੱਛ ਰਿਹਾ। ਬਹੁਤ ਬਹੁਤ ਸ਼ੁਕਰੀਆ ਬਲ ਸਾਹਿਬ ਤੁਹਾਡਾ। ਕਿਹੜਾ ਪਿੰਡ ਪੁੱਛਣਾ ਚਾਹੁੰਦੇ ਤੁਸੀਂ? ਮੈਂ ਦੱਸਣਾ ਚਾਹੁੰਦਾ ਜੀ ਵੀ ਕੋਈ ਝਬਾਲ ਤੋਂ, ਕੋਈ ਮਜੀਠੇ ਜਾਂ ਲੁਧਿਆਣੇ ਤੋਂ ਕੋਈ ਵੀ ਹੋਏ ਤੇ ਮੈਨੂੰ ਦੱਸ ਸਕਦਾ, ਲੁਧਿਆਣਾ ਸ਼ਹਿਰ ਤੋਂ। ਆਪਣਾ ਨੰਬਰ ਦੋਗੇ ਫਿਰ ਹੀ ਦੱਸਣਗੇ, ਹੁਣ ਤੁਹਾਨੂੰ ਹਵਾ 'ਚ ਤਾਂ ਕੁਝ ਨਹੀਂ ਕਹਿ ਦੇਣਾ। +47 95 92 50 10। ਤੁਸੀਂ ਕਮੈਂਟ ਸੈਕਸ਼ਨ 'ਚ ਵੀ ਕਰੋ ਪੇਸ਼। ਠੀਕ ਹੈ ਵੀਰ ਜੀ, ਓਕੇ ਜੀ, ਟੇਕ ਕੇਅਰ। ਓਕੇ ਸਰਬਜੀਤ ਭਾਈ, ਸਤਿ ਸ਼੍ਰੀ ਅਕਾਲ ਜੀ। ਬਹੁਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਰੋੜਾ ਸਾਹਿਬ ਕੀ ਕਹਿਣਾ ਜੀ? ਪੜ੍ਹਨੇ ਬੜੇ ਜ਼ਰੂਰੀ ਬਣਦੇ ਨੇ ਜੀ। ਗੁਰਮੇਲ ਸਿੰਘ ਜੀ ਨੇ 2 ਵਾਰ ਮੈਸੇਜ ਕੀਤਾ ਹੈ। ਪਿੰਡ ਜੰਡਿਆਲਾ ਕਲਸਾਂ ਚੌਧਰੀ ਸਰਦਾਰ ਖਾਨ ਦੇ 3 ਬੇਟੇ ਨੇ ਜਿਹੜੇ ਉੱਥੋਂ ਗਏ ਨੇ। ਮੈਂ ਇੱਕ ਵਾਰ ਫਿਰ ਪੜ੍ਹਦਾ ਨੇ। ਪਿੰਡ ਜੰਡਿਆਲਾ ਕਲਸਾਂ ਚੌਧਰੀ ਸਰਦਾਰ ਖਾਨ ਦੇ 3 ਬੇਟੇ ਨੇ, ਉਹਨਾਂ ਨਾਲ ਕੰਟੈਕਟ ਕਰਨਾ ਚਾਹੁੰਦੇ ਨੇ ਗੁਰਮੇਲ ਸਿੰਘ ਬਰਾੜ ਜੀ। ਉਹਨੇ ਗੁਰਮੁਖੀ 'ਚ ਲਿਖਿਆ, ਇਸ ਵੇਲੇ ਪੜ੍ਹ ਰਿਹਾ ਜੀ। ਬਗੀਚਾ ਸਿੰਘ ਜੀ ਨੇ ਗੁਰਮੁਖੀ 'ਚ ਲਿਖਿਆ, ਕਹਿੰਦੇ ਜੀ ਬਹੁਤ ਵਾਰ ਕਮੈਂਟ ਕੀਤਾ, ਪਿੰਡ ਗੁਰਮੁਲਾ, ਜ਼ਿਲ੍ਹਾ ਗੁਜਰਾਂਵਾਲਾ। ਗਰਮੂਲਾ ਅੱਛਾ ਗਰਮੂਲਾ ਪਿੰਡ ਗੁਜਰਾਂਵਾਲਾ ਦੇ। ਇੱਥੇ ਕੋਈ ਕਨੈਕਸ਼ਨ ਹੋਏ ਤੇ ਬਗੀਚਾ ਸਿੰਘ ਜੀ ਨਾਲ ਕੰਟੈਕਟ ਕਰੋ। ਬਗੀਚਾ ਸਿੰਘ ਜੀ ਨੇ ਕਿਉਂਕਿ 2-3 ਵਾਰ ਗੁਰਮੁਖੀ 'ਚ ਲਿਖਿਆ, ਸ਼ਾਇਦ ਅੰਗਰੇਜ਼ੀ ਰੋਮਨ 'ਚ ਨਹੀਂ ਲਿਖ ਪਾ ਰਹੇ ਨੇ, ਤੇ ਉਹਨਾਂ ਨਾਲ ਜ਼ਰੂਰ ਕੰਟੈਕਟ ਕਰ ਲਓ ਜੇ ਤੁਸੀਂ ਇਸ ਇਲਾਕੇ ਦੇ ਹੋ ਜੀ। ਹਾਂਜੀ, ਗਰਮੂਲੇ ਦੇ ਵੀ ਦੋਸਤ ਹੈ ਨੇ, ਤੁਸੀਂ ਰੋਮਨ 'ਚ ਲਿਖੋ ਤੇ ਬੈਸਟ ਰਹੇਗਾ। ਸ਼ਾਹਮੁਖੀ ਉਹਨਾਂ ਨੂੰ ਨਹੀਂ ਆਉਂਦੀ ਤੇ ਗੁਰਮੁਖੀ ਸਾਨੂੰ ਨਹੀਂ ਆਉਂਦੀ ਇੱਧਰ ਵਾਲਿਆਂ ਨੂੰ, ਇਸ ਲਈ ਰੋਮਨ 'ਚ ਲਿਖੋ, ਬੈਸਟ ਰਹੇਗਾ। ਸਾਡੇ ਨਾਲ ਗੁਰਪ੍ਰੀਤ ਰੰਧਾਵਾ ਗੁਰਦਾਸਪੁਰ ਤੋਂ, ਨਾਨਕੇ 91 ਚੱਕ ਤੋਂ ਆਏ ਨੇ, ਕਾਲੋਂ 91 ਚੱਕ ਤੋਂ। ਅੱਗੋਂ ਜੀ ਅਮਨਦੀਪ ਸਿੰਘ ਪੰਜਵੜ ਮੇਰੇ ਪਿੰਡ ਤੋਂ ਨੇ। ਪੰਜਵੜ ਵਾਲਿਆਂ ਦੇ ਕਾਲਮੀ, ਪੰਜਵੜ ਵਾਲਿਓ ਤੁਹਾਨੂੰ ਕਰਨੀ ਪੈਣੀ, ਇੱਥੋਂ ਕਾਲ ਨਹੀਂ ਹੋਣੀ। ਤੁਸੀਂ ਇਹ ਲਿੰਕ ਤੁਹਾਨੂੰ ਜਿਹੜਾ ਫੇਸਬੁੱਕ ਕਮੈਂਟ ਤੇ ਆ, ਇਹਨੂੰ ਕਲਿੱਕ ਕਰੋਗੇ ਤੇ ਸਾਡੇ ਕੋਲ ਸਕਰੀਨ 'ਚ ਤੁਸੀਂ ਆ ਜਾਓਗੇ। ਇਹ ਤੁਸੀਂ ਕਰ ਸਕਦੇ ਜੇ ਅਸੀਂ ਨਹੀਂ ਕਰ ਸਕਦੇ। ਸੋ ਕਮੈਂਟ ਆ ਸਨ ਸਾਡੇ ਕੋਲ। ਉਸ ਤੋਂ ਬਾਅਦ ਨੇ ਸਾਡੇ ਨਾਲ ਜੀ ਕਿਹੜੇ ਦੋਸਤ ਨੇ। ਸੋ ਜੀ ਦੋਸਤੋ, ਬਹੁਤ ਸਾਰੇ ਮੇਰੇ ਦੋਸਤ ਮੈਨੂੰ ਇਸ ਵਕਤ ਜਦੋਂ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ, ਮੈਨੂੰ ਵਿੱਚ WhatsApp ਤੇ ਮਾਫ ਕਰਨਾ ਫੇਸਬੁੱਕ ਦੇ ਜ਼ਰੀਏ ਕਾਲ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਨੇ। ਮੈਂ ਹੋ ਸਕਦਾ ਤੁਹਾਡੀ ਕਾਲ ਨਾ ਪਿਕ ਕਰ ਸਕਾਂ, ਮੈਂ ਲਾਈਵ ਸ਼ੋਅ ਤੇ ਆਇਆ। ਨਾਲੇ ਮੈਨੂੰ ਮੈਸੇਜ ਤੁਸੀਂ ਭੇਜੋ। ਮੈਂ ਇੱਕ ਵਾਰ ਫਿਰ ਤੁਹਾਡੇ ਕੋਲ ਮਾਫੀ ਚਾਹੁੰਦਾ ਕਿ ਮੈਂ 5000 ਤੋਂ ਜ਼ਿਆਦਾ ਫੇਸਬੁੱਕ ਮੈਨੂੰ ਅਲਾਉ ਨਹੀਂ ਕਰਦੀ ਦੋਸਤਾਂ ਨੂੰ ਐਡ ਕਰਨਾ। ਮੈਂ 5000 ਆਲਰੇਡੀ ਕਰ ਚੁੱਕਿਆ। ਸੋ ਤੁਸੀਂ ਮੈਨੂੰ ਮੈਸੇਜ ਕਰ ਦਿਓ, ਮੈਂ ਕੰਟੈਕਟ ਕਰ ਲਵਾਂਗਾ। ਹੋ ਸਕਦਾ ਮੈਂ ਤੁਹਾਨੂੰ ਐਡ ਨਾ ਕਰ ਸਕਾਂ ਜੀ। ਜੀ ਸੁਸ਼ੀਲ ਜੀ, ਹੁਣ ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਹਾਂਜੀ ਆ ਰਹੀ ਸਰ, ਆ ਰਹੀ ਹੈ। ਮਿਹਰਬਾਨੀ ਸਰ। ਸਰ ਮੈਂ ਜੀ ਦੱਸਿਆ ਜੀ ਤੁਹਾਨੂੰ ਕੁਝ ਦਿਨ ਪਹਿਲਾਂ ਵੀ ਜੀ ਬਦਰ ਰਾਂਝਾ ਪਿੰਡ ਹੈ ਜੀ ਸਾਡਾ। ਹੈਲੋ ਹਾਂਜੀ ਹਾਂਜੀ ਸੁਣ ਰਹੇ ਜੀ। ਬਦਰ ਰਾਂਝਾ ਕਿਹੜੇ? ਹਾਂਜੀ ਬਦਰ ਰਾਂਝਾ ਜੀ, ਮੇਡਰ ਸਰਗੋਧਿਆ ਜੀ। ਮੇਡਰ ਰਾਂਝਾ ਹਾਂ ਮੇਡਰ ਰਾਂਝਾ। ਕੀ ਬਾਤ ਹੈ ਜੀ, ਕੀ ਬਾਤ। ਬਹੁਤ ਸੋਹਣਾ ਏਰੀਆ ਮੇਡਰ ਰਾਂਝਾ। ਸਰ ਕੋਈ ਹੋਵੇ ਤਾਂ ਇਸ ਗਰੁੱਪ 'ਚ ਕੋਈ ਸਾਡੇ ਲਾਇਕ ਸੇਵਾ ਤੇ ਕੋਈ ਮਿੱਤਰ ਪਿਆਰਾ ਹੋਵੇ ਕੋਈ ਤਾਂ ਕੰਟੈਕਟ ਕਰੇ। ਸਾਡਾ ਨੰਬਰ ਮੈਂ ਪਾ ਦਿੰਦਾ ਜੀ ਆਪਣਾ। ਮੇਡਰ ਰਾਂਝਾ ਤੋਂ ਬਹੁਤ ਸਾਰੇ ਦੋਸਤ ਨੇ ਆਪਣੇ, ਤੁਸੀਂ ਕਮੈਂਟ ਛੱਡੋ। ਹੁਣ ਨਾਮ ਵੀ ਹੋਇਆ ਸਵੇਰੇ ਦੇਖਣਗੇ। 3 ਦਿਨ ਪਹਿਲਾਂ ਵੀ ਗੱਲਬਾਤ ਨਹੀਂ, ਅੱਜ ਛੱਡੋ ਨਾ। ਅੱਜ ਸਪੈਸੀਫਿਕ ਪ੍ਰੋਗਰਾਮ ਸਾਡਾ ਇਸ ਵਾਸਤੇ। ਅੱਜ ਨੰਬਰ ਛੱਡੋ। ਨਾਲ ਮੈਂ ਦੱਸਦਾ ਜਾਵਾਂ, ਜੇ ਕੋਈ ਨਾਮ ਹੀ ਉਸ ਏਰੀਏ ਦਾ ਹੋਵੇ, ਜੇ ਤੁਸੀਂ ਉਸ ਏਰੀਏ ਦੇ ਕਿਸੇ ਨੂੰ ਜਾਣਦੇ ਜੋ ਉਹਨੂੰ ਮੈਂਸ਼ਨ ਕਰ ਦਿਓ। ਬੜਾ ਦਿਲ ਕਰਦਾ ਜੀ, ਬੜਾ ਦਿਲ ਕਰਦਾ ਜੀ ਪੁਰਾਣੇ ਬਜ਼ੁਰਗਾਂ ਦੀਆਂ ਜਗ੍ਹਾ ਦੇਖਣ ਨੂੰ। ਆਣਾ ਤੇ ਹੈ, ਕਦੇ ਦਿਲ ਲੱਗਦਾ ਤੇ ਜ਼ਰੂਰ ਇਸ ਮੰਨੇ ਥਾਇਆ ਤੇ ਬੜਾ ਜੇ ਕਰਿਓ ਸਰ ਕੋਸ਼ਿਸ਼। ਮੈਂ ਪਾਣਾ ਨੰਬਰ ਜੀ। ਜੀ ਜ਼ਰੂਰ। ਬਹੁਤ ਮਿਹਰਬਾਨੀ ਅਰੋੜਾ ਸਾਹਿਬ, ਧੰਨਵਾਦ ਜੀ। ਓਕੇ ਜੀ, ਥੈਂਕ ਯੂ ਜੀ। ਰਜਿੰਦਰ ਮਾਨ ਸਾਹਿਬ, ਆਵਾਜ਼ ਆ ਰਹੀ ਤੁਹਾਨੂੰ? ਮਾਨ ਸਾਹਿਬ ਨਹੀਂ, ਆਵਾਜ਼ ਨਹੀਂ ਆ ਰਹੀ। ਅਕਰਮ ਸਾਹਿਬ ਆਵਾਜ਼ ਆ ਰਹੀ ਤੁਹਾਨੂੰ ਜੀ? ਸੰਧੂ ਸਾਹਿਬ ਜੀ ਆ ਰਹੀ ਜੀ। ਢਿੱਲੋਂ ਸਾਹਿਬ ਹਾਂਜੀ। ਸੰਧੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ? ਇਹ ਅਰੋੜਾ ਸਾਹਿਬ ਨਾਲ ਗੱਲ ਕਰਨੀ ਸੀ ਜੀ। ਪਿਛਲੇ ਦਿਨ ਵੀ ਤੁਹਾਨੂੰ ਸੁਣਿਆ ਦਿੱਤਾ ਸੀਗਾ ਤੇ ਅਰੋੜਾ ਸਾਹਿਬ ਤੁਸੀਂ ਮੇਰੇ ਲਾਈਨ ਡ੍ਰੌਪ ਹੋ ਗਈ ਜੀ। ਦੇਖੋ ਜੀ, ਹੋ ਸਕਦੀ ਹੈ ਕਰੈਕਟ ਕਰੋ ਜੀ। ਲਾਈਨ ਡ੍ਰੌਪ ਹੋ ਗਈ ਉਹਨਾਂ ਦੀ। ਚਲੋ ਕੋਈ ਨਹੀਂ, ਦੁਬਾਰਾ ਆ ਜਾਣਗੇ ਉਨੀ ਦੇਰ। ਤੁਸੀਂ ਅਰੋੜਾ ਸਾਹਿਬ ਆਪਾਂ ਹੁਣ ਇਹਨੂੰ ਠਿੰਡ ਸਾਹਿਬ ਆ ਗਏ ਸਾਡੇ ਨਾਲ, ਖਤਮ ਕਰਨ ਵਾਲੇ ਪਾਸੇ ਜਾਣਾ। ਠਿੰਡ ਸਾਹਿਬ ਤੁਹਾਡਾ ਮਾਈਕ ਬੰਦ ਆ। ਠਿੰਡ ਸਾਹਿਬ ਜੀ। ਗੁਰਮਿੰਦਰ ਜੀ ਠਿੰਡ ਸਾਹਿਬ। ਹਾਂਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
ਵਧੀਆ ਜੀ। ਚੰਨ ਸਾਹਿਬ 1 ਮਿੰਟ ਹੋਲਡ ਕਰਿਓ ਜਰਾ। ਅਕਰਮ ਸਾਹਿਬ ਕੱਟੇ ਗਏ ਜੀ। ਅਕਰਮ ਮੈਂ ਸਾਹਿਬ ਪੁੱਛਣਾ ਚਾਹੁੰਦਾ ਜੀ ਕੋਟ ਅੱਧੂ ਚ ਕੋਈ ਚੱਕਿਆ ਕਰਕੇ ਪਿੰਡ ਹੈ ਜੀ? ਹਾਂਜੀ ਇਹ ਕਿਹੜਾ ਪਿੰਡ? ਚੰਨ ਸਾਹਿਬ ਕਿਹੜਾ ਪਿੰਡ ਦੱਸਿਆ ਤੁਸੀਂ? ਜੀ ਸਾਹਿਬ ਦੀ ਆਵਾਜ਼ ਨਹੀਂ ਆ ਰਹੀ ਕੋਟ ਜੀ। ਅਕਰਮ ਸਾਹਿਬ ਤੁਹਾਨੂੰ ਆਵਾਜ਼ ਸੁਣ ਰਹੀ ਆ ਜੀ? ਸੁਣ ਰਹੀ ਜੀ। ਮੈਂ ਅਰੋੜਾ ਸਾਹਿਬ ਨੂੰ ਇਹ ਹਾਂਜੀ, ਇੱਕ ਤੇ ਅਰੋੜਾ ਸਾਹਿਬ ਨੂੰ ਇਹ ਕਹਿਣਾ ਸੀਗਾ ਕਿ ਪਿਛਲੀ ਦਫਾ ਤੁਸੀਂ ਆਪਣੇ ਜੱਦੀ ਪਿੰਡ ਗਏ ਤੇ ਮੇਰੇ ਕੋਲੋਂ ਸਿਲਾਂ ਵਾਲੀ ਗੁਜ਼ਰ ਗਏ, ਮੈਨੂੰ ਪਤਾ ਨਹੀਂ ਲੱਗਾ। ਹੁਣ ਆਉਣਾ ਤੇ ਮੈਨੂੰ ਦੱਸ ਕੇ ਆਉਣਾ। ਮੇਰੇ ਕੋਲੋਂ ਸਿਰਫ 35 ਕਿਲੋਮੀਟਰ ਹੋ ਤੁਸੀਂ ਜਿੱਥੇ ਮੈਂ ਰਹਿਣਾ। ਤੇ ਬੜੀ ਤੁਸੀਂ ਕਿਸ ਏਰੀਆ ਦੇ ਹੋ? ਅਸੀਂ ਸਿਲਾਂ ਵਾਲੀ ਸ਼ਹਿਰ ਚ ਰਹਿੰਦੇ ਹਾਂ ਜੀ। ਪਿੰਡ ਸਾਡਾ ਨਾਲ ਸਿਲਾਂ ਵਾਲੀ ਦੇ 136 ਜਨੂਬੀ ਹੈ ਤੇ ਵੈਸੇ ਇਸ ਵੇਲੇ ਮੇਰੀ ਰਿਹਾਇਸ਼ ਸਿਲਾਂ ਵਾਲੀ ਸ਼ਹਿਰ ਚ। ਜ਼ਰੂਰ। ਅੱਛਾ, ਤੁਸੀਂ ਆਪਣਾ ਨੰਬਰ WhatsApp ਨੰਬਰ ਜ਼ਰੂਰ ਇੱਕ ਵਾਰੀ ਛੱਡਿਓ ਵਿੱਚ। ਮੈਂ ਸਿੱਟ ਦਿੱਤਾ ਜੀ ਕਮੈਂਟਸ ਦੇ ਵਿੱਚ ਨੰਬਰ ਆਪਣਾ। ਤੇ ਦੂਸਰਾ ਮੈਨੂੰ ਇਹ ਪੁੱਛਣਾ ਸੀ ਵੀ ਹੁਸ਼ਿਆਰਪੁਰ ਦੇ ਵਿੱਚ ਨਾ ਜੀ ਇੱਕ ਪਿੰਡ ਹੈ ਮਾਲਪੁਰ। ਸਾਡਾ ਆਪਣਾ ਪਿੰਡ ਹੈ ਕਪੂਰਥਲੇ। ਸਾਡਾ ਆਪਣਾ ਪਿੰਡ ਤੇ ਜ਼ਿਲ੍ਹਾ ਕਪੂਰਥਲੇ ਚ ਹੈ ਜੀ, ਖੁਖਰੈਣ, ਜਿੱਥੋਂ ਅਸੀਂ ਆਏ ਹਾਂ। ਤੇ ਇਹ ਮਾਲਪੁਰ ਜਿਹੜਾ ਹੈ ਨਾ ਜੀ ਪਿੰਡ, ਇਹ ਹੁਸ਼ਿਆਰਪੁਰ ਚ ਆ। ਤੇ ਇੱਥੇ ਸਾਡੇ ਪਿੰਡ 136 ਜਨੂਬੀ ਦੇ ਵਿੱਚ ਭਰਾਈ ਰਹਿੰਦੇ ਆ ਤੇ ਉਹਨਾਂ ਦਾ ਇੱਕ ਰਿਸ਼ਤੇਦਾਰ ਉੱਥੇ ਰਹਿ ਗਿਆ ਸੀ, ਬਾਬਾ ਬਸ਼ੀਰ ਭਰਾਈ। ਤੇ ਉਹਦੀ ਵੀਡੀਓ ਅਪਲੋਡ ਕੀਤੀ ਸੀ ਸਾਂਵਲ ਧਾਮੀ ਨੇ ਪਿਛਲੇ ਦਿਨ 47 ਨਾਮਾ ਚ। ਅੱਛਾ ਜੀ। ਹਾਂਜੀ। ਤੇ ਸਾਂਵਲ ਧਾਮੀ ਨੂੰ ਬੜੇ ਮੈਸੇਜ ਕੀਤੇ, ਬਾਬੇ ਬਸ਼ੀਰ ਦਾ ਨੰਬਰ ਭੇਜ ਦਿਓ, ਉਹਦੇ ਰਿਸ਼ਤੇਦਾਰ ਮੰਗਦੇ, ਉਹ ਕਹਿੰਦੇ ਸਾਡੀ ਗੱਲ ਕਰਾ ਦਿਓ, ਵੀਡੀਓ ਕਾਲ ਕਰਾ ਦਿਓ, ਜਿੱਦਾਂ ਵੀ ਕਰਾ ਦਿਓ। ਲੇਕਿਨ ਹਾਲੇ ਦੀ ਨੰਬਰ ਨਹੀਂ ਮਿਲਿਆ। ਤੇ ਉਹ ਮਾਲਪੁਰ ਚ ਬਸ਼ੀਰ ਭਰਾਈ ਨੂੰ ਹਾਂਜੀ ਤੁਸੀਂ ਮੈਨੂੰ ਉਹਨਾਂ ਦਾ ਉਹ ਵੀਡੀਓ ਦਾ ਲਿੰਕ ਭੇਜਿਓ ਤੇ ਨਾਲੇ ਆਪਣਾ ਨੰਬਰ ਮੈਨੂੰ ਇਨਬਾਕਸ 'ਚ ਭੇਜਿਓ, ਮੈਂ ਤੁਹਾਡਾ ਕੰਟੈਕਟ ਕਰਵਾ ਦਾਂਗਾ। ਚਲੋ ਠੀਕ ਹੈ ਜੀ। ਉਹ ਕਹਿੰਦੇ ਜੀ ਕਿ ਸਾਡਾ ਕੰਟੈਕਟ ਕਰਾਓ ਕਿਸ ਤਰ੍ਹਾਂ, ਤੇ ਇਹ ਮੇਰੇ ਰਾਹੀਂ ਨਾ ਜੀ ਤੁਸੀਂ ਉਹਨਾਂ ਦਾ ਕੰਟੈਕਟ ਕਰਾ ਦਿਓ। ਕਰਾ ਦਿਆਂਗੇ। ਤੁਸੀਂ ਲਿੰਕ ਭੇਜ ਦਿਓ ਇੱਕ ਵਾਰ ਉਸ ਵੀਡੀਓ ਦਾ। ਅਸੀਂ ਜੀ ਉਸ ਮਾਹਲਪੁਰ ਬਹੁਤ ਸਾਰੇ ਦੋਸਤ ਸਾਡੇ ਮਾਹਲਪੁਰ ਤੋਂ ਹੁਣ ਵੀ ਸੁਣ ਰਹੇ ਹੋਣਗੇ। ਅਸੀਂ ਉਹਨਾਂ ਨੂੰ ਵੀ ਕਹਿ ਦਿੰਦੇ ਹਾਂ ਜੀ ਜੇ ਇਹ ਬਾਬੇ ਬਸ਼ੀਰ ਨਾਲ ਗੱਲ ਹੋ ਸਕਦੀ ਜ਼ਰੂਰ। ਬਾਬੇ ਬਸ਼ੀਰ ਦਾ ਕੋਈ ਰਿਸ਼ਤੇਦਾਰ ਵੀ ਸੁਣਦਾ ਹੋਵੇ ਨਾ ਜੀ, ਹਾਂਜੀ, ਉਹ ਮੇਰੇ ਨਾਲ ਕੰਟੈਕਟ ਕਰ ਲਵੇ। ਹਾਂਜੀ ਜੀ ਠੀਕ ਹੈ ਜੀ। ਤੁਸੀਂ ਇੱਕ ਵਾਰ ਫਿਰ ਮੁਹੰਮਦ ਅਕਰਮ ਸਾਹਿਬ ਤੁਸੀਂ ਇੱਕ ਵਾਰ ਫਿਰ ਆਪਣਾ ਨੰਬਰ ਪੋਸਟ ਦੁਬਾਰਾ ਕਰ ਦੇਣਾ ਤਾਂ ਕਿ ਲੋਕਾਂ ਨੂੰ ਸੌਖਾ ਲੱਭ ਜਾਵੇ। ਮੈਂ ਦੁਬਾਰਾ ਕਰ ਦਿੰਦਾ ਜੀ। ਤੇ ਹੋਰ ਜੇ ਕੋਈ ਸਿਲਾਂ ਵਾਲੀ ਦਾ ਨੇੜੇ ਤੇੜੇ ਕਿਸੇ ਪਿੰਡ ਦਾ ਕੋਈ ਪਤਾ ਪੁੱਛੇ ਤੇ ਮੈਂ ਹਾਜ਼ਰ ਹਾਂ ਜੀ। ਬਹੁਤ ਸ਼ੁਕਰੀਆ ਜੀ। ਆਪਣਾ ਨੰਬਰ ਪੋਸਟ ਕਰ ਦਿਓ। ਮੈਂ ਕਰ ਦਿੰਦਾ ਜੀ, ਮੈਂ ਕਰ ਦਿੰਦਾ। ਠੀਕ, ਅੱਲਾਹ ਹਾਫਿਜ਼। ਠੀਕ ਹੈ ਜੀ। ਬਹੁਤ ਸਾਰੇ ਸਾਡੇ ਦੋਸਤਾਂ ਦੀ ਬਹੁਤ ਸਾਰੀ ਗੱਲਾਂ ਸਾਡੀ ਚੱਲ ਰਹੀਆਂ ਨੇ, ਦੋਸਤ ਸਾਡੇ ਨਾਲ ਜੁੜੇ ਹੋਏ ਨੇ ਜੀ। ਅਸੀਂ ਕੋਸ਼ਿਸ਼ ਕਰ ਰਹੇ ਕਿ ਸਾਰਿਆਂ ਨੂੰ ਹੀ ਕਹਿੰਦੇ ਮਾਲਪੁਰ ਗੜਸ਼ੰਕਰ ਦੇ ਨਾਲ ਹੈ। ਬਿਲਕੁਲ ਜੀ, ਗੜਸ਼ੰਕਰ ਨਾਲ ਜੀ। ਬੰਗਾ ਸਾਹਿਬ ਗੁਰਵਿੰਦਰ ਸਿੰਘ ਜੀ ਵੀ ਫਿਰ ਜੁੜ ਗਏ ਨੇ ਜੀ। ਗੁਰਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਮੈਂ ਹਾਂਜੀ ਸਿੰਘ ਸਾਹਿਬ। ਹਾਂਜੀ ਭਾਜੀ, ਮੈਂ ਇਹ ਜਾਣਨਾ ਚਾਹੁੰਦਾ ਜੀ ਕੋਟ ਅੱਧੂ ਦੇ ਕੋਲ ਕੋਈ ਚੱਕੀਆਂ ਕਰਕੇ ਪਿੰਡ ਹੈ ਜੀ? ਕੋਟ ਅੱਧੂ ਚੱਕੀਆਂ, ਕੋਈ ਦੋਸਤ ਕੋਟ ਅੱਧੂ ਤਾਂ ਹੈ ਜ਼ਰੂਰ ਜੀ। ਸਿੰਘ ਸਾਹਿਬ ਨਾਲ ਕਰੋ ਕੰਟੈਕਟ। ਸਿੰਘ ਸਾਹਿਬ ਨੰਬਰ ਆਪਣਾ ਪੋਸਟ ਕਰੋ ਕਮੈਂਟ ਦੇ ਵਿੱਚ, WhatsApp ਨੰਬਰ ਨਾਲ ਸਾਰਾ ਲਿਖੋ, ਪਿੰਡ ਦਾ ਵੀ, ਤੁਸੀਂ ਹੁਣ ਕਿੱਥੇ ਰਹਿੰਦੇ ਜੀ ਪ੍ਰੋਬਲਮ ਹੈ ਜੀ ਉਹ ਵੀ ਲਿਖ ਦਿਓ ਵੀ ਹੁਣ ਤੁਸੀਂ ਕਿੱਥੇ ਰਹਿੰਦੇ ਹੋ, ਉਹ ਵੀ ਲਿਖ ਦਿਓ, ਪੋਸਟ ਕਰ ਦਿਓ ਤਾਂ ਕਿ ਜੇ ਤੁਹਾਡੇ ਕੋਈ ਏਰੀਆ ਦਾ ਤੁਹਾਡੇ ਨਾਲ ਕੰਟੈਕਟ ਕਰਨਾ ਚਾਹਵੇ ਤੇ ਉਹ ਵੀ ਤੁਹਾਡੇ ਨਾਲ ਕਰ ਲਵੇ। ਮੇਰੇ ਨੈਟਵਰਕ ਦੀ ਪ੍ਰੋਬਲਮ ਹੈ ਸ਼ਾਇਦ ਜੀ, ਤਾਂ ਮੈਂ ਦੁਬਾਰਾ ਨਹੀਂ ਤੁਹਾਡੇ ਨੈਟਵਰਕ ਦੀ ਨਹੀਂ, ਸਾਡੇ ਇਧਰੋਂ ਮੇਨ ਪ੍ਰੋਬਲਮ ਆ ਰਿਹਾ। ਤੁਸੀਂ ਆਪਣਾ ਨੰਬਰ ਜ਼ਰੂਰ ਇੱਕ ਵਾਰੀ ਪੋਸਟ ਕਰ ਦਿਓ। ਐਕਚੁਅਲੀ ਨਾ ਮੇਰੇ ਦੋਸਤ ਹੈ, ਉਸਦੀ ਨਾ ਨਾਨੀ, ਇੱਕ ਭੈਣ ਤਾਂ ਇੱਥੇ ਰਹਿ ਗਏ ਤੇ ਇੱਕ ਉੱਥੇ ਹੈ, ਉਹਦੇ ਨਾਨੀ ਦੀ ਸਿਸਟਰ ਹੈ ਜਿਹੜੇ ਉੱਥੇ ਹੈ ਜੀ ਕੋਟ ਅੱਧੂ ਦੇ ਕੋਲ, ਤੇ ਉਹ ਉਹਨਾਂ ਨਾਲ ਕੰਟੈਕਟ ਕਰਨਾ ਚਾਹੁੰਦੇ ਸੀ। ਤੁਸੀਂ ਨੰਬਰ ਆਪਣਾ ਪੋਸਟ ਕਰ ਦਿਓ ਵੀਰ ਜੀ। ਠੀਕ ਹੈ ਜੀ। ਸਿੰਘ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? ਜੀ ਸਿੰਘ ਸਾਹਿਬ ਸ਼ਾਇਦ ਆਵਾਜ਼ ਉਹਨੂੰ ਨਹੀਂ ਪਹੁੰਚ ਪਾ ਰਹੀ। ਸਾਡੇ ਦੋਸਤ, ਹਾਂਜੀ ਬੁਰਾ ਸਾਹਿਬ, ਸਾਡੇ ਬਹੁਤ ਸਾਰੇ ਦੋਸਤਾਂ ਦਾ ਸਾਡਾ ਅੱਜ ਇੱਕ ਦੂਸਰੇ ਨਾਲ ਰਾਬਤੇ ਹੋ ਸਕੇ ਹੋਣਗੇ, ਕੁਝ ਦੀ ਸ਼ਾਇਦ ਨਾ ਹੋ ਸਕੇ ਹੋਣ, ਪਰ ਉਮੀਦ ਨਾ ਛੱਡੋ, ਉਮੀਦ ਨਾ ਹਾਰੋ। ਅਸੀਂ ਅਰੋੜਾ ਸਾਹਿਬ ਜਿਹੜਾ ਸਾਡਾ ਮਿਸ਼ਨ ਸੀ, ਮੇਰਾ ਖਿਆਲ ਅਸੀਂ ਉਹਦੇ 'ਚ ਕਾਮਯਾਬ ਹੋਏ ਹਾਂ। ਬਹੁਤ ਸਾਰੇ ਲੋਕਾਂ ਦੇ ਕੰਟੈਕਟ ਹੋ ਵੀ ਚੁੱਕੇ ਆ, ਕੋ ਫਿਜ਼ੀਕਲੀ ਆਪਾਂ 3-4 ਨੂੰ ਤੇ ਆਪਾਂ ਵੀ ਦੱਸ ਚੁੱਕੇ ਹਾਂ। ਤੋ 2-4 5-10 ਦੇ ਵੀ ਕੰਟੈਕਟ ਹੋ ਜਾਣ ਸਾਡੇ ਲਈ ਬੜੀ ਵੱਡੀ ਗੱਲ ਹੈ। ਤੋ ਅਸੀਂ ਕਿਸੇ ਕੋਲ ਕੁਝ ਨਹੀਂ ਆਣਾ, ਸਾਡਾ ਇੱਕ ਦੂਜੇ ਨਾਲ ਤੁਹਾਡੇ ਨਾਲ ਰਾਬਤੇ ਬਣਨਗੇ, ਆਸਾਨੀਆਂ ਪੈਦਾ ਹੋਣਗੀਆਂ ਤੇ ਮੁਸ਼ਕਲਾਂ ਦੂਰ ਹੋਣਗੀਆਂ। ਜਿਹੜੇ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ, ਇੱਕ ਦੂਜੇ ਦੇ ਕੋਲ ਜਾਣਗੇ ਤਾਂ ਹੀ ਸਮਝ ਸਕਣਗੇ। ਜਦੋਂ ਆਪਾਂ ਦੂਰ ਦੂਰ ਰਹਿੰਦੇ ਹਾਂ ਫਿਰ ਗੱਲਾਂ ਪੂਰੀਆਂ ਨਹੀਂ ਹੋ ਸਕਦੀਆਂ, ਇੰਨਾ ਪਤਾ ਲੱਗਦਾ ਜੀ। ਸੋ ਮੈਂ ਇੱਕ ਵਾਰ ਫਿਰ ਜਿਹੜੇ ਦੋ ਅਖੀਰ ਦੇ ਜਿਹੜੇ ਮੈਸੇਜ ਆ ਕੁਇਕਲੀ ਪੜ੍ਹ ਦੇਵਾਂ। ਉਹਨਾਂ ਬਹੁਤ ਸਾਰੇ ਸਾਡੇ ਦੋਸਤ ਨੇ, ਮਲਿਕ ਜ਼ਾਹਿਦ ਅਵਾਨ ਸਾਹਿਬ ਨੇ ਉਹ
शाहमुखी कुछ लिखा है, वो तुसी पढ़ते हो जी, उन्होंने फेसबुक पे लिखा है। नासिर भाई अस्सलाम वालेकुम, आपकी सारी टीम को मेरी तरफ से सलाम। जबरदस्त आप लोग काम कर रहे हैं, बहुत शुक्रिया जी। ਤੁਸੀਂ ਜਿੰਨੇ ਵੀ ਡਾਕਟਰ ਗੁਰਮੇਲ ਸਿੰਘ ਉਹਨਾਂ ਨੇ ਵੀ ਗੁਰਮੁਖੀ ਚ ਲਿਖਿਆ, ਅਗਰ ਤੁਸੀਂ ਇਹੀ ਚੀਜ਼ਾਂ ਰੋਮਨ ਚ ਲਿਖੋ ਤੇ ਸਾਡਾ ਪੜ੍ਹਨ ਚ ਆਸਾਨੀ ਹੋਏਗਾ, ਆਸਾਨੀ ਹੋ ਸਾਨੂੰ। ਗੁਰਮੇਲ ਸਿੰਘ ਜੀ ਕਹਿੰਦੇ ਨੇ ਕਿ ਇੱਕ ਦਿਨ ਪ੍ਰੋਗਰਾਮ ਹੋਰ ਹੋਣਾ ਚਾਹੀਦਾ, ਕਈ ਸਾਰੇ ਸਵਾਲ ਰਹਿ ਗਏ ਨੇ ਜੀ, ਜ਼ਰੂਰ ਕੋਸ਼ਿਸ਼ ਕਰਾਂਗੇ ਜੀ, ਬਹੁਤ ਕੋਸ਼ਿਸ਼ ਕਰਾਂਗੇ ਜ਼ਰੂਰ ਹੋ ਸਕੇ। ਤੇ ਬਗੀਚਾ ਸਿੰਘ ਜੀ ਕਹਿੰਦੇ ਜੀ ਕਰਨਾਲ ਹਰਿਆਣੇ ਤੋਂ, ਉਹਨਾਂ ਨੇ ਆਪਣੇ ਪਿੰਡ ਦੀ ਗੱਲ ਕਹੀ ਵੀ ਸੀਗੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਬਗੀਚਾ ਸਿੰਘ ਜੀ ਦਾ ਮੈਸੇਜ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ, ਕੰਟੈਕਟ ਕਰ ਲਓ ਬਗੀਚਾ ਸਿੰਘ। ਜਦੋਂ ਤੁਹਾਡਾ ਨਾਮ ਫੇਸਬੁੱਕ ਤੇ ਜਦੋਂ ਗੁਰਮੁਖੀ ਜਾਂ ਸ਼ਾਹਮੁਖੀ ਵਿੱਚ ਲਿਖਿਆ ਹੁੰਦਾ ਹੈ ਤਾਂ ਬਹੁਤ ਸਾਰੇ ਲੋਕ ਸਰਹੱਦੋਂ ਪਾਰ ਤੋਂ ਪੜ੍ਹ ਨਹੀਂ ਸਕਦੇ। ਕੋਸ਼ਿਸ਼ ਕਰੋ ਜੀ ਕੁਝ ਚੀਜ਼ਾਂ ਜੇ ਕਿਸੇ ਕੋਲ ਆਪ ਨਹੀਂ ਤੇ ਕਿਸੇ ਕੋਲ ਲਿਖਵਾ ਲਓ ਅੰਗਰੇਜ਼ੀ ਵਿੱਚ, ਤੇ ਸ਼ਾਇਦ ਥੋੜੀ ਜਿਹੀ ਸੌਖਾ ਹੋ ਜਾਏਗਾ। ਤੇ ਅੰਗਰੇਜ਼ੀ ਵਿੱਚ ਰੋਮਨਾਈਜ਼ ਜੇ ਕਰਕੇ ਲਿਖ ਲਵੋ ਤੇ ਪੜ੍ਹਨਾ ਪੜ੍ਹਾਉਣਾ ਸੌਖਾ ਰਹੇਗਾ। ਗੁਰਪ੍ਰੀਤ ਸਿੰਘ ਜੀ ਫਿਰ ਸਾਡੇ ਨਾਲ ਜੁੜੇ ਨੇ ਜੀ, ਇਹਨਾਂ ਨਾਲ ਗੱਲ ਕਰਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, अस्सलाम वालेकुम। ਸਤਿ ਸ਼੍ਰੀ ਅਕਾਲ। ਹੋਰ ਨਾਸਿਰ ਸਾਹਿਬ ਕੀ ਹਾਲ ਚਾਲ ਨੇ ਤੁਹਾਡੇ? ਵਧੀਆ ਜੀ ਵਧੀਆ ਗੁਰਪ੍ਰੀਤ ਜੀ। ਅੱਛਾ, ਮੈਂ ਵੀ ਆਪਣੇ ਵੱਡਿਆਂ ਤੋਂ ਪੁੱਛਿਆ ਸੀਗਾ ਕਿ ਆਪਣਾ ਏਰੀਆ ਜਿਹੜਾ ਹੈਗਾ ਆਪਣਾ ਕਿਹੜਾ ਪਿੰਡ ਸੀਗਾ, ਤੇ ਉਹ ਦੱਸਦੇ ਆ ਕਿ ਲਾਇਲਪੁਰ ਟੋਬਾ ਟੇਕ ਸਿੰਘ ਕਹਿੰਦੇ ਆ। ਤੇ ਮੈਂ ਪੁੱਛਣਾ ਚਾਹੁੰਦਾ ਕਿ ਹਜੇ ਵੀ ਉਸ ਇਲਾਕੇ ਦਾ ਨਾਮ ਸੇਮ ਹੈ ਜਾਂ ਕੁਝ ਚੇਂਜ ਕੀਤਾ ਗਿਆ ਹੈ? ਸੇਮ ਨਾਂ ਜੀ। ਦੈਟ ਇਜ਼ ਵੈਰੀ ਗੁੱਡ। ਤੇ ਉੱਥੋਂ ਦੇ ਜਿਹੜੇ ਵੀ ਇਲਾਕੇ ਦੇ ਹੋਣਗੇ ਮੈਂ ਕਮੈਂਟ 'ਚ ਮੈਸੇਜ ਤੇ ਕਰਾਂਗਾ, ਤੇ ਇਨਬੌਕਸ ਵੀ ਮੈਨੂੰ ਮੈਸੇਜ ਕਰਨ ਤੇ ਥੋੜਾ ਕਨੈਕਟਡ ਹੋਵਾਂਗੇ। ਸੋ ਦੈਟ ਵਿਲ ਬੀ ਗੁੱਡ ਟੂ ਨੋ ਮੋਰ ਅਬਾਊਟ ਦੈਟ ਪਲੇਸ, ਕੁਝ ਹੋਰ ਜਾਣਾਂਗੇ ਉਸ ਇਲਾਕੇ ਬਾਰੇ ਜ਼ਰੂਰ। ਤੇ ਜੇ ਤੁਹਾਡੇ ਕੋਲ ਉਸ ਇਲਾਕੇ ਦੇ ਕੁਝ ਵੀਡੀਓਜ਼ ਵੀ ਸਰ ਹੋਣਗੀਆਂ ਜਾਂ ਜਿਸੇ ਵੀ ਵੀਰ ਕੋਲ ਹੋਣਗੀਆਂ ਉਸ ਇਲਾਕੇ ਦੀ ਕੁਝ ਵੀਡੀਓ, ਤੁਸੀਂ ਜ਼ਰੂਰ ਸਾਡਾ YouTube ਚੈਨਲ ਪੰਜਾਬੀ ਲਹਿਰ ਤੇ ਆਓ, ਉੱਥੇ ਕਾਫੀ ਕੁਝ ਆ ਤੁਹਾਡੇ ਵੇਖਣ ਲਈ, ਤੁਹਾਡੇ ਇੰਟਰਸਟ ਦਾ ਤੁਹਾਨੂੰ ਮਿਲ ਜਾਏਗਾ ਕੁਛ ਨਾ ਕੁਛ ਉਤੋਂ। ਤੇ ਆਪਣਾ ਨੰਬਰ ਜ਼ਰੂਰ ਛੱਡ ਦਿਓ ਜਿਹੜੇ ਦੋਸਤ ਉਸ ਏਰੀਏ ਦੇ ਨੇ, ਤਾਂ ਕਿ ਤੁਹਾਡੇ ਨਾਲ ਕੰਟੈਕਟ ਕਰ ਸਕਣ। ਰਾਣਾ ਸਾਜੀ ਖਾਨ ਕਹਿੰਦੇ ਨੇ ਨਾਸਿਰ ਸਾਹਿਬ ਸਾਡੀ ਵੀ ਗੱਲ ਸੁਣੋ। ਬਿਲਕੁਲ ਸੁਣਾਓ ਜੀ ਗੱਲ ਰਾਣਾ ਸਾਹਿਬ। ਮਾਸਟਰ ਵਸੀਮ, ਅੱਛਾ ਮਾਸਟਰ ਵਸੀਮ ਦਾ ਕੀ ਕਹਿਣ ਦੇ ਜੀ? ਰਾਣਾ ਸ਼ਾਹ ਮੁਮਤਾਜ਼, ਅੱਛਾ ਜੀ ਹੁਣ ਉੱਤੇ ਚਲਾ ਗਿਆ ਕਮੈਂਟ। ਅੱਗੇ ਨਾ ਸਾਡੇ ਨਾਲ ਆਦਲ ਨੇ, ਆਦਲ ਭਾਜੀ ਵੈਲਕਮ। अस्सलाम वालेकुम, सत श्री अकाल, ਕੀ ਹਾਲ ਹੈ ਭਾਈਜਾਨ? ਠੀਕ ਠਾਕ ਹੋ? ਬਿਲਕੁਲ ਠੀਕ ਜੀ, ਬਿਲਕੁਲ ਠੀਕ ਜੀ। ਅੱਛਾ, ਮੈਂ ਭਾਈਜਾਨ ਇੱਕ ਪੁੱਛਣਾ ਸੀ ਮੈਂ ਕਿ ਜਿਹੜਾ ਮਲਾਣਾ ਗੋਤ ਹੈ ਉਧਰ ਪਰਲੀ ਸਾਈਡ ਤੇ ਆਪਣਾ ਚੜ੍ਹਦੇ ਪੰਜਾਬ ਵੱਲ ਮਲਾਣਾ ਜੱਟਾਂ ਚ। ਮਲਾਣਾ ਇਹ ਅਰੋੜਾ ਸਾਹਿਬ ਦੱਸੋ ਜੀ, ਮਲਾਣਾ ਗੋਤ ਦਾ ਪੁੱਛਣ ਡਏ ਨੇ ਭਾਜੀ। ਮੇਰੇ ਦੋਸਤਾਂ ਵਿੱਚ ਕੋਈ ਨਹੀਂ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਹੈ ਨਹੀਂ। ਮੈਂ ਸਮਝਦਾ ਕੋਈ ਨਾ ਕੋਈ ਹੋਏਗਾ ਜ਼ਰੂਰ, ਕਿਉਂਕਿ ਸਾਡੇ ਅਕਸਰ ਸਾਡੇ ਗੋਤ ਰਲਦੇ ਮਿਲਦੇ ਨੇ, ਕਿਤੇ ਨਾ ਕਿਤੇ ਮਿਲਦੇ ਨੇ। ਸੋ ਜੇ ਕਿਸੇ ਦੋਸਤ ਦਾ ਗੋਤ ਸਾਨੂੰ ਜ਼ਰੂਰ ਦੱਸਣਾ ਵੀ ਮਲਾਣਾ ਗੋਤ ਜੇ ਕਿਸੇ ਦਾ ਹੈ। ਘੱਟੋ ਘੱਟ ਮੇਰੀ ਜਾਣਕਾਰੀ ਚ ਨਹੀਂ, ਪਰ ਮਤਲਬ ਇਹ ਨਹੀਂ ਕਿ ਨਹੀਂ ਹੈ। ਅੱਛਾ। ਤੇ ਦੂਸਰਾ ਖੋਖਰ ਗੋਤ ਬਾਰੇ ਪੁੱਛਣਾ ਸੀ, ਜਿਹੜਾ ਖੋਖਰ ਬਰਾਦਰੀ ਹੈ ਉਧਰ। ਬੜੀ ਜੀ ਬਹੁਤ ਵੱਡੀ ਜੀ, ਖੋਖਰ ਬਰਾਦਰੀ ਬਹੁਤ ਵੱਡੀ ਹੈ ਜੀ। ਹਾਂਜੀ ਅੱਛਾ ਠੀਕ ਬਹੁਤ ਬੜੀ ਖੁਸ਼ੀ ਹੋਈ ਨਾਸਿਰ ਭਾਈ ਨੂੰ, ਤੁਹਾਡੇ ਵੀ ਜਿਹੜਾ ਤੁਸੀਂ ਕੰਮ ਸ਼ੁਰੂ ਕੀਤਾ ਬਹੁਤ ਅੱਛਾ ਹੋਇਆ, ਜਿਹੜਾ ਤੇ ਕੰਮ ਸ਼ੁਰੂ ਕੀਤੇ ਨੇ ਬਹੁਤ ਹੀ ਅੱਛਾ। ਓਕੇ ਅੱਲਾਹ ਜੀ। ਸਾਡੇ ਕੋਰ ਦੋਸਤ ਸਾਡੇ ਨਾਲ ਨੇ ਜੀ, ਉਹਨਾਂ ਨਾਲ ਗੱਲ ਕਰ ਲੈਂਦੇ ਆ ਜੀ। ਤੁਹਾਡਾ ਨਾਂ ਨਹੀਂ ਮੈਂ ਆ ਨਹੀਂ ਰਿਹਾ, ਤੁਸੀਂ ਨਾਂ ਲਿਖਿਆ ਨਹੀਂ ਤੇ ਕੋਈ ਗੱਲ ਜ਼ਰੂਰ ਕਰ ਲੈਂਦੇ ਆ ਜੀ ਮੇਰੇ ਵੀਰ। ਅੱਛਾ ਚਲੇ ਗੁਰਪ੍ਰੀਤ ਮੇਰਾ ਹੈ। ਅੱਛਾ ਜੀ ਕੋਈ ਗੱਲ ਨਹੀਂ ਜੀ। ਅੱਛਾ ਜੀ ਅੱਜ ਦਾ ਪ੍ਰੋਗਰਾਮ ਜਿਹੜਾ ਸੀ ਅਸੀਂ ਦੂਸਰਾ ਮਿਲਾਉਣ ਦੀ ਗੱਲ ਕੀਤੀ। ਸਾਡੇ ਕੋਲ ਹੋਰ ਗੋਤਾਂ ਬਾਰੇ ਸਵਾਲ ਜੇ ਬੜੇ ਗੋਤ ਬਾਰੇ ਸਾਨੂੰ ਪੁੱਛਿਆ ਵੀਰ, ਅੱਜ ਅਸੀਂ ਗੋਤ ਦੀ ਗੱਲ ਨਹੀਂ ਕਰਾਂਗੇ, ਫਿਰ ਅਸੀਂ ਡੀਲ ਹੋ ਜਾਂਦੇ। ਕੋਸ਼ਿਸ਼ ਕਰਾਂਗੇ ਕਿ ਉਸ ਦੀ ਗੱਲ ਨਾ ਕਰੀਏ, ਅਸੀਂ ਫਿਰ ਕਿਸੇ ਦਿਨ ਇਸ ਬਾਰੇ ਗੱਲ ਕਰ ਲਵਾਂਗੇ। ਅੱਜ ਦਾ ਸਾਡਾ ਪ੍ਰੋਗਰਾਮ ਜਿਹੜਾ ਹੈ ਤੁਹਾਨੂੰ ਮਿਲਾਉਣ ਦੀ ਆਪਸ ਦੀ ਗੱਲ ਹੈ। ਤੁਹਾਡੇ ਆਪਣੇ ਪਿੰਡਾਂ ਸ਼ਹਿਰ ਜਿੱਥੇ ਤੁਸੀਂ ਆਏ ਹੋ ਜਾਂ ਜਿੱਥੇ ਤੁਸੀਂ ਆਣ ਕੇ ਵਸੇ ਹੋ, ਉਹਨਾਂ ਦੇ ਲੋਕਾਂ ਨੂੰ ਆਪਸ ਵਿੱਚ ਮਿਲਵਾ ਦਈਏ। ਸੋ ਮੈਂ ਜੇ ਤੁਸੀਂ ਫੈਸਲਾਬਾਦ ਦੇ ਹੋ, ਲਾਇਲਪੁਰ ਦੇ ਇਲਾਕੇ ਦੇ ਹੋ, ਉਹਦੇ ਬਹੁਤ ਸਾਰੇ ਪਿੰਡ ਤਾਂ ਜੀ ਨਾਸਿਰ ਭਾਈ ਨੂੰ ਜ਼ਬਾਨੀ ਯਾਦ ਨੇ, ਉੱਥੇ ਦੇ ਨੰਬਰਸ ਵੀ ਉਹਨਾਂ ਕੋਲ ਹੋਣਗੇ, ਤੁਹਾਨੂੰ ਲੋਕਾਂ ਨੂੰ ਮਿਲਵਾ ਦੇਣਗੇ, ਕੰਟੈਕਟ ਕਰਵਾ ਦੇਣਗੇ। ਮੇਰਾ ਜਿਹੜਾ ਤਾਲੁਕ ਹੈ, ਮੇਰੇ ਦਾਦਕਾ ਸ਼ਹਿਰ ਯੂਪੀ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਸਹਾਰਨਪੁਰ ਹੈ, ਜਿੱਥੇ ਕਿ ਪੰਜਾਬੀ ਤਾਂ ਨਹੀਂ ਬਹੁਤੇ ਕਰਕੇ ਹਿੰਦੀ ਜਾਂ ਉਰਦੂ ਬੋਲੀ ਜਾਂਦੀ। ਤੇ ਯੂਪੀ ਦੀ ਸਹਾਰਨਪੁਰ ਸ਼ਹਿਰ ਦੀ ਅੱਜ ਵੀ ਜਿਹੜੀ ਬਹੁਤੀ ਆਬਾਦੀ ਹੈ 50% ਆਬਾਦੀ ਮੁਸਲਮਾਨਾਂ ਦੀ, ਤੇ ਬਾਕੀ ਰਹਿੰਦੀ 50% ਆਬਾਦੀ ਜਿਹੜੀ ਹੈ ਹਿੰਦੂ ਸਿੱਖਾਂ ਦੇ ਪਰਿਵਾਰਾਂ ਦੀ ਹੈ। ਤੇ ਉਹਨਾਂ ਵਿੱਚ ਬਹੁਤੇ ਜਿਹੜੇ ਨੇ ਬਾਰਡਰ ਦੇ ਉਸ ਪਾਰ ਆਏ ਨੇ। ਤੇ ਜੇ ਦਿੱਲੀ ਸ਼ਹਿਰ ਤੇ ਕੋਈ ਗਿਆ ਹੋਵੇ, ਦਿੱਲੀ ਦਾ ਅਰੋੜਾ ਸਾਹਿਬ ਮਾਜ਼ਰਤ ਤੁਹਾਡੀ ਆਵਾਜ਼ ਕੱਟਦਾ, ਗੱਲ ਕਰਦਾ ਸਾਡੇ ਜੀ। ਟੌਪਿਕ ਤੇ ਬਹੁਤ ਲੰਮਾ ਹੋਰ ਹੋ ਸਕਦਾ। ਮੇਰੇ ਐਕਚੁਅਲੀ ਮੈਂ ਅਡਾਪਟਰ ਨਹੀਂ ਅਟੈਚ ਕੀਤਾ, ਤੇ ਬੈਟਰੀ ਅਸੀਂ ਪ੍ਰੋਗਰਾਮ ਖਤਮ ਕਰਨ ਨਾਲ ਜਾਣਦੇ, ਤੇ ਬੈਟਰੀ ਹੁਣ ਐਂਡ ਤੇ ਆ 5%। ਸੋ ਇੱਥੇ ਹੀ ਆਪਾਂ ਕਲੋਜ਼ ਕਰਾਂਗੇ।
ਕੱਲ ਦਾ ਜਿਹੜਾ ਟੌਪਿਕ ਹੈ ਉਹਦੇ ਤੇ ਆਪਾਂ ਅਰੋੜਾ ਸਾਹਿਬ ਡਿਸਕਸ ਕਰ ਲਾਂਗੇ ਕੀ ਰੱਖਣਾ। ਜੇ ਦੋਸਤ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਦੱਸ ਦਿਓ ਤਾਂ ਅਸੀਂ ਉੱਥੋਂ ਵੀ ਸੁਝਾਅ ਲੈ ਲਾਂਗੇ ਵੀ ਤੁਸੀਂ ਕੱਲ ਕੀ ਚਾਹੁੰਦੇ ਜੇ, ਕੀ ਪ੍ਰੋਗਰਾਮ ਹੋਣਾ ਚਾਹੀਦਾ। ਕਿਉਂ ਜੀ ਅਰੋੜਾ ਸਾਹਿਬ? ਜੀ ਬਿਲਕੁਲ। ਵੈਸੇ ਅਸੀਂ ਆਪਣੇ ਸ਼ਹਿਰ ਦੀ ਮਸ਼ਹੂਰ ਚੀਜ਼ਾਂ ਦੀ ਇਹ ਗੱਲ ਕਰੀਏ, ਕਿਸ ਸ਼ਹਿਰ ਦੀ ਕਿਹੜੀ ਗੱਲ ਚੀਜ਼ ਮਸ਼ਹੂਰ ਹੈ, ਕਿਸ ਲਈ ਅਸੀਂ ਜਾਣੇ ਜਾਂਦੇ ਹਾਂ, ਉਹ ਵੀ ਬੜਾ ਸਾਡੇ ਤੇ ਜੁਗਤਾ ਮਸ਼ਹੂਰ ਹੈ। ਮੈਂ ਤੁਹਾਡੇ ਤੋਂ ਹਾਰ ਨਹੀਂ ਕਰ ਦਿੰਦਾ ਜੀ, ਮੈਂ ਜਿੱਦਾਂ ਕਿ ਮੁਕਾਬਲਾ ਕਰ ਹੀ ਨਹੀਂ ਸਕਣਾ ਜੀ। ਚਲੋ ਜੀ, ਕੱਲ ਤੱਕ ਜਿੰਨੇ ਵੀ ਸਾਨੂੰ ਸੁਣਦੇ ਨੇ ਕੱਲ ਤੱਕ ਦਿਓ ਇਜਾਜ਼ਤ। ਕੱਲ ਸ਼ਾਮੀ ਫੇਰ ਅਸੀਂ ਕੱਲ ਦੁਬਾਰਾ ਤੋਂ ਹਾਜ਼ਰ ਹੋਵਾਂਗੇ। ਅਰੋੜਾ ਸਾਹਿਬ ਕੱਲ ਸ਼ਾਮੀ ਫੇਰ 9:30 ਵਜੇ ਪਾਕਿਸਤਾਨੀ ਟਾਈਮ, ਕਿਉਂਕਿ ਟਾਈਮ ਦੀ ਥੋੜੀ ਜਿਹੀ ਅੱਗਾ ਪਿੱਛਾ ਸਾਨੂੰ ਕਰਨਾ ਪੈਂਦਾ ਵਾ ਆਪਣੀ ਮਸਰੂਫੀਅਤ ਦੇ ਹਿਸਾਬ ਨਾਲ। ਤਾਂ ਕੱਲ 9:30 ਵਜੇ ਪਾਕਿਸਤਾਨੀ ਟਾਈਮ ਫੇਰ ਤੁਹਾਨੂੰ ਮਿਲਾਂਗੇ। ਤਾਂ ਤੁਹਾਡੇ ਹਿਸਾਬ ਨਾਲ ਜਿਹੜਾ ਵੀ ਟਾਈਮ ਹੋਇਆ ਉਹਨੂੰ ਐਡਜਸਟ ਕਰ ਲਿਓ। ਕੱਲ ਤੱਕ ਇਜਾਜ਼ਤ ਚਾਹੁੰਦੇ ਹਾਂ। ਰੱਬ ਰੱਖਾ ਜੀ, ਮਿਹਰਬਾਨੀ। नासिर भाई हो गया खत्म? हो गया? नहीं, हले नहीं जी खत्म होया। हाली मेरे मोबाइल ਦੀ ਬੈਟਰੀ ਮੁੱਕ ਗਈ। ਤੁਸੀਂ 2 ਮਿੰਟ ਕਮੈਂਟ ਪੜੋ, ਮੈਂ ਉਨੀ ਦੇਰ ਇਹਨੂੰ ਸਟਾਪ ਕਰ ਲਾਂ। ਅੱਛਾ, ਜੋ ਮੈਨੂੰ ਕਿਹਾ ਲੱਗਦਾ ਕਿ ਤੁਸੀਂ ਖਤਮ ਕਰ ਦਿੱਤਾ ਜੀ। ਮੈਂ ਗੱਲਬਾਤ ਆਪਣੀ ਜਾਰੀ ਨਹੀਂ, ਤੁਸੀਂ ਜ਼ਰੂਰ ਗੱਲਬਾਤ ਜਾਰੀ ਰੱਖੋ, ਮੈਂ ਉਨੀ ਦੇਰ ਫਿਕਸ ਕਰ ਲਾਂ ਪ੍ਰੋਬਲਮ। ਅੱਛਾ ਜੀ, ਪ੍ਰੋਬਲਮ ਫਿਕਸ ਕਰੋ ਜੀ। ਅੱਛਾ, ਸਹਾਰਨਪੁਰ ਹੈ ਗੰਗੋ ਸ਼ਰੀਫ। ਅੱਛਾ ਜੀ, ਹਾਂਜੀ ਬਿਲਕੁਲ ਜੀ। ਮੁਹੰਮਦ ਇਸਰਾਰ ਚੌਧਰੀ ਸਾਹਿਬ, ਜੇ ਤੁਹਾਡਾ ਡਿਸਟ੍ਰਿਕਟ ਸਹਾਰਨਪੁਰ ਗੰਗੋ ਸ਼ਰੀਫ ਹੈ, ਅੱਜ ਵੀ ਗੰਗੋ ਨੂੰ ਗੰਗੋ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਤੇ ਮੇਰੇ ਕਜ਼ਨਸ ਜਿਹੜੇ ਉੱਥੇ ਰਹਿੰਦੇ ਨੇ, ਮੇਰੇ ਚਚੇਰ ਭਰਾ ਜਿਹੜੇ ਰਹਿੰਦੇ ਨੇ, ਉਹ ਅਕਸਰ ਗੰਗੋ ਜਾਂਦੇ ਆਉਂਦੇ ਰਹਿੰਦੇ ਨੇ ਜੀ। ਤੇ ਮੁਹੰਮਦ ਇਸਰਾਰ ਸਾਹਿਬ, ਜੇ ਉਹ ਤੁਸੀਂ ਉੱਥੇ ਦੀ ਕੋਈ ਗੱਲ ਕਰਨੀ, ਮੈਂ ਆਪਣੇ ਕਜ਼ਨਸ ਨੂੰ ਕਹਿ ਸਕਦਾ ਉੱਥੇ ਦੀ ਗੱਲ ਅਸੀਂ ਕਰੀਏ ਜੀ। ਅੱਛਾ ਜੀ, ਟੋਬਾ ਟੇਕ ਸਿੰਘ ਦੀ ਹਾਕੀ ਟੀਮ ਮਸ਼ਹੂਰ ਹੈ ਜੀ। ਬਿਲਕੁਲ, ਅਸੀਂ ਸਾਰੇ ਮਸ਼ਹੂਰ ਚੀਜ਼ਾਂ ਦੀ ਗੱਲ ਵੀ ਤੁਹਾਡੇ ਨਾਲ ਕਰਨੀ ਹੈ ਜੀ। ਬਹੁਤ ਸਾਰੇ ਚੀਜ਼ਾਂ ਦੀ ਅਸੀਂ ਗੱਲਾਂ ਕਰਨੀਆਂ ਨੇ, ਪਰ ਅੱਜ ਦੇ ਪ੍ਰੋਗਰਾਮ ਵਿੱਚ ਤਾਂ ਜੀ ਅਸੀਂ ਸਿਰਫ ਕਨੈਕਸ਼ਨਸ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਸੋ ਆਲਮੋਸਟ ਲਾਈਵ ਸੈਸ਼ਨ ਨਦੀਮ ਦਾ ਤੁਸੀਂ 2 ਘੰਟੇ ਕਾਫੀ ਹੁੰਦੇ ਨੇ ਜੀ। ਬਿਲਕੁਲ ਸਹੀ ਗੱਲ ਜੀ, 2 ਘੰਟੇ ਕਾਫੀ ਹੋ ਜਾਂਦੇ ਨੇ ਲਾਈਵ ਸੈਸ਼ਨ ਵਾਸਤੇ। ਕਿ ਉਸ ਤੋਂ ਬਾਅਦ ਲੋਕਾਂ ਨੂੰ ਲੱਗਦਾ ਕਿ ਯਾਰ ਬਹੁਤ ਲੰਬੀ ਗੱਲਬਾਤ ਹੋ ਗਈ ਹੈ। ਸੋ ਦੋਸਤੋ, ਕਿਸੇ ਲੋਕਾਂ ਨੂੰ ਤਾਂ ਲੱਗਦਾ ਹੀ ਲੱਗਦਾ ਸਾਨੂੰ ਵੀ ਲੱਗਦਾ ਨਾ, ਧੌਣ ਪੀੜ ਕਰਨ ਲੱਗ ਪੈਂਦੀ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ ਜੀ। ਪਰ ਅਸੀਂ ਕੋਸ਼ਿਸ਼ ਫਿਰ ਇਹ ਅੱਛਾ, ਹੁਣ ਜਾਂਦੇ ਦੋਸਤ ਕਾਫੀ ਸਾਰੇ ਨੇ ਲਾਈਨ ਅਪ। ਪ੍ਰਵਿੰਦਰ ਨੇ, ਕੰਬੋਜ ਨੇ, ਸਾਰੇ ਦੋਸਤ ਨੇ, ਲੇਕਿਨ ਟਾਈਮ ਕਾਫੀ ਜ਼ਿਆਦਾ ਹੋ ਗਿਆ। ਅਸੀਂ ਮਾਜ਼ਰਤ ਚਾਹੁੰਦੇ ਹਾਂ, ਦੋਸਤ ਸਾਨੂੰ ਨਹੀਂ ਲਾਈਨ ਤੇ ਲੈ ਸਕਾਂਗੇ। ਤੁਸੀਂ ਕਮੈਂਟ ਪੜੋ, ਮੈਂ ਉਨੀ ਦੇਰ ਇਹਨੂੰ ਫਿਕਸ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ ਜੀ। ਸੋ ਉਹ ਸਾਰੇ ਦੋਸਤ ਅਮਲੋ ਤੋਂ ਸਾਡੇ ਦੋਸਤ ਨੇ ਸੀ ਜਿਨ੍ਹਾਂ ਨੇ ਕੰਟੈਕਟ ਕਰਨਾ ਸੀ। ਯਾਦਵਿੰਦਰ ਪਾਲ ਸਿੰਘ ਜੀ ਬਾਰ-ਬਾਰ ਮੈਸੇਜ ਭੇਜ ਰਹੇ ਨੇ ਜੀ। ਜੇ ਅਮਲੋ ਦੇ ਉੱਤੇ ਗੱਲ ਕਰਨਾ ਚਾਹੁੰਦੇ ਨੇ, ਉਹ ਯਾਦਵਿੰਦਰ ਪਾਲ ਸਿੰਘ ਜੀ ਅੱਜਕੱਲ ਕੈਨੇਡਾ ਬਰੈਂਪਟਨ 'ਚ ਰਹਿੰਦੇ ਨੇ, ਉਹਨਾਂ ਦਾ ਕੰਟੈਕਟ ਕਰ ਲਵੋ ਜੀ। ਇੱਕ ਦੂਸਰੇ ਦੇ ਕਮੈਂਟਸ ਪੜ੍ਹ ਕੇ ਤੁਸੀਂ ਕੰਟੈਕਟ ਪੜ੍ਹ ਕੇ ਜ਼ਰੂਰ ਇੱਕ ਦੂਸਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ ਕਿ ਜਿੱਥੇ ਤੁਸੀਂ ਹੈਗੇ ਹੋ ਜੀ। ਹਰ ਇੱਕ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਸ ਵਿੱਚ ਗੱਲ ਕੀਤੀ ਜਾਵੇ, ਤਾਂ ਕਿ ਸਾਡੇ ਇਹ ਰਿਸ਼ਤੇ ਹਮੇਸ਼ਾ ਲਈ ਬਣੇ ਰਹਿਣ। ਰਿਸ਼ਤਿਆਂ ਨੂੰ ਬਣਾਉਣ ਦੀ ਗੱਲ ਕਰ ਰਹੇ ਹਾਂ, ਤੇ ਇਸ ਕਰਕੇ ਸਾਰੇ ਹੀ ਦੋਸਤਾਂ ਨੂੰ ਇਹ ਰਿਕੁਐਸਟ ਹੈ, ਕਿਸੇ ਵੀ ਦੋਸਤ ਨਾਲ ਸਾਡੀ ਕੋਈ ਲੜਾਈ ਝਗੜਾ ਨਹੀਂ, ਕੋਈ ਅਸੀਂ ਕਿਸੇ ਨੂੰ ਬਹਿਸ ਮੁਬਾਹਿਸਾ ਨਹੀਂ। ਜੇ ਕਿਸੇ ਨੂੰ ਕੋਈ ਬੁਰਾ ਲੱਗਾ ਹੋਵੇ, ਗੁੱਸਾ ਲੱਗਾ ਹੋਵੇ, ਹੱਥ ਜੋੜ ਕੇ ਮਾਫੀ ਚਾਹੁੰਦੇ ਆ। ਕੋਈ ਗਲਤੀ ਕੁਤਾਹੀ ਹੋ ਗਈ ਹੋਵੇ, ਉਹਦੀ ਮਾਫੀ। ਸੋ ਕੋਸ਼ਿਸ਼ ਇਹ ਕਰੀਦੀ ਆ ਕਿ ਆਪਣੇ ਰੂਟਸ ਨੂੰ ਆਪਾਂ ਜਿਹੜਾ ਮਾਮੂਲੀ ਪੰਜਾਬੀ ਨੂੰ, ਪੰਜਾਬੀਅਤ ਨੂੰ, ਜਾਂ ਆਪਣੇ ਰੂਟਸ ਨੇ ਉਹਨਾਂ ਨਾਲ ਇੱਕ ਦੂਜੇ ਨਾਲ ਜੁੜੇ ਰਹੀਏ। ਸੋ ਇਹਦੇ 'ਚ ਕੋਸ਼ਿਸ਼ ਸਾਡੇ ਆ 2 ਘੰਟੇ ਖਪਣ ਦੀ। ਇਹਦੇ ਵਿੱਚ ਅਸੀਂ ਇੱਕ ਦੂਜੇ ਨਾਲ ਕੰਟੈਕਟ ਨਹੀਂ ਬਣਾਉਣੇ। ਤੋਂ ਅਸੀਂ ਤੁਹਾਡੇ ਆਪਸ 'ਚ ਕੰਟੈਕਟ ਬਣਾਈਏ ਤੇ ਪੂਰੇ ਪੰਜਾਬ ਦੇ ਇੱਕ ਦੂਜੇ ਨਾਲ ਕੰਟੈਕਟ ਬਣਨਗੇ, ਮਰਜ ਹੋਣਗੇ, ਤੇ ਉਹਦੇ ਨਾਲ ਅੱਗੇ ਆਸਾਨੀਆਂ ਪੈਦਾ ਹੋਣਗੀਆਂ। ਸੋ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ, ਇੱਕ ਟੀਮ ਚਾਹੀਦੀ ਹੈ ਪੂਰੀ। ਜਿਵੇਂ ਅਸੀਂ 2 ਬੰਦੇ ਗੱਲ ਕਰਦੇ ਤੇ ਸਾਡੀ ਵਜ੍ਹਾ ਨਾਲ 10, 15, 20 ਲੋਕ ਜੁੜ ਗਏ ਆ, ਤੇ ਸਾਡੀ ਇੱਕ ਟੀਮ ਬਣ ਗਈ ਆ। ਉਹਨਾਂ 20-25 ਨਾਲ 20-25-100 ਲੋਕ ਜੁੜਨਗੇ। ਸੋ ਇਸੇ ਤਰ੍ਹਾਂ ਜਿਹੜੀ ਟੀਮ ਬਣੇਗੀ। ਇਹ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ, ਮੇਰਾ ਖਿਆਲ ਹੈ। ਸੋ ਇਹਦੇ ਨਾਲ ਹੀ ਕੱਲ ਤੱਕ ਲਈ ਸਾਨੂੰ ਇਜਾਜ਼ਤ। ਅਰੋੜਾ ਸਾਹਿਬ, ਮੈਂ ਫੇਰ ਇੱਕ ਵਾਰੀ ਦੱਸਦਾ ਜਾਵਾਂ, ਕਮੈਂਟਾਂ ਦੇ ਵਿੱਚ ਇੱਕ ਵਾਰੀ ਸਾਨੂੰ ਸੁਜੈਸਟ ਜ਼ਰੂਰ ਕਰਿਓ ਕਿ ਕੱਲ ਅਸੀਂ ਟੌਪਿਕ ਕੀ ਰੱਖੀਏ, ਕਿਉਂ ਤੁਹਾਡੇ ਕਮੈਂਟ ਸਾਨੂੰ ਦੱਸਣਗੇ ਅਸੀਂ ਟੌਪਿਕ ਕੀ ਰੱਖਣਾ। ਤਾਂ ਅਸੀਂ ਆਪਣੀ ਮਰਜ਼ੀ ਤੇ ਕਰ ਹੀ ਲੈਣੀ ਹੈ, ਲੇਕਿਨ ਆਪਣੀ ਮਰਜ਼ੀ ਅਸੀਂ ਤੁਹਾਡੇ ਕਮੈਂਟਾਂ ਤੋਂ ਕਰਨੀ ਹੈ। ਜੀ ਜੀ ਅਰੋੜਾ ਸਾਹਿਬ, ਬਿਲਕੁਲ ਜੀ, ਬਿਲਕੁਲ। ਅਸੀਂ ਆਪਣੇ ਹਿਸਾਬ ਨਾਲ ਜੋ ਸਾਨੂੰ ਸਹੀ ਲੱਗਦਾ ਉਹ ਤਾਂ ਕਰਾਂਗੇ, ਪਰ ਅਸੀਂ ਚਾਹੁੰਦੇ ਕਿ ਅਸੀਂ ਤੁਹਾਡੀ ਗੱਲ ਸੁਣੀਏ ਜੀ। ਤੁਸੀਂ ਕੀ ਚਾਹੁੰਦੇ ਕਿ ਕਿਸ ਮੌਜੂ ਤੇ ਗੱਲ ਕੀਤੀ ਹੈ, ਉਹ ਤੁਸੀਂ ਦੱਸੋ ਜੀ, ਕਿ ਜਿਸ ਮੌਜੂ ਤੇ ਤੁਸੀਂ ਚਾਹੋਗੇ ਅਸੀਂ ਗੱਲ ਕਰਾਂਗੇ। ਮੇਰਾ ਇੱਕ ਮਸ਼ਵਰਾ ਸੀ ਕਿ ਮਸ਼ਹੂਰ ਚੀਜ਼ਾਂ ਦੀ ਗੱਲ ਕਰੀਏ। ਇੱਕ ਵਾਰੀ ਹਾਂਜੀ, ਮਸ਼ਹੂਰ ਚੀਜ਼ਾਂ। ਫਿਰ ਇੱਕ ਵਾਰੀ ਤੁਹਾਡੀ ਗੱਲ ਮੈਂ ਬਾਰ-ਬਾਰ ਕੱਟ ਦੇਣਾ। ਫਿਰ ਇੱਕ ਵਾਰੀ 9:30 ਵਜੇ ਪਾਕਿਸਤਾਨੀ ਟਾਈਮ, ਤੇ ਇੱਕ ਵਾਰੀ ਸਾਰੇ ਦੋਸਤਾਂ ਨੂੰ ਜਿੰਨੇ ਹੁਣ ਸਾਡੇ ਨਾਲ ਜੁੜੇ ਨੇ, ਇੱਕ ਵਾਰੀ ਸ਼ੇਅਰ ਜ਼ਰੂਰ ਕਰੋ ਤਾਂ ਕਿ ਦੂਜਿਆਂ ਦੀ ਆਵਾਜ਼ ਤੱਕ ਪਹੁੰਚਣ।
ਤੇ ਜਿੱਥੇ ਕਿਸੇ ਨੇ ਦੋਸਤ ਨੇ ਕਿਹਾ ਵੀ ਮੇਰਾ ਫਲਾਣਾ ਪਿੰਡ ਹੈ, ਉੱਥੇ ਅਗਰ ਉਹ ਇਸ ਏਰੀਏ ਦਾ ਨਹੀਂ ਹੈ, ਤੁਸੀਂ ਜ਼ਰੂਰ ਉਸ ਏਰੀਏ ਦੇ ਕਿਸੇ ਬੰਦੇ ਨੂੰ ਜਾਣ ਲਿਓ। ਸਪੋਜ਼ ਮੈਂ ਪੰਜਾਬ ਦੇ ਵਿੱਚ ਇੱਥੇ 32 ਡਿਸਟ੍ਰਿਕਟ ਨੇ, ਮੈਂ ਪੰਜਾਬ ਦੇ ਹਰ ਇੱਕ ਸ਼ਹਿਰ ਦੇ ਕਿਸੇ ਨਾ ਕਿਸੇ ਬੰਦੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਜਾਣਦਾ। ਹੋਰ ਕੁਛ ਨਾ ਕਰਾਂ ਤੇ ਉਹਨੂੰ ਉੱਥੇ ਮੈਂਸ਼ਨ ਕਰਦਾ ਜਾਂ ਉਹਦਾ ਨੰਬਰ ਪੇਸਟ ਕਰਦਾ, ਤੇ ਇਹਦੇ ਨਾਲ ਆਸਾਨੀਆਂ ਪੈਦਾ ਹੋਣਗੀਆਂ, ਰਾਬਤੇ ਜਿਹੜੇ ਵੱਧ ਜਾਣਗੇ। ਸੋ ਉਸ ਏਰੀਏ ਦਾ ਅਗਰ ਕੋਈ ਨਹੀਂ ਵੀ ਹੈ ਤੇ ਉੱਥੇ ਕੰਟੈਕਟ ਉਹਦਾ ਦਵੋ ਜਾਂ ਉਹਨੂੰ ਮੈਂਸ਼ਨ ਕਰ ਦਿਓ ਤਾਂ ਕਿ ਉਹ ਆ ਕੇ ਉਸ ਬੰਦੇ ਨਾਲ ਕੰਟੈਕਟ ਕਰ ਸਕੇ। ਸੋ ਇਹਦੇ ਨਾਲ ਹੀ ਅਰੋੜਾ ਸਾਹਿਬ ਤੁਹਾਡੀ ਕੋਈ ਗੱਲ ਹੈਗੀ ਤੇ ਰੱਖ ਦਿਓ ਤੇ ਆਪਾਂ ਇਜਾਜ਼ਤ ਮੇਰੇ ਖਿਆਲ ਗੱਲਾਂ ਕਾਫੀ ਹੋ ਗਈ, 2 ਘੰਟੇ ਵੀ ਹੋ ਚੱਲੇ ਨੇ। ਸੋ ਕੱਲ ਤੱਕ ਵਾਸਤੇ ਇਜਾਜ਼ਤ ਲੈਣੇ, ਬਾਕੀ ਦੀ ਗੱਲਾਂ ਫਿਰ ਕੱਲ ਕਰਾਂਗੇ ਜੀ। ਹਾਂ, ਬਹੁਤ ਸ਼ੁਕਰੀਆ, ਰੱਬ ਰੱਖਾ ਜੀ। ਬਹੁਤ ਸ਼ੁਕਰੀਆ ਮੇਰੇ ਭਾਈ।